ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, Facebook, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 17 ਤਰੀਕ ਆ, ਦਿਨ ਸ਼ਨਿੱਚਰਵਾਰ ਆ। ਤੁਹਾਡੇ ਲਈ ਸਵੇਰ ਦਾ ਜਿਹੜਾ ਸਪੈਸ਼ਲ ਪ੍ਰੋਗਰਾਮ ਹੁੰਦਾ ਆ ਇਮੀਗ੍ਰੇਸ਼ਨ ਨੂੰ ਲੈ ਕੇ, ਉਹ ਲੈ ਕੇ ਹਾਜ਼ਰ ਹੋਏ ਆ ਤੇ ਸਾਡੇ ਨਾਲ ਅਟਾਰਨੀ ਜੇ ਤਿਰਕੀਆਣਾ ਜੀ ਜੁੜੇ ਹੋਏ ਆ। ਜੇ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਅੱਜ ਆਪਾਂ ਕੋਸ਼ਿਸ਼ ਕਰਾਂਗੇ ਜੇ ਜੀ ਵੀ ਥੋੜ੍ਹਾ ਜਿਹੜੇ ਆਪਾਂ ਡਿਸਕਸ਼ਨ ਪਹਿਲਾਂ ਕਰਦੇ ਹੁੰਦੇ ਆ, ਥੋੜ੍ਹਾ ਕਰੀਏ, ਕਾਲਸ ਜ਼ਿਆਦਾ ਲਈਏ, ਕਿਉਂਕਿ ਕਾਲਸ ਬਹੁਤ ਆਉਂਦੀਆਂ ਵੀਕਡੇਜ਼ ਦੇ ਦੌਰਾਨ ਵੀ, ਅਤੇ ਸਮਾਂ ਘੱਟ ਹੁੰਦਾ ਹੈਗਾ। ਅਤੇ ਅੱਜ ਵੀ ਸਵੇਰੇ 5 ਵਜੇ ਦੀਆਂ ਕਾਲਾਂ ਆਉਣੀਆਂ ਸ਼ੁਰੂ ਹੋਈਆਂ, ਖਾਸ ਕਰਕੇ ਇੰਡੀਆ ਅਤੇ ਯੂਰਪ ਤੋਂ। ਸੋ ਜਿੰਨੇ ਵੀ ਸਾਡੇ ਸਰੋਤੇ USA ਤੋਂ ਬਾਹਰ ਦੇ ਆ, ਜੇ ਤੁਹਾਡਾ ਕੋਈ ਕੁਐਸਚਨ ਹੈਗਾ, ਪਲੀਜ਼ ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਕੁਐਸਚਨ ਲਿਖ ਦਿਓ, ਅਤੇ ਆਪਣਾ ਇਹ ਵੀ ਲਿਖ ਦਿਓ ਵੀ ਤੁਸੀਂ ਕਿਹੜੇ ਏਰੀਏ ਤੋਂ, ਕਿਹੜੀ ਕੰਟਰੀ ਤੋਂ ਤੁਹਾਡਾ ਕੁਐਸਚਨ ਹੈਗਾ, ਅਤੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡਾ ਕੁਐਸਚਨ ਉਹ ਲੈ ਲਈਏ। ਅਤੇ ਪੰਜਾਬੀ ਰੇਡੀਓ USA ਦੇ ਸਟੂਡੀਓ ਦਾ ਟੈਲੀਫੋਨ ਨੰਬਰ ਹੈਗਾ 408 272 ਅਤੇ 5200 408 272 5200। ਤੇ ਅੱਜ ਦੀ ਡਿਸਕਸ਼ਨ ਵੱਲ ਪਹਿਲਾਂ ਚੱਲੀਏ। ਜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਪਬਲਿਸ਼ ਕੀਤਾ ਫੇਅਰ ਤੇ ਹਿਊਮਨ ਪਬਲਿਕ ਚਾਰਜ ਰੂਲ। ਜੀ ਬਿਲਕੁਲ। ਸੋ ਪਬਲਿਕ ਚਾਰਜ ਰੂਲ ਦੇ ਬਾਰੇ ਦੱਸਦੇ ਜਾਈਏ। ਕਾਫੀ ਚਰਚਾ 'ਚ ਸੀਗਾ ਇਹ ਪਬਲਿਕ ਚਾਰਜ ਦਾ, ਜਿਹੜਾ ਟਰੰਪ ਹੋਣਾ ਨੇ ਜਿਹੜਾ ਸੀਗਾ ਰੂਲ ਚੇਂਜ ਕਰਤਾ ਸੀਗਾ। ਇਨ ਸ਼ਾਰਟ ਇਹ ਰੂਲ ਇਹ ਸੀਗਾ ਕਿ ਜਿਹੜੇ ਲੋਕੀ ਸਰਕਾਰ ਤੋਂ ਬੈਨੀਫਿਟ ਵਗੈਰਾ ਲੈ ਲੈਂਦੇ ਆ, ਉਹ ਜਿਹੜੀ ਟਰੰਪ ਸਰਕਾਰ ਸੀਗੀ ਉਹ ਤੰਗ ਕਰ ਰਹੀ ਸੀਗੀ ਇਹਨਾਂ ਨੂੰ ਗ੍ਰੀਨ ਕਾਰਡ ਨਹੀਂ ਦੇਣੇ। ਜੀ। ਜਿਹੜੇ ਘਰ ਦੇ ਫੋਰ ਐਗਜ਼ਾਮਪਲ ਜਿੱਦਾਂ ਆਉਂਦੇ ਸੀਗੇ, ਬਜ਼ੁਰਗ ਹੁੰਦੇ ਸੀਗੇ, ਉਹ ਇੱਥੇ ਇੰਸ਼ੋਰੈਂਸ ਵਗੈਰਾ ਲੈ ਲੈਂਦੇ ਸੀਗੇ, ਜੀ। ਮੈਡੀਕੇਅਰ ਇੱਦਾਂ ਦੇ ਪ੍ਰੋਗਰਾਮ ਲੈ ਲੈਂਦੇ ਸੀਗੇ। ਤੇ ਵਿਆਹ ਵਾਲੀ ਫੈਮਿਲੀ ਇਮੀਗ੍ਰੇਸ਼ਨ, ਮੈਰਿਜ ਇਮੀਗ੍ਰੇਸ਼ਨ, ਪੇਰੈਂਟਸ ਵਾਲੀ, ਭੈਣ ਭਰਾ ਵਾਲੀ, ਉਹਦੇ ਵਿੱਚ ਉਹ ਕਹਿੰਦੇ ਸੀਗੇ ਕਿ ਜਿਹੜੇ ਲੋਕਾਂ ਨੇ ਵੀ ਬੈਨੀਫਿਟ ਲਿੱਤੇ ਆ ਉਹਨਾਂ ਨੂੰ ਉਹ ਐਲੀਜੀਬਲ ਨਹੀਂ ਹੈਗੇ, ਉਹ ਪਬਲਿਕ ਚਾਰਜ ਆ। ਸੋ ਉਹ ਉਹਨਾਂ ਨੇ ਜਿਹੜੇ ਫਾਰਮ ਵਗੈਰਾ ਸੀਗੇ ਉਹ ਵੀ ਚੇਂਜ ਕਰ ਦਿੱਤੇ ਸੀਗੇ। ਉਹਦੇ ਕਰਕੇ ਉਹ ਕਾਫੀ ਕੇਸ ਜਿਹੜੇ ਸੀਗੇ ਉਹਨਾਂ ਨੇ ਡਿਨਾਈ ਕਰ ਦਿੱਤੇ ਸੀਗੇ। ਕਾਫੀ ਇੱਥੇ ਡਿਬੇਟ ਚੱਲਿਆ, ਇਵਨ ਸੁਪਰੀਮ ਕੋਰਟ ਤੱਕ ਜਿਹੜਾ ਕੇਸ ਗਿਆ, ਤੇ ਉਹਨਾਂ ਨੇ ਕਿਹਾ ਕਿ ਜਿਹੜਾ ਟਰੰਪ ਉਹਨਾਂ ਦਾ ਪਬਲਿਕ ਚਾਰਜ ਦਾ ਰੂਲ ਆ ਵੈਲਿਡ ਨਹੀਂ ਹੈਗਾ। ਸੋ ਜਦੋਂ ਬਾਈਡਨ ਉਹਨਾਂ ਨੇ ਸਹੁੰ ਚੱਕੀ, ਉਹਨਾਂ ਨੇ ਇਹੀ ਕਿਹਾ ਕਿ ਜਿਹੜਾ ਸਾਰਾ ਇਮੀਗ੍ਰੇਸ਼ਨ ਦਾ ਸਿਸਟਮ ਉਹਨੂੰ ਰਿਫਾਰਮ ਕਰਨਾ ਆਪਾਂ, ਤੇ ਇਹਦੇ ਵਿੱਚ ਜਿਹੜਾ ਪਬਲਿਕ ਚਾਰਜ ਸੀਗਾ ਉਹ ਵੀ ਆ ਜਾਂਦਾ। ਸੋ ਉਹਨਾਂ ਨੇ ਕੀ ਕਿਹਾ ਕਿ ਹੁਣ ਜਿਹੜਾ ਪਬਲਿਕ ਚਾਰਜ ਦਾ ਰੂਲ ਹੀ ਬਣਾ ਦੇਣਾ ਤਾਂ ਕਿ ਇਹ ਜਿਹੜਾ ਸਿਆਪਾ ਇਹੀ ਸਾਰਾ ਜਿਹੜਾ ਖਤਮ ਹੋ ਜਾਵੇ। ਜੀ। ਉਹਨਾਂ ਨੇ ਇੱਕ ਫਾਈਨਲ ਰੂਲ ਜਿਹੜਾ ਕੀਤਾ ਪਾਸ, ਤੇ ਉਹ ਪਬਲਿਸ਼ ਹੋਣਾ ਅਜੇ। ਇਹ ਕਲੈਰਿਟੀ ਪ੍ਰੋਵਾਈਡ ਕਰਦਾ ਕਿ ਪਬਲਿਕ ਚਾਰਜ ਕਿਹਨੂੰ ਕਹਿੰਦੇ ਆ ਤੇ ਕਿਹਨੂੰ ਨਹੀਂ ਕਹਿੰਦੇ ਆ। ਸੋ ਇਹ ਜਿਹੜਾ ਰੂਲ ਆ, ਇਹ ਕਹਿੰਦਾ ਕਿ ਜਿਹੜੀ ਕਾਫੀ ਦਹਾਕਿਆਂ ਤੋਂ ਸਾਡੀ ਅੰਡਰਸਟੈਂਡਿੰਗ ਸੀਗੀ ਕਿ ਪਬਲਿਕ ਚਾਰਜ ਜੋ ਸੀਗਾ ਟਰੰਪ ਦੇ ਆਉਣ ਤੋਂ ਪਹਿਲਾਂ, ਆਪਾਂ ਉਹੀ ਵਾਲੇ ਰੂਲ ਜਿਹੜੇ ਸੀਗੇ ਦੁਬਾਰਾ ਤੋਂ ਲਾਗੂ ਕਰਨੇ ਆ। ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ, ਉਹਨੇ ਮੈਡੀਕੇਡ ਤੇ ਨਿਊਟ੍ਰੀਸ਼ਨਲ ਅਸਿਸਟੈਂਸ ਜਿਹੜੇ ਪ੍ਰੋਗਰਾਮ ਸੀਗੇ ਉਹਨੂੰ ਪਬਲਿਕ ਚਾਰਜ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਸੀਗੀ। ਤੇ ਜਿਹੜੀ ਬਾਈਡਨ ਸਰਕਾਰ ਆ ਉਹ ਕਹਿੰਦੀ ਹੈ ਕਿ ਆਪਾਂ ਵਾਪਸ ਜਿਹੜਾ ਸੀਗਾ 2019 ਤੋਂ ਪਹਿਲਾਂ ਜਿਹੜੇ ਪ੍ਰੋਗਰਾਮ ਸੀਗੇ ਉਹਦੇ ਵੱਲ ਜਿਹੜਾ ਆਪਾਂ ਚੱਲ ਜਾਣਾ। ਜੀ। ਤੇ ਹੁਣ ਇਹਦੇ ਵਿੱਚ ਹੋ ਕੀ ਰਿਹਾ ਕਿ ਜਿਹੜੇ ਸੈਕਟਰੀ ਅਲੇਹਾਂਡਰੋ ਮੈਯੋਰਕਾਸ ਹੈਗੇ, ਉਹਨਾਂ ਨੇ ਕਿਹਾ ਕਿ ਇਹ ਚੇਂਜ ਜ਼ਰੂਰੀ ਸੀਗੀ। ਇਹ ਇਨਸ਼ੋਰ ਕਰਦਾ ਹੈ ਕਿ ਜਿਹੜਾ ਸਾਡਾ ਸਿਸਟਮ ਆ ਅਮਰੀਕਾ ਦਾ ਕਾਫੀ ਫੇਅਰ ਆ, ਕਿ ਆਪਾਂ ਹੈਲਥ ਦੀ ਰਿਲੇਟਡ ਗਰਾਊਂਡ ਦੇ ਉੱਤੇ, ਜਾਂ ਕੋਈ ਨਿਊਟ੍ਰੀਸ਼ਨ ਦੀ ਕਿਸੇ ਨੂੰ ਕੋਈ ਪ੍ਰੋਬਲਮ ਆ, ਜਾਂ ਹੋਰ ਕੋਈ ਸਪਲੀਮੈਂਟ ਬੈਨੀਫਿਟਸ ਜਿਹੜੇ ਉਹਨੇ ਲੈਣੇ, ਉਹਦੇ ਕਰਕੇ ਆਪਾਂ ਆਮ ਇੱਕ ਨਾਗਰਿਕ ਨੂੰ, ਸਪੈਸ਼ਲੀ US ਸਿਟੀਜ਼ਨ ਤੇ ਉਹਦੇ ਫੈਮਿਲੀ ਮੈਂਬਰ ਨੂੰ ਪ੍ਰੋਬਲਮ ਸੀਗੇ ਉਹਦੇ ਵੱਲ। ਜੀ। ਤੇ ਇਹ ਕਹਿੰਦੇ ਕਿ ਸਾਰਿਆਂ ਨੂੰ ਫੇਅਰਨੈਸ ਤੇ ਰਿਸਪੈਕਟ ਦੇ ਨਾਲ ਤੁਸੀਂ ਟਰੀਟ ਕਰਨਾ। ਸੋ ਹੁਣ ਪਬਲਿਕ ਚਾਰਜ ਕੀ ਹੁੰਦਾ? ਪਬਲਿਕ ਚਾਰਜ ਇਹ ਹੁੰਦਾ ਕਿ ਜਦੋਂ ਕੋਈ ਵੀ ਵਿਅਕਤੀ ਜਿਹੜਾ ਇਮੀਗ੍ਰੈਂਟ ਆ, ਉਹ ਸਰਕਾਰ ਦੇ ਉੱਤੇ ਡਿਪੈਂਡੈਂਟ ਹੋ ਜਾਵੇ, ਪ੍ਰਾਇਮਰੀਲੀ ਡਿਪੈਂਡੈਂਟ ਹੋ ਜਾਵੇ ਇਨਕਮ ਦੀ, ਉਹਦੀ ਆਪਣੀ ਇਨਕਮ ਨਹੀਂ ਹੁੰਦੀ। ਜਿੱਦਾਂ ਕਹਿੰਦੇ ਆ ਕੇ ਖਰਚਾ ਲਾ ਲਿਆ ਸਰਕਾਰ ਕੋ, ਸੋਸ਼ਲ ਸਿਕਿਉਰਿਟੀ ਲੈ ਲਈ, ਵੈਲਫੇਅਰ ਲੈ ਲਿਆ, ਜਾਂ ਹੋਰ ਇੱਦਾਂ ਦੇ ਜਿਹੜੇ ਕੈਸ਼ ਅਸਿਸਟੈਂਸ ਵਾਲੇ ਪ੍ਰੋਗਰਾਮ ਸੀਗੇ ਉਹ ਲੈ ਲਏ। ਸੋ ਪਬਲਿਕ ਚਾਰਜ ਜਿਹੜੇ ਲਾਅ ਆ ਉਹ ਇਹ ਕਰਦੇ ਆ ਕਿ ਜੇ ਉਹਨਾਂ ਨੂੰ ਲੱਗਦਾ ਕਿ ਤੁਸੀਂ ਆ ਕੇ ਬਰਡਨ ਬਣੋਗੇ, ਤੁਸੀਂ ਆਪਣੇ ਪੈਸੇ ਨਹੀਂ ਦੇ ਸਕਦੇ, ਇੰਸ਼ੋਰੈਂਸ ਨਹੀਂ ਲੈ ਸਕਦੇ, ਤਾਂ ਤੁਹਾਨੂੰ ਉਹ ਗ੍ਰੀਨ ਕਾਰਡ ਜਾਂ ਐਡਮਿਸ਼ਨ ਜਿਹੜੀ ਉਹ ਡਿਨਾਈ ਕਰ ਸਕਦੇ ਸੀਗੇ। ਜੀ। 2019 ਤੋਂ ਪਹਿਲਾਂ ਜਿਹੜਾ ਪਬਲਿਕ ਚਾਰਜ ਦੇ ਰੂਲ ਸੀਗੇ ਉਹਦੇ ਵਿੱਚ ਕੋਈ ਵੀ ਜਿਹੜੇ ਨਾਨ ਕੈਸ਼ ਬੈਨੀਫਿਟ ਸੀਗੇ, ਜਿਹਦੇ ਵਿੱਚ ਤੁਹਾਨੂੰ ਜਿੱਦਾਂ ਫੂਡ ਸਟੈਂਪ ਵਗੈਰਾ ਨੂੰ ਛੱਡ ਕੇ ਜਿਹੜੇ ਕੋਈ ਵੀ ਨਾਨ ਕੈਸ਼ ਬੈਨੀਫਿਟ ਸੀਗੇ, ਇਨਕਲੂਡਿੰਗ ਮੈਡੀਕੇਡ ਜਾਂ ਨਿਊਟ੍ਰੀਸ਼ਨ ਅਸਿਸਟੈਂਸ ਵਾਲੇ ਪ੍ਰੋਗਰਾਮ ਸੀਗੇ, ਉਹ ਪਬਲਿਕ ਚਾਰਜ ਦੇ ਵਿੱਚ ਨਹੀਂ ਆਉਂਦੇ ਸੀਗੇ। ਤੇ ਟਰੰਪ ਉਹਨਾਂ ਨੇ ਆਹੀ ਜਾਣਬੁੱਝ ਕੇ ਜਿੱਦਾਂ ਸ਼ੈਤਾਨੀ ਕੀਤੀ। ਉਹਨਾਂ ਨੇ ਕਿਹਾ ਕਿ 2019 ਚ ਉਹਨਾਂ ਨੇ ਰੂਲ ਪਾਸ ਕੀਤਾ, ਜਿਹਦੇ ਵਿੱਚ ਕਿ ਉਹਨਾਂ ਨੇ ਕਿਹਾ ਕਿ ਨਹੀਂ, ਇਹ ਸਾਰੇ ਕਿਸੇ ਵੀ ਕਿਸਮ ਦੀ, ਈਵਨ ਮੈਡੀਕੇਅਰ ਜਿਹੜੇ ਹੈਗੇ ਆ ਪ੍ਰੋਗਰਾਮ, ਉਹ ਪਬਲਿਕ ਚਾਰਜ ਦੇ ਵਿੱਚ ਆਉਂਦੇ ਆ। ਸੋ ਇਹਦੇ ਨਾਲ ਕੀ ਸੀਗਾ ਕਿ ਲੋਕੀ ਕਾਫੀ ਡਰ ਗਏ, ਉਹਨਾਂ ਨੂੰ ਪਤਾ ਨਹੀਂ ਲੱਗਿਆ ਹੁਣ ਕਿੱਦਾਂ ਕਰਨਾ। ਕਈਆਂ ਦੇ ਘਰ ਦੇ ਵਗੈਰਾ ਬਜ਼ੁਰਗ ਹੁੰਦੇ ਆ, ਜਦੋਂ ਆਉਂਦੇ ਆ
ਤੇ ਇੰਸ਼ੋਰੈਂਸ ਦੀ ਲੋੜ ਪੈ ਜਾਂਦੀ ਸੀਗੀ, ਤੇ ਉਹ ਇੰਸ਼ੋਰੈਂਸ ਹੁਣ 70 ਤੋਂ ਸਪੈਸ਼ਲੀ ਉੱਪਰ ਜਿਹਦੀ ਉਮਰ ਹੈ, ਕਾਫੀ ਮਹਿੰਗੀ ਹੈਲਥ ਇੰਸ਼ੋਰੈਂਸ, ਜਿੱਦਾਂ 1000 ਜੀ, 1500 ਜੀ ਇਹ ਵੀ ਦੱਸਦੇ ਜਾਈਏ, ਸਰੋਤਿਆਂ ਨੂੰ ਯਾਦ ਹੋਊਗਾ ਅੱਜ ਤੋਂ 2 ਸਾਲ ਪਹਿਲਾਂ ਇੰਨੀ ਵੱਡੀ ਪ੍ਰੋਬਲਮ ਆ ਗਈ ਸੀ ਤੇ ਉਹ ਵੀਜ਼ਾ ਲੈਣ ਤੋਂ ਪਹਿਲਾਂ ਵੀ ਉਹ ਕਹਿੰਦੇ ਸੀ ਵੀ ਤੁਸੀਂ ਜੀ ਇੰਸ਼ੋਰੈਂਸ ਲਓ। ਹੁਣ ਜੀ ਤੁਸੀਂ ਦੱਸੋ ਵੀ ਇੰਡੀਆ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਕਹਿੰਦੇ ਇੱਥੇ ਤਾਂ ਬੰਦਾ ਸਿਟੀ ਰੈਜ਼ੀਡੈਂਟ ਹੀ ਨਹੀਂ, ਅਸੀਂ ਕਿੱਦਾਂ ਉਹਨੂੰ ਇੰਸ਼ੋਰੈਂਸ ਦੇ ਦਈਏ, ਨਾ ਉਹਦੇ ਕੋਲ ਸੋਸ਼ਲ ਆ। ਸੋ ਬਹੁਤ ਜੀ ਵੱਡੀ ਪ੍ਰੋਬਲਮ ਆਈ ਸੀ ਇਹ। ਕਾਫੀ ਪ੍ਰੋਬਲਮ ਆਈ ਸੀ। ਈਵਨ ਹੁਣ ਜਿੱਦਾਂ ਸਾਡੇ ਇੱਕ ਲਾ ਲਓ ਅਸਾਈਲਮ ਵਾਲੇ ਕਲਾਇੰਟ ਹੋ ਗਏ, ਇੱਕ ਹੋ ਗਏ ਫੈਮਿਲੀ ਇਮੀਗ੍ਰੇਸ਼ਨ ਵਾਲੇ ਕਲਾਇੰਟ, ਇੱਕ ਇੰਪਲੋਇਮੈਂਟ ਇਮੀਗ੍ਰੇਸ਼ਨ ਵਾਲੇ ਜਿਹੜੇ ਇੰਜੀਨੀਅਰ ਚੰਗੇ ਹਾਈ ਜੀ, ਇਨਕਮ ਵਾਲੇ ਜਿਹੜੇ ਹੈਗੇ ਆ, ਲੱਖ ਲੱਖ ਡਾਲਰ ਜਿਹਨਾਂ ਦੀ ਤਨਖਾਹ ਹੋਣੀ ਘੱਟੋ ਘੱਟ, ਉਹ ਵੀ ਜਦੋਂ ਆਪਣੇ ਹੁਣ ਘਰਦਿਆਂ ਨੂੰ ਬੁਲਾਉਂਦੇ ਆ, ਜੇ 2 ਜਣੇ ਉਹਨਾਂ ਨੇ ਬੁਲਾਏ ਆ, ਜੇ ਉਹਨਾਂ ਨੂੰ 1000 1500 ਡਾਲਰ ਦੇ ਕੇ ਇੰਸ਼ੋਰੈਂਸ ਲੈਣੀ ਪੈਂਦੀ ਆ, 3000 ਦਾ ਜਦੋਂ ਬਿੱਲ ਬਣਦਾ ਮਹੀਨੇ ਦਾ, ਉਹਨਾਂ ਨੂੰ ਵੀ ਪ੍ਰੋਬਲਮ ਹੁੰਦੀ ਸੀਗੀ ਕਿ ਜੀ, ਯਾਰ ਕੀ ਰੂਲ ਚੇਂਜ ਕਰਤਾ ਆਪਾਂ। ਜਿਹੜੀ ਓਬਾਮਾ ਕੇਅਰ ਆ ਉਹਦੇ ਥੱਲੇ ਸਬਸਿਡਾਈਜ਼ ਇੰਸ਼ੋਰੈਂਸ ਮਿਲਦੀ ਸੀ, ਉਹ ਤੋਂ ਵੀ ਲੋਕੀ ਲੈਣ ਤੋਂ ਡਰਨ ਲੱਗ ਪਏ ਸੀਗੇ ਕਿ ਯਾਰ ਪਤਾ ਜੀ, ਨਹੀਂ ਇਹਨਾਂ ਨੇ ਹੁਣ ਕੀ ਕਰ ਦੇਣਾ, ਤੇ ਆਪਣੇ ਪੂਰੇ ਜਿਹੜੇ ਪੈਸੇ ਦੇ ਕੇ ਫੁੱਲ ਉਹ ਵਾਲੀ ਇੰਸ਼ੋਰੈਂਸ ਲਓ, ਕੋਈ ਵੀ ਬੈਨੀਫਿਟ ਜਿਹੜਾ ਲੈਣਾ ਨਹੀਂ। ਕਈ ਲੋਕੀ ਇਸ ਗੱਲ ਨੂੰ ਠੀਕ ਸਮਝਦੇ ਸੀਗੇ ਕਿ ਨਹੀਂ ਇਹਨਾਂ ਨੇ ਸਹੀ ਕੀਤਾ, ਪਰ ਵੇ ਦੇਖਿਆ ਜਾਵੇ ਜਿਹੜੀ ਟੋਟਲ ਸਪੈਂਡਿੰਗ ਹੈਗੀ ਆ, ਮਿਲਟਰੀ ਸਪੈਂਡਿੰਗ, ਹੋਰ ਜਿੰਨੀਆਂ ਵੀ ਸਰਕਾਰ ਸਪੈਂਡਿੰਗ ਕਰਦੀ ਆ, ਇੰਨਾ ਵੱਡਾ ਕੋਈ ਇਹ ਮਸਲਾ ਸੀਗਾ ਨਹੀਂ, ਕਿਉਂਕਿ ਜੀ, ਹਰ ਚੀਜ਼ ਜਿਹੜੀ ਆ ਇਮੀਗ੍ਰੈਂਟ ਦੇ ਉੱਤੇ ਬਲੇਮ ਲਾਉਣਾ ਸਹੀ ਗੱਲ ਨਹੀਂ ਹੁੰਦੀ ਹੈ ਨਾ। ਸੋ ਉਹੀ ਚੀਜ਼ ਜਿਹੜੀ ਇਹ ਹੋ ਰਹੀ ਸੀਗੀ। ਤੇ ਅੱਜ ਦੀਆਂ ਹੋਰ ਵੀ ਖਬਰਾਂ ਜਿਹੜੀਆਂ ਸਾਡੀਆਂ ਇਹੀ ਡਿਸਕਸ ਕਰੂਗੀਆਂ ਕਿ ਇਲੈਕਸ਼ਨਸ ਕਿਉਂਕਿ ਹੁਣ ਆ ਰਹੇ ਆ, ਸਾਰੀਆਂ ਖਬਰਾਂ ਜਿਹੜੀਆਂ ਅੱਗੇ ਆਣੀਆਂ ਉਹੀ ਆਣੀਆਂ ਕਿ ਇਹ ਸਰਕਾਰ ਨੇ ਇਦਾਂ ਕਰਤਾ, ਉਹ ਸਰਕਾਰ ਨੇ ਇਦਾਂ ਕਰਤਾ। ਸੋ ਇਸੇ ਖਬਰ ਨੂੰ ਜੇ ਪੂਰਾ ਕਰੀਏ ਤਾਂ ਉਹਨਾਂ ਨੇ ਕੀ ਕਿਹਾ ਕਿ ਆਪਾਂ ਜਿਹੜੀ ਇਹ ਸਾਰੇ ਆਪਾਂ ਜਿਹੜੇ ਆ ਪ੍ਰੋਗਰਾਮ ਇਹਦੇ ਉੱਤੇ ਕਲੈਰਿਟੀ ਦੇਣੀ ਆ ਤਾਂ ਕਿ ਲੋਕਾਂ ਨੂੰ ਕਨਫਿਊਜ਼ਨ ਨਾ ਹੋਵੇ। ਜੀ, ਤੇ ਜਿਹੜੇ ਇਹ ਰੂਲ ਆ, ਹੁਣ ਨਵਾਂ ਵਾਲਾ ਰੂਲ ਆ ਜਿਹੜਾ ਬਾਈਡਨ ਸਰਕਾਰ ਨੇ ਪੇਸ਼ ਕੀਤਾ ਹੈ, 2019 ਤੋਂ ਪਹਿਲਾਂ ਵਾਲੇ ਰੂਲ ਦੇ ਬੇਸ ਤੇ ਇਹਨਾਂ ਨੇ ਬਣਾਇਆ। ਇਹਨਾਂ ਨੇ ਕਿਹਾ ਕਿ ਜਿਹੜਾ ਵੀ ਬੰਦਾ ਆ ਰਿਹਾ, ਉਹਦੀ ਆਪਾਂ ਉਮਰ ਕਿੰਨੀ, ਉਹਦੀ ਹੈਲਥ ਕਿੱਦਾਂ ਦੀ ਆ, ਫੈਮਿਲੀ ਸਟੇਟਸ ਕੀ ਹੈਗਾ, ਉਹਦੇ ਐਸੈਟ ਘਰ-ਬਾਰ ਕਿੱਦਾਂ, ਪੈਸੇ ਕਿੰਨੇ ਆ, ਫਾਈਨੈਂਸ਼ੀਅਲ ਸਟੇਟਸ ਕਿੱਦਾਂ ਦਾ ਉਹਦਾ, ਐਜੂਕੇਸ਼ਨ ਤੇ ਸਕਿੱਲ, ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਮੱਦੇਨਜ਼ਰ ਰੱਖਣਾ। ਕਿਉਂਕਿ ਜਿਹੜਾ ਫॉर ਐਗਜ਼ਾਮਪਲ ਕੋਈ ਯੰਗ ਬੰਦਾ ਆ, ਉਹ ਕੋਲ ਪੜ੍ਹਾਈ ਆ ਜਾਂ ਕੰਮ ਕਰ ਸਕਦਾ, ਉਹਦਾ ਮਤਲਬ ਇਹ ਹੈ ਕਿ ਉਹ ਜ਼ਿਆਦਾਤਰ ਸਰਕਾਰ ਤੇ ਡਿਪੈਂਡੈਂਟ ਨਹੀਂ ਹੋਊਗਾ। ਜੀ, ਤੇ ਜਿਹੜਾ ਬੰਦਾ ਨਹੀਂ ਕੰਮ ਕਰ ਸਕਦਾ, ਉਹਨਾਂ ਦੇ ਲਈ ਆਪਾਂ 864 ਜਿਹੜਾ ਐਫੀਡੇਵਿਟ ਸੀਗਾ, ਉਹ ਲੋਕੀ ਭਰ ਕੇ ਭੇਜਦੇ ਸੀਗੇ, ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ। ਉਹ ਵੀ ਦੇਖੂਗੇ ਕਿ ਜਿਹੜਾ ਸਪਾਂਸਰ ਆ ਉਹਦੀ ਉਹ ਇਨਕਮ ਰਿਕੁਆਇਰਮੈਂਟ ਮੀਟ ਕਰਦਾ ਕਿ ਨਹੀਂ ਕਰਦਾ। ਤੇ ਇਹਦੇ ਵਿੱਚ ਹੁਣ ਜਿਹੜੇ ਸਪਲੀਮੈਂਟ ਸੋਸ਼ਲ ਸਿਕਿਉਰਿਟੀ ਇਨਕਮ ਐਸਐਸਆਈ ਜਿਹਨੂੰ ਕਹਿੰਦੇ ਆ, ਜਾਂ ਜੀ, ਕੈਸ਼ ਅਸਿਸਟੈਂਸ ਜਿਹੜੇ ਹੈਗੇ ਆ, ਟੀਏਐਨਐਫ, ਕੋਈ ਵੀ ਭਾਵੇਂ ਸਟੇਟ ਆ, ਭਾਵੇਂ ਫੈਡਰਲ ਆ, ਭਾਵੇਂ ਟ੍ਰਾਈਬਲ ਆ, ਇਹ ਸਾਰੇ ਜਿਹੜੇ ਪ੍ਰੋਗਰਾਮ ਜਿਹੜੇ ਹੈਗੇ ਆ, ਕੈਸ਼ ਬੈਨੀਫਿਟ ਪ੍ਰੋਗਰਾਮ ਹੈਗੇ ਆ ਜਨਰਲ ਅਸਿਸਟੈਂਸ ਤੇ, ਜਾਂ ਲੌਂਗ ਟਰਮ ਜਿਹੜੀ ਕੇਅਰ ਹੈਗੀ ਆ ਹਸਪਤਾਲਾਂ ਦੇ, ਸ਼ਾਰਟ ਟਰਮ ਐਮਰਜੈਂਸੀ ਨਹੀਂ, ਲੌਂਗ ਟਰਮ ਜਿਹੜੀ ਕੇਅਰ ਤੁਸੀਂ ਜਿਹੜੀ ਸਰਕਾਰ ਤੇ ਡਿਪੈਂਡ ਹੁੰਦੇ ਹੋ। ਇਹ ਕਹਿੰਦੇ ਕਿ ਸਿਰਫ ਉਹੀ ਜਿਹੜੇ ਕੈਸ਼ ਵਾਲੇ ਤੇ ਸਪਲੀਮੈਂਟ ਇਨਕਮ ਵਾਲੇ ਤੇ ਲੌਂਗ ਟਰਮ ਕੇਅਰ ਵਾਲੇ, ਉਹਨਾਂ ਨੂੰ ਹੀ ਆਪਾਂ ਪਬਲਿਕ ਚਾਰਜ ਕੰਸੀਡਰ ਕਰਨਾ। ਤੇ ਹੋਰ ਆਪਾਂ ਕਿਸੇ ਪ੍ਰੋਗਰਾਮ ਨੂੰ ਜਿਹੜੇ ਮੈਡੀਕੇਡ, ਸਪੈਸ਼ਲੀ ਜਿਹੜੇ ਇਮਿਊਨਾਈਜੇਸ਼ਨ ਵਾਲੇ ਸ਼ਾਰਟ ਟਰਮ ਜਿਹੜੀ ਕੇਅਰ ਆ, ਉਹਨੂੰ ਆਪਾਂ ਪਬਲਿਕ ਚਾਰਜ ਨਹੀਂ ਕੰਸੀਡਰ ਕਰਨਾ। ਸੋ ਇਹ ਕਾਫੀ ਵੱਡੀ ਉਹਨਾਂ ਨੇ ਕਲੈਰੀਫਿਕੇਸ਼ਨ ਜਿਹੜੀ ਉਹ ਦਿੱਤੀ ਹੈ। ਜੀ, ਹੁਣ ਇਹ ਜਿਹੜਾ ਤੁਸੀਂ ਜਿਹੜੇ ਸਾਨੂੰ ਸੁਣ ਰਹੇ ਆ, ਉਹਦਾ ਤੁਹਾਨੂੰ ਮੈਂ ਕੋਈ ਐਡਵਾਈਸ ਨਹੀਂ ਦੇ ਰਿਹਾ ਕਿ ਕਿਹੜਾ ਹਰੇਕ ਸਟੇਟ ਦੇ ਅਲੱਗ-ਅਲੱਗ ਰੂਲ ਆ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਪ੍ਰੋਗਰਾਮ ਲੈ ਲੈਣੇ ਆ, ਤੁਸੀਂ ਆਪਣੇ ਵਕੀਲ ਨਾਲ ਡਿਸਕਸ ਕਰਨਾ ਜ਼ਰੂਰ, ਜੀ, ਜਿੱਥੇ ਵੀ ਤੁਸੀਂ ਹੈਗੇ, ਕਿਉਂਕਿ ਸਾਨੂੰ ਸਾਰੀ ਸਟੇਟਸ ਦਾ ਨਹੀਂ ਪਤਾ ਹੈਗਾ, ਕਿਤੇ ਮੈਡੀਕੇਡ ਚੱਲਦੀ, ਕਿਤੇ ਕੁਛ ਚੱਲਦਾ। ਸੋ ਫਿਰ ਵੀ ਤੁਸੀਂ ਆਪਣੀ ਸੂਝ-ਬੂਝ ਨਾਲ ਦੇਖਣਾ ਕਿ ਕਿਹੜਾ ਪ੍ਰੋਗਰਾਮ ਅਜੇ, ਕਿਉਂਕਿ ਇਹ ਰੂਲ ਆਫੀਸ਼ੀਅਲੀ ਐਕਟਿਵ ਨਹੀਂ ਹੋਇਆ। ਸੋ ਜਿਹੜਾ ਹੁਣ DHS ਕਹਿੰਦੀ ਆ, ਉਹ ਇਹ ਕਹਿੰਦੀ ਆ ਕਿ ਬੇਸਿਕਲੀ ਉਹਨਾਂ ਨੇ ਇਹ ਕਿਹਾ ਕਿ ਫॉर ਐਗਜ਼ਾਮਪਲ ਜਿਹੜਾ ਮੇਨ ਬੰਦਾ, ਜੇ ਉਹਦੇ ਫੈਮਿਲੀ ਮੈਂਬਰ ਨੇ ਕਿਸੇ ਨੇ ਬੈਨੀਫਿਟਸ ਲਏ ਸੀਗੇ ਸਰਕਾਰ ਤੋਂ, ਤਾਂ ਫੈਮਿਲੀ ਮੈਂਬਰ ਵਾਲੇ ਬੈਨੀਫਿਟ ਨਹੀਂ ਆਪਾਂ ਇਹਦੇ ਵਿੱਚ ਦੇਖਣੇ ਤੁਹਾਡੇ ਲਈ ਡਿਸਾਈਡ ਕਰਨ ਲਈ। ਆਪਾਂ ਤੁਹਾਡਾ ਹੀ ਦੇਖਣਾ ਸਿਰਫ ਕਿ ਤੁਸੀਂ ਕੀ ਕੈਸ਼ ਬੈਨੀਫਿਟ ਲਏ ਆ ਕਿ ਨਹੀਂ ਲਏ ਆ। ਜੀ, ਤੇ ਸਪੈਸ਼ਲੀ ਇਹਨਾਂ ਨੇ ਇਹ ਦੱਸਿਆ ਕਿ ਜਿੱਦਾਂ ਸਨੈਪ ਪ੍ਰੋਗਰਾਮ, ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ, ਤੇ ਬੱਚਿਆਂ ਦੇ ਜਿਹੜੇ ਚਾਈਲਡ ਹੈਲਥ ਇੰਸ਼ੋਰੈਂਸ ਪ੍ਰੋਗਰਾਮ, CHIP, ਮੈਡੀਕੇਡ, ਹਾਊਸਿੰਗ ਬੈਨੀਫਿਟ, ਤੇ ਹੋਰ ਇਮਿਊਨਾਈਜੇਸ਼ਨ ਤੇ ਟੈਸਟਿੰਗ ਨੂੰ ਰਿਲੇਟਡ ਜਿਹੜੇ ਵੀ ਬੈਨੀਫਿਟ ਆ, ਉਹ ਪਬਲਿਕ ਚਾਰਜ ਨਹੀਂ ਹੈਗੇ। ਸੋ ਸਨੈਪ, CHIP, ਮੈਡੀਕੇਡ ਦਾ ਕਾਫੀ ਵੱਡਾ ਸੀਗਾ, ਉਹਨਾਂ ਨੇ ਕਲੀਅਰ ਕਰਤਾ ਕਿ ਉਹਨੂੰ ਆਪਾਂ ਪਬਲਿਕ ਚਾਰਜ ਕੰਸੀਡਰ ਨਹੀਂ ਕਰਾਂਗੇ। ਜੀ, ਤੇ DHS ਨੇ ਨਾਲੋਂ ਨਾਲ ਇਹਦੇ ਵੀ ਕਿਹਾ ਕਿ ਇੱਕ ਸਰਕਾਰ ਤੋਂ ਦੂਜੀ ਸਰਕਾਰ ਦੇ ਵਿੱਚ ਡਿਫਰੈਂਸ ਇਹ ਹੈਗਾ ਹੁਣ ਕਿ ਜਿਹੜੀ ਟਰੰਪ ਸਰਕਾਰ ਸੀਗੀ, ਉਹ ਲੋਕਾਂ ਨੂੰ ਪਨਿਸ਼ ਕਰਦੀ ਸੀਗੀ। ਇਹ ਸਰਕਾਰ ਕਹਿੰਦੀ ਹੈ ਕਿ ਆਪਾਂ ਆਪਣਾ ਫੰਡ ਬਣਾਇਆ, ਜਿਹਦੇ ਵਿੱਚ ਕਿ ਆਪਾਂ ਸਰਕਾਰੀ ਮੁਲਾਜ਼ਮ ਹਾਇਰ ਕਰਾਂਗੇ, ਜਿਹੜੇ ਜਾ ਕੇ ਲੋਕਾਂ ਨੂੰ ਪਬਲਿਕ ਆਊਟਰੀਚ ਕਰੂਗੇ ਤੇ ਉਹਨਾਂ ਨੂੰ ਦੱਸੂਗੇ ਕਿ ਤੁਸੀਂ ਕਿਹੜੇ ਬੈਨੀਫਿਟ ਲੈ ਸਕਦੇ ਆ, ਕਿ ਆਪਾਂ ਲੋਕਾਂ ਦੇ ਵਿੱਚ ਕਲੈਰਿਟੀ ਪਾਵਾਂਗੇ ਕਿ ਆਹ ਵਾਲੇ ਬੈਨੀਫਿਟ ਤੁਸੀਂ ਲੈ ਸਕਦੇ ਆ ਹੈਲਥ ਕੇਅਰ ਦੇ ਰਿਲੇਟਡ। ਜੀ, ਤੇ ਇਹ ਜਿਹੜਾ ਰੂਲ ਆ ਦਸੰਬਰ 23 2022 ਦੇ ਵਿੱਚ ਐਪਲੀਕੇਬਲ ਹੋਊਗਾ, ਤੇ ਪਬਲਿਸ਼ ਇਹ ਸਪਟੰਬਰ 9 2022 ਨੂੰ ਹੋ ਚੁੱਕਾ। ਸੋ ਦਸੰਬਰ 23 2022 ਤੋਂ ਬਾਅਦ ਇਹ ਜਿਹੜਾ ਰੂਲ ਆ
ਉਹ ਲਾਗੂ ਹੋ ਜਾਣਾ। ਤੇ ਓਵਰਆਲ ਇਹ ਇਮੀਗ੍ਰੈਂਟਾਂ ਲਈ ਵੱਡੀ ਖਬਰ ਆ, ਕਿਉਂਕਿ ਸਾਰੀ ਫਾਈਟ, ਸਭ ਤੋਂ ਪਹਿਲੀ ਫਾਈਟ ਉਹਨਾਂ ਦੀ ਇੰਸ਼ੋਰੈਂਸ ਦੀ ਹੁੰਦੀ ਸੀਗੀ। ਜੀ ਸੋ ਜਿਹੜੇ ਮੈਡੀਕੇਅਰ, ਮੈਡੀਕੇਡ ਵਗੈਰਾ ਜਿਹੜੇ ਸ਼ਾਰਟ ਟਰਮ ਪ੍ਰੋਗਰਾਮ ਉਹ ਹੁਣ ਆ ਕੇ ਇੱਥੇ ਆਪਣੇ ਆਪ ਲੈ ਸਕਦੇ ਆ ਸਬਸਿਡਾਈਜ਼, ਤੇ ਪ੍ਰੋਬਲਮ ਨਹੀਂ ਉਹਨਾਂ ਨੂੰ ਹੋਊਗੀ। ਜੀ। ਤੇ ਇਹ ਫਾਈਨਲ ਰੂਲ ਦਸੰਬਰ 23 ਨੂੰ ਹੋਣਾ ਪਬਲਿਸ਼ ਕਹਿੰਦੇ? ਇਫੈਕਟਿਵ ਹੋ ਜਾਣਾ, ਪਬਲਿਸ਼ ਤਾਂ ਇਹ ਹੋ ਚੁੱਕਾ ਆਲਰੇਡੀ। ਅੱਛਾ ਜੀ, ਠੀਕ ਹੈ, ਠੀਕ। ਤੇ ਬਾਈਡਨ ਜਿਹੜਾ ਆਫੀਸ਼ੀਅਲਸ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ, ਕਹਿੰਦੇ ਵੀ ਉਹਨਾਂ ਨੇ ਡਿਸਕਸ ਕਰਨਾ ਹੁਣ ਇਲੀਗਲ ਆਪਸ਼ਨਸ ਓਵਰ ਮਾਈਗ੍ਰੈਂਟ ਬੱਸਿਸ। ਆਪਾਂ ਪਿਛਲੇ ਕਈ ਦਿਨਾਂ ਤੋਂ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ ਵੀ ਕਿਸ ਤਰ੍ਹਾਂ ਬੱਸਾਂ ਭਰ ਕੇ ਟੈਕਸਸ ਤੋਂ ਵਾਸ਼ਿੰਗਟਨ ਡੀਸੀ ਨੂੰ, ਸ਼ਿਕਾਗੋ ਨੂੰ, ਨਿਊਯਾਰਕ ਨੂੰ ਭੇਜੀਆਂ ਜਾ ਰਹੀਆਂ। ਤੇ 2 ਦਿਨ ਪਹਿਲਾਂ ਫਲੋਰੀਡਾ ਦੇ ਗਵਰਨਰ ਡਿਸਾਂਟਿਸ ਨੇ ਉੱਥੇ ਇੱਕ ਜਿਹੜਾ ਵਾਈਨ ਯਾਰਡ ਆ ਉੱਥੇ ਭੇਜੀਆਂ। ਤੇ ਇਹ ਕਾਫੀ ਵੱਡਾ ਇਸ਼ੂ ਬਣਿਆ ਹੈ ਇਸ ਟਾਈਮ। ਜੀ, ਸੋ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ। ਸੋ ਕਾਫੀ ਜਿਹੜੇ ਹਾਈ ਲੈਵਲ ਦੇ ਸਰਕਾਰੀ ਮੁਲਾਜ਼ਮ ਆ ਡੈਮੋਕ੍ਰੇਟਸ ਦੇ, ਸਪੈਸ਼ਲੀ ਵਾਈਟ ਹਾਊਸ ਆਫੀਸ਼ੀਅਲ, ਉਹ ਕਹਿੰਦੇ ਮੀਟਿੰਗ ਰੱਖਣੀ ਹੈ ਵਾਈਟ ਹਾਊਸ ਦੇ ਵਿੱਚ ਇਮੀਗ੍ਰੇਸ਼ਨ ਇਸ਼ੂਜ਼ ਨੂੰ ਲੈ ਕੇ, ਤੇ ਆਪਾਂ ਲਿਟੀਗੇਸ਼ਨ ਆਪਸ਼ਨਸ ਡਿਸਕਸ ਕਰਨੀਆਂ ਕਿ ਕਿੱਦਾਂ ਜਿਹੜੀ ਰਿਪਬਲਿਕਨ ਜਿਹੜੇ ਗਵਰਨਰ ਉਹਨਾਂ ਤੇ ਕੇਸ ਕਿੱਦਾਂ ਕੀਤਾ ਜਾਵੇ। ਕਿਉਂਕਿ ਕੀ ਹੋ ਰਿਹਾ ਕਿ ਜਿਹੜੇ ਵੀ ਹੁਣ ਮਾਈਗ੍ਰੈਂਟ, ਕਾਫੀ ਜ਼ਿਆਦਾ ਬਾਰਡਰ ਤੇ ਲੋਕ ਆ ਰਹੇ ਆ, ਤੇ ਜਿਹੜੇ ਰਿਪਬਲਿਕਨ ਗਵਰਨਰ ਹੈਗੇ ਕਈ ਸਟੇਟਸ ਦੇ, ਸਪੈਸ਼ਲੀ ਫਲੋਰੀਡਾ ਤੇ ਟੈਕਸਸ ਵਾਲੇ, ਉਹ ਕੀ ਕਰ ਰਹੇ ਕਿ ਬੱਸਾਂ ਭਰ ਕੇ ਇਹਨਾਂ ਨੂੰ ਭੇਜੀ ਜਾ ਰਹੇ ਆ ਡੈਮੋਕ੍ਰੈਟਿਕ ਸਟੇਟਾਂ ਦੇ ਵਿੱਚ। ਐਰੀਜ਼ੋਨਾ ਤੋਂ ਵੀ ਜੀ। ਹਾਂਜੀ, ਸਪੈਸ਼ਲੀ ਜਿਹੜਾ ਫਲੋਰੀਡਾ ਦੇ ਗਵਰਨਰ ਆ ਰੌਨ ਡੀਸੈਂਟਿਸ, ਜੀ ਉਹਨਾਂ ਨੇ 2 ਜਹਾਜ਼ ਭਰ ਕੇ 50 ਜਿਹੜੇ ਮਾਈਗ੍ਰੈਂਟ ਸੀਗੇ ਵੈਨੀਜ਼ੁਏਲਾ ਤੋਂ, ਸਪੈਸ਼ਲੀ ਉਹਨੂੰ ਮਾਰਥਾ ਵਿਨਿਆਰਡ ਤਾਂ ਪਤਾ ਹੀ ਹੈ ਕਾਫੀ ਪਪੂਲਰ, ਤੇ ਉੱਥੇ ਭੇਜਿਆ ਤਾਂ ਕਿ ਕਾਫੀ ਜ਼ਿਆਦਾ ਜਿਹੜੀ ਨਿਊਜ਼ ਬਣੇ। ਤੇ ਇਹ ਕਾਫੀ ਫਿਰ ਪ੍ਰੈਸ ਮੀਡੀਆ ਵਗੈਰਾ ਨੇ ਕਵਰ ਕੀਤਾ, ਤੇ ਉਹਨਾਂ ਨੇ ਕਿਹਾ ਕਿ ਇਦਾਂ ਜਹਾਜ਼ ਭਰ ਕੇ ਕਿਉਂ ਭੇਜੇ ਤੁਸੀਂ। ਤੇ ਇਹਨਾਂ ਨੂੰ ਜਦੋਂ ਉਹਨਾਂ ਨੇ ਇੰਟਰਵਿਊ ਕੀਤੀ, ਜਿਹੜੇ ਇਹ ਅਸਾਈਲਮ ਸੀਕਰ ਸੀਗੇ, ਤੇ ਉਹ ਕਹਿੰਦੇ ਕਿ ਉਹਦੇ ਵਿੱਚੋਂ 2-4 ਜਣਿਆਂ ਦੀ ਇਹਨਾਂ ਨੇ ਇੰਟਰਵਿਊ ਲਈ। ਉਹਨਾਂ ਨੇ ਕਿਹਾ ਕਿ ਆਪਾਂ ਅਸਾਈਲਮ ਫਾਈਲ ਕਰਨ ਆਏ ਸੀ, ਕੋਈ ਵੈਨੀਜ਼ੁਏਲਾ ਤੋਂ, ਕੋਈ ਕਿਤੋਂ, ਤੇ ਸਾਨੂੰ ਕਹਿੰਦੇ ਤੁਸੀਂ ਨਿਊਯਾਰਕ ਜਾਣਾ ਜਾਂ ਬੋਸਟਨ ਜਾਣਾ ਵਾ, ਤੇ ਸਾਨੂੰ ਮਾਰਥਾ ਵਿਨਿਆਰਡ ਇਹਨਾਂ ਨੇ ਭੇਜਤਾ। ਇਹਦੇ ਨਾਲ ਜਿਹੜਾ ਗ੍ਰੈਗ ਅਬੋਟ ਟੈਕਸਸ ਦਾ, ਉਹ ਕਾਫੀ ਨਿਊਜ਼ ਦੇ ਵਿੱਚ, ਤੇ ਡਗ ਡੂਸ਼ੀ ਜਿਹੜਾ ਐਰੀਜ਼ੋਨਾ ਦਾ, ਉਹ ਵੀ ਕਾਫੀ ਨਿਊਜ਼ ਦੇ ਵਿੱਚ। ਇਹਨਾਂ ਨੇ ਵੀ ਬੱਸਾਂ ਭਰ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕੀ ਵਾਸ਼ਿੰਗਟਨ ਡੀਸੀ, ਨਿਊਯਾਰਕ, ਸ਼ਿਕਾਗੋ, ਜਿਹੜੇ ਵੀ ਡੈਮੋਕ੍ਰੈਟਿਕ ਮੇਅਰ ਜਿੱਥੇ ਸੀਗੇ, ਉਹ ਸਾਰੇ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਬੰਦੇ ਭਰ ਕੇ ਭੇਜਤੇ। ਉਹ ਕਿਹਾ ਕਿ ਸਾਡੀ ਰਿਸਪੌਂਸਿਬਿਲਿਟੀ ਨਹੀਂ ਹੈ, ਤੁਹਾਡੀ ਰਿਸਪੌਂਸਿਬਿਲਿਟੀ ਆ। ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਘਰ ਦੇ ਬਾਹਰ ਇਹਨਾਂ ਨੇ ਜਿਹੜੇ ਸੀਗੇ ਬੱਸਾਂ ਭਰ ਕੇ ਜਿਹੜੇ ਇਮੀਗ੍ਰੈਂਟ ਭੇਜਤੇ, ਉਹਨਾਂ ਨੂੰ ਦੱਸਿਆ ਕਿ ਇੱਥੇ ਜਾਣਾ ਤੁਸੀਂ, ਇੱਥੇ ਤੁਹਾਨੂੰ ਰਿਲੀਫ ਮਿਲੂਗਾ, ਤੇ ਝੂਠ ਬੋਲ ਕੇ ਉਹਨਾਂ ਨੂੰ ਬੱਸਾਂ ਤੇ ਚੜਾ ਕੇ ਇਹਨਾਂ ਨੇ ਭੇਜਤਾ। ਤੇ ਜਦੋਂ ਇਮੀਗ੍ਰੈਂਟ ਉੱਥੇ ਆਉਂਦੇ ਆ, ਤੇ ਆਲਰੇਡੀ ਉਹ ਵਿਚਾਰੇ ਐਡੀ ਪਰੇਸ਼ਾਨੀ 'ਚ ਹੁੰਦੇ ਆ, ਤੇ ਉਹ ਅਮਰੀਕਾ ਆ ਕੇ ਉਹਨਾਂ ਦਾ ਇੱਕ ਮਜ਼ਾਕ ਬਣ ਜਾਂਦਾ, ਤੇ ਕਾਫੀ ਨਿਰਾਸ਼ ਹੁੰਦੇ ਆ। ਤੇ ਫਿਰ ਜਦੋਂ ਉਹਨਾਂ ਨੂੰ ਇੰਟਰਵਿਊ ਕੀਤੀ ਜਾਂਦੀ, ਤੇ ਉਹ ਵਾਕਈ ਇਹ ਸੋਚ ਰਹੇ ਹੁੰਦੇ ਆ ਕਿ ਸ਼ਾਇਦ ਉਹਨਾਂ ਨੂੰ ਰੂਲ ਦੇ ਮੁਤਾਬਿਕ ਇੱਥੇ ਭੇਜਣਾ ਚਾਹੀਦਾ। ਤੇ ਆ ਜਿਹੜੀਆਂ ਮਾਰਥਾ ਵਿਨਿਆਰਡਸ ਵਗੈਰਾ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਨਾਲ ਕਾਫੀ ਜਿਹੜਾ ਮਜ਼ਾਕ ਕੀਤਾ ਗਿਆ, ਤੇ ਡੈਮੋਕ੍ਰੇਟਸ ਤੇ ਰਿਪਬਲਿਕਨ ਦੀ ਪੋਲਿਟਿਕਸ ਦੇ ਵਿੱਚ ਉਹ ਫਸ ਗਏ ਆ। ਸੋ ਪਿਕਚਰ ਇਹਦੀ ਇਹ ਹੈ ਕਿ ਜਿਹੜੀ ਇਮੀਗ੍ਰੇਸ਼ਨ ਹੁਣ ਹੈਗੀ ਆ, ਬਹੁਤ ਵੱਡਾ ਇੱਕ ਲੌਜਿਸਟਿਕਲ ਤੇ ਪੋਲੀਟੀਕਲ ਹੈਡੇਕ ਬਣ ਗਿਆ ਬਾਈਡਨ ਐਡਮਿਨਿਸਟ੍ਰੇਸ਼ਨ ਲਈ ਜੀ। ਤੇ ਇਹ ਜਿਹੜੇ ਹੁਣ ਰਿਪਬਲਿਕਨ ਆ, ਕਿਉਂਕਿ ਮਿਡ ਟਰਮ ਇਲੈਕਸ਼ਨ ਆ ਰਹੀ ਆ, ਤੇ ਉਹਨਾਂ ਲਈ ਇਹ ਇੱਕ ਮਸਾਲਾ ਤਿਆਰ ਆ। ਸੋ ਉਹ ਕਹਿੰਦੇ ਆ ਕਿ ਇਹਨੂੰ ਹੁਣ ਇਹ ਪ੍ਰੋਬਲਮ ਨੂੰ ਆਪਾਂ ਕਿੱਦਾਂ ਡੀਲ ਕਰੀਏ, ਕਿੱਦਾਂ ਇਹ ਤੋਂ ਨਿਊਜ਼ ਦੇ ਵਿੱਚ ਇਹਨੂੰ ਕਿੱਦਾਂ ਲੈ ਕੇ ਆਈਏ, ਕਿੱਦਾਂ ਜਿਹੜੇ ਆਪਣਾ ਵੋਟਰ ਬੇਸ ਉਹਨੂੰ ਸਟਰੋਂਗ ਕਰੀਏ। ਜਿਹੜੇ ਡੈਮੋਕ੍ਰੇਟਸ ਉਹ ਕੀ ਕਹਿ ਰਹੇ ਆ ਕਿ ਜਿਹੜੇ ਆਹ ਵਾਲੇ ਸਾਰੇ ਐਕਸ਼ਨਸ ਆ, ਸਪੈਸ਼ਲੀ ਫਲੋਰੀਡਾ, ਟੈਕਸਸ ਤੇ ਐਰੀਜ਼ੋਨਾ ਦੇ ਗਵਰਨਰ ਵੱਲੋਂ, ਇਹ ਕੋਈ ਸੋਲੂਸ਼ਨ ਨਹੀਂ ਦੇ ਰਹੇ ਪ੍ਰੋਬਲਮ ਨੂੰ। ਆਲਰੇਡੀ ਇੱਕ ਇਮੀਗ੍ਰੇਸ਼ਨ ਸਿਸਟਮ ਬਹੁਤ ਜ਼ਿਆਦਾ ਸਟ੍ਰੇਨ ਆ, ਲੋਕੀ ਵੈਸੇ ਹੀ ਜਿਹੜੇ ਫਾਈਲਾਂ ਵਗੈਰਾ ਭੇਜਣ ਦੀ ਉਹਨਾਂ ਦੀ ਪ੍ਰੋਬਲਮ ਆ। ਇਮੀਗ੍ਰੈਂਟਸ ਕੋਲ ਪੈਸਾ ਵੀ ਨਹੀਂ ਹੁੰਦਾ, ਤੁਸੀਂ ਉਹਨਾਂ ਨੂੰ ਫਲੋਰੀਡਾ ਤੋਂ ਚੱਕ ਕੇ ਕਦੀ ਡੀਸੀ ਭੇਜ ਦਿੰਦੇ ਆ, ਕਦੀ ਕਿਸੇ ਹੋਰ ਜਗ੍ਹਾ ਭੇਜ ਦਿੰਦੇ ਆ। ਸੋ ਇਹ ਸਹੀ ਗੱਲ ਨਹੀਂ ਹੈਗੀ, ਫੇਅਰ ਨਹੀਂ ਹੈਗਾ ਇਹ। ਤੁਸੀਂ ਲੋਕਾਂ ਨਾਲ ਜਾਂ ਸਿਸਟਮ ਦਾ ਤੁਸੀਂ ਮਜ਼ਾਕ ਬਣਾਤਾ ਸਾਡੇ ਇਮੀਗ੍ਰੇਸ਼ਨ ਦਾ। ਜਿਹੜੇ ਰਿਪਬਲਿਕਨ ਆ ਉਹ ਕਹਿੰਦੇ ਆ ਮਜ਼ਾਕ ਤਾਂ ਤੁਸੀਂ ਬਣਾਇਆ ਵਾ, ਤੁਸੀਂ ਬਾਰਡਰ ਟੱਪ ਕੇ ਜਿਹੜਾ ਆ ਰਹੇ ਆ, ਤੇ ਤੁਹਾਨੂੰ ਰੋਕਣਾ ਚਾਹੀਦਾ। ਸੋ ਹੁਣ ਉਹਨਾਂ ਦਾ ਜਿਹੜਾ ਆંકੜਾ ਇਹ ਹੈ ਕਿ 8500 ਜਿਹੜੇ ਮਾਈਗ੍ਰੈਂਟ ਹੈਗੇ ਆ, ਸਾਲਮ ਸਿੱਕਰ, ਕੱਲੇ ਸਾਲਮ ਸਿੱਕਰ ਹੀ 8500 ਐਵਰੀ ਡੇ ਜਿਹੜੇ ਉਹ ਕ੍ਰਾਸ ਕਰ ਰਹੇ ਆ। ਜੀ ਜੀ, ਬਿਲਕੁਲ ਬਾਰਡਰ ਟੱਪ ਰਹੇ ਆ। ਸੋ ਜਿਹੜਾ ਇਹ ਸਟ੍ਰੇਨ ਆ, ਸਿਰਫ ਸਰਕਾਰ ਦੇ ਉੱਤੇ ਆਈਸ ਉੱਤੇ ਨਹੀਂ, ਲਾਇਰਸ, ਲਾਅ ਫਰਮ ਦੇ ਉੱਤੇ ਵੀ ਸਾਰਾ ਸਿਚੁਏਸ਼ਨ ਇਦਾਂ ਦੀ ਬਣੀ ਹੋ ਕਿ ਹੈਂਡਲ ਕਰਨਾ ਬੜਾ ਮੁਸ਼ਕਿਲ ਹੋ ਰਿਹਾ, ਕਿ ਫਾਈਲਾਂ ਨਹੀਂ ਪਹੁੰਚ ਰਹੀਆਂ ਉਹਨਾਂ ਦੀਆਂ, ਕੇਸ ਆਈਸ ਜਿਹੜੇ ਫੜ ਰਹੇ ਆ, ਉਹਨਾਂ ਕੋਲ ਇੰਟਰਵਿਊ ਦੇਣ ਦਾ ਨਹੀਂ ਟਾਈਮ, ਕਈ ਵਾਰੀ ਵਾਪਸ ਬੁਲਾ ਰਹੇ ਆ, ਬਿਆਨ ਮਹੀਨੇ ਬਾਅਦ ਬਿਆਨ ਹੋ ਰਹੇ ਆ। ਸੋ ਅੱਜ ਦੀ ਡੇਟ 'ਚ ਵਕੀਲ ਨੂੰ ਪੁੱਛੋ ਕਿ ਮੇਰੇ ਬਿਆਨ ਨਹੀਂ ਹੋਏ, ਮੈਨੂੰ ਵਾਪਸ ਬੁਲਾਇਆ, ਮੇਰੇ ਬਿਆਨ ਦੁਬਾਰਾ ਹੋਗੇ ਕਿ ਨਹੀਂ ਹੋਗੇ, ਵਕੀਲ ਵੀ ਹੁਣ ਕੁਝ ਦੱਸ ਨਹੀਂ ਸਕਦਾ। ਕਈ ਕਲਾਇੰਟ ਦੱਸ ਰਿਹਾ ਕਿ ਨਹੀਂ, ਮੈਨੂੰ ਸਿੱਧੇ ਛੱਡਤਾ।
ਫ਼ੋਨ ਦੇ ਕੇ ਜਾਂ ਫ਼ੋਨ ਵਾਪਸ ਲੈ ਲਿਆ ਜਿਹੜਾ ਕੜਾ ਲਾਇਆ ਸੀਗਾ। ਕਈ ਕਹਿੰਦੇ ਮੈਨੂੰ ਬਿਠਾ ਲਿਆ, ਮੇਰੀ ਦੁਬਾਰਾ ਉਹਨਾਂ ਨੇ ਇੰਟਰਵਿਊ ਲਈ ਆ, ਫਿਰ ਮੈਨੂੰ ਛੱਡਤਾ। ਕਈ ਇਹ ਵੀ ਦੱਸ ਰਹੇ ਆ ਕਿ ਦੁਬਾਰਾ ਬਿਠਾਇਆ, ਫਿਰ ਉਹਨਾਂ 'ਤੇ ਸਵਾਲ ਜਵਾਬ ਪੁੱਛੇ, ਉਹਨੂੰ ਕਿਹਾ ਤੂੰ ਪਾਸ ਨਹੀਂ ਹੋਇਆ, ਤੂੰ ਆ ਜਾ ਡਿਟੈਂਸ਼ਨ ਦੇ ਵਿੱਚ, ਤੇ ਬੌਂਡ ਹੀਅਰਿੰਗ 'ਚ ਫਿਰ ਦੁਬਾਰਾ ਪਾ ਦਿੱਤਾ। ਜੀ। ਸੋ ਕਾਫੀ ਜਿਹੜਾ ਹੁਣ ਕਨਫਿਊਜ਼ਨ ਜਿਹੜੀ ਆ ਉਹ ਹੋ ਰਹੀ ਆ, ਉਹਦਾ ਰੀਜ਼ਨ ਇਹੀ ਆ ਕਿ ਲੋਕੀ ਬਹੁਤ ਜ਼ਿਆਦਾ ਜਿਹੜੇ ਉਹ ਆ ਰਹੇ ਆ, ਤੇ ਲੋਕਾਂ ਨੂੰ ਪਤਾ ਕਿ ਹੁਣ ਇਹ ਦਰਵਾਜ਼ਾ ਜਿਹੜਾ ਸੀਗਾ ਬੰਦ ਹੋ ਜਾਣਾ ਛੇਤੀ, ਤੇ 8500 ਇਮੀਗ੍ਰੈਂਟ ਹਰੇਕ ਦਿਨ ਜਿਹੜਾ ਕ੍ਰਾਸ ਕਰ ਰਿਹਾ ਹੈਗਾ ਐਵਰੀ ਡੇ। ਬਿਲਕੁਲ, ਸਾਡੇ ਇੱਕ ਸਰੋਤੇ ਦਾ ਫੇਸਬੁੱਕ ਤੇ ਕੁਐਸਚਨ ਸੀ ਬਾਰਡਰ ਦੀ ਕੀ ਕੰਡੀਸ਼ਨ ਆ, ਸੋ ਇਹ ਨਿਊਜ਼ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਵਾਈਟ ਹਾਊਸ ਦੇ ਵਿੱਚ ਵੀ ਕਾਫੀ ਕਸ਼ਮਕਸ਼ ਚੱਲ ਰਹੀ ਆ ਇਸ ਇਸ਼ੂ ਨੂੰ ਲੈ ਕੇ। ਜੀ ਬਿਲਕੁਲ, ਸੋ ਉਹਨਾਂ ਨੇ ਮੀਟਿੰਗ ਆਪਣੀ ਕਰਨੀ ਹੈ ਹੁਣ, ਤੇ ਮੀਟਿੰਗ ਦੇ ਵਿੱਚ ਉਹਨਾਂ ਨੇ ਆਹੀ ਸਾਰੀਆਂ ਚੀਜ਼ਾਂ ਜਿਹੜੀਆਂ ਡਿਸਕਸ ਕਰਨੀਆਂ। ਤੇ ਇਹ ਜਿਹੜਾ ਸਾਰਾ ਇਹ ਹੁਣ ਜਿਹੜੀਆਂ ਸਾਰੀਆਂ ਸਕੀਮਾਂ ਪੈ ਰਹੀਆਂ ਰਿਪਬਲਿਕਨਸ ਵੱਲੋਂ, ਇਹ ਐਕਚੁਅਲੀ ਟਰੰਪ ਜਦੋਂ ਆਇਆ ਸੀਗਾ ਓਬਵੀਅਸਲੀ ਉਹ ਪਹਿਲਾਂ ਹੀ ਰਿਚ ਸੀਗਾ, ਉਹਦਾ ਜਿਹੜਾ ਸੋਚ ਨਹੀਂ ਕਰਨੀ, ਉਹਦੇ ਫੈਨ ਵੀ ਬਹੁਤ ਜ਼ਿਆਦਾ ਸੀਗੇ ਦੇਸ਼ ਦੇ ਵਿੱਚ। ਸੋ ਉਹਨੇ ਟਰੰਪ ਦੀ ਇਹ ਗੱਲ ਸੀਗੀ, ਜੋ ਉਹ ਕਹਿੰਦਾ ਸੀਗਾ ਉਹ ਕਰਦਾ ਸੀਗਾ, ਤੇ ਬਾਕੀ ਜਿਹੜੇ ਨਾ ਕੁਝ ਕਹਿ ਨਹੀਂ ਸਕਦੇ ਡੈਮੋਕ੍ਰੈਟਸ ਜਾਂ ਰਿਪਬਲਿਕਨਸ ਦਾ। ਸੋ ਟਰੰਪ ਨੇ ਇਹ ਸੀਗਾ ਕਿ ਉਹਨੇ ਪਹਿਲ ਕੀਤੀ ਸੀਗੀ ਕਿ ਉਹਨੇ ਪ੍ਰਪੋਜ਼ ਕੀਤਾ ਸੀਗਾ ਕਿ ਜਿਹੜੀਆਂ ਬੱਸਾਂ ਭਰ ਕੇ ਸੈਂਚੁਰੀ ਸਿਟੀ ਵੱਲ ਭੇਜਣੀਆਂ ਸ਼ੁਰੂ ਕਰ ਦਿਓ 2018 ਤੇ 19 ਚ। ਪਰ ਜਿਹੜਾ ਆਈਸ ਸੀਗਾ, ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਵਾਲੇ, ਉਹਨਾਂ ਨੇ ਆ ਕੇ ਉਹਨੂੰ ਰੋਕਤਾ ਸੀਗਾ ਕਿ ਨਹੀਂ, ਤੂੰ ਇਦਾਂ ਨਹੀਂ ਕਰ ਸਕਦਾ, ਇਹ ਸਾਡਾ ਜੁਰਿਸਡਿਕਸ਼ਨ ਆ, ਤੁਸੀਂ ਆਪਣੇ ਹੱਥ ਨਹੀਂ ਲੈ ਸਕਦੇ। ਸੋ ਹੁਣ ਜਿਹੜੀਆਂ ਇਹ ਸਾਰੀਆਂ ਸਰਕਾਰਾਂ ਇਹ ਕਹਿ ਰਹੀਆਂ ਕਿ ਆਪਾਂ ਨੂੰ ਸਟੇਟਸ ਨੂੰ ਆਪਾਂ ਬੇਨਤੀ ਕਰਦੇ ਹਾਂ ਕਿ ਸਾਰੇ ਤੁਸੀਂ ਸਾਡੇ ਨਾਲ ਕੋਆਰਡੀਨੇਟ ਕਰੋ, ਜਾਂ ਜਿੰਨੇ ਵੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਲੋਕਲ ਆਰਗੇਨਾਈਜੇਸ਼ਨ ਆ, ਉਹਦੇ ਨਾਲ ਕੋਆਰਡੀਨੇਟ ਕਰੋ। ਜੇ ਹੁਣ ਤੁਸੀਂ ਸਾਰੇ ਦੇ ਸਾਰੇ ਭਰ ਕੇ ਕੈਲੀਫੋਰਨੀਆ ਭੇਜ ਦੋਗੇ ਜਾਂ ਵਾਸ਼ਿੰਗਟਨ ਡੀਸੀ ਭੇਜ ਦੋਗੇ, ਉਹਨਾਂ ਦੇ ਕੋਲ ਇੰਨੇ ਜ਼ਿਆਦਾ ਸਟਾਫ ਹੈ ਨਹੀਂਗੇ, ਤੇ ਇਹਦੇ ਨਾਲ ਕੀ ਹੋਊਗਾ ਕਿ ਜਿੱਦਾਂ ਕੈਲੀਫੋਰਨੀਆ ਦਾ ਸਿਸਟਮ ਆ ਉਹ ਹੋਰ ਜ਼ਿਆਦਾ ਸਲੋ ਹੋ ਜਾਊਗਾ, ਆਲਰੇਡੀ ਬਹੁਤ ਜ਼ਿਆਦਾ ਜਿਹੜਾ ਸਲੋ ਹੈਗਾ। ਤੇ ਜਿਹੜੇ ਇਮੀਗ੍ਰੈਂਟਸ ਲਈ ਸ਼ੈਲਟਰ ਵਗੈਰਾ ਹੁੰਦੇ ਨੇ, ਉਹ ਵੀ ਹੁਣ ਸਾਰੀਆਂ ਸਟੇਟਸ ਸਪਰੈਡ ਨੇ, ਈਵਨ ਟੈਕਸਸ ਦੇ ਵਿੱਚ, ਐਰੀਜ਼ੋਨਾ ਦੇ ਵਿੱਚ। ਸੋ ਕਹਿੰਦੇ ਕਿ ਇਹਦੇ ਨਾਲ ਜਿੱਦਾਂ ਤੁਸੀਂ ਬੱਸਾਂ ਭਰ ਕੇ ਭੇਜ ਰਹੇ, ਇੰਨਾ ਇਹ ਹੋ ਰਿਹਾ ਕਿ ਜਿਹੜਾ ਸਾਰਾ ਸਟ੍ਰੈਸ ਸਟ੍ਰੇਨ ਹੈਗਾ ਉਹ ਕੈਲੀਫੋਰਨੀਆ ਜਾਂ ਨਿਊਯਾਰਕ ਉਹਨਾਂ ਦੇ ਸਿਸਟਮ ਤੇ ਪੈ ਰਿਹਾ, ਤੇ ਇਹ ਜਿਹੜੇ ਸਿਸਟਮ ਆਲਰੇਡੀ ਬਹੁਤ ਜ਼ਿਆਦਾ ਸਲੋ ਆ, ਇੱਥੇ ਆਲਰੇਡੀ ਹੀਅਰਿੰਗ ਵਗੈਰਾ ਬਹੁਤ ਕੈਂਸਲ ਹੋ ਰਹੀਆਂ, ਤੇ ਸਾਰੀਆਂ ਸਟੇਟਸ ਨੂੰ ਇਹਦੇ ਵਿੱਚ ਕੋਆਪਰੇਟ ਕਰਨਾ ਪੈਣਾ। ਜਿਹੜੇ ਰਿਪਬਲਿਕਨ ਹੈਗੇ ਆ ਉਹ ਕਹਿੰਦੇ ਆ ਕਿ ਆਪਾਂ ਕਿਉਂ ਕੋਆਪਰੇਟ ਕਰੀਏ। ਤੇ ਸਭ ਤੋਂ ਜ਼ਿਆਦਾ ਜਿਹੜੇ ਇਮੀਗ੍ਰੈਂਟ ਜਿਹੜੇ ਬਾਰਡਰ ਤੇ ਇਸ ਵੇਲੇ ਆ ਰਹੇ ਆ, ਵੈਨੇਜ਼ੁਏਲਾ, ਨਿਕਰਾਗੁਆ ਤੇ ਕਿਊਬਾ ਤੋਂ ਆ ਰਹੇ ਆ। ਜੀ। ਸੋ ਆਬਵੀਅਸਲੀ ਦੋ ਰੀਜ਼ਨ ਹੈ, ਇੱਕ ਤਾਂ ਇਹ ਹੈ ਕਿ ਪੋਲੀਟੀਕਲ ਤੇ ਇਕਨੋਮਿਕ ਇਨਸਟੇਬਿਲਿਟੀ ਇੱਥੇ ਹਮੇਸ਼ਾ ਹੀ ਰਹੀ ਆ ਇਹਨਾਂ ਕੰਟਰੀਆਂ ਦੇ ਵਿੱਚ, ਰਾਈਟਫੁਲੀ ਸੋ, ਕਿਉਂਕਿ ਅਮਰੀਕਾ ਨੇ ਹੀ ਡੀਸਟੇਬਲਾਈਜ਼ ਕੀਤੇ ਆ, ਉਹਨਾਂ ਨੇ ਪੰਗਾ ਲਿਆ ਸੀਗਾ ਪਹਿਲਾਂ ਇਹਨਾਂ ਨਾਲ, ਇਹਨਾਂ ਨੂੰ ਕਦੀ ਵਧਣ ਨਹੀਂ ਦਿੱਤਾ, ਜਿਹੜੇ ਮਰਜ਼ੀ ਹਿਸਾਬ ਨਾਲ ਤੁਸੀਂ ਲੈ ਲਓ, ਤੇ ਇਹਨਾਂ ਦੀ ਪੋਲਿਟਿਕਸ ਨੂੰ ਕਾਫੀ ਇਨਫਲੂਐਂਸ ਕੀਤਾ, ਇਹਨਾਂ ਦੇ ਈਵਨ ਅਸੈਸੀਨੇਟ ਕਰਨ ਦੀ ਵੀ ਕੋਸ਼ਿਸ਼ ਕੀਤੀ। ਸੋ ਕਾਫੀ ਸਾਰੀ ਇਹਦੀ ਹਿਸਟਰੀ ਆ, ਉਹਦੇ ਵਿੱਚ ਸਾਨੂੰ ਜਾਣ ਦੀ ਲੋੜ ਨਹੀਂ। ਉਹਦੇ ਕਰਕੇ ਕੀ ਹੈਗਾ ਕਿ ਇਹ ਜਿਹੜੀਆਂ ਕੰਟਰੀਜ਼ ਹੈਗੀਆਂ, ਸਪੈਸ਼ਲੀ ਇਹ ਤਿੰਨ, ਇਹਦੇ ਨਾਲ ਯੂਐਸ ਦੇ ਡਿਪਲੋਮੈਟਿਕ ਰਿਲੇਸ਼ਨ ਬਹੁਤ ਖਰਾਬ ਆ। ਸੋ ਜਦੋਂ ਫਾਰ ਐਗਜ਼ਾਮਪਲ ਉਹ ਇੰਡੀਆ ਦਾ ਬੰਦਾ ਫੜਦੇ ਆ ਕਿ ਵਾਪਸ ਭੇਜਣਾ ਇਹਨੂੰ, ਬਿਨਾਂ ਪਾਸਪੋਰਟ ਤੋਂ ਕੋਈ ਵਾਪਸ ਨਹੀਂ ਜਾ ਸਕਦਾ। ਜਿੱਦਾਂ ਇੰਡੀਆ ਉਹਨਾਂ ਨੂੰ ਦੇਰ ਸਵੇਰ 2 ਸਾਲ 3 ਸਾਲ 5 ਸਾਲ ਦੇ ਵਿੱਚ ਟਰੈਵਲ ਡਾਕੂਮੈਂਟ ਦੇ ਦਿੰਦੀ ਆ, ਇਹ ਜਿਹੜੀਆਂ ਕੰਟਰੀਆਂ ਹੈਗੀਆਂ ਇਹ ਅਮਰੀਕਾ ਨਾਲ ਕੋਆਪਰੇਟ ਨਹੀਂ ਕਰਨਾ ਚਾਹੁੰਦੀਆਂ, ਇਹਨਾਂ ਨੂੰ ਟਰੈਵਲ ਡਾਕੂਮੈਂਟ ਵੀ ਨਹੀਂ ਉਹ ਦਿੰਦੇ। ਸੋ ਕਹਿੰਦੇ ਕਿ ਅਮਰੀਕਾ ਕੋਲ ਆਪਸ਼ਨ ਨਹੀਂ ਰਹਿੰਦੀ, ਉਹ ਵਾਪਸ ਭੇਜ ਹੀ ਨਹੀਂ ਸਕਦੇ ਇਹਨਾਂ ਨੂੰ। ਸੋ ਇਹ ਜਿਹੜੇ ਅਰਾਈਵਿੰਗ ਏਲੀਅਨ ਜਿਹੜੇ ਹੈਗੇ ਆ ਸਾਰੇ, ਇਹ ਬਾਰਡਰ ਤੇ ਸਟਕ ਆ, ਵਾਪਸ ਕਿੱਥੇ ਜਾਓਗੇ, ਮੈਕਸੀਕੋ ਨੇ ਰੱਖਣਾ ਨਹੀਂ, ਤੇ ਇਹਨਾਂ ਦੀਆਂ ਕੰਟਰੀਆਂ 'ਚ ਜਾ ਨਹੀਂ ਸਕਦੇ। ਪਾਸਪੋਰਟ ਇਹਨਾਂ ਕੋਲ ਵੈਸੇ ਨਹੀਂ ਕੋਈ ਹੁੰਦਾ, ਕਿਉਂਕਿ ਇਹ ਕੰਮ ਆ ਕੰਮ ਕਰਨ ਵਾਲੇ। ਸੋ ਤਾਂ ਕਰਕੇ ਕੀ ਹੈ ਕਿ ਇਹਨਾਂ ਕੰਟਰੀਆਂ 'ਚੋਂ ਥੋੜ੍ਹਾ ਲੋਕਾਂ ਨੂੰ ਟਰਾਂਸਪੋਰਟ ਕਰਨਾ ਵੀ ਈਜ਼ੀ ਹੈ, ਸਮਗਲਰ ਸਾਰੇ, ਕਿਉਂਕਿ ਜਿਹੜੇ ਆਪਣੇ ਬੰਦੇ ਵੀ ਆਉਂਦੇ ਆ, ਫਾਈਟ ਉਹਨਾਂ ਦੀ ਮੈਕਸੀਕੋ ਜਾਂ ਸਾਊਥ ਅਮਰੀਕਾ ਤੱਕ ਨਿਕਲਣ ਦੀ ਹੁੰਦੀ ਆ। ਤਾਂ ਸਭ ਤੋਂ ਜ਼ਿਆਦਾ ਵੱਡਾ ਜਿਹੜਾ ਰਸ਼ ਆ ਵੈਨੇਜ਼ੁਏਲਾ, ਨਿਕਰਾਗੁਆ ਤੇ ਕਿਊਬਾ ਦਾ, ਉਹਦੇ ਇਮੀਗ੍ਰੈਂਟਸ ਜਿਹੜੇ ਆ ਰਹੇ ਆ, ਤੇ ਇਹਦੇ ਕਰਕੇ ਜਿਹੜੀ ਐਲ ਪਾਸੋ ਦੀ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਜ਼ਿਆਦਾ ਡਿਪੈਂਡ ਕਰਦਾ ਕਿਹਦੇ ਹਿਸਾਬ ਨਾਲ ਦੇਖਿਆ ਜਾਏ। ਹੁਣ ਜਿਹੜੇ ਲੋਕੀ ਉੱਥੇ ਰਹਿੰਦੇ ਆ ਉਹਨਾਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਖਰਾਬ ਆ, ਕਿਉਂਕਿ ਉਹ ਕਹਿੰਦੇ ਇਮੀਗ੍ਰੈਂਟ ਕ੍ਰਾਸ ਕਰ ਰਹੇ ਆ, ਕਈ ਤਰ੍ਹਾਂ ਦੇ ਇਮੀਗ੍ਰੈਂਟ ਆ ਰਹੇ ਆ, ਡਰੱਗੀ ਵੀ ਵਿੱਚ ਆ ਰਹੇ ਆ, ਟੈਰੋਰਿਸਟ ਵੀ ਵਿੱਚ ਆ ਰਹੇ ਆ, ਸਮਗਲਰ ਵੀ ਵਿੱਚ ਆ ਰਹੇ ਆ। ਸੋ ਕਈ ਕੁਛ ਉਹਨਾਂ ਦਾ ਹੋ ਰਿਹਾ, ਤੇ ਇਹ ਜਿਹੜੀਆਂ ਸਾਰੀਆਂ ਹੁਣ ਸਿਟੀਜ਼ ਹੈਗੀਆਂ ਬਾਰਡਰ ਵਾਲੀਆਂ, ਇਹ ਕਾਫੀ ਪੈਨਿਕ ਸਟੇਟ 'ਚ ਆ ਕਿ ਹਜ਼ਾਰਾਂ 'ਚ ਨਵੇਂ ਬੰਦੇ ਇਹਨਾਂ ਦੇ ਸ਼ਹਿਰਾਂ 'ਚ ਆ ਕੇ ਰਹਿ ਰਹੇ ਆ। ਜੀ। ਸੋ 5 ਹੋਰ ਕਾਉਂਟੀਜ਼ ਨੇ ਟੈਕਸਸ ਦੇ ਵਿੱਚ ਇਨਵੇਜ਼ਨ ਡਿਕਲੇਅਰ ਕਰਤਾ, ਤੇ ਟੋਟਲ ਹੁਣ 27 ਦੇ ਕਰੀਬ ਇਹ ਕਾਉਂਟੀਜ਼ ਹੋ ਗਈਆਂ। ਜੀ ਬਿਲਕੁਲ। ਸੋ ਟੈਕਸਸ ਤਾਂ ਵੈਸੇ ਵੀ ਦੇਖੋ ਰਿਪਬਲਿਕਨ ਹੀ ਰਾਈਟ ਹੀ ਸਵਿੰਗ ਕਰਦੀ ਸੀਗੀ। ਟੈਕਸਸ ਵਾਲਿਆਂ ਨੂੰ ਖਤਰਾ ਹੁਣ ਇਹ ਪਿਆ ਕਿ ਕੋਵਿਡ ਦੇ ਵਿੱਚ ਬਹੁਤ ਜ਼ਿਆਦਾ ਲੋਕ ਸਿਲੀਕਨ ਵੈਲੀ ਤੋਂ, ਕੈਲੀਫੋਰਨੀਆ ਤੋਂ ਕਾਫੀ ਲੋਕੀ ਜਿਹੜੇ ਮੂਵ ਕਰ ਗਏ ਆ। ਤੇ ਪਿਛਲੀ ਵਾਰੀ ਜਦੋਂ ਆਪਾਂ ਦੇਖਿਆ ਸੀਗਾ ਕਿ ਇਲੈਕਸ਼ਨ ਜਿਹੜੀ ਸੀਗੀ ਕਾਫੀ ਕਲੋਜ਼ ਜਿਹੜੀ ਸੀਗੀ ਵੋਟ ਸੀਗੀ, ਤੇ ਜਿਹੜੇ ਡੈਮੋਕ੍ਰੈਟ ਸੀਗੇ ਉਹ ਕਹਿੰਦੇ ਕਿ ਟੈਕਸਸ ਨੂੰ ਵੀ ਆਪਾਂ ਹੁਣ ਡੈਮੋਕ੍ਰੈਟ ਬਣਾ ਦੇਣਾ ਛੇਤੀ, ਕਿਉਂਕਿ ਇੰਨੀ ਗਿਣਤੀ 'ਚ ਲੋਕੀ, ਕਿਉਂਕਿ ਹਾਊਸਿੰਗ ਵਗੈਰਾ ਸਸਤੀ ਸੀਗੀ, ਬਹੁਤ ਲੋਕੀ ਜਿਹੜੇ ਮੂਵ ਹੋਏ ਆ। ਸੋ ਕਿਸੇ ਨੂੰ ਹੁਣ ਪਤਾ ਨਹੀਂ ਕਿ ਟੈਕਸਸ ਦਾ ਸਟੇਟਸ ਕੀ ਆ, ਕਿ ਹੋ ਸਕਦਾ ਉਹ ਡੈਮੋਕ੍ਰੈਟਿਕ ਟਰਨ ਹੋ ਜਾਵੇ, ਹੋ ਸਕਦਾ ਨਾ ਹੋਵੇ। ਤੇ ਜਿਹੜੇ ਸਪੈਸ਼ਲੀ ਆਸਟਿਨ, ਡੈਲਸ ਜਿਹੜੇ ਮੇਨ ਸ਼ਹਿਰ ਆ, ਉੱਥੇ ਕਾਫੀ ਇਮੀਗ੍ਰੈਂਟ ਜਿਹੜੇ ਸੀਗੇ ਮੂਵ ਕੀਤੇ ਆ।
ਕਾਫੀ ਜਿਹੜੇ ਲੈਫਟ ਲੀਨਿੰਗ ਲੋਕ ਆ, ਸਸਤਾ ਹੋਣ ਕਰਕੇ, ਕੋਵਿਡ ਹੋਣ ਕਰਕੇ, ਘਰ-ਘੁਰ ਹੁਣ ਉੱਥੇ ਸਸਤੇ ਹੋਣ ਕਰਕੇ ਮੂਵ ਕੀਤੇ ਆ। ਤੇ ਜਿਹੜੀ ਟੈਕਸਸ ਆ ਉਹ ਆਬਵੀਅਸਲੀ ਪੋਲਿਟਿਕਸ ਦੇ ਵਿੱਚ ਰਹਿੰਦੀ ਹੈ, ਕਿਉਂਕਿ ਉਹ ਮੇਨ ਗੜ੍ਹ ਆ ਜਿਹੜਾ ਰਿਪਬਲਿਕਨਸ ਦਾ। ਤੇ ਹੁਣ ਟੈਕਸਸ ਦੇ ਵਿੱਚ ਕੀ ਹੋ ਰਿਹਾ ਕਿ ਸਾਰੀ ਪੋਲਿਟਿਕਸ ਜਿਹੜੀ ਸ਼ੁਰੂ ਉਸੇ ਸਟੇਟ ਤੋਂ ਹੋਣੀ ਹੈ, ਟੈਕਸਸ, ਐਰੀਜ਼ੋਨਾ, ਮਿਸੀਸਿਪੀ, ਤੇ ਜਿਹੜੇ ਉੱਥੇ ਹਾਂਜੀ ਫਲੋਰੀਡਾ ਵੀ ਕਾਈਂਡ ਆਫ ਸਵਿੰਗ ਸਟੇਟ ਆ, 50-50 ਤੇ ਰਹਿੰਦੀ ਹੈ ਹਮੇਸ਼ਾ, ਮਾੜਾ ਮੋਟਾ 19 ਹੁੰਦਾ ਰਹਿੰਦਾ। ਪਰ ਟੈਕਸਸ ਤੇ ਜਦੋਂ ਟੈਕਸਸ ਪਿਓਰਲੀ ਰਿਪਬਲਿਕਨ ਸਟੇਟ ਸੀਗੀ, ਕੈਲੀਫੋਰਨੀਆ ਪਿਓਰਲੀ ਡੈਮੋਕ੍ਰੇਟ ਆ ਹਮੇਸ਼ਾ ਹੀ। ਜੇ ਹਿਸਟੋਰੀਕਲੀ ਦੇਖੋ ਪਿਛਲੇ 50 ਸਾਲਾਂ 'ਚ ਤਾਂ ਜ਼ਿਆਦਾਤਰ ਜਿੱਤ ਇਹਨਾਂ ਦੀ ਉਹ ਹੁੰਦੀ ਸੀ। ਸੋ ਟੈਕਸਸ ਇੱਦਾਂ ਕਿ ਉਹ ਖਤਰੇ 'ਚ, ਸੀਟਾਂ ਵੀ ਉਹਨਾਂ ਦੀਆਂ ਬਹੁਤ ਜ਼ਿਆਦਾ, ਆਊਟਕਮ ਵੀ ਉਹ ਡਿਟਰਮਾਈਨ ਕਰਦੀ ਹੈ ਇਲੈਕਸ਼ਨਸ ਦਾ। ਸੋ ਜਿਹੜੇ ਵੀ ਇੱਥੇ ਦੇ ਜੱਜ ਸੀਗੇ, ਕਮਿਸ਼ਨਰ ਸੀਗੇ, ਤੇ ਟੋਟਲ ਹੁਣ 27 ਕਾਊਂਟੀਜ਼ ਇਹ ਹੋ ਗਈਆਂ। ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਡਿਕਲੇਅਰ ਕੀਤਾ ਕਿ ਸਾਡੇ ਬਾਰਡਰ ਦੇ ਉੱਤੇ ਇਨਵੇਜਨ ਹੋ ਗਈ। ਇਨਵੇਜਨ ਕਹਿੰਦੇ ਆ ਜਦੋਂ ਲੜਾਈ ਵਾਲੀ ਸਿਚੁਏਸ਼ਨ, ਜਿਹੜੀ ਵਾਰ ਵਾਲੀ ਸਿਚੁਏਸ਼ਨ। ਹਾਂਜੀ, ਸੋ ਇਹ ਇਨਵੇਜਨ ਦੇ ਨਾਲ ਕੀ ਹੁੰਦਾ ਕਿ ਜਦੋਂ ਇਨਵੇਜਨ ਡਿਕਲੇਅਰ ਹੋ ਜਾਵੇ, ਕਿ ਜੇ ਗਵਰਨਰ ਕਹਿ ਦੇਵੇ ਕਿ ਇਨਵੇਜਨ ਹੋ ਗਈ ਆ, ਤੇ ਆਰਟੀਕਲ 1 ਸੈਕਸ਼ਨ 10 US ਕਨਸਟੀਟਿਊਸ਼ਨ ਦਾ, ਤੇ ਉਹ ਬੇਸਿਕਲੀ ਸਟੇਟਸ ਨੂੰ ਕਹਿੰਦਾ ਕਿ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਐਕਸ਼ਨ ਲੈ ਸਕਦੇ ਆ, ਜੇ ਜਿਹੜਾ ਵੀ ਤੁਹਾਨੂੰ ਨੈਸੈਸਰੀ ਹੈਗਾ ਆਪਣਾ ਬਾਰਡਰ ਸਿਕਿਉਰ ਕਰਨ ਲਈ, ਇਨਵੇਜਨ ਰੋਕਣ ਲਈ, ਜਾਂ ਆਪਣੀਆਂ ਕਮਿਊਨਿਟੀਆਂ ਨੂੰ ਬਚਾਉਣ ਲਈ। ਤੇ ਜਿਹੜਾ ਗਵਰਨਰ ਸੀਗਾ ਟੈਕਸਸ ਦਾ, ਗ੍ਰੈਗ ਅਬੋਟ, ਉਹਨਾਂ ਨੇ ਆਲਰੇਡੀ ਕਿਹਾ ਸੀਗਾ ਕਿ ਮੇਰਾ ਮਿਸ਼ਨ ਇਹੀ ਹੈਗਾ ਕਿ ਬਾਰਡਰ ਨੂੰ ਪ੍ਰੋਟੈਕਟ ਕਰਨਾ। ਤੇ ਇਹਨਾਂ ਨੇ ਇੱਕ ਆਪਰੇਸ਼ਨ ਲੋਨ ਸਟਾਰ ਚਲਾਇਆ ਸੀਗਾ। ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੋਇਆ ਇਹਦੇ ਬਾਰੇ, ਕਿ ਉਹ ਕਹਿੰਦੇ ਕਿ ਪੁਲਿਸ ਨੂੰ ਪਾਵਰ ਦੇ ਦਿਓ ਕਿ ਇਹੀ ਫੜ ਕੇ ਜਿਹੜੇ ਲੋਕ ਆ ਉਹਨਾਂ ਨੂੰ, ਜਿਹੜੇ ਇਹਨਾਂ ਦੀ ਹੁਣ ਜੇਲ੍ਹਾਂ 'ਚ ਪਾ ਦਿਓ, ਕਿ ਫੈਡਰਲ ਵਾਲੇ ਤਾਂ ਫੜਦੇ ਨਹੀਂ, ਆਪ ਹੀ ਫੜ ਕੇ ਤੁਸੀਂ ਦੇਖੋ ਕਿ ਇਹ ਕੌਣ ਆ। ਤੇ ਉਹਦੇ ਉੱਤੇ ਕਾਫੀ ਰੋਕ ਟੋਕ ਫਿਰ ਲੱਗੀ ਸੀਗੀ, ਨਹੀਂ ਤੁਸੀਂ ਇਹ ਤਾਂ ਡਿਸਕ੍ਰਿਮੀਨੇਸ਼ਨ ਕਰੋਗੇ, ਫਿਰ ਤੁਸੀਂ ਤਾਂ ਰੰਗ ਦੇ ਹਿਸਾਬ ਨਾਲ ਫੜ ਰਹੇ ਆ, ਇਹ ਚੀਜ਼ ਤੁਸੀਂ ਕਰ ਨਹੀਂ ਸਕਦੇ। ਤੇ ਹੁਣ ਕਾਫੀ ਸਾਰੇ ਜਿਹੜੇ ਜੱਜ ਤੇ ਕਮਿਸ਼ਨਰ ਸੀਗੇ, ਉਹਨਾਂ ਨੇ ਇਹੀ ਡੈਕਲੇਰੇਸ਼ਨ ਕੀਤੀ ਕਿ ਹੋਰ ਮੈਜਰ ਸਾਨੂੰ ਲੈਣੇ ਚਾਹੀਦੇ ਆ, ਲੋਕੀ ਬਹੁਤ ਜ਼ਿਆਦਾ ਆ ਰਹੇ ਆ। ਤੇ ਉਹਨਾਂ ਨੇ ਜਿਹੜਾ ਐਕਸਕਿਊਜ਼ ਦਿੱਤਾ ਜਾਂ ਰੀਜ਼ਨਿੰਗ ਆ ਉਹਨਾਂ ਦੀ, ਹੁਣ ਸਾਨੂੰ ਪਤਾ ਨਹੀਂ ਕਿ ਕਿੰਨੀ ਕੁ ਉਹਨਾਂ ਦੀ ਰਿਸਰਚ ਆ। ਉਹ ਕਹਿੰਦੇ ਕਿ ਜਿਹੜੇ ਕਾਫੀ ਡਰੱਗ ਕਾਰਟਲ ਵਾਲੇ ਆ, ਉਹ ਇਹ ਚੀਜ਼ ਨੂੰ ਬਹੁਤ ਜ਼ਿਆਦਾ ਐਕਸਪਲੋਇਟ ਕਰ ਰਹੇ ਆ, ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਰਾਹ ਚਾਹੀਦਾ ਸੀ ਡਰੱਗ ਭੇਜਣ ਦਾ, ਸਾਰਾ ਬੰਦੇ ਸਮਗਲ ਕਰਨ ਦਾ। ਤੇ ਜਦੋਂ ਹੁਣ ਇੰਨੇ ਜ਼ਿਆਦਾ ਬੰਦੇ ਆ ਰਹੇ ਆ, ਸਾਰੇ ਰਿਸੋਰਸ ਜਿਹੜੇ ਸਰਕਾਰ ਦੇ ਉਹ ਬਿਜ਼ੀ ਹੋ ਰਹੇ ਆ, ਤੇ ਕਾਫੀ ਸਾਰੇ ਜਿਹੜੇ ਕਾਰਟਲ ਵਾਲੇ ਲੋਕੀ ਇਹ ਚੀਜ਼ ਦਾ ਫਾਇਦਾ ਉਠਾ ਰਹੇ ਆ। ਤੇ ਜਿਹੜੇ ਕਾਰਟਲ ਆ ਉਹਨਾਂ ਕੋਲ ਆਲਰੇਡੀ ਹਥਿਆਰਬੰਦ ਉਹ ਹੁੰਦੇ ਆ, ਤੇ ਉਹਨਾਂ ਦੀਆਂ ਆਲਰੇਡੀ ਪਿੱਛੇ ਨਾਰਕੋ ਟੈਰਰਿਸਟ ਆਰਗੇਨਾਈਜੇਸ਼ਨਸ ਵਗੈਰਾ ਹੁੰਦੀਆਂ, ਤੇ ਉਹਨਾਂ ਨੂੰ ਰੋਕਣਾ ਜਿਹੜਾ ਉਹ ਜ਼ਰੂਰੀ ਆ। ਤੇ ਸਾਨੂੰ ਆਪਣਾ ਜਿਹੜਾ ਆਪਰੇਸ਼ਨਲ ਕੰਟਰੋਲ ਆ ਵਾਪਸ ਲੈਣਾ ਪੈਣਾ, ਨਹੀਂ ਤਾਂ ਸਾਡੀ ਕਮਿਊਨਿਟੀਆਂ ਨੂੰ ਜਿਹੜਾ ਉਹ ਕਾਫੀ ਵੱਡਾ ਜਿਹੜਾ ਖਤਰਾ ਉਹ ਹੋ ਜਾਊਗਾ। ਤੇ ਇਹਨਾਂ ਨੇ ਸਾਰਿਆਂ ਨੇ ਹੁਣ ਜਿਹੜੇ ਜੱਜਿਸ ਤੇ ਸੀਗੇ, ਕਮਿਸ਼ਨਰ ਸੀਗੇ, ਉਹਨਾਂ ਨੇ ਸਾਈਨ ਕਰਤੇ। ਇੱਕ ਅੱਧੇ ਸਿਟੀ ਦੇ ਮੇਅਰ ਨੇ ਵੀ ਸਾਈਨ ਕਰਤਾ ਕਿ ਆਪਾਂ ਐਗਰੀ ਕਰਦੇ ਹਾਂ ਕਿ ਗਵਰਨਰ ਨੂੰ ਐਕਸ਼ਨ ਲੈਣਾ ਚਾਹੀਦਾ। ਤੇ ਜਿਹੜਾ ਆਰਟੀਕਲ 4 ਆ, ਆਰਟੀਕਲ 4 ਸੈਕਸ਼ਨ 4 US ਕਨਸਟੀਟਿਊਸ਼ਨ ਦਾ ਹੈਗਾ, ਤੇ ਟੈਕਸਸ ਕਨਸਟੀਟਿਊਸ਼ਨ ਦਾ ਜਿਹੜਾ ਹੈਗਾ, ਉਹ ਬੇਸਿਕਲੀ ਇਹ ਕਹਿੰਦਾ ਕਿ ਜਦੋਂ ਇਦਾਂ ਦੀ ਸਿਚੁਏਸ਼ਨ ਆ ਜਾਵੇ, ਤੇ ਤੁਸੀਂ ਜਿਹੜਾ ਮਿਲੀਸ਼ੀਆ ਹੈਗਾ ਆਪਣਾ, ਹਥਿਆਰਬੰਦ ਜਿਹੜੇ ਪੁਲਿਸ ਨਾਲੋਂ ਵੀ ਵੱਧ ਜਿਹੜੇ ਆਰਮਡ ਰਿਸੋਰਸਿਸ ਹੈਗੇ, ਉਹ ਆਪਣੇ ਡਿਪਲੋਏ ਕਰ ਸਕਦੇ ਆ ਬਾਰਡਰ ਤੇ, ਆਪਣੇ ਬਾਰਡਰ ਪ੍ਰੋਟੈਕਟ ਕਰਨ ਲਈ। ਜੀ ਜਿਹੜਾ ਟੈਕਸਸ ਦਾ ਗਵਰਨਰ ਆ, ਉਹਨੇ ਅਜੇ ਇਹਨੂੰ ਸਾਈਨ ਨਹੀਂ ਕੀਤਾ ਸਾਰਿਆਂ ਨੂੰ, ਪਰ ਉਹ ਇਹਨੂੰ ਕੰਸੀਡਰ ਕਰ ਰਹੇ ਆ। ਉਹ ਕਹਿ ਰਹੇ ਆ ਕਿ ਸਾਰੀਆਂ ਆਪਸ਼ਨਸ ਔਨ ਟੇਬਲ ਆ, ਕਿਉਂਕਿ ਜਿਹੜੀ ਹਿਊਮਨ ਸਮਗਲਿੰਗ ਆ, ਹਿਊਮਨ ਟ੍ਰੈਫਿਕਿੰਗ ਆ, ਵਾਇਲੈਂਸ ਵਗੈਰਾ ਕਾਫੀ ਜਿਹੜੀ ਉਹ ਚੱਲ ਰਹੀ ਆ। ਤੇ ਜਿਹੜੀ ਬਾਰਡਰ ਦੀ ਹੁਣ ਸਿਚੁਏਸ਼ਨ ਦੇ ਬਾਰੇ ਲੋਕੀ ਪੁੱਛਦੇ ਆ, ਬਾਰਡਰ ਦੇ ਜੇ ਆંકੜੇ ਕਰੀਏ, ਜਨਵਰੀ 2021 ਤੋਂ ਲੈ ਕੇ ਹੁਣ ਤੱਕ 3.2 ਮਿਲੀਅਨ ਇਲੀਗਲ ਲੋਕੀ ਜਿਹੜੇ ਉਹ ਇਹਨਾਂ ਨੇ ਫੜੇ ਆ ਬਾਰਡਰ ਤੋਂ। 3.2 ਮਿਲੀਅਨ ਲੋਕੀ ਇਹਨੇ ਫੜੇ ਆ, ਤੇ ਆਲਮੋਸਟ 8 ਲੱਖ ਜਾਂ 1 ਮਿਲੀਅਨ ਲੋਕੀ ਜਿਹੜੇ ਹੈਗੇ ਆ ਉਹ ਸੇਫ ਲੰਘ ਕੇ ਆਏ ਆ। ਮਤਲਬ ਕਿ ਇਹ 2 ਸਾਲ ਜਿੱਦਾਂ ਇਹ ਰੌਲਾ ਪਾਉਂਦੇ ਸੀਗੇ ਕਿ ਪਿਛਲੇ 15 ਸਾਲਾਂ ਤੋਂ ਕਿ 10 ਮਿਲੀਅਨ ਲੋਕੀ ਕੱਚੇ ਆ, ਹਨਾ। ਤੇ ਜਦੋਂ ਦਾ ਬਾਈਡਨ ਆਇਆ, 10 ਮਿਲੀਅਨ ਦਾ ਪੁਰਾਣੇ ਦਾ ਰੌਲਾ ਸੀਗਾ, 4 ਮਿਲੀਅਨ ਜਿਹੜੇ ਹੈਗੇ ਆ ਹੋਰ ਆ ਗਏ ਆ। ਜੀ ਸੋ ਇਮੀਗ੍ਰੇਸ਼ਨ ਦੀ ਰਿਫਾਰਮ ਦੀ ਜੇ ਗੱਲ ਕਰੀਏ, ਉਹ ਕਹਿੰਦੇ ਸੀ ਰਿਫਾਰਮ ਕਰ ਲੈਣਾ, ਇੱਕ ਵਾਰੀ ਪੱਕੇ ਕਰ ਦੇਣੇ, ਬਾਅਦ ਚ ਆਪਾਂ ਰੂਲ ਸਟ੍ਰਿਕਟ ਕਰਨੇ ਆ। ਸੋ ਜਦੋਂ ਉਹਨੇ ਕਿਹਾ ਕਿ ਆਪਾਂ ਰਿਫਾਰਮ ਕਰਨਾ, ਜੇ ਕੀਤਾ ਭਾਵੇਂ ਨਹੀਂ ਕੀਤਾ, ਉਹਦੀ ਜਿਹੜੀ ਖਬਰ ਸੀਗੀ ਸੁਣ ਕੇ ਕਿ ਪੱਕੇ ਕਰ ਦੇਣੇ, ਖੇਤੀਬਾੜੀ ਵਾਲੇ ਕਰ ਦੇਣੇ। 4 ਮਿਲੀਅਨ ਲੋਕੀ ਜਿਹੜੇ ਸੀਗੇ, ਅਜੇ 2 ਸਾਲ ਵੀ ਪੂਰੇ ਨਹੀਂ ਹੋਏ, ਜਨਵਰੀ 2021 ਤੋਂ ਲੈ ਕੇ ਹੁਣ ਤੱਕ 4 ਮਿਲੀਅਨ ਲੋਕੀ ਜਿਹੜੇ ਉਹ ਆ ਚੁੱਕੇ ਆ। ਤੇ ਇਹਦੇ ਵਿੱਚ ਉਹ ਕਹਿ ਰਹੇ ਆ ਕਿ ਇਹ ਸਿਕਿਉਰਿਟੀ ਸਿਚੁਏਸ਼ਨ ਹੁਣ ਹੋ ਗਈ ਆ, ਤੇ ਇੱਕ ਹਿਊਮੈਨਿਟੇਰੀਅਨ ਡਿਜ਼ਾਸਟਰ ਆ, ਇਹਨੂੰ ਸਾਨੂੰ ਸੋਲਵ ਕਰਨਾ ਹੀ ਪੈਣਾ, ਕਿਉਂਕਿ ਉਹ ਕਹਿੰਦੇ ਆ ਕਿ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਸੋਲਵ ਨਹੀਂ ਕਰ ਰਹੀ ਆ। ਤੇ ਜਿਹੜਾ ਅਬਾਊਟ ਗਵਰਨਰ, ਉਹਨੇ ਆਪਣੇ ਜਿਹੜੇ ਆંકੜੇ ਆ ਉਹਨੇ ਪੇਸ਼ ਕੀਤੇ ਆ ਕਿ ਕਹਿੰਦਾ ਟੈਕਸਸ ਕੱਲੀ ਇੱਕ ਐਸੀ ਸਟੇਟ ਆ ਜਿਹੜੀ ਫੈਡਰਲ ਗਵਰਨਮੈਂਟ ਤੋਂ ਅਲੱਗ ਹੋ ਕੇ ਇਹਨੂੰ ਫਾਈਟ ਕਰ ਰਹੀ ਆ, ਕਿਉਂਕਿ ਆਪਾਂ ਬਾਰਡਰ ਤੇ ਆ, ਸਾਡੇ ਘਰ ਦੀ ਗੱਲ ਆ, ਸਾਨੂੰ ਇਹਨੂੰ ਰੋਕਣਾ ਹੀ ਪੈਣਾ। ਤੇ ਟੈਕਸਸ ਨੇ $4 ਬਿਲੀਅਨ ਆਪਣੇ ਸਟੇਟ ਦੇ ਟੈਕਸ ਪੇਅਰ ਮਨੀ ਚੋਂ ਦਿੱਤੇ ਸੀਗੇ ਬਾਰਡਰ
ਦੀ ਜਿਹੜੀ ਕੰਧ ਸੀਗੀ ਉਹਨੂੰ ਬਣਾਉਣ ਵਾਲੀ। ਸੋ ਇਕੱਲੀ ਇੱਕ ਸਟੇਟ ਸੀਗੀ ਜਿਹਨੇ ਐਫਰਟ ਲਾਇਆ ਕਿ ਕੰਧ ਬਣਾਉਣੀ ਆ, ਬਾਕੀ ਕਿਸੇ ਸਟੇਟ ਨੇ ਕੰਟਰੀਬਿਊਟ ਨਹੀਂ ਕੀਤਾ। ਤੇ ਇਹਨਾਂ ਨੇ ਆਪਣੇ ਜਿਹੜੇ ਲਾਅ ਇਨਫੋਰਸਮੈਂਟ ਦੇ ਅਫੀਸ਼ੀਅਲ ਸੀਗੇ ਉਹਨਾਂ ਨੂੰ ਵੀ ਡਾਇਰੈਕਟ ਕੀਤਾ। ਤੇ ਇਹਨਾਂ ਨੇ ਇਕੱਲੀ ਟੈਕਸਸ ਨੇ 3,06,26,200 ਇਲੀਗਲ ਬੰਦੇ ਜਿਹੜੇ ਫੜੇ ਸੀਗੇ, ਤੇ ਉਹਦੇ ਵਿੱਚੋਂ ਦੀ ਇਹਨਾਂ ਨੇ ਆਲਮੋਸਟ 20,000 ਜਿਹੜੀਆਂ ਕ੍ਰਿਮੀਨਲ ਅਰੈਸਟ ਕੀਤੀਆਂ, ਜਿਹਦੇ ਵਿੱਚੋਂ ਕਿ 17-18,000 ਜਿਹਨਾਂ ਲੋਕਾਂ ਤੇ ਫੈਲਨੀ ਚਾਰਜ ਲੱਗੇ, ਜਿਨ੍ਹਾਂ ਦੇ ਕੋਲੋਂ 340-350 ਮਿਲੀਅਨ ਦੀ ਜਿਹੜੀਆਂ ਫੈਂਟਨੋਲ ਦੀ ਲੀਗਲ ਡੋਜ਼ ਆ ਉਹ ਮਿਲੀ। ਸੋ ਇਦਾਂ ਕਿ ਇਹ ਗਲਤ ਨਹੀਂ ਹੈਗੇ, ਸਹੀ ਵੀ ਹੈਗੇ ਕਿਸੇ ਹੱਦ ਤੱਕ, ਕਿ ਇਹਨਾਂ ਨੇ 3 ਲੱਖ ਤੋਂ ਜ਼ਿਆਦਾ ਅਰੈਸਟ ਕੀਤੇ, ਚੋਂ 20,000 ਦੀਆਂ ਕ੍ਰਿਮੀਨਲ ਕਨਵਿਕਸ਼ਨਸ ਹੋਈਆਂ, ਤੇ ਜਿਹਦੇ ਵਿੱਚੋਂ ਦੀ 18,000 ਲੋਕੀ ਇਹਨਾਂ ਨੇ ਆਹੀ ਪਿਛਲੇ 2 ਸਾਲਾਂ ਦੇ ਵਿੱਚ ਹੀ ਜਿਹੜੇ ਡਰੱਗਸ ਵਗੈਰਾ ਸੀ ਉਹਦੇ ਨਾਲ ਫੜੇ ਆ। ਸੋ ਇਹ ਬਿਲਕੁਲ ਇਦਾਂ ਨਹੀਂ ਕਿ ਗਲਤ ਹੈਗੇ ਆ, ਵਾਕਈ ਡਰੱਗਸ ਵਗੈਰਾ ਬਹੁਤ ਜਿਹੜੀਆਂ ਆ ਰਹੀਆਂ, ਤੇ ਸਿਕਿਉਰਿਟੀ ਸਿਚੁਏਸ਼ਨ ਹੈਗੀ ਆ। ਤੇ ਇਹਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਕਾਫੀ ਸਾਰੇ ਬੰਦੇ ਜਿਹੜੇ ਸੀਗੇ, ਆંકੜਾ ਨਹੀਂ ਉਹਨਾਂ ਨੇ ਡਿਸਕਲੋਜ਼ ਕੀਤਾ ਕਿ ਜਿਹੜੇ ਹਾਰਡਕੋਰ ਟੈਰਰਿਸਟ ਸੀਗੇ ਅਬਾਊਟ 50 ਦੇ ਲਾਗੇ, ਜਿਹੜੇ ਕਿ FBI ਵਗੈਰਾ ਦੀ ਲਿਸਟ ਤੇ ਵਾਂਟਡ ਸੀਗੇ, ਉਹ ਵੀ ਇਹਨਾਂ ਨੇ ਜਿਹੜੇ ਆਹ ਲੋਕੀ ਆਉਂਦੇ ਆ ਉਹਦੇ ਵਿੱਚੋਂ ਦੀ ਇਹਨਾਂ ਨੇ ਫੜੇ ਆ। ਸੋ ਕਿਸੇ ਹੱਦ FBI ਵਗੈਰਾ ਤੇ ਹੁਣ ਇਹਨਾਂ ਦਾ ਆਹੀ ਜਿਹੜਾ ਡਿਬੇਟ ਚੱਲ ਰਿਹਾ ਕਿ ਕਿੱਦਾਂ ਇਹਨਾਂ ਨੇ ਸੋਲਵ ਕਰਨਾ। ਤੇ ਟੈਕਸਸ ਇਕੱਲੀ ਇਹੋ ਸਟੇਟ ਹੈਗੀ ਆ ਜਿਹਨੇ 10,000 ਤੋਂ ਵੱਧ ਲੋਕੀ ਬੱਸਾਂ 'ਚ ਭਰ ਕੇ ਹੋਰ ਸ਼ਹਿਰਾਂ 'ਚ ਭੇਜੇ ਆ। 8,000 ਇਹਨਾਂ ਨੇ ਵਾਸ਼ਿੰਗਟਨ DC ਭੇਜੇ ਸੀਗੇ, 2500 ਇਹਨਾਂ ਨੇ ਨਿਊਯਾਰਕ ਸਿਟੀ ਭੇਜੇ ਆ, ਤੇ 500 ਇਹਨਾਂ ਨੇ ਸ਼ਿਕਾਗੋ ਜਿਹੜੇ ਭਰ ਕੇ ਇਸੇ ਸਾਲ ਇਹਨਾਂ ਨੇ ਭੇਜੇ ਆ। ਤੇ ਇਹ ਕਹਿੰਦੇ ਕਿ ਆਪਾਂ ਰੁਕਣਾ ਨਹੀਂ ਜਦ ਤੱਕ ਸੁਪਰੀਮ ਕੋਰਟ ਜਾਂ ਹੋਰ ਕੋਈ ਫੈਡਰਲ ਗਵਰਨਮੈਂਟ 'ਚ ਇੰਟਰਫੇਅਰ ਨਹੀਂ ਕਰਦੀ। ਤੇ ਤਾਈਓ ਕਰਕੇ ਜਿਹੜੀ ਬਾਈਡਨ ਸਰਕਾਰ ਆ ਹੁਣ ਉਹ ਇਹ ਸੋਚ ਰਹੀ ਹੈ ਕਿ ਕਿੱਦਾਂ ਟੈਕਸਸ ਦੇ ਉੱਤੇ, ਫਲੋਰੀਡਾ ਉੱਤੇ ਲਾਅ ਸੂਟ ਕੀਤਾ ਜਾਵੇ ਕਿ ਇਹਨਾਂ ਨੂੰ ਰੋਕਿਆ ਜਾਵੇ ਇਹ ਕਿ ਉੱਥੇ ਰੱਖੋ। ਸੋ ਦੇਖਦੇ ਹਾਂ ਹੁਣ ਕਿੱਧਰਲੇ ਪਾਸੇ ਗੱਲ ਪਹੁੰਚਦੀ ਹੈ। ਜੀ ਸੌਰੀ ਮੈਂ ਵਿੱਚ ਇੰਟਰਰਪਟ ਕਰਦਾ। ਸੋ 3.2 ਮਿਲੀਅਨ 32 ਲੱਖ ਲੋਕ, ਸੋ ਇਹ ਸਾਰੇ ਐਂਟਰ ਹੋ ਗਏ ਜਾਂ ਇਹਨਾਂ 'ਚ ਕੁਝ ਡਿਪੋਰਟ ਵੀ ਕੀਤੇ ਆ? ਇਹ ਉਹ ਲੋਕ ਆ ਜਿਹੜੇ ਉਹਨਾਂ ਨੇ ਫੜੇ ਆ, ਤੇ ਜਿਹੜੇ ਉਹਨਾਂ ਨੇ ਐਕਨੋਲੇਜ ਕੀਤੇ ਕਿ ਇਲੀਗਲੀ ਇਹ ਆਉਂਦੇ ਸੀਗੇ। ਇਹ ਚੋਂ ਹੁਣ ਆਫ ਕੋਰਸ ਕਈ ਲੋਕੀ ਇਹਨਾਂ ਨੇ ਫੜ ਕੇ ਡਿਪੋਰਟ ਕਰਤੇ ਹੋਣੇ, ਪਰ ਮੈਜੋਰਟੀ ਇਹਨਾਂ ਨੇ ਆਣ ਦਿੱਤੇ ਆ। ਤੇ 8 ਲੱਖ ਸੇਫ ਲੰਘੇ। ਸੋ 3.2 ਮਿਲੀਅਨ ਨਹੀਂ, ਆਲਮੋਸਟ 4 ਮਿਲੀਅਨ ਲੋਕੀ 2 ਸਾਲਾਂ ਦੇ ਵਿੱਚ ਪਿਛਲੇ 'ਚ ਆਏ ਆ। ਜੀ ਬਿਲਕੁਲ। ਸੋ ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਆ ਇਹ ਕੁਐਸਚਨ ਵੀ ਪੁੱਛਦੇ ਸੀ, ਤੇ ਇਹ ਤੁਹਾਨੂੰ ਹੁਣ ਪਤਾ ਲੱਗ ਗਿਆ, ਨਾ ਤਾਂ ਆਪਾਂ ਪੰਜਾਬੀ ਰੇਡੀਓ USA ਵੱਲੋਂ, ਤੇ ਨਾ ਹੀ ਜੇ ਤਿਰਕੀਆਣਾ ਅਟਾਰਨੀ ਹੋਣਾ ਵੱਲੋਂ ਕਿਸੇ ਨੂੰ ਸੁਜੈਸਟ ਕਰਦੇ ਆ ਵੀ ਬਾਰਡਰ ਕ੍ਰਾਸ ਕਰਕੇ ਆਓ। ਠੀਕ ਆ, ਆਪ ਤੁਸੀਂ ਖਬਰਾਂ ਸੁਣਦੇ ਰਹਿੰਦੇ ਆ ਪਿਛਲੇ ਮਹੀਨਿਆਂ 'ਚ ਕਿੱਦਾਂ ਟਰੱਕ ਦੇ ਵਿੱਚ ਭਰ ਕੇ ਆਏ, ਕਿੰਨਿਆਂ ਦੀਆਂ ਮੌਤਾਂ ਹੋਈਆਂ, ਕਿੰਨੀਆਂ ਬੁਰੀਆਂ ਖਬਰਾਂ ਵੀ ਆਉਂਦੀਆਂ, ਰਸਤੇ 'ਚ ਰੇਪ ਹੁੰਦੇ ਆ, ਮੁੰਡੇ ਮਰ ਜਾਂਦੇ ਆ। ਸੋ ਇਹ ਬਿਲਕੁਲ ਧਿਆਨ 'ਚ ਰੱਖਣ ਵਾਲੀ ਗੱਲ ਹੈਗੀ ਆ ਜੀ। ਸੋ ਅੱਜ ਦੀਆਂ ਇਹੀ ਆ। ਅੱਜ ਆਪਾਂ ਫਿਰ ਤੁਸੀਂ ਦੱਸਿਆ ਕਿ ਜ਼ਿਆਦਾਤਰ ਕੁਐਸਚਨ ਨਹੀਂ ਲਵਾਂਗੇ ਲੋਕਾਂ ਦੇ, ਤੇ ਆਪਾਂ ਫਿਰ ਸਵਾਲ ਜਵਾਬ ਵੱਲ ਵਧਦੇ ਹਾਂ। ਜੀ। ਸੋ ਬਿਲਕੁਲ ਸਰੋਤਿਓ, ਹੁਣ ਜੇ ਤੁਹਾਡਾ ਕਿਸੇ ਦਾ ਕੁਐਸਚਨ ਹੈਗਾ ਆ, ਜ਼ਰੂਰ ਤੁਸੀਂ ਪਲੀਜ਼ ਕਾਲ ਕਰ ਸਕਦੇ ਹੋ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ 408-272-5200 ਤੇ ਸਤਿ ਸ੍ਰੀ ਅਕਾਲ ਆਪਾਂ ਸਾਰਿਆਂ ਨੂੰ ਕਹਿ ਦੇਣੀ ਆ, ਤੇ ਸਿੱਧਾ ਹੀ ਕੁਐਸਚਨ ਪੁੱਛਿਓ, ਕੋਈ ਆਪਾਂ ਇੱਦਾਂ ਨਾਰਾਜ਼ ਨਹੀਂ ਹੁੰਦੇ। ਤੇ ਜਿਹੜੇ ਦੂਰੋਂ ਤੁਹਾਡਾ ਕਾਲ ਨਹੀਂ ਰਲ ਰਹੀ, ਤੇ ਯੂਰਪ ਤੋਂ ਕਾਲ ਕਰ ਰਹੇ ਆ ਜਾਂ ਇੰਡੀਆ ਤੋਂ, ਤੇ ਫੇਸਬੁੱਕ ਤੇ ਮੈਸੇਜ ਛੱਡ ਦਿਓ, ਤੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਜਿਹੜਾ ਕੁਐਸਚਨ ਆ ਉਹਦਾ ਆਨਸਰ ਦੇ ਸਕੀਏ। ਤੇ ਅਟਾਰਨੀ ਜੇ ਤਿਰਕੀਆਣਾ ਉਹਨਾਂ ਦੇ ਆਫਿਸ ਦਾ ਨੰਬਰ ਵੀ ਨੋਟ ਕਰ ਲਓ, ਕਿਉਂਕਿ ਤੁਹਾਨੂੰ ਅਪਾਇੰਟਮੈਂਟ ਦੀ ਜ਼ਰੂਰਤ ਪੈਣੀ ਆ। 415-909-0503 4159090503। ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ, ਤੇ ਬ੍ਰੇਕ ਤੋਂ ਬਾਅਦ ਫਿਰ ਕੁਐਸਚਨ ਆਨਸਰ ਜਿਹੜੇ ਆ ਉਹ ਸ਼ੁਰੂ ਕਰਦੇ ਆ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਂਦਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ
ਜੀ ਸਤਿ ਸ਼੍ਰੀ ਅਕਾਲ ਜੀ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਜਿੰਨੇ ਵੀ ਸਰੋਤੇ ਆ ਸਾਰਿਆਂ ਨੂੰ ਬੇਨਤੀ ਆ ਜਦੋਂ ਤੁਸੀਂ ਕਾਲ ਕਰਦੇ ਆ ਤੇ ਤੁਹਾਡੀ ਜਦੋਂ ਕਾਲ ਮਿਲ ਜਾਂਦੀ ਆ ਤੇ ਟਿਕੇ ਰਹੋ ਕਿਉਂਕਿ ਕਈ ਕਾਲ ਸਾਡੇ ਕੋਲ ਇਸ ਵੇਲੇ 56 ਮਿੰਟ ਤੋਂ ਹੋਲਡ ਤੇ ਹੈਗੇ ਆ ਤੇ ਜਦੋਂ ਤੁਸੀਂ ਡ੍ਰੌਪ ਕਰਕੇ ਦੁਬਾਰਾ ਕੀ ਕਰਦੇ ਫੇਰ ਤੁਹਾਡਾ ਨੰਬਰ ਪਿੱਛੇ ਲੱਗ ਜਾਣਾ ਆ। ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਿੱਧਾ ਹੀ ਕੁਐਸਚਨ ਪੁੱਛਿਓ ਤੇ ਆਪਾਂ ਕੁਛ ਕੁ ਫੇਸਬੁੱਕ ਦੇ YouTube ਦੇ ਵੀ ਕੁਐਸਚਨ ਲੈ ਲੈਂਦੇ ਆ। ਇੱਕ ਮਨਜੀਤ ਕੌਰ ਉਹਨਾਂ ਦਾ ਕੁਐਸਚਨ ਆ F2 ਕੈਟਾਗਰੀ ਉਹਨਾਂ ਦੀ ਸੀ 2020 ਦੇ ਵਿੱਚ 13 ਜੁਲਾਈ ਚ ਕੇਸ ਕਲੀਅਰ ਹੋਇਆ। ਹੁਣ ਮੇਰਾ ਬੇਬੀ ਹੋਣਾ ਆ ਉਹਨਾਂ ਨੇ ਲਿਖਿਆ ਸ਼ਾਇਦ 8 ਅਪ੍ਰੈਲ 2022 ਚ ਹੋਇਆ ਸੀ ਜਾਂ ਪਲੀਜ਼ ਤੁਸੀਂ ਦੱਸੋ ਕਦੋਂ ਤੱਕ ਇੰਟਰਵਿਊ ਆ ਸਕਦੀ ਹੈ। ਸੋ ਜਾਂ ਤਾਂ ਟੋਟਲੀ ਇੰਗਲਿਸ਼ ਲਿਖੋ ਜਾਂ ਟੋਟਲੀ ਪੰਜਾਬੀ ਚ ਲਿਖੋ ਕਿਉਂਕਿ ਜਦੋਂ ਉਹਨੂੰ ਤੁਸੀਂ ਲਿਖਿਆ ਨਾ ਉਹ ਫਿਰ ਸਮਝਣ ਚ ਮੁਸ਼ਕਲ ਆਉਂਦੀ ਹੈ ਜੀ। ਸੋ ਦੋ ਕੈਟਾਗਰੀਜ਼ ਹੁੰਦੀਆਂ F2A ਤੇ F2B ਤੇ ਜਿਹੜੀ ਇੰਡੀਆ ਦੇ ਵਿੱਚ ਵੇਟ ਕਰ ਰਹੇ ਆ F2A ਕੈਟਾਗਰੀ ਜਿਹੜੀ ਹੈਗੀ ਆ ਸਪਾਊਸ ਦੀ ਉਹ ਕਰੰਟ ਚੱਲ ਰਹੀ ਆ। ਉਹਦੇ ਵਿੱਚ ਵੇਟ ਟਾਈਮ ਤਾਂ ਨਹੀਂ ਹੈਗਾ ਪਰ ਜਿਹੜਾ ਇੰਡੀਆ ਦੇ ਵਿੱਚ ਕਿਉਂਕਿ ਡਿਲੇ ਬਹੁਤ ਚੱਲ ਰਹੇ ਸੀਗੇ ਐਮਬੈਸੀ ਵਾਲੇ ਇਹਨਾਂ ਨੂੰ ਇੰਟਰਵਿਊ ਨਹੀਂ ਦੇ ਸਕਦੇ। ਸੋ ਇਹਨਾਂ ਦੀ ਐਸ ਸੱਚ ਕੋਈ ਵੇਟ ਟਾਈਮ ਨਹੀਂ। ਜਦੋਂ ਐਮਬੈਸੀ ਨੂੰ ਮੌਕਾ ਮਿਲਿਆ ਉਦੋਂ ਇਹਨਾਂ ਦੀ ਗੱਲ। ਸੋ ਕੋਈ ਵੇਟ ਇਹਨਾਂ ਦੀ ਐਸ ਸੱਚ ਕੋਈ ਜਿੱਦਾਂ ਕਹਿ ਲਓ 10 ਸਾਲ ਦੀ 8 ਸਾਲ ਦੀ 6 ਸਾਲ ਦੀ ਵੇਟ ਵੂਟ ਵਾਲਾ ਕੋਈ ਹਿਸਾਬ ਕਿਤਾਬ ਨਹੀਂ। ਜਦੋਂ ਐਮਬੈਸੀਆਂ ਨੂੰ ਟਾਈਮ ਲੱਗਿਆ ਉਹਨਾਂ ਨੇ ਬੁਲਾ ਲੈਣਾ। ਸੋ ਹੁਣ ਇਹ ਟਾਈਮ ਮੈਨੇਜਮੈਂਟ ਦੀ ਪ੍ਰੋਬਲਮ ਆ। ਤੇ ਅਗਲਾ ਜਿਹੜਾ ਕੁਐਸਚਨ ਹੈਗਾ ਆ ਇੱਕ ਸੁੰਦਰ ਸਿੰਘ ਹੋਣਾ ਦਾ ਕਹਿੰਦੇ ਵੀ ਮੈਂ ਗੁਰਦੁਆਰਾ ਸਾਹਿਬ 'ਚ ਕੰਮ ਕਰਦਾ ਆ ਤੇ ਮੇਰਾ ਗ੍ਰੀਨ ਕਾਰਡ ਪੈਂਡਿੰਗ ਆ। ਟਰੈਵਲ ਡਾਕੂਮੈਂਟਸ ਵਰਕ ਪਰਮਿਟ ਅਪਰੂਵ ਹੋ ਗਿਆ ਕਿ ਉਹ ਬਾਹਰ ਕੰਮ ਕਰ ਸਕਦੇ ਆ ਲੀਗਲੀ ਜਾਂ ਨਹੀਂ? ਨਹੀਂ, ਜੇ ਮਤਲਬ ਵਰਕ ਪਰਮਿਟ ਖਤਮ ਹੋ ਗਿਆ ਤਾਂ ਬਾਹਰ ਨਹੀਂ ਕਰ ਸਕਦੇ ਕੰਮ। ਬਾਹਰ ਵੈਸੇ ਵੀ ਵਰਕ ਪਰਮਿਟ ਭਾਵੇਂ ਹੋਵੇ ਵੀ ਤਾਂ ਵੀ ਨਹੀਂ ਕਰ ਸਕਦੇ ਜੀ ਕਿਉਂਕਿ ਉਹਨਾਂ ਦਾ R1 ਹੋਇਆ ਜੀ। ਜੀ। ਤੇ ਅਗਲਾ ਕੁਐਸਚਨ ਵੀਰ ਸਿੰਘ ਹੋਣਾ ਦਾ ਮਨਜੀਤ ਕੌਰ ਜੀ ਆਪਣਾ ਕੇਸ 20 ਅਪ੍ਰੈਲ 2020 ਚ ਡਾਕੂਮੈਂਟ ਅਪਰੂਵਡ ਹੋਏ ਸੀ। ਹੁਣ ਨੈਕਸਟ ਮੰਥ ਚ ਇੰਟਰਵਿਊ ਸਕੈਜੂਲ ਹੋਣੀ ਆ ਜੀ ਸੇਮ ਐਜ਼ ਯੂਅਰ ਕੈਟਾਗਰੀ ਸੀ। ਹਾਂਜੀ, ਸੋ ਵੇਟ ਹੀ ਕਰਨਾ ਪੈਣਾ ਸਾਰਿਆਂ ਨੂੰ ਜਿਹਨਾਂ ਦੇ ਡਾਕੂਮੈਂਟ ਅਪਰੂਵ ਹੋਏ ਐਮਬੈਸੀਆਂ 'ਚ। ਜਿਹਨਾਂ ਦੇ ਵੇਟ ਵਾਲੇ ਸਵਾਲ ਆ ਉਹਦਾ ਇਹ ਹੈ ਕਿ ਐਮਬੈਸੀਆਂ ਦਾ ਕੋਈ ਅਜੇ ਪਤਾ ਨਹੀਂ ਕਿ ਕਿੰਨੀ ਦੇਰ ਲੱਗਣੀ ਹੈ। ਤਾਂ ਕੋਈ ਆਨਸਰ ਨਹੀਂ ਹੈਗਾ ਸਾਡੇ ਕੋਲ ਕਿੰਨੀ ਦੇਰ ਲੱਗਣੀ ਹੈ। ਡੇਟਾ ਨਹੀਂ ਕੋਈ ਹੈਗਾ। ਸੋ ਇਹ ਇੱਕ ਅਨਫੋਰਚੂਨੇਟ ਪਾਰਟ ਵੀ ਹੈਗਾ ਜੇ ਇੰਨੀ ਵੱਡੀ ਗਿਣਤੀ 'ਚ 4 ਮਿਲੀਅਨ ਦੇ ਕਰੀਬ ਲੋਕ ਕ੍ਰਾਸ ਕਰਕੇ ਬਾਰਡਰ 'ਚ ਆਏ ਆ ਤੇ ਉਹਦਾ ਜਿਹੜਾ ਦੂਜਾ ਬੁਰਾ ਅਸਰ ਆ ਉਹ ਜਿਹੜੀ ਲੀਗਲ ਇਮੀਗ੍ਰੇਸ਼ਨ ਤੇ ਵੀ ਪਿਆ ਕਿਉਂਕਿ ਉਹ ਕੰਮ ਥੋੜਾ ਡਿਲੇ ਹੋ ਗਿਆ। ਹੁਣ ਐਮਬੈਸੀ 'ਚ ਕਹਿੰਦੇ ਭਈ ਕਈ ਵਾਰ ਤਾਂ ਸਾਲ ਡੇਢ ਸਾਲ ਤਾਂ ਵਿਜ਼ਟਰ ਵੀਜ਼ੇ ਦੀ ਇੰਟਰਵਿਊ ਲੈਣ ਦੀ ਡੇਟ ਮਿਲ ਰਹੀ ਹੈਗੀ। ਹਾਂਜੀ, ਏਦਾਂ ਹੀ ਆ। ਸੋ ਆਪਾਂ ਕਾਲਰ ਲਈਏ। ਅਗਲੇ ਕਾਲਰ ਆ ਸਾਡੇ ਗੁਰਦਿਆਲ ਸਿੰਘ ਜੀ। ਹਾਂਜੀ, ਮੇਰਾ ਸਤਿ ਸ੍ਰੀ ਅਕਾਲ ਦੋਵਾਂ ਵੀਰਾਂ ਨੂੰ ਜੀ ਕੁਐਸਚਨ ਦੱਸੋ। ਸਤਿ ਸ੍ਰੀ ਅਕਾਲ ਆਪਾਂ ਸਾਰਿਆਂ ਨੇ ਕਹਿਤਾ ਪਹਿਲਾਂ ਤਾਂ ਕਿ ਜਲਦੀ ਸਾਰਿਆਂ ਦੇ ਕੁਐਸਚਨ ਲੈ ਲਈਏ। ਮੈਂ ਪਿਛਲੀ ਵਾਰ ਪੁੱਛਿਆ ਸੀ ਜੀ ਨੂੰ ਕਿ ਜੇ 3 ਮਹੀਨੇ ਬਾਅਦ ਮੇਰਾ ਵਿਜ਼ਟਰ ਵੀਜ਼ਾ ਬੇਟਾ ਆਇਆ ਵਿਆਹ ਕਰਾਇਆ ਤਾਂ ਫਿਰ ਉਹ ਸਟੇ ਕਰ ਸਕਦਾ? ਗ੍ਰੀਨ ਕਾਰਡ ਹੋਲਡਰ ਨਾਲ ਕਰਾਇਆ ਉਹਨੇ ਸਿਟੀਜ਼ਨ ਨਾਲ? ਹਾਂਜੀ, ਫਾਈਲ ਕਰਨੇ ਪੈਣੇ। ਪੇਪਰ ਫਾਈਲ ਕਰ ਦੋ, ਐਡਜਸਟਮੈਂਟ ਆਫ ਸਟੇਟਸ ਕਰ ਸਕਦਾ। 3 ਮਹੀਨੇ ਬਾਅਦ ਸਟੇ ਕਰ ਸਕਦਾ? ਵਾਪਸ ਜਾਣ ਦੀ ਲੋੜ ਤਾਂ ਨਹੀਂ? ਵੀਜ਼ਾ ਉਹਨੂੰ ਕਿੰਨੇ ਚਿਰ ਦਾ ਲੱਗਾ ਸੀ? ਦੇਖੋ ਜੇ 6 ਮਹੀਨੇ ਦਾ। ਇਹ ਗੱਲ ਧਿਆਨ ਨਾਲ ਸੁਣਿਓ, ਪਹਿਲਾਂ ਵੀ ਕਈ ਵਾਰੀ ਕਹੀ ਹੈ ਜਦੋਂ ਆਣਾ ਉਦੋਂ ਇਸ ਇਰਾਦੇ ਨਾਲ ਹੀ ਬੰਦਾ ਆ ਸਕਦਾ ਕਿ ਮੈਂ ਵਾਪਸ ਜਾਣਾ। ਇਹਦੇ ਵਿੱਚ ਤੁਹਾਨੂੰ ਵਕੀਲ ਕੋਈ ਸਲਾਹ ਨਹੀਂ ਦੇ ਸਕਦਾ ਕਿ ਇਦਾਂ ਹੋ ਸਕਦਾ ਕਿ ਨਹੀਂ। ਆ ਕੇ ਤੁਹਾਡਾ 90 ਦਿਨ ਬਾਅਦ ਜੇ ਵਿਚਾਰ ਬਦਲਦਾ ਵਾ ਕਿ ਮੈਂ ਹੁਣ ਰਹਿਣਾ ਵਾ ਫਿਰ ਤੁਸੀਂ ਆਪਣਾ ਗ੍ਰੀਨ ਕਾਰਡ ਤੇ ਐਡਜਸਟਮੈਂਟ ਆਫ ਸਟੇਟਸ ਫਾਈਲ ਕਰ ਸਕਦੇ ਆ। ਸੋ ਇਹ ਸਮਝਣ ਵਾਲੀ ਗੱਲ ਆ। ਤੁਹਾਨੂੰ ਮੈਂ ਇਹ ਨਹੀਂ ਕਹਿ ਰਿਹਾ ਕਿ ਆ ਕੇ 90 ਦਿਨ ਵੇਟ ਕਰਕੇ ਫਾਈਲ ਕਰ ਦਿਓ। ਉਹਦੇ ਵਿੱਚ ਤੁਹਾਨੂੰ ਪ੍ਰੋਬਲਮ। ਤੁਸੀਂ ਜਦੋਂ ਆਣਾ ਤੁਹਾਨੂੰ ਉਹਨਾਂ ਨੇ ਪੁੱਛਣਾ ਕਿ ਤੁਸੀਂ ਵਾਪਸ ਜਾਣਾ, ਤੁਹਾਡੇ ਤੇ ਜ਼ਿੰਮੇਵਾਰੀ ਪੈਂਦੀ ਹੈ ਤੁਸੀਂ ਪ੍ਰੂਵ ਕਰਨਾ ਕਿ ਮੈਂ ਕੀ ਕਰਾਉਣ ਆਉਣਾ, ਮੇਰੀ ਟੈਂਪਰੇਰੀ ਵਿਜ਼ਿਟ। ਤੇ ਇੱਥੇ ਆ ਕੇ ਜੇ ਤੁਹਾਡਾ ਇਰਾਦਾ ਬਣਦਾ ਕਿ ਨਹੀਂ ਹੁਣ ਮੈਂ ਵਾਪਸ ਨਹੀਂ ਜਾਣਾ ਮੈਂ ਰਹਿਣਾ ਵਾ ਤੇ ਤਾਂ ਕਰਕੇ ਜਿਹੜਾ 90 ਦਿਨ ਵਾਲਾ ਰੂਲ ਆ ਉਹਦਾ ਇਹ ਮੈਨਾ ਹੈਗਾ। ਧੰਨਵਾਦ ਜੀ। ਧੰਨਵਾਦ ਜੀ। ਅਗਲੇ ਕਾਲਰ ਆ ਸਾਡੇ ਚਰਨਜੀਤ ਸਿੰਘ ਜੀ। ਚਰਨਜੀਤ ਜੀ। ਅਗਲੇ ਕਾਲਰ ਆ ਦੇਵੀ ਦਿਆਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਖਾਲਸਾ ਜੀ, ਕੱਟਿਓ ਨਾ ਫੋਨ। ਤੇ ਮੈਂ ਪਿਛਲੇ ਮਹੀਨੇ ਵੀ ਕਾਲ ਕੀਤੀ ਸੀਗੀ। ਮੇਰੇ 2 ਬੱਚੇ ਇੰਡੀਆ ਸੀਗੇ। ਮੈਂ 2010 ਦੇ ਵਿੱਚ ਮੈਂ ਪਟੀਸ਼ਨ ਕੀਤੀ ਸੀ ਉਹਨਾਂ ਦੀ ਤੇ ਵੱਡੇ ਦੀ ਤਾਂ ਡੈਥ ਹੋ ਗਈ ਸੀਗੀ। ਹਾਂਜੀ, ਤੇ
ਉਹ ਹੁਣ ਛੋਟੇ ਦੀ ਵਾਈਫ ਦੀ ਡੈਥ ਹੋ ਗਈ ਹੈ, ਪੋਤਾ ਮੇਰਾ ਹੈਗਾ 14 ਸਾਲ ਦਾ, ਜੀ ਤੇ ਉਹ ਮੈਂ ਹੁਣ ਇਹਦੇ ਛੋਟੇ ਦੀ ਜਿਹੜੀ ਹੈ ਨਾ ਇੱਥੋਂ ਭਰਵਾਈ ਹੈਗੀ ਆ, ਡੈਥ ਸਰਟੀਫਿਕੇਟ ਭੇਜਿਆ ਹੈਗਾ ਉਹਨੇ, ਪਲੱਸ ਕੈਟਾਗਰੀ 2 ਕਰਤੀ ਹੈ, F2 ਕਰ ਦਿੱਤੀ ਹੈਗੀ ਆ, ਉਹ 1 ਦੇ ਵਿੱਚ ਆਉਂਦਾ। ਇਹ ਮੈਨੂੰ ਦੁਬਾਰਾ ਕਰਨਾ ਪੈਣਾ ਕਿ ਨਹੀਂ ਕਰਨਾ ਪੈਣਾ, ਕਿ ਆਪੇ ਕਰ ਦੇਣਗੇ? ਕੈਟਾਗਰੀ F2B ਕਰਤੀ ਹੈ, ਕਿਹੜੀ ਕਰਤੀ ਹੈ? ਨਹੀਂ, F2 ਕੱਲੀ ਲਿਖੀ ਆਵੇ, ਪਹਿਲਾਂ F3 ਤੋਂ ਉਹਨੇ F2 ਕਰ ਦਿੱਤੀ ਹੈਗੀ ਆ। NVC ਨੂੰ ਵੀ ਭੇਜਿਆ ਹੈਗਾ ਤੇ ਕੈਲੀਫੋਰਨੀਆ ਸਰਵਿਸ ਸੈਂਟਰ ਨੂੰ ਵੀ ਭੇਜਿਆ ਲੈਟਰ। ਤੁਸੀਂ ਸਿਟੀਜ਼ਨ ਆ? ਮੈਂ ਸਿਟੀਜ਼ਨ ਹਾਂ ਜੀ। ਨਹੀਂ, F3 ਕੈਟਾਗਰੀ ਰਹਿਣੀ ਹੈ, F2 ਤਾਂ ਨਹੀਂ ਕੈਟਾਗਰੀ ਇਹਦੀ ਹੋਣੀ। ਮੈਨੂੰ ਨਹੀਂ ਪਤਾ। F1 ਦੇ ਵਿੱਚ ਸਿੰਗਲ ਨਹੀਂ ਹੋ ਗਿਆ, ਉਹ ਕਹਿੰਦੇ F1 ਦੇ ਵਿੱਚ ਕੈਟਾਗਰੀ ਵਾਈਫ ਦੀ ਡੈਥ ਹੋ ਗਈ, ਡੈਥ ਸਰਟੀਫਿਕੇਟ ਨਾਲ ਭੇਜ ਦਿੱਤਾ ਹੈਗਾ, ਤੇ ਉਹ ਹੁਣ ਸਿੰਗਲ ਹੋ ਗਿਆ ਤੇ ਉਹ ਚੇਂਜ ਹੋਣੀ ਹੈ ਕੈਟਾਗਰੀ। F1 ਤੇ F3 ਰਹਿਣੀ ਹੈ, ਜਿਹੜੀ F2 ਹੈਗੀ ਨਾ ਉਹ ਗ੍ਰੀਨ ਕਾਰਡ ਹੋਲਡਰ ਲਈ ਹੈਗੀ ਆ। ਤੁਸੀਂ ਦੁਬਾਰਾ ਚੈੱਕ ਕਰੋ ਇੱਕ ਵਾਰੀ। ਹਾਂਜੀ ਅੱਛਾ, ਸੈਕਿੰਡ ਉਹ ਜਿਹੜਾ ਮੇਰਾ ਵੱਡਾ ਬੱਚਾ ਡੈਥ ਹੋਈ ਆ ਉਹਦੀ, ਉਹ ਹੁਣ ਉਹਨਾਂ ਨੂੰ ਡੈਥ ਸਰਟੀਫਿਕੇਟ ਕੈਂਸਲ ਕਰਾਉਣਾ ਪੈਣਾ ਤਾਂ ਆਪਣੇ ਆਪ ਹੀ ਕੈਂਸਲ ਹੋ ਜਾਊਗਾ ਉਹਨਾਂ ਦਾ? ਡੈਥ ਸਰਟੀਫਿਕੇਟ ਕੈਂਸਲ ਕਰਾਉਣਾ ਪੈਣਾ? ਮੈਨੂੰ ਸਵਾਲ ਨਹੀਂ ਤੁਹਾਡਾ ਸਮਝ ਲੱਗਿਆ, ਕੀ ਪੁੱਛਿਆ? ਨਹੀਂ, ਮੇਰੇ ਬੱਚੇ 2 ਦੀ ਮੈਂ ਪਟੀਸ਼ਨ ਕੀਤੀ ਸੀ। ਸਮਝ ਗਿਆ, ਮੈਂ ਕਿਹਾ ਸਵਾਲ ਕੀ ਹੈਗਾ ਸਾਰਾ? ਹਾਂਜੀ, ਸਵਾਲ ਕੀ ਹੈਗਾ? ਵੱਡਾ ਮੁੰਡਾ ਪੂਰਾ ਹੋ ਗਿਆ ਸੀ, ਅਸੀਂ ਹੁਣ ਇੰਡੀਆ ਜਾ ਕੇ ਆਏ, ਡੈਥ ਸਰਟੀਫਿਕੇਟ ਲਿਆਏ ਸੀ। ਪਤਾ ਲੱਗ ਗਿਆ ਜੀ ਤੁਹਾਡਾ, ਮੈਨੂੰ ਤੁਹਾਡਾ ਫੈਮਿਲੀ ਸਿਚੁਏਸ਼ਨ ਪਤਾ ਲੱਗ ਗਈ। ਆਮ ਸੌਰੀ ਹੈ ਨਾ, ਤੁਹਾਡੇ ਨਾਲ ਇਦਾਂ ਹੋਇਆ। ਮੈਂ ਕਿਹਾ ਸਵਾਲ ਨਹੀਂ ਤੁਹਾਡਾ, ਕੋਈ ਗੱਲ ਨਹੀਂ, ਰੱਬ ਦਾ ਭਾਣਾ ਜੀ। ਹਾਂ, ਅੱਛਾ, ਤੇ ਮੈਂ ਚਾਹੁੰਦਾ ਵੀ ਉਹ ਹੁਣ ਮੁੰਡੇ ਦੀ ਪਟੀਸ਼ਨ ਉਹਦੀ ਕੈਂਸਲ ਕਰਾਉਣੀ ਪੈਣੀ ਹੈ ਕਿ ਆਪਣੇ ਆਪ ਹੀ ਕੈਂਸਲ ਹੋ ਜੂਗੀ, ਜਿਹਦੀ ਡੈਥ ਹੋਈ ਹੈ? ਉਹਦੀ ਕੈਂਸਲ ਤਾਂ ਨਹੀਂ ਕਰਾਉਣੀ ਪੈਣੀ, ਆਪੇ ਕੈਂਸਲ ਹੋ ਜਾਣੀ ਆ। ਤੇ ਇਹਦੇ ਵਿੱਚ ਹੁਣ ਉਹਦੇ ਬੱਚੇ ਸੀਗੇ, ਵੱਡੇ ਵਾਲੇ ਦੇ ਬੱਚੇ? ਇੱਕ ਮੁੰਡਾ, ਹਾਂਜੀ, ਮੁੰਡਾ 21-22 ਸਾਲ ਦਾ ਮੁੰਡਾ ਹੈਗਾ, ਬੋਟੀ ਆ ਉਹਦੀ। ਉਹ ਤਾਂ ਆਉਣੇ ਨਹੀਂ, ਉਹ ਤਾਂ ਹੁਣ ਆਉਣੇ ਨਹੀਂ ਹੈਗੇ। ਹਾਂਜੀ, ਉਹਦੀ ਏਜ ਜ਼ਿਆਦਾ ਹੋ ਗਈ। ਜੇ ਯੰਗ ਹੁੰਦਾ ਤਾਂ ਫਿਰ ਛੋਟੇ ਵਾਲਾ ਮੁੰਡਾ ਤੁਹਾਡਾ ਅਡਾਪਟ ਕਰ ਸਕਦਾ ਸੀਗਾ ਬੱਚੇ ਨੂੰ, ਉਹ ਨਹੀਂ ਹੁਣ ਆਣੇ। ਉਹਨਾਂ ਨੂੰ ਇਨਵੈਸਟਮੈਂਟ ਬੇਸ ਜਿਹੜਾ ਗ੍ਰੀਨ ਕਾਰਡ ਆ ਉਹਦੇ ਥਰੂ ਤੁਸੀਂ ਲਿਆ ਸਕਦੇ ਉਹਨਾਂ ਨੂੰ। ਨਹੀਂ, ਉਹਨਾਂ ਦੀ ਅਸੀਂ ਸੈਟਿੰਗ ਉੱਥੇ ਕਰਾ ਦਿੱਤੀ, ਲੁਧਿਆਣੇ ਹੌਜ਼ਰੀ ਖੋਲ ਦਿੱਤੀ। ਚਲੋ ਠੀਕ ਆ। ਹਾਂਜੀ, ਥੈਂਕ ਯੂ ਜੀ, ਬਹੁਤ ਥੈਂਕ ਯੂ, ਧੰਨਵਾਦ। ਤੇ ਸਾਡੇ ਅਗਲੇ ਕਾਲਰ ਆ ਗੁਰਤੇਜ ਸਿੰਘ ਜੀ, ਸੌਰੀ ਲਖਵਿੰਦਰ ਜੀ। ਹਾਂਜੀ, ਮੇਰਾ ਸਵਾਲ ਹੈ, ਮੇਰਾ ਕੇਸ ਅਪਰੂਵ ਹੋ ਚੁੱਕਿਆ ਹੈ ਔਰ ਮੇਰੀ ਔਰ ਮੇਰੀ ਵਾਈਫ ਦੀ ਇੰਟਰਵਿਊ ਦੁਆਰਾ ਆ ਗਈ ਹੈ। ਗ੍ਰੀਨ ਕਾਰਡ ਅਪਲਾਈ ਕੀਤਾ ਹੋਇਆ ਸੀ, ਉਹਨਾਂ ਨੇ ਲੈਟਰ ਮੈਨੂੰ ਭੇਜਤਾ ਵੀ ਤੇਰਾ ਇੰਟਰਵਿਊ। ਮੇਰਾ ਉਸ ਦੇ ਰਿਗਾਰਡਿੰਗ ਸਵਾਲ ਹੈ ਵੀ ਮੈਨੂੰ ਲਾਇਰ ਆਪਣਾ ਅਟਰਨੀ ਨਾਲ ਲੈ ਕੇ ਜਾਣ ਦੀ ਜ਼ਰੂਰਤ ਹੈ ਜਾਂ ਫਿਰ ਮੈਂ ਇਕੱਲਾ ਹੀ ਜਾਵਾਂ? ਮੈਂ ਵੈਸੇ ਮੇਰਾ ਕੇਸ ਪਾਸ ਹੋਇਆ ਸੀ ਨਿਊਯਾਰਕ ਦੇ ਵਿੱਚ ਔਰ ਮੈਂ ਗ੍ਰੀਨ ਕਾਰਡ ਅਪਲਾਈ ਕੀਤਾ ਸੀ, ਆਪਣਾ ਐਡਰੈਸ ਦਿੱਤਾ ਸੀ ਇੰਡੀਆਨਾ ਦਾ, ਹੁਣ ਮੈਂ ਪਰਮਾਨੈਂਟਲੀ ਇੰਡੀਆਨਾ ਰਹਿ ਰਿਹਾ। ਥੈਂਕ ਯੂ। ਦੇਖੋ, ਪਹਿਲੀ ਗੱਲ ਤਾਂ ਜਿਹੜਾ ਅਸਾਈਲਮ ਦਾ ਤੁਹਾਡਾ ਜਿਹਨੇ ਵੀ ਕੇਸ ਲਾਇਆ ਵਾ, ਜਿਹਨਾਂ ਹੱਡ ਬੀਤੀ ਆ ਉਹਨੂੰ ਤਾਂ ਹਰ ਵੇਲੇ ਹੱਡ ਬੀਤੀ ਪਤਾ ਹੋਣੀ ਚਾਹੀਦੀ ਹੈ ਕਿੱਦਾਂ ਵਾ। ਜਿਹੜੀ ਜੇ ਤਾਂ ਕੱਲੀ ਗ੍ਰੀਨ ਕਾਰਡ ਦੀ ਜਿਹੜੀ ਇੰਟਰਵਿਊ ਆ USCIS ਦੇ ਕੋਲ ਆਈ ਆ, ਤੇ ਉਹਦੇ ਵਿੱਚ ਤੁਹਾਡੇ ਕੋਲ ਉਹਨਾਂ ਨੇ ਗ੍ਰੀਨ ਕਾਰਡ ਦੇ ਰਿਲੇਟਡ ਸਵਾਲ ਪੁੱਛਣੇ ਆ। ਮੇਨਲੀ ਜਿਹੜਾ ਪੰਗਾ ਉਹ ਇਹ ਪੈਂਦਾ ਕਿ ਫੋਰ ਐਗਜ਼ਾਮਪਲ ਕਿਸੇ ਨੇ ਅਸਾਈਲਮ 'ਚ ਦੱਸਿਆ ਸੀ ਕਿ ਮੈਂ ਅਰੈਸਟ ਹੋਇਆ ਸੀਗਾ, ਹੁਣ ਉਹਨੇ ਗ੍ਰੀਨ ਕਾਰਡ ਜਿਹੜਾ ਉਹਦੇ ਪੈਰਾਲੀਗਲ ਵਗੈਰਾ ਨੇ ਫਾਈਲ ਕਰਤਾ ਕਿ ਨਹੀਂ ਹੋਇਆ ਸੀਗਾ, ਤੇ ਉਹਨਾਂ ਦਾ ਉੱਥੇ ਇੱਕ ਪੰਗਾ ਪੈ ਜਾਂਦਾ ਕਿ ਇੱਦਾਂ ਕਿਉਂ ਲਿਖਿਆ, ਐਡਰੈਸ ਹਿਸਟਰੀ ਦਾ ਤੁਹਾਡਾ ਚੱਕਰ ਪੈ ਜਾਂਦਾ। ਤੇ ਕਈ ਜਿਹੜੇ ਸੀਗੇ ਆਪਾਂ ਦੇਖਿਆ ਯੂਰਪ ਵਾਲੇ ਜਾ ਕੇ ਆਏ ਜਿਹਨਾਂ ਨੇ ਨਹੀਂ ਦੱਸਿਆ ਉਦੋਂ ਆਪਣਾ ਕੇਸ ਪਾਸ ਕਰਾਉਣ ਦੀ ਖਾਤਰ। ਹੁਣ ਜਦੋਂ ਗ੍ਰੀਨ ਕਾਰਡ ਦੇ ਵਿੱਚ ਬੈਕਗਰਾਉਂਡ ਚੈੱਕ ਵਗੈਰਾ ਹੁੰਦੇ ਆ, ਉਹਦੇ ਵਿੱਚ ਸਾਰਾ ਲਿਖਿਆ ਹੋਇਆ ਕਿ ਇਹ ਬੰਦਾ ਯੂਰਪ ਸੀਗਾ ਜਾਂ ਕਿੱਦਾਂ ਸੀਗਾ। ਸੋ ਮੈਨੂੰ ਪਤਾ ਨਹੀਂ ਤੁਹਾਡੇ ਮਸਲੇ ਕੀ ਆ, ਹੋ ਸਕਦਾ ਤੁਹਾਡਾ ਬੜਾ ਸਿੰਪਲ ਕੇਸ ਆ, ਤੁਸੀਂ ਆਪ ਚੱਲ ਜਾਓ, ਹੋ ਸਕਦਾ ਤੁਹਾਡੇ ਕੇਸ ਦੇ ਵਿੱਚ ਮਸਲੇ ਆ। ਜੇ ਤੁਹਾਡੇ ਕੇਸ 'ਚ ਮਸਲੇ ਆ ਤੇ ਤੁਸੀਂ ਅਟਰਨੀ ਨੂੰ ਨਾਲ ਲੈ ਕੇ ਜਾਓ। ਮੇਰਾ ਕੋਈ ਹੈਲੋ ਹਾਂਜੀ ਹਾਂਜੀ ਮੇਰਾ ਐਕਚੁਅਲੀ ਸਿੰਪਲ ਜਿਹਾ ਹੀ ਹੈ। ਮੈਂ ਔਰ ਮੇਰੀ ਵਾਈਫ ਅਸੀਂ ਇੱਥੇ 10 ਸਾਲ ਤੋਂ ਰਹਿ ਰਹੇ ਹਾਂ, ਅਸੀਂ ਕਦੀ ਵੀ ਕਿਧਰੇ ਨਹੀਂ ਗਏ। ਹਾਂ, ਇੱਕ ਵਾਰੀ ਅਸੀਂ ਸਿਰਫ ਟਰੈਵਲ ਡਾਕੂਮੈਂਟ ਅਪਲਾਈ ਕੀਤਾ ਸੀ, ਅਸੀਂ ਗਏ ਵੀ ਕੋਈ ਨਹੀਂ, ਸਿਰਫ ਆਇਆ ਸੀ ਔਰ ਐਕਸਪਾਇਰ ਵੀ ਹੋ ਚੁੱਕਿਆ। ਹਾਂ, ਮੇਰਾ ਇੱਕ ਪ੍ਰੋਬਲਮ ਸੀ ਵੀ ਮੈਂ ਜਦੋਂ ਇੰਡੀਆਨਾ ਦੇ ਵਿੱਚ ਆਉਣ ਤੋਂ ਪਹਿਲਾਂ ਨਿਊਯਾਰਕ ਦੇ ਵਿੱਚ 2 ਜਾਂ 3 ਐਡਰੈਸ ਚੇਂਜ ਕਰਵਾਏ ਸੀ ਔਰ ਉਸ ਤੋਂ ਬਾਅਦ ਹੋਰ ਕੁਝ ਨਹੀਂ ਸੀ, ਅਸੀਂ ਕੁਝ ਵੀ ਨਹੀਂ ਸੀ ਕਰਵਾਇਆ, ਐਨੀਥਿੰਗ, ਕੋਈ ਚੇਂਜਸ ਨਹੀਂ ਹੈ। ਦੈਟਸ ਇਟ। ਜਿਹੜਾ 485 ਹੈ ਨਾ, ਤੁਹਾਡੇ ਪਿਛਲੇ 5 ਸਾਲਾਂ ਦੇ ਐਡਰੈਸ ਦਾ ਵੇਰਵਾ ਮੰਗਦਾ। ਜੇ ਤਾਂ ਤੁਹਾਡੀ ਅਸਾਈਲਮ ਐਪਲੀਕੇਸ਼ਨ 'ਚ ਜਿਹੜੇ ਐਡਰੈਸ ਆ ਤੇ ਤੁਹਾਡੇ ਜਿਹੜੇ ਗ੍ਰੀਨ ਕਾਰਡ ਵਾਲੇ ਐਡਰੈਸ ਆ, ਜੇ ਉਹ ਸੇਮ ਹੁੰਦੇ ਆ, ਕਨਫਲਿਕਟ ਨਹੀਂ ਹੁੰਦਾ, ਫਿਰ ਕੋਈ ਪ੍ਰੋਬਲਮ ਨਹੀਂ ਹੈਗੀ ਤੁਹਾਡਾ ਸਟੇਟ। ਬਿਲਕੁਲ, ਪਰ ਮੈਂ ਤਾਂ ਇਹ ਸਲਾਹ ਕਰੂੰਗਾ ਵਕੀਲ ਨੂੰ ਨਾਲ ਲੈ ਜਾਓ, ਕੋਈ ਨਹੀਂ ਫਰਕ ਪੈਂਦਾ ਜੇ 500,000 ਲੱਗ ਗਿਆ, ਨਹੀਂ ਤਾਂ ਕੋਈ ਐਵੇਂ ਡਿੱਕਾ ਪੈ ਜਾਊਗਾ। ਠੀਕ ਹੈ ਜੀ। ਤੇ ਅਗਲੀ ਖਬਰ ਅਗਲੀ ਜੋਗਿੰਦਰ ਸਿੰਘ ਜੀ, ਇਹ ਚੀਜ਼ ਆ ਕਿ ਹੁਣ ਮੈਂ ਕਿਹਾ ਤੁਸੀਂ ਐਡਾ ਵੱਡਾ ਕੇਸ ਦੇ ਕੇ ਵਕੀਲ ਵਕੂਲ ਕਰਕੇ ਕੇਸ ਕੂਸ ਜਿੱਤ ਲਏ, ਹੁਣ
ਤੁਸੀਂ ਹੁਣ 1000-1500 ਨੂੰ ਕੱਲ ਹੀ ਟੈਨਸ਼ਨ ਲੈਣੇ ਆ ਗ੍ਰੀਨ ਬਿਲਕੁਲ, ਕਾਰਡ ਨਾਲੇ 10 ਸਾਲ ਹੋ ਗਏ ਹੁਣ ਭਾਜੀ ਨੂੰ ਵੀ ਕੰਮ ਕਰਦਿਆਂ ਨੂੰ, ਹਨਾ, ਕੋਈ ਫਰਕ ਨਹੀਂ। ਜੇ ਜਿਹੜੇ ਮਾੜੀ ਜਿਹੀ ਵੀ ਕਿਤੇ ਕੜਿੱਕੀ ਅੜ ਗਈ ਤਾਂ ਫਿਰ ਤੁਸੀਂ ਆਲਾ ਦੁਆਲਾ ਦੇਖੋਗੇ, ਰਾਈਟ? ਹਾਂਜੀ। ਸੋ ਅਗਲੇ ਸਾਡੇ ਕਾਲਰ ਆ ਜੋਗਿੰਦਰ ਸਿੰਘ ਜੀ। ਜੋਗਿੰਦਰ ਜੀ ਜੀ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਐਕਚੁਅਲੀ ਮੇਰਾ ਵਾਵਾ ਦਾ ਕੇਸ ਹੈਗਾ। ਮੇਰੀ 8 ਸਾਲ ਦੀ ਡਾਟਰ ਹੈਗੀ ਇੱਕ ਜੀ। ਮੇਰੇ ਟਰੈਵਲ ਡਾਕੂਮੈਂਟਸ, ਮੇਰੇ ਸੋਸ਼ਲ ਵਗੈਰਾ ਵੀ ਆ ਗਈ ਸੀਗੀ, ਤੇ ਮੈਨੂੰ ਇਹ ਦੱਸੋ ਕਿ ਮੈਂ ਇੰਡੀਆ ਜਾ ਸਕਦਾ ਵਾਂ? ਤੁਸੀਂ ਪਹਿਲਾਂ ਕੱਚੇ ਵੀ ਰਹੇ ਆ ਵਾਵਾ ਤੋਂ ਪਹਿਲਾਂ ਕਿ ਪੱਕੇ ਰਹੇ ਹਮੇਸ਼ਾ? ਮੈਂ ਮਤਲਬ ਮੇਰਾ 1 ਸਾਲ ਤੋਂ ਬਾਅਦ 1.5 ਸਾਲ ਦੀ ਉਮਰ 'ਚ ਮੇਰਾ 1.5 ਸਾਲ ਬਾਅਦ ਮੇਰਾ ਵਿਆਹ ਹੋ ਗਿਆ ਸੀਗਾ, ਤੇ ਉਸ ਤੋਂ ਬਾਅਦ ਮੇਰਾ ਵਾਵਾ ਦਾ ਕੇਸ ਪੈ ਗਿਆ ਸੀਗਾ। ਮੈਂ ਤੁਹਾਡੇ ਕੋਲ ਇਹ ਪੁੱਛ ਰਿਹਾ ਕਿ ਤੁਹਾਡੀ ਅਮਰੀਕਾ ਸਟੇ ਦੇ ਵਿੱਚ ਕਿਤੇ ਇਦਾਂ ਦਾ ਟਾਈਮ ਸੀਗਾ ਕਿ ਤੁਸੀਂ ਕੱਚੀ ਐਂਟਰੀ ਮਾਰੀ ਜਾਂ ਇੱਥੇ ਇਲੀਗਲ ਸੀਗੇ ਜਾਂ ਆਊਟ ਆਫ ਸਟੇਟਸ ਸੀਗੇ? ਨਹੀਂ, ਮੈਂ B1 B2 ਵੀਜ਼ੇ ਤੇ ਆਇਆ ਸੀਗਾ। ਤੇ B1 B2 ਦੀ ਡਿਊਰੇਸ਼ਨ ਦੇ ਵਿੱਚ ਹੀ ਤੁਸੀਂ 485 ਫਾਈਲ ਕਰਤਾ ਸੀਗਾ? ਨਹੀਂ, ਉਸ ਤੋਂ ਬਾਅਦ ਕੱਚੇ ਰਹੇ ਆ ਨਾ ਫਿਰ ਤੁਸੀਂ? ਹਾਂਜੀ। ਹਾਂਜੀ, ਫਿਰ ਤੁਹਾਡੇ ਉੱਤੇ ਜਿਹੜੀ 3 ਸਾਲ 10 ਸਾਲ ਦੀ ਬਾਹਰ ਆ ਨਾ ਵਾਵਾ, ਉਹਨੂੰ ਨਹੀਂ ਰੋਕ ਸਕਦਾ। ਤੁਸੀਂ ਗ੍ਰੀਨ ਕਾਰਡ ਲੈ ਕੇ ਜਾਣਾ ਵਾ, ਟਰੈਵਲ ਡਾਕੂਮੈਂਟ ਦਾ ਕੋਈ ਮਤਲਬ ਨਹੀਂ। ਅੱਛਾ, ਟਰੈਵਲ ਡਾਕੂਮੈਂਟ ਲੈ ਕੇ ਜਾਣਾ ਪਏਗਾ? ਨਹੀਂ, ਗ੍ਰੀਨ ਕਾਰਡ ਮਿਲੇ ਤੋਂ ਬਾਅਦ ਜਾਣਾ ਤੁਸੀਂ। ਹਾਂਜੀ, ਓਕੇ, ਧੰਨਵਾਦ ਜੀ। ਠੀਕ ਹੈ ਜੀ। ਠੀਕ ਹੈ। ਅਗਲੇ ਸਾਡੇ ਕਾਲਰ ਆ ਕੁਮਾਰ ਜੀ। ਕੁਮਾਰ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭਾਜੀ ਮੇਰਾ ਕੁਐਸਚਨ ਸੀ ਕਿ ਮੇਰੀ ਫਾਈਨਲ ਡੇਟ 3-4 ਵਾਰੀ ਪੋਸਟਪੋਨ ਹੋ ਗਈ ਆ, ਤੇ ਨਾਲੇ ਮੇਰੇ ਜੱਜ ਵੀ 3 ਵਾਰੀ ਚੇਂਜ ਹੋ ਗਏ ਆ। ਕੀ ਮੈਂ ਰਿਕੁਐਸਟ ਪਾ ਕੇ ਮਾਰਨੀ ਕੋਈ ਮੋਸ਼ਨ ਆਫ ਕੈਲੰਡਰ ਆ ਸਕਦੀ ਡੇਟ ਮੇਰੀ? ਨਹੀਂ ਜੀ। ਨਹੀਂ ਭਾਜੀ, ਇਹਦਾ ਤਾਂ ਹੁਣ ਸਾਡੀਆਂ ਜਿਹੜੀਆਂ ਖੁਦ ਦੀਆਂ ਹੀਅਰਿੰਗ ਆਣੀਆਂ ਅਗਲੇ 3 ਮਹੀਨਿਆਂ 'ਚ, ਸਾਨੂੰ ਉਹਦਾ ਵੀ ਨਹੀਂ ਪਤਾ ਕਿ ਤਰੀਕ ਸੁਣੀ ਜਾਣੀ ਹੈ ਕਿ ਪੋਸਟਪੋਨ ਕਰਨੀ ਆ। ਤੇ ਆ ਪਿਛਲੇ ਹਫਤੇ ਮੇਰਾ ਕੇਸ ਸੀਗਾ, ਜੱਜ ਵਿੱਚੋਂ ਉੱਠ ਕੇ ਚਲ ਗਈ, ਕਹਿੰਦੀ ਮੈਂ ਪਿਛਲੇ ਦਿਨ ਬਹੁਤ ਜ਼ਿਆਦਾ ਕੰਮ ਕੀਤਾ, ਕਹਿੰਦੀ ਹੁਣ ਮੈਨੂੰ ਪ੍ਰੋਸੈਸ ਰੋਕਣਾ ਪੈਣਾ, ਤੇ ਕਹਿੰਦੀ ਅਗਲੇ ਸਾਲ ਆਇਓ। ਤੇ ਆਪਾਂ ਦੇਖੀਏ ਇੱਕ ਦੂਜੇ ਦੇ ਮੂੰਹ ਵੱਲ ਆ ਗਈ ਪਹਿਲੇ। ਤੇ ਦੂਜਾ ਕੁਐਸਚਨ ਭਾਜੀ ਮੇਰਾ ਇਹ ਸੀ ਕਿ ਮੇਰੇ ਬ੍ਰਦਰ ਦਾ ਰੈਸਟੋਰੈਂਟ ਹੈਗਾ ਆ, ਕਿ ਮੈਂ ਉਸ ਬਿਹਾਫ ਤੇ ਕੁਝ ਮੈਂ ਹੋ ਸਕਦਾ ਪੱਕਾ, ਜਿਸ ਤਰ੍ਹਾਂ ਜੀ ਕਿ ਮੈਨੂੰ ਕਦੇ ਵੀ ਮੈਨੂੰ ਬੰਦੇ ਦੀ ਲੋੜ ਹੈਗੀ ਆ ਰੈਸਟੋਰੈਂਟ 'ਚ? ਭਾਜੀ ਉਹ ਨਾ ਜੇ ਪੱਕੇ ਤੌਰ ਤੇ ਜਿਹੜਾ ਬੰਦਾ ਹੁੰਦਾ ਉਹ ਪੱਕਾ ਹੋ ਸਕਦਾ, ਜਾਂ ਜਿਹਨੇ ਇੰਡੀਆ ਤੋਂ ਬੁਲਾਣਾ, ਤੇ ਉਹਦੀ 15 ਸਾਲ ਦੀ ਵੇਟਿੰਗ ਆ। ਸੋ ਤੁਸੀਂ ਫਾਈਲ ਕਰ ਲਓ, ਉਹਦਾ ਕੋਈ ਤੁਹਾਨੂੰ ਫਲ ਨਹੀਂ ਮਿਲਣਾ ਅੱਜ ਦੀ ਡੇਟ ਦੇ ਵਿੱਚ, ਕਿਉਂਕਿ ਤੁਸੀਂ ਕੱਚੇ ਆ ਨਾ, ਉਹਦੇ ਬੇਸ ਤੇ ਪੱਕੇ ਨਹੀਂ ਹੋ ਸਕਦੇ ਤੁਸੀਂ। ਹਾਂਜੀ ਹਾਂਜੀ ਠੀਕ ਹੈ ਜੀ, ਧੰਨਵਾਦ ਜੀ। ਅਗਲੇ ਕਾਲਰ ਆ ਜਗੀਰ ਸਿੰਘ ਨਾਗਰਾ। ਹੈਲੋ, ਹਾਂਜੀ ਹਾਂਜੀ ਭਾਈ, ਮੇਰਾ ਕੁਐਸਚਨ ਹੈ, ਮੈਂ ਬੱਚਿਆਂ ਦਾ ਅਪਲਾਈ ਕੀਤਾ ਸੀ 12 ਚ, ਹਾਂਜੀ, ਤਾਂ ਸਾਨੂੰ ਹੁਣ ਤੱਕ ਕੋਈ ਉਹਦਾ ਸਪੋਂਸਰ ਨਹੀਂ ਮਿਲਿਆ। ਤਾਂ ਬੱਚੇ ਮੇਰੀ ਉਹਦੀ ਏਜ 20 ਸਾਲ ਹੋ ਚੱਲੀ ਹੈ। ਮੇਰਾ ਕੁਐਸਚਨ ਹੈ ਵੀ ਸਾਨੂੰ ਖਤਰਾ ਹੋਵੇ ਉਹ ਆ ਜਾਣਗੇ? ਤੁਸੀਂ ਅਪਲਾਈ ਕਿਹਦਾ ਕੀਤਾ ਸੀਗਾ? ਆਪਣੇ ਭਰਾ ਭੈਣ ਦਾ ਕੀਤਾ ਸੀ। ਭਰਾ ਭੈਣ ਦਾ ਕੀਤਾ ਸੀਗਾ? ਬੱਚਿਆਂ ਦਾ ਨਹੀਂ, ਬੱਚਿਆਂ ਦਾ ਕੀਤਾ ਜੀ, ਮੈਂ ਮਾਪੇ ਆ ਉਹਨਾਂ ਦਾ। ਹਾਂਜੀ ਹਾਂਜੀ, ਨਹੀਂ ਉਹ ਤਾਂ ਆ ਜਾਣੇ, ਬਸ ਟਾਈਮ ਦੀ ਗੱਲ ਆ। ਮਾਪਿਆਂ ਦਾ ਤਾਂ ਜਿਹੜਾ ਤੁਸੀਂ ਕੀਤਾ ਉਹ ਜਦੋਂ ਉਹਨਾਂ ਦਾ ਨੰਬਰ ਲੱਗਣਾ ਉਹਨੇ ਆ ਜਾਣਾ। ਕਹਿੰਦੇ ਵੀ ਮੁੰਡੇ ਦੀ ਏਜ 20 ਸਾਲ ਹੋ ਜਾਣੀ ਆ, ਕੋਈ ਫਰਕ ਤਾਂ ਨਹੀਂ? ਇਹਨਾਂ ਦੇ ਆਪਣੇ ਮੁੰਡੇ ਦੀ ਏਜ 20 ਸਾਲ ਹੋਣੀ? ਨਹੀਂ, ਮੇਰੇ ਪੋਤੇ ਦੀ। ਅੱਛਾ, ਪੋਤੇ ਦੀ ਗੱਲ ਕਰ ਰਹੇ। ਅੱਛਾ, ਪੋਤੇ ਦੀ। ਇਹਨਾਂ ਦੀ 2009 ਦੀ ਜਿਹੜੀ ਹੈਗੀ ਆ ਉਹ ਕੈਟਾਗਰੀ ਚੱਲ ਰਹੀ ਆ, ਤੇ ਜਿਹੜੇ ਇਹਨਾਂ ਦੇ ਮੈਨੂੰ ਦੇਖਣਾ ਪੈਣਾ ਇਹਦੇ ਬਾਰੇ, ਮੈਂ ਤੁਹਾਨੂੰ ਜਵਾਬ ਅੱਜ ਨਹੀਂ ਦੇ ਸਕਦਾ। ਮੈਂ ਤਾਂ ਤੁਹਾਨੂੰ ਅਗਲੇ ਹਫਤੇ ਜਿਹੜਾ ਪ੍ਰੋਗਰਾਮ ਉਹ 'ਚ ਜਵਾਬ ਦੇ ਦੇਣਾ ਕਿ ਕਿੱਦਾਂ। ਠੀਕ ਹੈ ਜੀ, ਮੈਂ 12 ਅਪਲਾਈ ਕੀਤਾ ਸੀ। ਹਾਂਜੀ ਮੈਂ ਸਮਝ ਗਿਆ। ਅਗਲੇ ਕਾਲਰ ਆ ਸਾਡੇ ਪ੍ਰਭਜੋਤ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਇੱਕ ਕੁਐਸਚਨ ਹੈ ਵੀ ਜਿੱਦਾਂ ਵੀ ਆਈਸ ਦੀ ਡੇਟ ਪੈ ਰਹੀ ਸੀ, ਪਹਿਲਾਂ ਮੈਨੂੰ ਵੀਕਲੀ ਫੋਟੋ ਪਾਣੀ ਪੈਂਦੀ ਸੀਗੀ ਤੇ ਹੁਣ ਮੰਥਲੀ ਪਾਣੀ ਪੈਂਦੀ ਆ ਜੀ। ਤੇ ਇੱਕ ਨਾ ਮੇਰੇ ਹਜੇ ਫਿੰਗਰ ਹੋਇਆ ਜੀ, ਵਰਕ ਪਰਮਿਟ ਅਪਲਾਈ ਹੋ ਗਿਆ, ਤੇ ਕੋਈ ਵਰਕ ਪਰਮਿਟ 'ਚ ਕੋਈ ਉਹ ਤਾਂ ਨਹੀਂ ਹੋਊਗਾ ਜੀ ਕੋਈ? ਨਹੀਂ, ਉਹਦੇ ਵਿੱਚ ਕੁਝ ਨਹੀਂ ਹੋਣਾ। ਤੇ ਕਲੌਕ ਚੱਲਦੀ ਪਈ ਤੁਹਾਡੀ? ਹਾਂਜੀ, ਕਲੌਕ ਚੱਲਦੀ ਪਈ ਆ। ਹਾਂਜੀ, ਕੋਈ ਨਹੀਂ, ਵਰਕ ਪਰਮਿਟ ਦੇ ਆਪਣੇ ਅਲੱਗ ਫਿੰਗਰਪ੍ਰਿੰਟ ਆਉਗੇ, ਕੋਈ ਚੱਕਰ ਨਹੀਂ। ਓਕੇ ਜੀ, ਧੰਨਵਾਦ ਜੀ। ਇੱਕ ਓਕੇ ਜੀ। ਹਾਂਜੀ ਹਾਂਜੀ, ਪੁੱਛ ਲਓ। ਆਈਸ ਦੀ ਪੁੱਛ ਰਿਹਾ ਸੀਗਾ ਮੈਂ ਵੀ ਪਹਿਲਾਂ ਵੀਕਲੀ ਫੋਟੋ ਪਾਣੀ ਪੈਂਦੀ ਸੀਗੀ, ਜੇ ਵਰਕ ਪਰਮਿਟ ਆ ਜਾਏ ਤੇ ਇਹਦਾ ਕਿੱਦਾਂ ਹੋਊਗਾ ਜੀ ਆਈਸ ਦਾ? ਆਈਸ ਦਾ ਵਰਕ ਪਰਮਿਟ ਨਾਲ ਨਹੀਂ ਕੋਈ ਲੈਣਾ ਦੇਣਾ, ਆਈਸ ਦੇ ਆਪਣੇ ਰੂਲ ਆ। ਤੇ ਓਕੇ, ਉਹਨਾਂ ਨੇ ਤੁਹਾਨੂੰ ਐਟ ਸਮ ਪੁਆਇੰਟ ਉਹਨਾਂ ਨੇ ਕਹਿ ਦੇਣਾ ਕਿ ਲੋੜ ਨਹੀਂ, ਤੇ ਤੁਸੀਂ ਉਹਨਾਂ ਨੂੰ ਕਹਿ ਸਕਦੇ ਆ ਕਿ ਮੇਰੀ ਮਾਸਟਰ ਪੈ ਗਈ, ਮੈਂ ਅਸਾਈਲਮ ਫਾਈਲ ਕਰਤਾ। ਤੁਸੀਂ ਉਹਨਾਂ ਨੂੰ ਇੱਕ ਵਾਰੀ ਕਹਿ ਦਿਓ ਕਿ ਮੈਂ ਅਸਾਈਲਮ ਫਾਈਲ ਕਰਤਾ ਵਾ, ਤੇ ਜ਼ਿਆਦਾਤਰ ਲੋਕੀ ਜਦੋਂ ਅਸਾਈਲਮ ਫਾਈਲ ਕਰ ਦਿੰਦੇ ਆ ਤੇ ਆਈਸ ਵਾਲੇ ਕਹਿੰਦੇ ਕਿ ਹੁਣ ਤੈਨੂੰ ਲੋੜ ਨਹੀਂ। ਉਹਨਾਂ ਨੂੰ ਕਹਿ ਦਿਓ ਇੱਕ ਵਾਰੀ ਕਿ ਮੈਂ ਅਸਾਈਲਮ ਵਗੈਰਾ ਫਾਈਲ ਕਰ ਚੁੱਕਾ, ਮੇਰੀ ਫਾਈਨਲ ਹੀਅਰਿੰਗ ਪੈ ਗਈ ਹੈ। ਓਕੇ ਸਰ, ਧੰਨਵਾਦ ਜੀ। ਅਰਜਨਪ੍ਰੀਤ ਸਿੰਘ। ਥੈਂਕ ਯੂ ਸਰ। ਹਾਂਜੀ ਵਾਹਿਗੁਰੂ ਜੀ, ਮੈਂ ਪੁੱਛਣਾ ਸੀ ਆਪਣਾ
2 ਵਾਰੀ ਮੇਰੇ ਰਿਫਿਊਜੀ ਦੀ ਤਰੀਕ ਪੈ ਗਈ ਹੈ, ਜੱਜ ਦੇ ਪੇਸ਼ ਹੋਇਆ ਸੀ। ਪਹਿਲੀ ਵਾਰੀ 3.5 ਘੰਟੇ ਉਹਨਾਂ ਨੇ ਮੇਰੀ ਹੀਅਰਿੰਗ ਇੰਟਰਵਿਊ ਲਈ ਹੈ, ਫਿਰ ਕਹਿੰਦੇ ਤੁਹਾਨੂੰ 2 ਮਹੀਨੇ ਬਾਅਦ ਮੰਗਾਵਾਂਗੇ ਨਾ ਤੁਹਾਡੇ ਕੋਲ। ਫਿਰ ਉਹਨਾਂ ਨੇ 2.5 ਘੰਟੇ ਇੰਟਰਵਿਊ ਲਈ ਤੇ ਪਰ ਮੈਨੂੰ ਡਿਸੀਜਨ ਨਹੀਂ ਦਿੱਤਾ ਹੈਗਾ। ਮੈਂ ਕੋਰਟ ਕਿਹੜਾ ਸੀਗਾ? ਹਾਂਜੀ, ਕਿਹੜਾ ਕੋਰਟ ਸੀਗਾ? ਇੱਥੇ ਨਿਊਯਾਰਕ ਦੇ ਵਿੱਚ ਪਈ ਸੀ। ਤੇ ਜਿਹੜੀ ਪਹਿਲਾਂ ਤੁਹਾਡੀ ਪਹਿਲੀ ਇੰਟਰਵਿਊ ਹੋਈ ਸੀ ਉਹ 'ਚ ਕੀ ਟਾਈਮ ਘੱਟ ਰਹਿ ਗਿਆ ਸੀਗਾ ਕਿ ਵੈਸੇ ਹੀ ਜੱਜ ਸੈਟੀਸਫਾਈ ਨਹੀਂ ਹੋਇਆ ਸੀ? ਉਹਨਾਂ ਨੇ ਇੱਕ ਪੇਪਰ ਮੰਗਿਆ ਸੀ ਤੇ ਉਹ ਪੇਪਰ ਦੇ ਦਿੱਤਾ ਸੀ, ਤੇ ਫਿਰ ਹੁਣ 3.5 ਘੰਟੇ ਪਹਿਲਾਂ ਇੰਟਰਵਿਊ ਹੋਈ, 2.5 ਘੰਟੇ ਹੁਣ ਹੋਈ ਹੈ। ਵਕੀਲ ਨੇ ਬਹੁਤ ਜ਼ਿਆਦਾ ਪਹਿਲੀ ਵਾਲੀ ਇੰਟਰਵਿਊ ਆ ਤੁਸੀਂ ਪੇਪਰ ਨਹੀਂ ਦਿੱਤਾ ਤਾਂ ਕਰਕੇ ਜੱਜ ਸੈਟੀਸਫਾਈ ਨਹੀਂ ਹੋਇਆ, ਫਿਰ ਤੁਹਾਡੀ ਦੂਜੀ ਇੰਟਰਵਿਊ ਰੱਖੀ। ਜੇ ਤੁਹਾਡੇ ਪੇਪਰ ਦੇਣ ਤੋਂ ਬਾਅਦ ਦੂਜੀ ਇੰਟਰਵਿਊ ਤੁਹਾਡੀ 3 ਘੰਟੇ ਚੱਲੀ ਹੈ ਨਾ? ਦੂਜੀ ਵੀ ਹਾਂਜੀ 2.5 ਘੰਟੇ ਚੱਲੀ। ਤੇ ਦੂਜੀ ਵਾਲੀ ਇੰਟਰਵਿਊ 'ਚ ਕਿੰਨਾ ਉਹ ਸੈਟੀਸਫਾਈ ਹੋ ਗਿਆ ਕਿ ਉਹਨੇ ਹੁਣ ਤੀਜੀ ਇੰਟਰਵਿਊ ਦੇਣੀ ਹੈ? ਨਹੀਂ, ਹੁਣ ਉਹ ਕਹਿੰਦੇ ਅਸੀਂ ਤੁਹਾਨੂੰ ਬਾਈ ਮੇਲ ਰਿਜ਼ਲਟ ਦਵਾਂਗੇ। ਤੇ ਬਸ ਠੀਕ ਆ, ਤੁਹਾਡਾ ਪਹਿਲੀ ਵਾਲੀ ਜਿਹੜੀ ਸੀਗੀ ਉਹ ਤੁਹਾਡੀ ਆਪਣੀ ਗਲਤੀ ਸੀਗੀ ਜੇ ਤੁਸੀਂ ਪੇਪਰ ਨਹੀਂ ਦਿੱਤਾ, ਤੇ ਦੂਜੀ ਵਾਲੀ ਇੰਟਰਵਿਊ ਉਹਨੇ ਤੁਹਾਡੇ ਹੁਣ ਕੰਪਲੀਟ ਕਰ ਲਈ ਆ। ਤੇ ਜਿਹੜਾ ਡਿਸੀਜਨ ਜਿਹੜਾ ਇਦਾਂ ਹੈਗਾ ਰਿਟਨ ਡਿਸੀਜਨ, ਉਹ ਸਿਰਫ ਤੁਹਾਡੇ ਕੇਸਾਂ 'ਚ ਨਹੀਂ, ਉਹ ਬਥੇਰੇ ਕੇਸਾਂ 'ਚ ਜਿਹੜਾ ਜੱਜ ਹੈਗਾ ਲਿਖ ਕੇ ਦਿੰਦਾ। ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡਾ ਡਿਨਾਇਲ ਲੱਗਣਾ ਜਾਂ ਇੱਦਾਂ ਲੱਗਣਾ, ਉਹ ਅਪਰੂਵਲ ਵੀ ਆ ਜਾਂਦੇ ਆ। ਉਹ ਜੱਜ ਨੇ ਆਪਣਾ ਸੋਚ ਵਿਚਾਰ ਕਰਕੇ ਦੇਣਾ। ਤੇ ਐਕਚੁਅਲੀ ਜੇ ਜੱਜ ਨੇ ਕੇਸ ਡਿਨਾਈ ਕਰਨਾ, ਉੱਥੇ ਖੜੇ ਪੈਰ ਵੀ ਡਿਨਾਈ ਕਰ ਸਕਦਾ ਸੀਗਾ। ਸੋ ਇਹਦੇ ਵਿੱਚ ਕੋਈ ਇਦਾਂ ਦੀ ਨਹੀਂ ਕਿ ਜੇ ਉਹਨਾਂ ਨੇ ਬਾਅਦ 'ਚ ਡਿਸੀਜਨ ਦੇਣਾ ਤਾਂ ਉਹਨੇ ਅਪਰੂਵ ਨਹੀਂ ਕਰਨਾ। ਬੜੇ ਸਾਰੇ ਕੇਸ ਅਪਰੂਵ ਹੁੰਦੇ ਆ ਬਾਅਦ 'ਚ ਵੀ। ਘਾਬਰੋ ਨਾ ਜੀ, ਅਰਦਾਸ ਕਰੋ ਬਿਲਕੁਲ ਜੀ। ਤੇ ਅੱਗੇ ਸਾਡੇ ਕਾਲਰ ਜਤਿੰਦਰ ਸਿੰਘ ਜੀ। ਹਾਂਜੀ, ਮੇਰਾ ਕੁਐਸਚਨ ਹੈ ਜੀ, ਮੇਰਾ ਯੂ ਵੀਜ਼ਾ ਅਪਰੂਵ ਆ ਜੀ, ਮੇਰੇ ਬੇਟੇ ਦੀ ਇੰਟਰਵਿਊ ਆ ਤੇ ਉਹਦਾ DS 160 ਐਪਲੀਕੇਸ਼ਨ ਭਰੀ ਸੀਗੀ, ਤੇ ਉਹਦੇ ਵਾਸਤੇ ਮੈਡੀਕਲ ਜ਼ਰੂਰੀ ਹੁੰਦਾ ਕਿ ਨਹੀਂ? ਹਾਂਜੀ, ਸਾਰਿਆਂ ਲਈ ਮੈਡੀਕਲ ਜ਼ਰੂਰੀ ਹੈ ਕਿਉਂਕਿ ਦੇਖਣਾ ਉਹਨਾਂ ਨੇ ਕਮਿਊਨੀਕੇਬਲ ਡਿਜ਼ੀਜ਼ ਤਾਂ ਨਹੀਂ, ਆਪਣੇ ਅਮਰੀਕਾ ਦੀ ਜਿਹੜੀ ਪਾਪੂਲੇਸ਼ਨ ਨੂੰ ਖਤਰਾ ਤਾਂ ਨਹੀਂ ਹੈਗਾ। ਸੋ ਇਦਾਂ ਕਿਸੇ ਲਈ ਯੂ ਵੀਜ਼ੇ ਨੂੰ ਕੋਈ ਛੋਟ ਨਹੀਂ ਦਿੱਤੀ ਹੈਗੀ ਉਹਨਾਂ ਨੇ। ਤੇ ਪਰ ਜੋ DS 160 ਉਹਦੇ ਵਿੱਚ ਉਹ ਇੱਕ ਮੈਡੀਕਲ ਵਾਸਤੇ ਉਹ BMB ਨੰਬਰ, ਕੇਸ ਨੰਬਰ ਹੁੰਦਾ, ਪਰ ਉਹ ਉਹਦੇ ਵਿੱਚ ਨਹੀਂ ਹੈਗਾ। ਤੁਸੀਂ DS ਕਿਤੇ 260 ਤਾਂ ਨਹੀਂ ਭਰੀ ਜਾਂਦੇ ਗਲਤੀ ਨਾਲ? ਨਹੀਂ ਜੀ, DS 160। ਤੁਸੀਂ ਮੈਨੂੰ ਪਤਾ ਨਹੀਂ ਹੁਣ ਤੁਸੀਂ ਕਿਹੜੇ ਹਿਸਾਬ ਨਾਲ ਕਿੱਥੋਂ ਭਰਾ ਰਹੇ ਆ। ਤੁਸੀਂ ਉਹਨਾਂ ਨੂੰ ਨਾ NVC ਵਾਲਿਆਂ ਨੂੰ, ਕੌਂਸੂਲੇਟ ਵਾਲਿਆਂ ਨੂੰ ਕੰਟੈਕਟ ਕਰ ਲਓ ਇੱਕ ਵਾਰੀ ਜੀ। ਠੀਕ ਹੈ। ਵਕੀਲ ਯੂਜ਼ ਕੀਤਾ ਸੀ ਜਾਂ ਪੈਰਾਲੀਗਲ ਕੀਤੇ ਸੀ? ਨਹੀਂ, ਵਕੀਲ ਯੂਜ਼ ਕੀਤਾ ਜੀ। ਠੀਕ ਆ। ਹਾਂਜੀ, ਉਹਨਾਂ ਨੂੰ ਕਹਿ ਦਿਓ, ਉਹਨਾਂ ਨੇ ਆਪੇ ਸੌਰਟ ਆਊਟ ਕਰ ਲੈਣਾ। ਉਹਨਾਂ ਕੋਲ ਟੂਲ ਹੁੰਦੇ ਆ। ਥੋੜਾ ਟਾਈਮ ਲੱਗਣਾ ਤੁਹਾਨੂੰ ਕਿਉਂਕਿ ਜਵਾਬ ਥੋੜੀ ਸਲੋ ਦਿੰਦੇ ਆ ਇਹ, ਪਰ ਹਾਂਜੀ ਕੋਈ ਇਹਦੇ ਵਿੱਚ ਦਿੱਕਤ ਨਹੀਂ ਤੁਹਾਨੂੰ ਹੋਣੀ ਚਾਹੀਦੀ। ਧੰਨਵਾਦ ਜੀ, ਥੈਂਕ ਯੂ। ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੀ ਹੈ, ਸਾਡਾ ਟੈਲੀਫੋਨ ਨੰਬਰ ਹੈਗਾ 408 272 5200। ਕੋਸ਼ਿਸ਼ ਕਰਦੇ ਰਹੋ ਕਿਉਂਕਿ ਹੁਣ ਜਿਨ੍ਹਾਂ ਨੇ 30 ਮਿੰਟ ਪਹਿਲਾਂ ਦੀਆਂ ਕਾਲਾਂ ਕੀਤੀਆਂ ਆ ਉਹ ਹੋਲਡ ਤੇ ਆ, ਤੇ ਨੰਬਰ ਤੁਹਾਡਾ ਲੱਗ ਜਾਣਾ। ਅਗਲੇ ਸਾਡੇ ਕਾਲਰ ਆ ਦਲਜੀਤ ਸਿੰਘ। ਹਾਂਜੀ, ਮੇਰਾ ਸਵਾਲ ਇਹ ਜੀ, 2 ਸਵਾਲ ਨੇ ਕਿ ਮੈਂ ਸਿੰਗਲ ਹਾਂ ਇੱਥੇ, ਤੇ ਵਿਆਹ ਤੋਂ ਇਲਾਵਾ ਜੇ ਆਪਾਂ ਪੰਜਾਬ ਤੋਂ ਕਿਸੇ ਨੂੰ ਬੁਲਾਉਣਾ ਹੋਵੇ ਸਪਾਂਸਰ ਕਰਕੇ, ਉਹਦਾ ਕੀ ਤਰੀਕਾ ਜੀ? ਤੇ ਦੂਜਾ, ਜੇ ਆਪਾਂ ਸਿਟੀਜ਼ਨ ਹੋ ਜਾਂਦੇ ਹਾਂ, ਸਿਟੀਜ਼ਨ ਹੋਣ ਤੋਂ ਬਾਅਦ ਵਿੱਚ ਆਪਾਂ ਨੂੰ ਇਹਨਾਂ ਦਾ ਇਮੀਗ੍ਰੇਸ਼ਨ ਦਾ ਐਡਰੈਸ ਬਦਲੀ ਕਰਾਉਣਾ ਜ਼ਰੂਰੀ, ਇਹਨਾਂ ਨੂੰ ਅਪਡੇਟ ਦੇਣੀ ਜ਼ਰੂਰੀ ਹੈ ਕਿ ਨਹੀਂ? ਧੰਨਵਾਦ। ਹਾਂਜੀ, ਇੱਕ ਆਪਣਾ ਰੇਡੀਓ ਪਿੱਛੋਂ ਵਾਪਸ ਬੰਦ ਕਰ ਜੀ। ਤੇ ਭਾਜੀ ਤੁਸੀਂ ਗ੍ਰੀਨ ਕਾਰਡ ਹੋਲਡਰ ਸੀਗੇ ਇਸ ਵੇਲੇ ਇੱਥੇ ਜਿਹੜੇ ਕਾਲਰ ਸੀਗੇ? ਡ੍ਰੌਪ ਹੋ ਗਈ ਕਾਲ, ਮੈਨੂੰ ਲੱਗਦਾ ਵੀ ਉਹ ਗ੍ਰੀਨ ਕਾਰਡ ਹੋਲਡਰ ਆ ਰਾਈਟ ਨਾਓ। ਫਿਰ ਉਹ ਕਹਿੰਦੇ ਸਿਟੀਜ਼ਨ ਤੋਂ ਬਾਅਦ ਦਾ ਕੁਐਸਚਨ ਸੀ ਉਹਨਾਂ ਦਾ। ਸਿਟੀਜ਼ਨ ਤੋਂ ਬਾਅਦ ਤਾਂ ਨਹੀਂ ਕਿਸੇ ਨੂੰ ਐਡਰੈਸ ਚੇਂਜ ਕਰਾਉਣ ਦੀ ਲੋੜ ਹੈਗੀ। ਗ੍ਰੀਨ ਕਾਰਡ ਜਦ ਤੱਕ ਹੈਗਾ ਤਦ ਤੱਕ ਚੇਂਜ ਕਰਾਉਣ ਦੀ ਲੋੜ ਆ। ਮੈਨੂੰ ਇਹਨਾਂ ਦਾ ਸਵਾਲ ਨਹੀਂ ਹੁਣ ਸਮਝ ਆਇਆ ਕਿ ਕਿਹੜੇ ਰਿਲੇਟਡ ਇਹਨੇ ਪੁੱਛਿਆ ਸੀ ਕਿ ਜੇ ਵਿਆਹ ਤੋਂ ਇਲਾਵਾ ਕਹਿੰਦੇ ਕਿਸੇ ਨੂੰ ਬੁਲਾਉਣਾ ਹੋਵੇ। ਹਾਂਜੀ, ਉਹ ਵੀ ਜਿੱਦਾਂ ਵਿਜ਼ਿਟਰ ਜਾਂ ਕੋਈ, ਉਹ ਤਾਂ ਤੁਸੀਂ ਬੁਲਾ ਸਕਦੇ। ਈਵਨ ਗ੍ਰੀਨ ਕਾਰਡ ਵੀ ਹੋਲਡਰ ਆ ਤੁਸੀਂ, ਉਹਨਾਂ ਦੀ ਮਤਲਬ ਤੁਸੀਂ ਕਿਸੇ ਨੂੰ ਫਾਈਨੈਂਸ਼ੀਅਲ ਸਪਾਂਸਰ ਕਰ ਸਕਦੇ ਆ। ਅਦਰਵਾਈਜ਼ ਤਾਂ ਜਿਹੜੀਆਂ ਕੈਟਾਗਰੀਆਂ ਇਨਵੈਸਟਮੈਂਟ ਜਾਂ ਫੈਮਿਲੀ ਇਮੀਗ੍ਰੇਸ਼ਨ ਉਹਦੇ ਥਰੂ ਹੀ ਆ। ਹਰੇਕ ਬੰਦੇ ਨੂੰ ਆਪਣੇ ਲੈਵਲ ਤੇ ਕੁਆਲੀਫਾਈ ਕਰਨਾ ਪੈਂਦਾ ਜਿੱਦਾਂ ਬਾਕੀਆਂ ਨੂੰ ਕਰਨਾ ਪੈਂਦਾ ਜੀ। ਧੰਨਵਾਦ ਜੀ। ਤੇ ਅਗਲੇ ਸਾਡੇ ਕਾਲਰ ਆ ਲੈਂਬਰ ਸਿੰਘ। ਹਾਂਜੀ 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 ਬੋਲੋ। ਸਰ ਇਦਾਂ ਮੈਂ ਜਾਣਨਾ ਚਾਹੁੰਦਾ, ਮੇਰਾ ਪੋਤਾ ਇੱਥੇ ਪੱਕਾ ਸਿਟੀਜ਼ਨ ਆ, ਉਹ ਦਾਦੇ ਆਪਣੀ ਨੂੰ ਮੰਗਾਇਆ ਦਾ। ਦਾਦੀ ਆਪਣੀ ਨੂੰ ਨਹੀਂ, ਤੁਸੀਂ ਪੱਕੇ ਆ ਉਰੇ? ਨਹੀਂ, ਗ੍ਰੈਂਡਸਨ ਮੇਰਾ ਪੱਕਾ ਇੱਥੇ। ਤੁਸੀਂ ਨਹੀਂ ਮੰਗਾ ਸਕਦਾ? ਨਹੀਂ, ਤੁਸੀਂ ਮੇਰੇ ਸਵਾਲ ਦਾ ਨਹੀਂ ਜਵਾਬ ਦੇ ਰਹੇ। ਮੈਂ ਤੁਹਾਡਾ ਸੁਣ ਲਿਆ ਸਵਾਲ। ਤੁਸੀਂ ਪੱਕੇ ਆ ਉਰੇ? ਨਹੀਂ ਜੀ, ਮੈਂ ਇੱਥੇ ਵਿਜ਼ਿਟਰ ਆਇਆ ਇੱਥੇ। ਤੇ ਤੁਹਾਡਾ ਜਿਹੜਾ ਗ੍ਰੈਂਡਸਨ ਆ ਉਹ ਕਿੰਨੇ ਸਾਲ ਦੀ ਉਮਰ ਆ ਉਹਦੀ? ਉਹ 23 ਸਾਲ ਦਾ ਜੀ। ਤੇ ਉਹਦੇ ਫਾਦਰ ਪੱਕੇ ਆ ਉਰੇ? ਨਹੀਂ, ਉਹ ਡੈਥ ਹੋ ਗਈ ਉਹਨਾਂ ਦੀ ਇੰਡੀਆ 'ਚ। ਫਾਦਰ ਦੀ ਡੈਥ ਹੋ ਗਈ
ਨਹੀਂ ਫਿਰ ਉਹ ਫਾਦਰ ਨੂੰ ਪਹਿਲਾਂ ਕਰਕੇ ਫਾਦਰ ਦੇ ਥਰੂ ਮੰਗਾ ਸਕਦਾ ਸੀਗਾ ਸਿੱਧੇ ਆਪਣੇ ਤੁਸੀਂ ਹੁਣ ਜੇ ਵਿਜ਼ਿਟਰ ਆਏ ਨਹੀਂ ਇਹਦੇ ਵਿੱਚ ਮੁਸ਼ਕਿਲ ਹੋ ਜਾਣਾ ਤੁਸੀਂ ਉਹਨੂੰ ਅਡਾਪਟ ਵਗੈਰਾ ਜਿੱਦਾਂ ਹੁਣ ਤੁਹਾਡੀ ਏਜ ਵਗੈਰਾ ਨਾ ਅਡਾਪਸ਼ਨ ਵਾਲੀ ਕੋਈ ਆਪਸ਼ਨ ਰਹਿਣੀ ਨਹੀਂ ਮੁੰਡਾ ਵੀ ਏਜ ਆਊਟ ਹੋ ਗਿਆ ਤੇ ਡਾਇਰੈਕਟਲੀ ਗ੍ਰੈਂਡ ਪੇਰੈਂਟ ਨੂੰ ਕਰਨ ਦਾ ਕੋਈ ਤਰੀਕਾ ਨਹੀਂ ਹੈਗਾ ਸਿਰਫ ਇਨਵੈਸਟਮੈਂਟ ਬੇਸ ਗ੍ਰੀਨ ਕਾਰਡ ਹੈਗਾ ਉਹ 'ਚ ਪੈਸੇ ਕਾਫੀ ਲੱਗਦੇ $8 ਲੱਖ ਤੋਂ ਉੱਤੇ ਤੁਹਾਨੂੰ ਖਰਚਣਾ ਪੈਣਾ। ਧੰਨਵਾਦ ਜੀ। ਮੇਰਾ ਗ੍ਰੈਂਡ ਸਨ ਜਿਹੜਾ ਇੱਥੇ ਸਿਟੀਜ਼ਨ ਆ ਹਾਂਜੀ ਗ੍ਰੈਂਡ ਸਨ ਆਪਣੀ ਦਾਦੀ ਨੂੰ ਨਹੀਂ ਮੰਗਾ ਸਕਦਾ ਪਰਮਾਨੈਂਟ। ਅੱਛਾ ਜੀ ਹਾਂਜੀ ਠੀਕ ਹੈ ਜੀ। ਹਾਂਜੀ ਓਕੇ ਧੰਨਵਾਦ ਜੀ। ਤੇ ਸਾਡਾ ਅਗਲਾ ਕੁਐਸਚਨ ਹੈਗਾ ਫੇਸਬੁੱਕ ਤੋਂ ਇੰਜੀਨੀਅਰ ਕਮਲਜੀਤ ਸਿੰਘ ਆ। ਸਤਿ ਸ਼੍ਰੀ ਅਕਾਲ ਜੀ। ਅਫੋਰਡੇਬਲ ਹੋਮ ਇਨਕਲੂਡਡ ਇਨ ਪਬਲਿਕ ਚਾਰਜ? ਮੈਨੂੰ ਲੱਗਦਾ ਨਹੀਂ ਇਹ। ਹਾਂਜੀ ਜੀ ਦੱਸਿਓ। ਮੈਂ ਇਹਦੇ ਬਾਰੇ ਕਮੈਂਟ ਨਹੀਂ ਕਰ ਸਕਦਾ ਕੋਈ ਵੀ ਪ੍ਰੋਗਰਾਮ ਬਾਰੇ ਮੈਂ ਸਟੱਡੀ ਨਹੀਂ ਕੀਤਾ ਇਹ ਤੁਸੀਂ ਆਪਣੇ ਰਿਸਕ ਤੇ ਆ ਮੈਂ ਤਾਂ ਸਿਰਫ ਆਪਣੀ ਜਿਹੜੀ ਇਮੀਗ੍ਰੇਸ਼ਨ ਐਡਵਾਈਸ ਤੇ ਰੱਖਣੀ ਆ ਇਹ ਜਿਹੜੀ ਜੀ ਬਿਲਕੁਲ ਲੋਕਾਂ ਦੇ ਪੈਸੇ ਬਚਾਉਂਦੇ ਤਾਂ ਮੈਂ ਕਿਹਾ ਮੈਨੂੰ ਆਪ ਮੁਸੀਬਤ ਪੈ ਜਾਣੀ ਹੈ ਜੀ ਧੰਨਵਾਦ ਜੀ। ਤੇ ਅਗਲਾ ਸਾਡਾ ਜਿਹੜੇ ਕਾਲਰ ਆ ਜਾਂ ਕੁਐਸਚਨ ਲੈ ਲੈਣੇ ਆਪਾਂ। ਹਾਂਜੀ ਕਰਨਵੀਰ ਸਿੰਘ ਰੰਧਾਵਾ ਆ। ਯੂਰਪ ਤੋਂ ਜਿਹੜੇ ਲੋਕ ਆਉਂਦੇ ਉਹਨਾਂ ਦਾ ਅਸਾਈਲਮ ਦਾ ਕੀ ਪ੍ਰੋਸੀਜਰ ਆ ਕੇਸ ਦਾ? ਸੋ ਮੈਂ ਤੁਹਾਨੂੰ ਇੱਕ ਕੇਸ ਦੱਸਦਾ ਆਪਣਾ ਜੀ। ਮੇਰੀ 27 ਤਰੀਕ ਨੂੰ ਉਹਦੀ ਹੀਅਰਿੰਗ ਆ ਬੰਦੇ ਦੀ ਦੂਜੀ ਹੀਅਰਿੰਗ ਪੈ ਗਈ ਉਹਦੀ। ਉਹ ਬੰਦਾ ਇਟਲੀ ਦਾ ਸੀਗਾ ਉਹ 4 ਵਾਰੀ ਇੰਡੀਆ ਵਾਪਸ ਗਿਆ ਸੀਗਾ ਤੇ ਉਹਦੀ ਜਿਹੜੀ ਪਿੱਛੇ ਪਾਰਟੀ ਸੀਗੀ ਕਾਂਗਰਸ ਉਹ ਵੀ ਹੁਣ ਹਟ ਗਈ ਪਾਵਰ ਦੇ ਵਿੱਚੋਂ ਦੀ ਜਿਹੜੀ ਉਹਨੂੰ ਅਟੈਕਰ ਸੀਗੇ ਜਿੰਨੇ ਪੰਗੇ ਤੁਸੀਂ ਕਹਿ ਸਕਦੇ ਉਹਨੇ ਪੰਗੇ ਸੀਗੇ ਤੇ ਪਹਿਲਾ ਵਾਲਾ ਪੜਾਅ ਆਪਾਂ ਲੰਘੇ ਜੱਜ ਕਹਿੰਦਾ ਮੈਂ ਸੈਟੀਸਫਾਈ ਨਹੀਂ ਹੋਇਆ ਤੇ ਜਿਹੜਾ ਇਟਲੀ ਵਾਲਾ ਸੀਗਾ ਇਟਲੀ ਦੇ ਵਿੱਚ ਵੀ ਲੌਂਗ ਟਰਮ ਕੋ ਜਿੱਦਾਂ 9 ਸਾਲ ਉਹ ਇਟਲੀ 'ਚ ਰਹਿ ਕੇ ਆਇਆ ਸੀਗਾ ਜੀ। ਜੇ ਤਾਂ ਮੈਂ ਆਹ 27 ਤਰੀਕ ਨੂੰ ਜਿੱਤ ਗਿਆ ਕੇਸ ਫਿਰ ਤਾਂ ਤੁਹਾਡੀ ਸਾਰਿਆਂ ਦੀ ਬੱਲੇ ਬੱਲੇ ਆ ਤੇ ਜੱਜ ਦੀ ਵੀ ਰੇਟਿੰਗ ਵਧੀਆ ਜੇ ਆਹ ਜੱਜ ਨੇ ਯੂਰਪ ਵਾਲੇ ਦੇ ਕਿਉਂਕਿ ਸਾਰੇ ਹੁਣ ਆਪਾਂ ਦੇਖ ਰਹੇ ਹਾਂ ਕਿ ਯੂਰਪ ਵਾਲਿਆਂ ਦਾ ਬਣਨਾ ਕੀ ਆ ਜੀ। ਸੋ ਜਿਹੜੇ ਤਾਂ ਸ਼ਾਰਟ ਟਰਮ ਵਾਲੇ ਸੀਗੇ ਯੂਰਪ ਦੇ ਸਾਲ 2 ਸਾਲ ਟੈਂਪਰੇਰੀ ਸੀਗੇ ਉਹਨਾਂ ਦੀ ਤਾਂ ਹੋਰ ਪ੍ਰੋਬਲਮ ਹੁਣ ਇਹ ਬਾਈ ਆਪਣਾ 9 ਸਾਲ ਰਹਿ ਕੇ ਆਇਆ ਸੀਗਾ ਤੇ 4 ਵਾਰੀ ਵਾਪਸ ਗਿਆ ਵਿੱਚ ਉਹਦਾ ਵੀ ਮੁੱਦਾ ਹੈਗਾ ਸੋ ਮੁੱਦੇ ਕਾਫੀ ਸੰਗੀਨ ਆ ਤੇ ਆਪਾਂ ਉਹਨੂੰ ਟੈਕਨੀਕੈਲਿਟੀ ਦੇ ਬੇਸ ਤੇ ਲਟਕੇ ਪਏ ਆ ਕੋਰਟ ਦੇ ਵਿੱਚ ਤੇ ਜਿਹੜਾ ਸਰਕਾਰੀ ਵਕੀਲ ਸੀਗਾ ਉਹ ਰਾਜੀ ਨਹੀਂ ਹੈਗਾ ਉਹ ਕਹਿੰਦਾ ਕਿ ਨਹੀਂ ਇਹ ਬੰਦਾ ਯੂਰਪ ਦੇ ਵਿੱਚ ਫਰਮ ਰੀਸੈਟਲਮੈਂਟ ਬਾਰ ਇੱਥੇ ਅਪਲਾਈ ਹੁੰਦੀ ਆ ਤੇ ਦੂਜੀ ਇੱਥੇ ਅਸਾਈਲਮ ਦੀ ਬਾਰ ਅਪਲਾਈ ਹੁੰਦੇ ਆ ਆਪਣੀ ਕੰਟਰੀ ਵਾਪਸ ਗਿਆ ਵਾ ਤੇ ਬਾਕੀ ਜਿਹੜੇ ਮੇਰੇ ਕੇਸ ਸੀਗੇ ਉਹ ਸਟ੍ਰੇਟ ਫਾਰਵਰਡ ਆ ਕਿ ਯੂਰਪ ਤੋਂ ਸਿੱਧੇ ਆਏ ਇੱਥੇ 2-2 ਸਾਲ ਦੀ ਉਹਨਾਂ ਦੀ ਸੀਗੀ ਤੇ ਇਹ 10 ਸਾਲ ਦੀ ਜਿਹੜੀ ਸੀਗੀ ਸਟੇ ਦੀ ਸੀਗੀ ਸੋ ਇਹ 27 ਤਰੀਕ ਤੋਂ ਬਾਅਦ ਤੁਹਾਨੂੰ ਮੈਂ ਆਪ ਹੀ ਦੱਸ ਦੇਣਾ ਕਿ ਕੇਸ ਦਾ ਕੀ ਬਣਿਆ ਜੇ ਜਿੱਤਾਂਗੇ ਤਾਂ ਉਹ ਵੀ ਦੱਸਾਂਗੇ ਜੇ ਹਾਰਾਂਗੇ ਤਾਂ ਉਹ ਵੀ ਦੱਸਾਂਗੇ ਕਿੱਦਾਂ ਆਪਾਂ ਆਪਣੇ ਵੱਲੋਂ ਬੈਸਟ ਐਫਰਟ ਕਰ ਸਕਦੇ ਹਾਂ ਤੁਹਾਨੂੰ ਵਿੱਚੋਂ ਜਿਹੜੀ ਨੌਲੇਜ ਇਕੱਠੀ ਹੁੰਦੀ ਹੈ ਉਹ ਤੁਸੀਂ ਕਰ ਲਿਓ ਜਿਹੜਾ ਯੂਰਪ ਤੋਂ ਅਸਾਈਲਮ ਦਾ ਕੇਸ ਆ ਉਹ ਸਿੰਪਲ ਬਾਕੀ ਅਸਾਈਲਮ ਕੇਸਾਂ ਨੂੰ ਲੱਗਦਾ ਕੋਈ ਡਿਫਰੈਂਟ ਨਹੀਂ। ਧੰਨਵਾਦ ਜੀ। ਅਗਲੇ ਸਾਡੇ ਫੇਸਬੁੱਕ ਤੇ ਮਨਵੀਰ ਸਿੰਘ ਆ ਕਹਿੰਦੇ ਸੈਕਰਾਮੈਂਟੋ 'ਚ ਤਰੀਕਾਂ ਦਾ ਕਿੰਨਾ ਕੁ ਬੈਕਲੌਗ ਆ? ਸੈਕਰਾਮੈਂਟੋ ਹੁਣ ਤਰੀਕਾਂ ਜਿਹੜੀਆਂ ਪਾ ਨਹੀਂ ਰਿਹਾ ਨਵੇਂ ਜਿਹੜੇ ਕੇਸ ਆ ਰਹੇ ਆ ਸੈਟਲਮੈਂਟ ਕਾਨਫਰੰਸ ਜਿਹੜੀ ਸਟੇਟਸ ਕਾਨਫਰੰਸ ਪਹਿਲਾਂ ਕਰ ਰਿਹਾ ਤੇ ਕਈ ਕੇਸ ਤੇ ਪੀਡੀ ਲੱਗ ਰਹੀ ਆ ਤੇ ਜਿਹਨਾਂ ਨੂੰ ਕੇਸ ਦੇ ਰਹੇ ਆ ਉਹ ਤਰੀਕ ਦੇ ਰਹੇ ਆ। ਸਾਡਾ ਇੱਕ ਕੇਸ ਸੀਗਾ ਉਹਦੀ ਹੁਣੇ ਸੈਟਲਮੈਂਟ ਕਾਨਫਰੰਸ ਸੀਗੀ ਮਹੀਨਾ ਕੁ ਪਹਿਲਾਂ ਉਹਨੂੰ ਅਗਲੇ ਸਾਲ ਦੀ ਜਿਹੜੀ ਜਨਵਰੀ ਫਰਵਰੀ ਦੀ ਜਿਹੜੀ ਤਰੀਕ ਦਿੱਤੀ ਹੈ ਸੋ ਇੰਨਾ ਜ਼ਿਆਦਾ ਬੈਕਲੌਗ ਨਹੀਂ ਹੈਗਾ ਸਾਲ 1.5 ਸਾਲ। ਜੀ ਧੰਨਵਾਦ। ਇੱਕ ਸਾਡੇ YouTube ਤੋਂ ਆ ਅਮਰਜੋਤ ਸਿੰਘ ਲਵਾਣਾ ਹੁਣੀ ਕਹਿੰਦੇ ਗਾਰਡੀਅਨਸ਼ਿਪ ਦਾ ਕਿੰਨਾ ਕੁ ਟਾਈਮ ਲੱਗਦਾ? ਮੈਨੂੰ ਲੱਗਦਾ ਗਾਰਡੀਅਨਸ਼ਿਪ ਤੇ ਅਸੀਂ ਕਾਫੀ ਪ੍ਰੋਗਰਾਮ ਕੀਤੇ ਸੀ ਰਾਈਟ? ਹਾਂਜੀ ਗਾਰਡੀਅਨਸ਼ਿਪ ਦਾ ਪਹਿਲਾਂ ਤਾਂ ਫੈਮਿਲੀ ਕੋਰਟ ਤੇ ਜੱਜ ਤੇ ਡਿਪੈਂਡ ਕਰਦਾ ਉਹਨੇ ਕਿੰਨਾ ਟਾਈਮ ਲਾਉਣਾ ਤੁਹਾਨੂੰ ਗਾਰਡੀਅਨਸ਼ਿਪ ਕਰਨ ਲਈ ਤੇ ਕੈਲੀਫੋਰਨੀਆ ਦਾ ਹੁਣੇ ਜਿਹੜਾ ਸਾਡਾ ਮੋਸਟ ਰੀਸੈਂਟ ਕੇਸ ਆ ਐਕਚੁਅਲੀ ਛੇਤੀ ਉਹਨੇ ਮੇਰੇ ਖਿਆਲ 3-4 ਮਹੀਨੇ 'ਚ ਉਹਨੇ ਜਿਹੜੀ ਸੀਗੀ ਤਰੀਕ ਦੇ ਦਿੱਤੀ ਸੀਗੀ ਤੁਸੀਂ ਲਾ ਲਓ ਕਿ ਐਨੀਵੇਅਰ ਫਰੋਮ 3 to 12 ਮੰਥਸ ਤੁਹਾਨੂੰ ਫੈਮਿਲੀ ਕੋਰਟ 'ਚ ਲੱਗਣਾ ਗਾਰਡੀਅਨਸ਼ਿਪ ਲੈ ਕੇ ਤੇ ਫਿਰ ਤੁਸੀਂ 485 ਵਗੈਰਾ ਅਪਲਾਈ ਕਰਨਾ ਜਿਹੜਾ 485 ਅਪਲਾਈ ਆਪਾਂ ਜਿਹੜਾ ਸਾਡਾ ਮੋਸਟ ਰੀਸੈਂਟ ਅਪਰੂਵ ਹੋਇਆ ਉਹਨੂੰ ਲੱਗੇ 2 ਤੋਂ 3 ਸਾਲ ਸੋ ਤੁਹਾਡਾ ਇਹ ਐਨੀਵੇਅਰ 3 ਸਾਲ 4 ਸਾਲ ਦਾ ਪ੍ਰੋਸੈਸ ਜਿਹੜਾ ਗਾਰਡੀਅਨਸ਼ਿਪ ਦਾ ਖਿੱਚਿਆ ਜਾ ਸਕਦਾ ਜੀ। ਅਗਲੇ ਸਾਡੇ ਕੁਐਸਚਨ ਹੈਗਾ ਗੁਰਮੋਹਨ ਸਿੰਘ ਜੀ ਇਹ ਸਾਡੇ ਕਵੀ ਦਰਬਾਰ 'ਚ ਵੀ ਹਿੱਸਾ ਲੈਂਦੇ ਰਹਿੰਦੇ ਆ ਤੇ ਉਹ ਕਹਿੰਦੇ ਵੀ ਮੈਂ ਅਕਤੂਬਰ 2021 'ਚ ਵਰਕ ਪਰਮਿਟ ਅਪਲਾਈ ਕੀਤਾ ਸੀ ਤੇ ਅਜੇ ਤੱਕ ਆਇਆ ਨਹੀਂ ਕਦੋਂ ਕੁ ਆਊਗਾ? ਜਿਹਦਾ ਇਹਨਾਂ ਦਾ ਰਿਨਿਊਅਲ ਵਾਲਾ ਵਰਕ ਪਰਮਿਟ ਆ ਉਹ ਤਕਰੀਬਨ 14-15 ਮਹੀਨੇ ਦੀ ਟਾਈਮਲਾਈਨ ਉਹਦੀ ਚੱਲ ਰਹੀ ਹੈ। ਜੀ ਧੰਨਵਾਦ ਜੀ। ਤੇ ਅਗਲੇ ਜਿਹੜੇ ਹੈਗੇ ਆ ਆਪਾਂ ਕਾਲ ਲੈਂਦੇ ਆ ਜਾਂ ਕੁਐਸਚਨ ਲੈ ਲੈਂਦੇ ਚਲੋ। ਦੀਪ ਸਿੰਘ ਉਹਨਾਂ ਦਾ ਆ ਕਹਿੰਦੇ F4 ਕੈਟਾਗਰੀ 'ਚ ਫਾਈਲ ਕੀਤਾ ਸੀ ਮਾਮਾ ਜੀ ਨੇ ਦਸੰਬਰ 2005 'ਚ ਜਨਵਰੀ 2006 'ਚ ਅਪਰੂਵਲ ਹੋਇਆ ਸੀ ਹੁਣ ਮਾਰਚ 2022 'ਚ ਲੈਟਰ ਆਇਆ ਸੀ ਡਾਕੂਮੈਂਟ ਸਬਮਿਟ
ਲਈ ਬ੍ਰਦਰ ਦੀ ਏਜ 22 ਆ, ਕਿੰਨੀ ਏਜ ਤੱਕ ਐਡ ਹੋ ਸਕਦਾ ਹੈ? ਜਿਹੜਾ ਜਿੰਨਾ ਟਾਈਮ 130 ਤੁਹਾਡਾ ਪੈਂਡਿੰਗ ਰਿਹਾ ਸੀਗਾ 5 ਚ ਕੀਤਾ, ਦਸੰਬਰ ਚ ਕੀਤਾ ਸੀਗਾ ਤੇ ਜਨਵਰੀ ਚ ਅਪਰੂਵਲ ਹੋ ਗਿਆ, ਤਾਂ 1 ਮਹੀਨਾ ਹੀ ਵਾਪਸ ਹੋਣਾ ਇਹਨਾਂ ਨੂੰ। ਜੀ ਧੰਨਵਾਦ ਜੀ। ਹਾਂਜੀ, ਸੋ 22 ਸਾਲ ਦਾ ਹੋ ਗਿਆ, ਇਹ ਤਾਂ ਏਜ ਆਊਟ ਹੋ ਗਿਆ, ਜੋ ਇਹ ਦੱਸ ਰਿਹਾ ਉਹਦੇ ਹਿਸਾਬ ਨਾਲ ਏਜ ਆਊਟ ਹੋ ਗਿਆ ਬੰਦਾ। ਧੰਨਵਾਦ ਜੀ। ਤੇ ਅਗਲਾ ਕੁਐਸਚਨ ਨਵਨੀਤ ਥਿੰਡ ਹੋਣਾ ਦਾ ਹੈ। ਸਰ ਜੀ F2 ਚ 2017 ਦੇ ਪੇਪਰ ਮੰਗ ਰਹੇ ਆ ਜੀ, ਮੇਰਾ 2018 ਦੀ ਦਸੰਬਰ ਦਾ ਕੇਸ ਆ ਜੀ, ਪਲੀਜ਼ ਆਨਸਰ। ਮਤਲਬ ਇਹਨਾਂ ਦੀ ਵੇਟ ਹੀ ਕਰਨੀ ਪੈਣੀ ਆ ਤੁਹਾਨੂੰ F2B, ਜਿੱਦਾਂ ਹੁਣ ਤੁਸੀਂ ਦੱਸਿਆ ਕਿ 2017 ਵਾਲੇ ਜਿਹੜੇ ਚੱਲ ਰਹੇ ਆ ਤੇ ਤੁਹਾਨੂੰ ਆਪਣਾ ਵੇਟ ਕਰਨਾ ਪੈਣਾ, ਕਿੰਨੀ ਦੇਰ ਲੱਗਣੀ ਕੁਝ ਕਹਿ ਨਹੀਂ ਸਕਦੇ। ਐਕਚੁਅਲੀ F2B ਦੇ ਜਿਹੜੇ ਪੇਪਰ ਹੈਗੇ ਆ ਉਹ 2000 ਯੂ ਆਰ ਰਾਈਟ ਜਨਵਰੀ 2000 ਆਪਣੇ 17 ਦੇ ਮੰਗ ਰਹੇ ਆ, ਤਾਂ ਤੁਹਾਡਾ ਦਸੰਬਰ 18 ਦਾ ਤੁਹਾਡੀ 2 ਸਾਲ ਦੀ ਤਕਰੀਬਨ ਸਿੱਧੀ ਵੇਟ ਆ ਜੀ। ਅਗਲਾ ਇੱਕ ਲਵਲੀ ਮਹਿੰਦਰ ਪੁਰੀਆ ਜੀ, ਮਹਿੰਦੀ ਪੁਰੀਆ ਜੀ ਆ, ਉਹਨਾਂ ਦਾ ਕੁਐਸਚਨ OCI ਲਈ ਆ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਆ ਅਮਰੀਕਾ ਦੇ ਵਿੱਚ ਜਿਨ੍ਹਾਂ ਨੇ ਇਮੀਗ੍ਰੇਸ਼ਨ ਲੈਣੀ ਆ, ਚਾਹੇ ਕਿੱਦਾਂ ਦੀ ਵੀ ਆ, ਉਹੋ ਹੀ ਅਸੀਂ ਆਨਸਰ ਕਰ ਸਕਦੇ ਆ। ਸਾਡੇ ਵਕੀਲ ਇੰਡੀਆ ਨਾਲ ਕੀ ਲੈਣਾ ਦੇਣਾ ਆ ਉਹ ਇਹਦੇ ਵਿੱਚ ਨਹੀਂ ਕਰ ਸਕਦੇ, ਉਹ ਤੁਸੀਂ ਐਮਬੈਸੀ ਤੋਂ ਪਤਾ ਕਰ ਸਕਦੇ। ਤੇ ਅਗਲਾ ਕੁਐਸਚਨ ਹੈਗਾ ਰਾਜ ਜੀ। ਭਾਜੀ ਸਤਿ ਸ੍ਰੀ ਅਕਾਲ ਜੀ ਦੋਨਾਂ ਨੂੰ ਜੀ। ਭਾਜੀ ਮੈਂ ਆਪਣੀ ਵਾਈਫ ਦੇ ਸਿਟੀਜ਼ਨ ਬਾਰੇ ਪੁੱਛਣਾ ਸੀ। ਜਿੱਦਾਂ ਮੈਂ ਤੇ ਵਾਈਫ ਜਦੋਂ ਵਿਆਹ ਹੋਇਆ ਸੀ ਔਰ ਉਹ ਗ੍ਰੀਨ ਕਾਰਡ ਸੀਗੇ, ਠੀਕ ਹੈ ਜੀ। ਵਿਆਹ ਤੋਂ ਬਾਅਦ ਮੈਂ ਸਿਟੀਜ਼ਨ ਹੋਇਆ 2019 ਦੇ ਵਿੱਚ, ਠੀਕ ਹੈ ਜੀ। ਤੇ ਅਸੀਂ ਜਿੱਦਾਂ 2016 ਚ ਵਿਆਹ ਹੋਇਆ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਕੱਠੇ ਰਹਿੰਦੇ ਪਏ ਆ, ਤੇ 3 ਸਾਲ ਵਾਲਾ ਜਿਹੜਾ ਰੂਲ ਹੈ, ਜਿੱਦਾਂ ਸਿਟੀਜ਼ਨ ਦੇ ਨਾਲ 3 ਸਾਲ ਰਹਿੰਦੇ ਆ, ਉਹ ਜਿੱਦਾਂ ਲਾਗੂ ਹੋ ਸਕਦਾ, ਮਤਲਬ ਸਿਟੀਜ਼ਨ ਲਈ ਅਪਲਾਈ ਕਰ ਸਕਦੇ ਉਹਦੇ ਬੇਸ ਤੇ ਹੁਣ, ਜਾਂ ਸਾਨੂੰ 5 ਸਾਲ ਤੱਕ ਵੇਟ ਕਰਨੀ ਪਊਗੀ ਗ੍ਰੀਨ ਕਾਰਡ ਦੀ? 2018 ਚ ਆਈ ਸੀ ਵਾਈਫ ਇੱਥੇ। 2018 ਚ ਤੁਸੀਂ ਸਿਟੀਜ਼ਨ ਕਦੋਂ ਬਣੇ ਸੀਗੇ? ਮੈਂ 2019 ਚ ਬਣਿਆ ਸੀ ਜੀ। ਸੋ ਜੇ 19 ਚ ਬਣੇ ਆ ਤੁਸੀਂ ਸਿਟੀਜ਼ਨ ਤੇ ਉਹ ਗ੍ਰੀਨ ਕਾਰਡ ਤੇ ਆਏ ਸੀਗੇ, ਤਾਂ 19 20 ਹਾਂਜੀ 3 ਸਾਲ ਜੇ ਜਦੋਂ ਤੁਸੀਂ ਸਿਟੀਜ਼ਨ ਬਣੇ ਆ ਤੇ 3 ਸਾਲ ਤੋਂ ਤੁਸੀਂ ਜੇ ਇਕੱਠੇ ਰਹਿ ਰਹੇ ਆ, ਤੁਸੀਂ 3 ਸਾਲ ਵਾਲੇ ਰੂਲ ਦੇ ਅੰਡਰ ਕਰ ਸਕਦੇ ਆ ਅਪਲਾਈ। ਠੀਕ ਆ ਭਾਜੀ, ਥੈਂਕ ਯੂ। ਇੱਕ ਭਾਜੀ ਇੱਕ ਹੋਰ ਸੀਗਾ ਕੁਐਸਚਨ ਜੀ, ਜਿੱਦਾਂ ਇਹਨਾਂ ਮੇਰੀ ਵਾਈਫ ਦੇ ਜਿਹੜੇ ਹੈਗੇ ਆ, ਮੰਮੀ ਦੀ ਜਿੱਦਾਂ ਡੈਥ ਹੋ ਗਈ ਆ ਤੇ ਡੈਡੀ ਨੇ ਦੂਜਾ ਵਿਆਹ ਕਰਾਇਆ ਸੀ ਉਹਨਾਂ ਦੇ, ਤੇ ਜਦੋਂ ਉਹਨਾਂ ਦੀ ਕੱਲ ਨੂੰ ਅਪਲਾਈ ਕਰਾਂਗੇ, ਜਿੱਦਾਂ ਉਹ 18 ਸਾਲ ਤੋਂ ਲਾ ਲਓ ਰੂਲ ਜਿੱਦਾਂ ਹੋਊਗਾ 18 ਸਾਲ ਤੋਂ ਪਹਿਲਾਂ ਜੇ ਵਿਆਹ ਹੋਣਾ ਚਾਹੀਦਾ ਸੀ ਉਹਨਾਂ ਦਾ। ਹਾਂਜੀ ਦੋਨੇ ਆ ਸਕਦੇ ਇਕੱਠੇ? ਬਿਲਕੁਲ ਠੀਕ ਆ ਭਾਜੀ, ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਅਗਲੇ ਸਾਡੇ ਕਾਲਰ ਹੈਗੇ ਆ ਰਜਿੰਦਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੇਸ ਯੂ ਵੀਜ਼ਾ ਜੀ ਅਪਰੂਵਲ ਹੋ ਗਿਆ ਸੀ 4 ਮਹੀਨੇ ਪਹਿਲਾਂ, ਤੇ ਮੈਂ ਆਪਦੀ ਨਾ ਮੈਸੇਜ ਨੂੰ ਸਪਾਊਜ ਕੀਤਾ ਸੀ ਨਾਲ, ਤੇ ਉਹਨਾਂ ਦਾ ਕੋਈ ਡਾਕੂਮੈਂਟ ਆਊਗਾ ਕਿ ਮੈਂ ਆਪਦੇ ਯੂ ਵੀਜ਼ੇ ਤੇ ਉਹਨਾਂ ਨੂੰ ਇੰਟਰਵਿਊ ਕਰਵਾ ਸਕਦਾ? ਤੁਸੀਂ ਉਹਨਾਂ ਦਾ ਜਿੱਦਾਂ ਪੇਪਰ ਫਾਈਲ ਕੀਤੇ ਸੀਗੇ ਨਾ ਨਾਲ ਸਪਲੀਮੈਂਟੇਸ਼ਨ 918B? ਹਾਂਜੀ ਨਾਲ ਹੀ। ਤੁਹਾਨੂੰ ਫਿਰ ਕੀ ਹੋਊਗਾ ਕਿ NVC ਵੱਲੋਂ ਦੇ ਨਾ NVC ਨੂੰ ਭੇਜ ਦਿੰਦੇ ਆ ਉਹ ਅਪਰੂਵ ਕਰਕੇ, ਲੈਟਰ ਇੱਕ ਆਉਂਦੀ ਆ USCIS ਵੱਲੋਂ ਕਿ NVC ਨੂੰ ਪੇਪਰ ਵਗੈਰਾ ਭੇਜਦੇ ਆ, ਉਹਦਾ ਵੀ ਸਪਲੀਮੈਂਟ ਅਪਰੂਵ ਕਰਕੇ ਪੇਪਰ ਭੇਜਦੇ ਆ। ਫਿਰ NVC ਵੱਲੋਂ ਇੱਕ ਈਮੇਲ ਆਉਂਦੀ ਆ ਕੇਸ ID ਵਗੈਰਾ, ਤੇ ਜਿਹਦੇ ਬੇਸ ਤੇ ਤੁਸੀਂ ਫਿਰ ਆਪਣੀ ਜਿਹੜੀ ਅਪਾਇੰਟਮੈਂਟ ਉੱਥੇ ਬਣਾ ਸਕਦੇ ਆ। ਉਹਨਾਂ ਚਿਰ ਨਹੀਂ ਬਣਾ ਸਕਦੇ ਜਿੰਨਾ ਚਿਰ NVC ਨੂੰ ਕੁਛ ਆਉਂਦਾ ਨਹੀਂਗਾ? ਨਹੀਂ, ਕਿਉਂਕਿ ਤੁਹਾਡੇ ਕੋਲ ਫਿਰ ਅਪਾਇੰਟਮੈਂਟ ਬਣਾਉਣ ਲਈ ਇਨਫੋਰਮੇਸ਼ਨ ਹੀ ਨਾ ਸਾਰੀ ਹੋਣੀ। ਤੇ ਹੁਣ ਟਾਈਮ ਕਿੰਨਾ ਕੁ ਲੱਗ ਜਾਂਦਾ? 4-5 ਮਹੀਨੇ ਹੋ ਗਏ ਮੇਰਾ ਇਹਨੂੰ 4 ਸਾਲਾਂ ਦਾ ਵਰਕ ਪਰਮਿਟ। 4-5 ਮਹੀਨੇ ਹੋ ਗਏ ਤੁਹਾਨੂੰ? ਜਿਹੜਾ ਅਪਰੂਵਲ ਆ ਗਿਆ ਉਹਨਾਂ ਦਾ ਸਪਲੀਮੈਂਟ ਜਿਹੜਾ ਹੁੰਦਾ ਸਪਾਊਸ ਦਾ, ਕਿ ਨਹੀਂ ਆਇਆ ਜੀ? ਆ ਗਿਆ ਜੀ, ਆ ਗਿਆ। ਹਾਂਜੀ, ਫਿਰ ਤੁਸੀਂ ਸਿੱਧੇ ਜਾ ਕੇ ਬਣਾ ਲਓ ਅਪਾਇੰਟਮੈਂਟ। ਫਿਰ ਜੇ ਤੁਹਾਡੇ ਕੋਲ ਅਪਰੂਵਲ ਵਗੈਰਾ ਆ ਗਈ ਉਹਦੇ ਬੇਸ ਤੇ ਐਮਬੈਸੀ ਨੂੰ ਕੰਟੈਕਟ ਕਰੋ ਤੇ ਅਪਾਇੰਟਮੈਂਟ ਬਣਾ ਲਓ। ਠੀਕ ਹੈ ਜੀ, ਥੈਂਕ ਯੂ ਜੀ। ਠੀਕ ਹੈ, ਓਕੇ, ਥੈਂਕ ਯੂ। ਹਰਜੋਤ ਜੀ ਤੁਹਾਡੀ ਨਾ ਆਵਾਜ਼ ਮੇਰੇ ਖਿਆਲ ਮਿਊਟ ਹੋ ਗਈ ਹੈ, ਆਵਾਜ਼ ਨਹੀਂ ਸੁਣ ਰਹੀ। ਇੱਕ ਵਾਰੀ ਫੇਰ ਦੱਸਦੇ ਜਾਵਾਂ ਵੀ ਜੇ ਤਿਰਕੀ ਆਣੇ ਉਹਨਾਂ ਦੇ ਆਫਿਸ ਦਾ ਨੰਬਰ ਹੈਗਾ 4159090503 415-909-0503। ਤੇ ਜੇ ਤੁਸੀਂ ਅਪਾਇੰਟਮੈਂਟ ਬਣਾਉਣੀ ਆ ਉਹਨਾਂ ਦੇ ਆਫਿਸ ਕਾਲ ਕਰ ਲਿਓ। ਤੇ ਹੁਣ ਲਾਈਵ ਪ੍ਰੋਗਰਾਮ ਚੱਲ ਰਿਹਾ, ਤੁਹਾਡਾ ਕੁਐਸਚਨ ਆ 408-272-5200 ਤੇ ਕਾਲ ਕਰ ਲਿਓ। ਸਾਡੇ ਅਗਲੇ ਕਾਲਰ ਆ ਗੁਰਤੇਜ ਸਿੰਘ ਜੀ। ਗੁਰਤੇਜ ਸਿੰਘ ਜੀ। ਹਾਂਜੀ, ਰੇਡੀਓ ਬੰਦ ਕਰ ਲਓ ਤੁਸੀਂ ਆਪਣਾ। ਹੈਲੋ, ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰੇ ਸਿਟੀਜ਼ਨ ਦਾ ਟੈਸਟ ਸੀਗਾ ਜੀ 3 ਵੀਕ ਪਹਿਲਾਂ,
ਤੇ ਉਹਨਾਂ ਨੇ ਹੁਣ ਮੈਨੂੰ ਉਦੋਂ ਡਿਸੀਜਨ ਪੈਂਡਿੰਗ ਰੱਖਿਆ ਹੈਗਾ ਤੇ ਹੁਣ ਉਹਨਾਂ ਨੇ ਮੈਨੂੰ ਲੈਟਰ ਭੇਜਿਆ ਕਿ ਤੁਹਾਡਾ ਡਿਨਾਈ ਕਰਤਾ ਕਿ ਤੁਸੀਂ ਉਹ ਆਪਣੇ ਇਲੈਕਟਿਵ ਸਰਵਿਸ ਦੇ ਵਿੱਚ ਤੁਸੀਂ ਕੀਤਾ ਨਹੀਂ ਸੀਗਾ ਰਜਿਸਟਰਡ। ਤੇ ਉਹਦੇ ਜੋ ਸਿਟੀਜ਼ਨ ਟੈਸਟ ਤੇ ਗਿਆ ਹੈਗਾ ਉੱਥੇ ਉਹਨਾਂ ਨੇ ਮੈਨੂੰ ਉਹ ਪੇਪਰ ਦਿਖਾਇਆ ਕਿ ਦਿੱਲੀ ਸਾਈਨ ਕਰਾਏ ਸੀਗੇ, ਉਹ ਉਹਨਾਂ ਨੇ ਡਿਨਾਈ ਕਰਤਾ ਜੀ ਉੱਥੇ ਮੇਰਾ। ਡਿਨਾਈ ਗਲਤ ਕੀਤੀ। ਤੁਸੀਂ ਕਿੰਨੇ ਸਾਲ ਦੇ ਆ? ਮੈਂ ਹੁਣ 27 ਸਾਲਾਂ ਦਾ ਜੀ। ਔਰ ਅੱਛਾ, ਤੁਹਾਨੂੰ ਜੀ 31 ਸਾਲਾਂ ਤੋਂ ਬਾਅਦ ਤੁਹਾਨੂੰ ਕਰਨਾ ਪੈਣਾ ਫਿਰ ਫਾਈਲ ਇਹ। ਉਹਦੀ ਕੋਈ ਹੁਣ ਆਪਾਂ ਅਪੀਲ ਵਗੈਰਾ ਵੀ ਕਰ ਸਕਦੇ ਹਾਂ? 31 ਸਾਲਾਂ ਤੋਂ ਬਾਅਦ ਤੁਹਾਡੀ ਰਿਕੁਆਇਰਮੈਂਟ ਲਾਗੂ ਨਹੀਂ ਹੁੰਦੀ। ਜਿਹੜੇ ਜਦੋਂ ਬੰਦਾ ਯੰਗ ਹੁੰਦਾ ਉਹਨੂੰ ਰਜਿਸਟਰ ਕਰਨਾ ਪੈਂਦਾ। ਹੁਣ 31 ਸਾਲਾਂ ਤੱਕ ਇਹਨਾਂ ਨੇ ਰੂਲ ਰੱਖਿਆ ਕਿ 31 ਸਾਲਾਂ ਤੱਕ ਤੁਹਾਡੀ ਸਿਟੀਜ਼ਨ ਨੇ ਡਿਨਾਈ ਕਰ ਦੇਣੀ ਹੈ। ਕਰ ਸਕਦੇ ਆ ਅਪੀਲ, ਪਰ ਜ਼ਿਆਦਾਤਰ ਉਹ ਆਪਣਾ ਡਿਸੀਜਨ ਚੇਂਜ ਨਹੀਂ ਕਰਦੇ। ਠੀਕ ਹੈ ਜੀ, ਧੰਨਵਾਦ ਜੀ। ਅਗਲੇ ਕਾਲਰ ਆ ਬਰਿੰਦਰ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਜਿੱਦਾਂ ਮੈਂ ਆਪਣੀ ਫੈਮਿਲੀ ਨਾਲ ਮੂਵ ਕੀਤਾ ਸੀ ਯੂਰਪ ਵਿੱਚੋਂ ਐਜ਼ ਏ ਟੂਰਿਸਟ ਵੀਜ਼ਾ ਇੱਥੇ 2019 ਵਿੱਚ ਜੀ। ਤੇ ਕੇਸ ਵੀ ਅਸੀਂ ਆਪੇ ਅਪਲਾਈ ਕੀਤਾ ਸੀ ਕਿ ਤੁਸੀਂ ਹੈਲਪ ਨਹੀਂ ਸੀ ਲਈ ਜੀ। ਤੇ ਆਲਮੋਸਟ 3 ਸਾਲ ਹੋ ਚੁੱਕੇ ਆ। ਵਰਕ ਪਰਮਿਟ ਤੇ ਆ ਗਿਆ ਸੀ, ਬਟ ਹੁਣ ਕੋਈ ਹੈਰਿੰਗ ਦਾ ਕੁਝ ਨਹੀਂ ਪਤਾ ਲੱਗ ਰਿਹਾ। ਇਹਨਾਂ ਕੰਟੈਕਟ ਕਰਨਾ ਪੈਣਾ ਦੁਬਾਰਾ, ਕੋਈ ਵਕੀਲ ਹਾਇਰ ਕਰਨਾ ਪੈਣਾ ਸ਼ਾਇਦ। ਵਕੀਲ ਵੀ ਭਾਜੀ, ਵਕੀਲ ਕੋਈ ਏਦਾਂ ਨਹੀਂ ਹੈਗਾ ਕਿ ਆਪਾਂ ਤੁਹਾਡੀ ਛੇਤੀ ਤਰੀਕ ਕਰਾ ਸਕਦੇ ਹਾਂ। ਰਿਕੁਐਸਟ ਆਪਾਂ ਕਰ ਸਕਦੇ ਹਾਂ, ਪਰ ਤੁਹਾਨੂੰ ਕੋਈ ਏਦਾਂ ਨਹੀਂ ਕਿ ਵਕੀਲ ਹਾਇਰ ਕਰ ਲਿਆ ਤੇ ਤਰੀਕ ਦੇ ਦੇਣੀ ਉਹਨਾਂ ਨੇ। ਸੋ ਵਕੀਲ ਤੁਸੀਂ ਤਾਂ ਹਾਇਰ ਕਰਨਾ ਕਿ ਜੇ ਤੁਹਾਨੂੰ ਜਦੋਂ ਵੀ ਤੁਹਾਡੀ ਤਰੀਕ ਆਊਗੀ ਉਦੋਂ ਤੁਸੀਂ ਵਕੀਲ ਲੈ ਕੇ ਜਾਇਓ। ਹੁਣ ਏਦਾਂ ਛੇਤੀ ਤਾਂ ਨਹੀਂ ਤੁਹਾਡੀ ਕਰਾ ਸਕਦੇ, ਕਾਫੀ ਕੇਸ ਪੈਂਡਿੰਗ ਆਲਰੇਡੀ। ਕਨਕਲੂਜਨ ਕਿ ਜਿੱਦਾਂ ਇਹ ਲਾਇਰ ਹਾਇਰ ਨਾ ਕੀਤਾ ਤਾਂ ਉਹਦੇ ਨਾਲ ਕੋਈ ਡਾਇਰੈਕਟ ਨਹੀਂ ਹੈਗਾ ਕਿ ਜਾਂ ਡੇਟ ਕੋਈ ਨਹੀਂ ਹੈਗਾ। ਲਾਇਰ ਇਹ ਤੁਹਾਡੀ ਨਾਰਮਲੀ ਤਰੀਕਾ ਹੈ। ਲਾਇਰ ਕੀਤਾ ਭਾਵੇਂ ਨਹੀਂ ਕੀਤਾ, ਏਦਾਂ ਨਹੀਂ ਕੁਛ ਹੈਗਾ ਕਿ ਲਾਇਰ ਕਰਕੇ ਤੁਹਾਡਾ ਡਿਲੇ। ਓਕੇ, ਜਿੱਦਾਂ ਮੈਂ ਹੁਣ ਮੈਂ ਜੇ ਮੂਵ ਕਰਨਾ ਚਾਹਾਂ, ਜਿੱਦਾਂ ਮੈਂ ਇੰਡੀਆ ਨਾਲ ਮੂਵ ਕਰਨਾ ਚਾਹਾਂ ਤੇ ਇਹਦੇ ਵਿੱਚ ਮੇਰੇ ਕੋਲ ਡਰਾਬੈਕ ਹੋਏਗਾ ਮੂਵ ਕਰਨ ਦਾ? ਨਹੀਂ, ਕੋਈ ਡਰਾਬੈਕ ਨਹੀਂ। ਆਪਣਾ ਐਡਰੈਸ ਜਿਹੜਾ ਆਨਲਾਈਨ ਜਾ ਕੇ ਅਪਡੇਟ ਕਰ ਦਿਓ, AR11 ਜਿਹੜਾ ਫਾਈਲ ਕਰ ਦਿਓ। ਤੇ ਜਿੱਦਾਂ ਮੈਂ ਸੁਣਿਆ ਸੀ ਪਹਿਲਾਂ ਲਾਸਟ ਐਪੀਸੋਡ ਵਿੱਚ, ਜਿੱਦਾਂ ਅਸੀਂ ਮੂਵ ਕਰ ਦਿੰਦੇ ਆ ਜਿਹੜਾ ਕੇਸ ਹੋਰ ਪੈਂਡਿੰਗ ਪਿੱਛੇ ਪੈ ਜਾਂਦਾ, ਕਿ ਕਿੱਦਾਂ ਦੀ ਗਲਤੀ ਨਹੀਂ ਹੈਗੀ? ਨਹੀਂ, ਇਦਾਂ ਦਾ ਕਿਸੇ ਕੋਲ ਡੇਟਾ ਨਹੀਂ। ਲੋਕੀ ਆਪੇ ਗੱਲਾਂ ਬਣਾ ਲੈਂਦੇ ਆ। ਕੋਈ ਇਦਾਂ ਦਾ ਕਿਤੇ ਲਿਖਿਆ ਨਹੀਂ ਹੈਗਾ ਕਿ ਪੈਂਡਿੰਗ 'ਚ ਪੈ ਜਾਂਦਾ। ਹੋ ਸਕਦਾ ਉੱਥੇ ਇੰਡੀਆ ਨਾਲੇ 'ਚ ਜੇ ਆਫਿਸ ਦਾ ਕੰਮ ਘੱਟ ਆ, ਸੈਨ ਫਰਾਂਸਿਸਕੋ 'ਚ ਜ਼ਿਆਦਾ, ਤਾਂ ਇੰਡੀਆ ਨਾਲ ਛੇਤੀ ਵੀ ਵਾਰੀ ਆ ਸਕਦੀ ਹੈ। ਠੀਕ ਹੋ ਗਿਆ ਭਾਈ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਆ ਗੁਰਪ੍ਰੀਤ ਜੀ। ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਭਾਈ, ਮੈਂ ਪੁੱਛਣਾ ਚਾਹੁੰਦਾ ਸੀ, ਮੇਰੇ ਅਸੈਲਮ ਕੇਸ ਮੇਰਾ ਫੇਲ ਹੋ ਗਿਆ ਸੀ। ਫਿਰ ਉਹਨਾਂ ਨੇ ਮੈਨੂੰ A10 ਕੈਟਾਗਰੀ 'ਚ ਲੈ ਗਏ ਸੀ, ਤੇ ਹੁਣ ਮੈਂ ਦੁਬਾਰੇ ਕੇਸ ਲਾ ਸਕਦਾ ਕਿ ਨਹੀਂ? ਦੁਬਾਰਾ ਪੁੱਛਿਆ ਭਾਜੀ ਇੱਕ ਵਾਰੀ ਸਵਾਲ। ਪਹਿਲਾਂ ਮੇਰਾ ਅਸੈਲਮ ਕੇਸ ਫੇਲ ਹੋ ਗਿਆ ਸੀ ਤੇ ਹੁਣ ਮੈਨੂੰ A10 ਕੈਟਾਗਰੀ ਆ ਭਾਜੀ ਮੇਰੇ ਤੋਂ, ਤੇ ਮੈਂ ਦੁਬਾਰੇ ਕੇਸ ਲਾ ਸਕਦਾ ਕਿ ਨਹੀਂ? 2019 'ਚ ਹੋਇਆ ਸੀ ਫੇਲ ਮੇਰਾ ਕੇਸ। ਇਹ ਅਸਾਲਮ ਆਫਿਸ ਨੇ ਕੀਤਾ ਸੀਗਾ? ਨਹੀਂ, ਜੱਜ ਨੇ ਜੀ। ਫੇਲ ਮਤਲਬ ਕਿ ਕੁਝ ਵੀ ਰਿਲੀਫ ਗ੍ਰਾਂਟ ਨਹੀਂ ਕੀਤਾ ਉਹਨਾਂ ਨੇ? ਨਹੀਂ, ਕੁਛ ਨਹੀਂ ਕੀਤਾ ਜੀ। ਵਿਦ ਹੋਲਡਿੰਗ ਕੁਝ ਨਹੀਂ ਗ੍ਰਾਂਟ ਕੀਤਾ? ਨਹੀਂ। ਤੇ ਤੁਸੀਂ ਦੁਬਾਰਾ ਹੋਲਡਿੰਗ ਹੈਗਾ, ਹਾਂ, ਤੇ ਵਿਦ ਹੋਲਡਿੰਗ ਤਾਂ ਲਿਖਿਆ ਜਿਹੜਾ ਪੇਪਰ ਦਿੱਤਾ, ਪਰ A10 ਕੈਟਾਗਰੀ ਆ। ਮੈਨੂੰ ਕੋਈ ਕਹਿੰਦਾ ਲਾ ਸਕਦੇ, ਕੋਈ ਜੱਜ ਵਕੀਲ ਕਹਿੰਦਾ ਨਹੀਂ ਲਾ ਸਕਦਾ। ਮੈਂ ਤੁਹਾਨੂੰ ਜੇ ਤੁਹਾਡੇ ਕੋਈ ਬਦਲੇ ਹਾਲਾਤ, ਕੋਈ ਨਵੀਂ ਜੇ ਚੀਜ਼ ਹੈਗੀ ਉਹਦੇ ਬੇਸ ਤੇ ਤੁਸੀਂ ਰੀਓਪਨ ਕਰ ਸਕਦੇ ਆ, ਅਦਰਵਾਈਜ਼ ਨਹੀਂ ਕਰ ਸਕਦੇ ਤੁਸੀਂ ਕੁਝ। ਤੁਸੀਂ ਅਪੀਲ ਨਹੀਂ ਕੀਤੀ ਸੀ? ਨਹੀਂ, ਕੋਈ ਅਪੀਲ ਨਹੀਂ ਕੀਤੀ। ਨਿਊਯਾਰਕ ਸੀ ਮੇਰਾ ਕੇਸ ਭਾਜੀ। ਮੇਰੇ ਕਿਸੇ ਫਰੈਂਡ ਨੇ, ਮੈਂ ਵੀ ਦੱਸਣਾ ਚਾਹੁੰਦਾ ਨਾ, ਮੇਰੇ ਫਰੈਂਡ ਨੇ ਮੇਰੇ ਕ੍ਰੈਡਿਟ ਕਾਰਡ ਤੋਂ ਬਿਜਲੀ ਦਾ ਬਿੱਲ ਤਾਰਤਾ ਸੀ। ਇੱਥੇ ਮੈਂ ਕੈਲੀਫੋਰਨੀਆ ਰਹਿੰਦਾ ਸੀ, ਪਰ ਉਹਨੇ ਮੈਨੂੰ ਦੱਸਿਆ ਨਹੀਂ ਸੀ। ਅੱਛਾ ਜੀ। ਤੇ ਫਿਰ ਮੈਂ ਉੱਦਾਂ ਦੱਸਣਾ ਚਾਹੁੰਦਾ ਸਾਰਿਆਂ ਨੂੰ, ਧਿਆਨ ਰੱਖਣਾ ਆਪਣਾ ਨਾ। ਤੇ ਉਹ ਉੱਥੇ ਜਾ ਕੇ ਜਦੋਂ ਜੱਜ ਨਾਲ ਮੇਰੀ ਇੱਦਾਂ ਸਰਕਾਰੀ ਵਕੀਲ ਨਾਲ ਐਂਡ ਤੇ ਮੈਨੂੰ ਕਹਿੰਦੇ ਵੀ ਆਪਾਂ ਸੈਟੀਫਾਈ ਆ, ਵੀ ਜੇ ਕੋਈ ਸਰਕਾਰੀ ਵਕੀਲ ਪੁੱਛਣਾ ਚਾਹੁੰਦਾ ਮੇਰੇ ਤੋਂ ਕੁਛ ਤਾਂ ਪੁੱਛ ਲਵੇ ਜਿੱਦਾਂ ਜੀ। ਤੇ ਉਹਨੇ ਐਂਡ ਤੇ ਮੇਰੇ ਤੋਂ ਇਹੀ ਸਵਾਲ ਪੁੱਛਿਆ ਵੀ ਤੂੰ ਕੈਲੀਫੋਰਨੀਆ ਰਹਿਣਾ? ਮੈਂ ਕਿਹਾ ਨਹੀਂ। ਕਹਿੰਦਾ ਤੂੰ ਤਾਂ ਬਿਜਲੀ ਦਾ ਬਿੱਲ ਤਾਰਿਆ। ਤੇ ਮੈਨੂੰ, ਕਿਉਂਕਿ ਮੈਨੂੰ ਤਾਂ ਪਤਾ ਨਹੀਂ, ਮੈਂ ਉੱਥੇ ਵਾਰ-ਵਾਰ ਕਹੀ ਗਿਆ ਨਹੀਂ। ਉਹ ਕਹਿੰਦੇ ਤੂੰ ਝੂਠ ਬੋਲਦਾ। ਫਿਰ ਆਹ ਗੱਲ ਤੋਂ ਮੇਰਾ ਕੇਸ ਉਹਨਾਂ ਨੇ ਉਦੋਂ ਡਿਨਾਈ ਕਰ ਦਿੱਤਾ ਵੀ। ਤੁਹਾਨੂੰ ਅਪੀਲ ਇਹਦੀ ਕਰਨੀ ਚਾਹੀਦੀ ਸੀਗੀ, ਤੇ ਹੁਣ ਤੁਸੀਂ ਮੋਸ਼ਨ ਟੂ ਰੀਓਪਨ ਕਰ ਸਕਦੇ। ਜੇ ਕੋਈ ਨਵੀਂ ਚੀਜ਼ ਹੋਈ ਉਹ ਪੁਰਾਣੇ ਕੇਸ ਦੇ ਬੇਸ ਤੇ ਨਹੀਂ ਤੁਸੀਂ ਕਰ ਸਕਦੇ। ਤੇ ਚਲੋ, ਬਹੁਤ ਵਧੀਆ ਕੀਤਾ ਤੁਸੀਂ ਕਾਲ ਕਰਕੇ, ਕਿਉਂਕਿ ਸਾਡੇ ਕੋਲ ਹਰਜੋਤ ਜੀ ਰੋਜ਼ ਐਵਰੀ ਡੇ ਜਿਹੜਾ ਬੰਦਾ ਕਾਲ ਕਰ ਰਿਹਾ, ਉਹਦੀ ਪਹਿਲੀ ਜਿਹੜੀ ਡਿਸਕਸ਼ਨ ਆ ਉਹ ਮੇਰੇ ਨਾਲ ਇਹੀ ਆ ਕਿ ਮੈਂ ਰਹਿਣਾ ਇੱਥੇ ਆ, ਮੈਂ ਕੰਮ ਉੱਥੇ ਕਰਨਾ, ਮੈਂ ਕੇਸ ਸੈਨ ਫਰਾਂਸਿਸਕੋ ਲਾਣਾ ਚਾਹੁੰਦਾ। ਤੇ ਸਾਰਿਆਂ ਨੂੰ ਜਿਹੜਾ ਅੱਧਾ ਦਿਨ ਮੇਰਾ ਇਹੀ ਹੁੰਦਾ ਕਿ ਨਹੀਂ ਭਾਈ ਏਦਾਂ ਨਹੀਂ ਆਪਾਂ ਕਰ ਸਕਦੇ, ਉਹ ਕਰਨਾ। ਦੂਜੀ ਜਿਹੜੀ ਸਾਡਾ ਅੱਧਾ ਦਿਨ ਖਰਾਬ ਹੁੰਦਾ ਉਹ ਇਹ ਆ, ਮੈਂ ਯੂਰਪ ਤੋਂ ਆਇਆ, ਮੈਂ ਦੱਸਾਂ ਕਿ ਮੈਂ ਨਾ ਦੱਸਾਂ, ਇਹ ਵਾਲੇ ਸਵਾਲ ਆ। ਹੁਣ ਜਿੱਦਾਂ ਬਾਈ ਨੇ ਦੱਸਿਆ
ਇਹ ਸਾਡੀ ਵਕੀਲ ਦੀ ਵੀ ਗੱਲ ਮੰਨਦੇ ਨਹੀਂ ਲੋਕੀ, ਉਹ ਕਹਿੰਦੇ ਮੈਂ ਆਪਣੇ ਦੋਸਤ ਦੀ ਗੱਲ ਮੰਨਨੀ ਆ, ਕਿ ਦੋਸਤ ਵੀ ਤੁਹਾਨੂੰ ਪਤਾ ਡਾਕਟਰ ਵੀ ਬਣ ਜਾਂਦਾ ਵਾ ਦੋਸਤ, ਤੇ ਵਕੀਲ ਵੀ ਬਣ ਜਾਂਦਾ ਵਾ। ਹੁਣ ਆ ਬਾਈ ਤੁਹਾਨੂੰ ਕੀ ਕਹਿ ਰਿਹਾ, ਧਿਆਨ ਨਾਲ ਸੁਣੋ ਸਾਰੇ ਜਣੇ। ਇਹ ਕਹਿ ਰਿਹਾ ਕਿ ਇਹਦਾ ਕੇਸ ਉੱਥੇ ਸੀਗਾ, ਇਹਦੇ ਫਰੈਂਡ ਨੇ ਇੱਕ ਬਿੱਲ ਪੇ ਕੀਤਾ, ਠੀਕ ਆ, ਸਰਕਾਰੀ ਵਕੀਲ ਨੇ ਇਹਦੇ ਕ੍ਰੈਡਿਟ ਕਾਰਡ ਤੋਂ ਚੱਕਿਆ। ਹੁਣ ਤੁਸੀਂ ਉੱਥੇ ਰਹਿ ਰਹੇ ਆ, ਤੁਹਾਡੇ ਸਾਰੇ ਬਿੱਲ, ਘਰ ਵਾਲੀ, ਬੱਚੇ ਬੁੱਚੇ, ਹਰੇਕ ਚੀਜ਼ ਉੱਥੇ ਚੱਲ ਰਹੀ ਆ। ਇਹਦਾ ਬਾਈ ਦਾ ਇੱਕ ਬਿਜਲੀ ਦੇ ਬਿੱਲ ਤੋਂ ਕਰਕੇ ਉਹਨਾਂ ਨੇ ਫੜ ਕੇ ਕੇਸ ਇਹਦਾ ਡਿਨਾਈ ਕਰਤਾ ਕਿ ਤੂੰ ਝੂਠਾ। ਇੰਨੀ ਕੁ ਚੀਜ਼ ਸਰਕਾਰੀ ਵਕੀਲ ਨੇ ਪ੍ਰੂਵ ਕਰਨੀ ਹੁੰਦੀ ਆ। ਸੋ ਇਹ ਐਡਰੈਸ ਐਡਰੂਸ ਵਾਲੇ ਜਿਹੜੇ ਪੰਗੇ ਆ ਨਾ, ਇਹ ਲਓ ਨਾ ਅੱਜ ਦੀ ਡੇਟ 'ਚ। ਬਿਨਾਂ ਕ੍ਰੈਡਿਟ ਕਾਰਡ ਦੇ, ਬਿਨਾਂ ਉਹਦੇ, ਬਿਨਾਂ ਲੀਜ਼ ਦੇ ਬੰਦਾ ਅਮਰੀਕਾ 'ਚ ਤਾਂ ਸਰਵਾਈਵ ਕਰਨਾ ਔਖਾ। ਸੋ ਲੋਕੀ ਜਿਹਨਾਂ ਦੀਆਂ ਗੱਲਾਂ ਸੁਣਦੇ, ਉਹ ਪੁਰਾਣਾ ਟਾਈਮ ਸੀਗਾ ਹੋਰ, ਹੁਣ ਹੈਗਾ ਟਾਈਮ ਹੋਰ। ਤੇ ਸੇਮ ਥਿੰਗ ਯੂਰਪ ਵਾਲੀ ਆ ਕਿ ਜੇ ਅਗਲੇ ਬਿਜਲੀ ਦਾ ਬਿੱਲ ਕੱਢ ਸਕਦੇ, ਤੁਹਾਨੂੰ ਕੀ ਲੱਗਦਾ ਕਿ ਜਹਾਜ਼ ਉੱਥੋਂ ਫਲਾਈਟ ਪੈਟਰਨ, ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਪਤਾ ਨਹੀਂ ਲੱਗਣਾ? ਉਹ ਜੀ ਸਾਰੇ ਧਿਆਨ ਰੱਖੋ ਬਈ। ਅਗਲੀ ਸਾਡੇ ਕਾਲਰ ਆ ਗੁਰਲਾਲ ਜੀ। ਹਾਂਜੀ, ਮੇਰੇ ਜੀ ਫਾਦਰ ਸਾਹਿਬ ਦੀ ਸਿਟੀਜ਼ਨਸ਼ਿਪ ਡਿਊ ਆ, ਤੇ ਉਹਨਾਂ ਨੂੰ ਇੰਗਲਿਸ਼ ਪ੍ਰੋਬਲਮ ਆ, 62 ਸਾਲ ਉਹਨਾਂ ਦੀ ਉਮਰ ਬਾਅਦ। ਕੀ ਉਹ ਇੰਟਰਪ੍ਰੇਟਰ ਨਾਲ ਲੈ ਕੇ ਜਾ ਸਕਦੇ ਜੀ? ਜੇ ਲੈ ਕੇ ਜਾ ਸਕਦੇ ਆ, ਤੇ ਜਿਹੜਾ ਇੰਟਰਪ੍ਰੇਟਰ ਘਰ ਦਾ ਮੈਂਬਰ ਜਾ ਸਕਦਾ ਕੋਈ, ਜਾਂ USCIS ਤੋਂ ਵੈਲਿਡ ਹੋਣਾ ਚਾਹੀਦਾ? ਦੇਖੋ, ਇੰਟਰਪ੍ਰੇਟਰ ਲਿਜਾ ਸਕਦੇ ਆ, ਘਰ ਦਾ ਮੈਂਬਰ ਨਹੀਂ ਹੋਣਾ ਚਾਹੀਦਾ, ਪਰ ਇੰਟਰਪ੍ਰੇਟਰ ਨੇ ਉਹਨੂੰ ਇਹ ਨਹੀਂ ਕਿ ਉਹਨਾਂ ਨੂੰ ਇੰਗਲਿਸ਼ ਵਾਲੇ ਪੰਜਾਬੀ 'ਚ ਸਮਝਾ ਕੇ ਦੱਸ ਦੇਣੇ ਆ। ਜਿਹੜਾ ਰਾਈਟਿੰਗ ਦਾ, ਸਪੀਕਿੰਗ ਦਾ, ਲਿਸਨਿੰਗ ਦਾ ਟੈਸਟ, ਉਹ ਇੰਗਲਿਸ਼ 'ਚ ਆਪ ਹੀ ਬੰਦੇ ਨੂੰ ਦੇਣਾ ਪੈਣਾ ਵਾ। ਨਾਲੇ ਵੀਡੀਓ ਰਿਕਾਰਡਿੰਗ ਹੁੰਦੀ ਆ ਅੱਜ ਕੱਲ। ਹਾਂਜੀ, ਤੇ ਉਹਦੇ ਵਿੱਚ ਪਾਰਕ ਜੋ ਗੱਲਾਂ ਸੁਣਦੇ ਆ, ਲੈ ਕੇ ਜਾ ਸਕਦੇ ਆ ਆਪਾਂ ਏਦਾਂ ਉਦਾਂ? ਉਹ ਮੈਨੂੰ ਕਹਿੰਦੇ ਰਹਿੰਦੇ ਤੂੰ ਨਹੀਂ ਲੈ ਕੇ ਜਾ ਸਕਦੇ ਆ, ਪਰ ਤੁਸੀਂ ਪਹਿਲੀ ਗੱਲ ਤਾਂ ਫੈਮਿਲੀ ਮੈਂਬਰ ਨਹੀਂ ਜਾ ਸਕਦਾ ਇੰਟਰਪ੍ਰੇਟਰ ਲੈ ਕੇ ਜਾ ਸਕਦਾ। ਦੂਜੀ ਗੱਲ ਜਿਹੜੀ ਤੁਸੀਂ ਪੁੱਛ ਰਹੇ ਆ ਨਾ, ਉਹ ਹੈਗਾ ਮੈਡੀਕਲ ਐਗਜ਼ੈਂਪਸ਼ਨ ਹੁੰਦੀ ਆ। ਡਾਕਟਰ ਜੇ ਕਿਸੇ ਨੂੰ ਡਿਮੈਂਸ਼ੀਆ ਜਾਂ ਇਦਾਂ ਦੀ ਕੋਈ ਚੀਜ਼ ਆ ਨਾ, ਡਿਸੇਬਿਲਿਟੀ ਆ, ਉਹਨਾਂ ਨੂੰ ਉਹ ਇੰਟਰਪ੍ਰੇਟ ਵਗੈਰਾ ਜਿਹੜਾ ਟੈਸਟ ਮਾਫ ਹੋ ਜਾਂਦੇ ਆ, ਪਰ ਉਹ ਵਾਕਈ ਹੋਣੀ ਚਾਹੀਦੀ ਆ। ਤੇ ਜਿਹੜਾ ਡਿਸੇਬਿਲਿਟੀ ਥਰੂ ਲੈਂਦੇ ਆ, ਤੇ ਫਿਰ ਉਹ ਕੰਮ ਕਰ ਸਕਦੇ ਜਾਂ ਨਹੀਂ ਕਰ ਸਕਦੇ ਜੀ ਮੁੜ ਕੇ ਪਿੱਛੋਂ? ਜੇ ਦੁਬਾਰਾ ਪੁੱਛੋ। ਮੈਂ ਕਿਹਾ ਜੇ ਡਿਸੇਬਿਲਿਟੀ ਥਰੂ ਲੈਂਦੇ ਆ ਸਿਟੀਜ਼ਨ, ਫਿਰ ਸੁਣਿਆ ਨਾ ਕੰਮ ਨਹੀਂ ਕਰ ਸਕਦੇ ਪਿੱਛੋਂ, ਉਹ ਕੰਮ ਵੀ ਕਰਨਾ ਚਾਹੁੰਦੇ ਆ। ਨਹੀਂ, ਦੇਖੋ, ਜੇ ਤਾਂ ਬੰਦਾ ਡਿਸੇਬਲ ਹੈਗਾ ਤਾਂ ਹੀ ਡਿਸੇਬਿਲਿਟੀ ਲੈਣੀ ਆ, ਜੇ ਨਹੀਂ ਹੈਗਾ ਤਾਂ ਨਹੀਂ ਲੈਣੀ ਡਿਸੇਬਿਲਿਟੀ ਜੀ। ਉਹ ਆਪਣੇ ਲੋਕ ਕਰਦੇ ਨਾ ਉਦਾਂ ਹੀ, ਡਿਸੇਬਿਲਿਟੀ ਲੈ ਕੇ ਮੁੜ ਕੇ ਕੰਮ ਵੀ ਕਰੀ ਜਾਂਦੇ, ਦੇਈ ਜਾਂਦੇ ਲੋਕਾਂ ਨੂੰ। ਉਹ ਤਾਂ ਦੇਖੋ ਗਲਤ ਗੱਲ ਆ, ਦੇਈ ਜਾਂਦੇ ਲੋਕਾਂ ਨੂੰ, ਐਂ ਕਰ ਲਓ ਐਂ ਕਰ ਲਓ। ਦੇਖੋ ਆਪਣੇ ਏਦਾਂ ਜਿਹੜੇ ਸੁਣ ਰਹੇ ਆ ਨਾ ਲੋਕੀ ਬੜਾ ਕੁਛ ਕਰਦੇ ਆ। ਗੱਲ ਇਹ ਹੈਗੀ ਕਿ ਮੈਂ ਕੀ ਕਰਨਾ। ਸੋ ਜਿਹੜਾ ਆਹ ਵਾਲਾ ਕੰਮ ਨਾ, ਕੋਈ ਮੈਂ ਲਾਅ ਨਾਲ ਕੋਈ ਪੰਗਾ ਨਹੀਂ ਲੈਣਾ, ਕਮਿਊਨਿਟੀ ਦੀ ਹੈਲਪ ਪੂਰੀ ਆ। ਜਿਹੜਾ ਹੁਣ ਬੰਦਾ ਮੈਨੂੰ ਆ ਵੀ ਕਹਿੰਦਾ ਕਿ ਮੈਂ ਰਹਿਣਾ ਇੱਥੇ ਆ, ਕੰਮ ਉੱਥੇ ਕਰਨਾ, ਮੈਨੂੰ ਉਹ ਵੀ ਮੈਂ ਕਿਹਾ ਜਿੱਥੇ ਤੂੰ ਮੈਨੂੰ ਕਹਿਣਾ ਵਾ ਮੈਂ ਇੱਥੇ ਰਹਿਣਾ, ਉੱਥੇ ਮੈਂ ਕੇਸ ਫਾਈਲ ਕਰਨਾ। ਉਹਦੇ ਵਿੱਚ ਦੋ ਤਰੀਕੇ, ਇੱਕ ਤਾਂ ਕਹਿੰਦਾ ਅੱਛਾ ਭਾਜੀ ਮੈਂ ਮੂਵ ਕਰ ਜਾਊਂਗਾ, ਮੈਂ ਕਿਹਾ ਠੀਕ ਆ। ਇੱਕ ਬੰਦਾ ਉਹੀ, ਨਹੀਂ ਭਾਜੀ ਤੁਹਾਨੂੰ ਪਤਾ ਇੱਥੇ ਕੰਮ ਨਹੀਂ, ਮੈਂ ਰਹਿਣਾ ਉੱਥੇ ਆ, ਮੈਂ ਇੱਥੇ ਕਰਨਾ। ਮੈਂ ਕਿਹਾ ਏਦਾਂ ਦੇਖ ਭਾਈ, ਮੈਂ ਤਾਂ ਬਾਏ ਦਾ ਲਾਅ ਚੱਲਣਾ ਹੈਗਾ, ਤੇਰੇ ਘਰੇ ਆ ਕੇ ਮੈਂ ਛਾਪਾ ਨਹੀਂ ਮਾਰਨਾ ਕਿ ਤੂੰ ਕਿੱਥੇ ਰਹਿਣਾ। ਜਿਹੜਾ ਲਾਇਰ ਦਾ ਕੰਮ ਆ ਨਾ, ਸਾਡਾ ਆਪਣਾ ਲਾਇਸੈਂਸ ਆ, ਸਾਡੀ ਆਪਣੀ, ਸਾਨੂੰ ਆਪਣੇ ਆਪ, ਸਾਨੂੰ ਸਾਡੀ ਪ੍ਰੋਟੈਕਸ਼ਨ ਜਿਹੜੀ ਸਭ ਤੋਂ ਪਹਿਲਾਂ ਵਾ। ਕਮਿਊਨਿਟੀ ਕੀ ਕਰਦੀ ਆ, ਲੋਕੀ ਡਿਸੇਬਿਲਿਟੀ ਝੂਠ ਬੋਲਦੇ ਆ, ਕੀ ਕਰਦੇ ਆ, ਉਹਦੇ ਵਿੱਚ ਮੈਂ ਜਾਂ ਕੋਈ ਹੋਰ ਲਾਇਰ ਆਪਾਂ ਕਿਉਂ ਫਸਾਂਗੇ? ਹਨਾ, ਜੇ ਤੁਹਾਨੂੰ ਡਿਸੇਬਿਲਿਟੀ ਆ ਤੁਸੀਂ ਲੈ ਲਓ, ਨਹੀਂ ਆ ਤਾਂ ਤੁਸੀਂ ਇਦਾਂ ਦੇ ਕੰਮ ਨਾ ਕਰਿਓ, ਕਿਉਂਕਿ ਜੇ ਕੋਈ ਫੜੇਗੇ ਕੋਈ ਇਦਾਂ ਦੀ ਚੀਜ਼ ਦੇ ਵਿੱਚ ਫੈਲਨੀ ਵਗੈਰਾ ਆ ਗਈ, ਤਾਂ ਤੁਹਾਡਾ ਜਿਹੜਾ ਮੋਰਲ ਕਰੈਕਟਰ ਖਰਾਬ ਹੋ ਜਾਣਾ, ਗ੍ਰੀਨ ਕਾਰਡ ਰਿਨੂਅਲ 'ਚ ਪ੍ਰੋਬਲਮ ਆਣੀ ਆ, ਤੇ ਸਿਟੀਜ਼ਨਸ਼ਿਪ ਬਣਨ 'ਚ ਵੀ ਪ੍ਰੋਬਲਮ ਆਣੀ ਆ। ਸੋ ਨਾ ਸਿਟੀਜ਼ਨ ਬਣੋ, ਗ੍ਰੀਨ ਕਾਰਡ ਹੀ ਚੱਲਣ ਦਿਓ, ਕੋਈ ਚੱਕਰ ਨਹੀਂ। ਸੋ ਬਿਲਕੁਲ, ਜਿੱਦਾਂ ਪਹਿਲਾਂ ਇੱਕ ਭਾਜੀ ਹੁਣੀ ਕੁਐਸਚਨ ਪੁੱਛਦੇ ਸੀ ਵੀ ਬਜ਼ੁਰਗਾਂ ਦਾ ਇਦਾਂ ਜੀ ਉਹ ਪਾਰਕ 'ਚ ਗੱਲਾਂ ਕਰਦੇ ਆ, ਚਿੱਠੀ ਬਣਾ ਲੈਂਦੇ ਆ। ਇੱਥੇ ਫਰੀਮੌਂਟ ਸਾਡੇ ਏਰੀਏ 'ਚ ਇੱਕ ਡਾਕਟਰ ਦਾ ਲਾਇਸੈਂਸ ਵੀ ਸਸਪੈਂਡ ਹੋਇਆ ਸੀ, ਕਿਉਂਕਿ ਜਿਹੜਾ ਵੀ ਬਜ਼ੁਰਗ ਸੀ ਉਹਦੇ ਕੋਲ ਜਾ ਕੇ ਚਿੱਠੀ ਬਣਾਈ ਜਾਂਦਾ ਸੀ ਵੀ ਹਾਂ ਜੀ ਮੈਨੂੰ ਡਿਮੈਂਸ਼ੀਆ ਹੋਇਆ ਆ, ਤਾਂ ਕਰਕੇ ਸਿਟੀਜ਼ਨ ਬਣ ਜਾ। ਉਹਨਾਂ ਨੂੰ ਪਤਾ ਲੱਗ ਗਿਆ ਵੀ 60-70 ਬੰਦਿਆਂ ਦੇ ਬਣਾਏ ਆ, ਤੇ ਉਹਨੇ ਚੱਕ ਕੇ ਫਿਰ ਉਹ ਡਾਕਟਰ ਦਾ ਕੰਮ ਕਰਤਾ। ਸੋ ਬਿਲਕੁਲ, ਤੇ ਇਹ ਨਹੀਂ ਅਸੀਂ ਚਾਹੁੰਦੇ ਵੀ ਸਾਡੇ ਵਕੀਲ ਦਾ ਲਾਇਸੈਂਸ ਵੀ ਸਸਪੈਂਡ ਹੋਵੇ। ਬਿਲਕੁਲ ਸਹੀ ਗੱਲ ਦੱਸੋ। ਹਾਂਜੀ, ਠੀਕ ਹੈ। ਹਾਂਜੀ, ਇਹ ਤਾਂ ਏਦਾਂ ਕਿ ਮਾੜਾ ਜਿਹਾ DUI ਵੀ ਮਿਲ ਗਈ, ਕੁਛ ਮਿਲ ਗਿਆ। ਇਹ ਤਾਂ ਬਾਕੀ ਇਹ ਪ੍ਰੋਫੈਸ਼ਨ ਦਾ ਮੈਨੂੰ ਪਤਾ ਨਹੀਂ, ਵਕੀਲ ਦਾ ਤਾਂ ਇਹ ਉੱਤੇ ਮਾੜੀ ਛੋਟੀ ਜਿਹੀ ਗੱਲ ਹੋਈ ਨਹੀਂ ਤਾਂ ਇਹਨਾਂ ਨੇ ਕੀਤਾ ਨਹੀਂ, ਹਨਾ। ਸੋ ਏਦਾਂ ਕਿ ਕਲਾਇੰਟ ਸੋਚਦੇ ਕਿ ਯਾਰ ਬੰਦਾ ਰੂਡ ਬੜਾ, ਆ ਕੇ ਵਕੀਲ ਨੂੰ ਪੁੱਛਦੇ ਕਿ ਕਹਾਣੀ ਬਣਾਉਣੀ ਹੈ। ਏਦਾਂ ਹੁਣ ਏਦਾਂ ਕਿ ਵਕੀਲ ਯਾਰ ਹੁਣ ਤੁਹਾਨੂੰ ਇਹ ਥੋੜ੍ਹਾ ਉਹਨੇ ਕਹਿ ਦੇਣਾ ਕਿ ਮੈਂ ਆ ਜਾਓ ਮੈਂ ਤੁਹਾਡੀ ਕਹਾਣੀ ਬਣਾਦਾ। ਜੇ ਤਾਂ ਮੈਂ ਬਣਾ ਸਕਦਾ ਹੁੰਦਾ ਫਿਰ ਤਾਂ ਮੇਰੇ ਸਿਰ ਖਪਾਈ ਖਤਮ ਸੀ, ਤਾਂ ਮੈਂ ਸਾਰਿਆਂ ਦੀਆਂ ਬਣਾ ਕੇ ਐਫੀਡੇਵਿਟ ਲਾ ਕੇ 10 ਗੁਣਾ ਮੇਰਾ ਟਾਈਮ ਬਚ ਜਾਣਾ ਸੀਗਾ, ਰਾਈਟ। ਸੋ ਏਦਾਂ ਕਿ ਸਾਡਾ ਜਿਹੜਾ ਦਾਇਰਾ ਉਹਨੂੰ ਸਮਝੋ ਕਿ ਕਿਹੜੇ ਦਾਇਰੇ ਦੇ ਵਿੱਚ ਬੰਦਾ ਆਪਰੇਟ ਕਰਦਾ, ਤੇ ਕਿਹੜੀ ਕੰਟਰੀ 'ਚ ਤੁਸੀਂ ਆਏ ਆ, ਕਿੱਥੇ ਆ ਕੇ ਅਸੀਂ ਗੱਲ ਕਰ ਰਹੇ ਹਾਂ। ਸੋ ਏਦਾਂ ਕਿ ਕਮਿਊਨਿਟੀ ਨੂੰ ਹੈਲਪ ਪੂਰੀ ਆ, ਤੁਹਾਨੂੰ ਹੈਲਪ ਲੈਣੀ ਆਣੀ ਚਾਹੀਦੀ ਹੈ ਕਿ ਕਿਹੜੇ ਸਫੀਅਰ 'ਚ ਮੈਂ ਹੈਲਪ ਲੈਣੀ ਹੈ। ਅਗਲੇ ਸਾਡੇ ਕਾਲਰ ਆ ਜਸਪਾਲ ਸਿੰਘ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਵੀਰ ਜੀ, ਮੇਰਾ ਸਵਾਲ ਇਹ ਆ ਕਿ ਮੇਰਾ ਕੇਸ ਪਹਿਲਾਂ ਮੇਰੇ 18 ਫਾਈਲ ਹੋਇਆ ਸੀ, ਮੇਰੀ ਕੋਰਟ ਡੇਟ ਹੈਗੀ ਸੀ 2020 'ਚ ਜੀ। ਬਟ ਮੈਂ ਉਦੋਂ ਮਾਨ ਦੇ ਆਪਣੇ ਡਾਕੂਮੈਂਟ ਸਾਰੇ ਤਿਆਰ ਕਰ ਲਏ ਸੀ,
ਬਟ ਮੇਰੀ ਬਾਅਦ 'ਚ ਤਰੀਕ ਪਾਤੀ 2023 ਚ। ਮੈਨੂੰ ਡਾਕੂਮੈਂਟ ਨਵੇਂ ਬਣਾਉਣੇ ਪੈਣਗੇ ਤੇ ਉਹੀ ਚੱਲ ਜਾਣਗੇ ਪਹਿਲੇ ਹੀ। ਭਾਜੀ ਏਦਾਂ ਕਿ ਡਾਕੂਮੈਂਟ ਤੁਸੀਂ ਜੇ ਪੁਰਾਣੇ ਬਣਾਉਂਦੇ ਨਾ, ਪੁਰਾਣੇ ਜਿਹੜੇ ਤੁਹਾਡੇ ਪੁਰਾਣੇ ਡਾਕੂਮੈਂਟ ਆ ਉਹਨਾਂ ਤੁਸੀਂ ਅਪਰੂਵ ਕਰ ਸਕਦੇ ਆ ਪਾਸਟ ਪਰਸੀਕਿਊਸ਼ਨ। ਸੋ ਪਾਸਟ ਪਰਸੀਕਿਊਸ਼ਨ ਹੁੰਦਾ ਕਿ ਪਹਿਲਾਂ ਸਾਡੇ ਤੇ ਮੇਰੇ ਤੇ ਹਮਲਾ ਹੋਇਆ ਸੀਗਾ ਜੋ ਵੀ ਆ, ਤੇ ਜਿਹੜਾ ਅਸਾਈਲਮ ਜਿੱਤਣ ਦੀ ਜਿਹੜੀ ਮੇਨ ਰਿਕੁਆਇਰਮੈਂਟ ਹੁੰਦੀ ਆ ਫਿਊਚਰ ਪਰਸੀਕਿਊਸ਼ਨ, ਕਿ ਤੈਨੂੰ ਹੁਣ ਕੀ ਖਤਰਾ ਹੈਗਾ, ਫਿਊਚਰ 'ਚ ਕੀ ਖਤਰਾ ਹੈਗਾ, ਤੇ ਇਹਨੂੰ ਤੁਸੀਂ ਅਪਡੇਟ ਕਰਾ ਕੇ ਹੀ ਜਾਓ। ਤੇ ਜੇ ਵਕੀਲ ਤੁਹਾਡਾ ਝੱਕਾ ਖਾਂਦਾ ਥੋੜਾ ਜਿਹਾ ਕਿ ਨਹੀਂ ਮੈਂ ਦੁਬਾਰਾ ਡਬਲ ਕੰਮ ਨਹੀਂ ਕਰਨਾ, ਇਹ ਮੈਂ ਪਹਿਲਾਂ ਹੀ ਦੱਸ ਦਿੰਦਾ, ਇਹ ਹੁਣ ਤੁਹਾਡੇ ਫਾਇਦੇ ਦੀ ਮੈਂ ਗੱਲ ਦੱਸ ਰਿਹਾ, ਸਾਰੇ ਜਿਹੜੇ ਸੁਣ ਵੀ ਰਹੇ ਆ। ਸੋ ਕੀ ਆ ਕਿ ਜੇ ਤੁਹਾਡੀ ਡੇਟ ਪੋਸਟਪੋਨ ਹੋ ਗਈ ਨਾ, ਕਈ ਵਾਰੀ ਹੁਣ ਵਕੀਲ ਨੇ ਕੀ ਕਹਿਣਾ, ਯਾਰ ਮੈਨੂੰ ਫੇਰ ਦੁਬਾਰਾ ਡਬਲ ਟ੍ਰਿਪਲ ਕੰਮ ਕਰਨਾ ਪੈਣਾ। ਸੋ ਤੁਸੀਂ ਖੁਦ ਜਾ ਕੇ ਵਕੀਲ ਨੂੰ ਕਹੋ ਕਿ ਮੈਂ ਯਾਰ ਆਪਣਾ ਅਪਗ੍ਰੇਡ ਕਰਨੇ ਆ, ਜੋ ਵੀ ਮੇਰੀ ਆਹ ਚੀਜ਼ਾਂ ਮੇਰੀਆਂ ਹੋਈਆਂ ਆਲੇ ਹੈਗੇ ਆ, ਤੂੰ ਆਪਣੀ ਅਪਡੇਟਡ ਫੀਸ ਦੱਸ, ਜੋ ਵੀ ਤੇਰਾ ਮਿਹਨਤਾਨਾ ਤੂੰ ਲੈ ਲਾ। ਸੋ ਇਦਾਂ ਕਿ ਇਹਦੇ ਵਿੱਚ 2-4 ਹਜ਼ਾਰ ਮਗਰ ਆਪਣਾ ਪੁਰਾਣੇ ਡਾਕੂਮੈਂਟ ਨਾ ਜਾਇਓ। ਜੇ ਬਾਅਦ ਚ ਡਿਨਾਈ ਹੋ ਗਿਆ ਫਿਰ ਤੁਸੀਂ ਕਹਿਣਾ ਯਾਰ ਇਦਾਂ ਕਰ ਲੈਣਾ ਸੀ, ਉਦਾਂ ਕਰ ਲੈਣਾ ਸੀ। ਸੋ ਅਪਡੇਟ ਕਰਕੇ ਪੂਰਾ ਐਨ ਲੇਟੈਸਟ ਤੱਕ ਐਫੀਡੇਵਿਟ ਸਾਰਾ ਫੇਰ ਜਾਣਾ, ਫਿਰ ਦੁਬਾਰਾ ਤਰੀਕ ਤੁਹਾਡੀ ਪੋਸਟਪੋਨ ਹੁੰਦੀ ਆ, ਫਿਰ ਦੁਬਾਰਾ ਤੁਸੀਂ ਅਪਡੇਟ ਕਰਾਉਣਾ, ਠੀਕ ਆ। ਸੋ ਇਹ ਚੀਜ਼ ਚ ਲੋਕੀ ਹਾਂਜੀ। ਮੇਰਾ ਇੱਕ ਕੁਐਸਚਨ ਹੈ ਕਿ ਮੈਂ ਮਾਨ ਵਾਲੇ ਵੀ ਉਹ ਕਰਾ ਸਕਦਾ, ਨਵੇਂ ਕਰਾਉਣੇ ਪੈਣਗੇ ਮੈਨੂੰ ਤਿਆਰ? ਨਹੀਂ, ਉਹ ਤਾਂ ਤੁਹਾਡੀ ਲੈਟਰ ਉਹੀ ਚੱਲ ਜਾਣੀਆਂ ਜਿਹੜੀਆਂ ਪੁਰਾਣੀਆਂ ਸੀਗੀਆਂ। ਉਹ ਤਾਂ ਜਿਹੜੀ ਮੈਂਬਰਸ਼ਿਪ ਲੈਟਰ ਆ ਉਹ ਤੁਹਾਨੂੰ ਨਾ ਕਰਾਉਣੀ ਪੈਣੀ, ਉਹ ਤਾਂ ਲਿਖਿਆ। ਤੇ ਇੱਕ ਸਾਰਿਆਂ ਨੂੰ ਹੁਣ ਆ ਬਾਈ ਗੱਲ ਪੁੱਛ ਰਿਹਾ ਕਿ ਤੁਹਾਨੂੰ ਗੱਲ ਦੱਸ ਦਿੰਦੇ ਆ, ਲੈਟਰਾਂ ਮੈਂ ਇਦਾਂ ਥਾਦਾ ਜਿਹਾ ਲੈ ਕੇ ਆਂਦੇ ਇੰਡੀਆ ਤੋਂ, ਕਿੱਥੋਂ ਦੀ 70-80 ਪੇਜਾਂ ਦਾ, ਖਬਰਾਂ ਪੁਰਾਣੀਆਂ ਲਾਈਆਂ, ਪ੍ਰਿੰਟ ਵੀ ਨਹੀਂ, ਉਹ ਸਭ ਚੀਜ਼ਾਂ ਫਜ਼ੂਲ ਆ। ਜਿਹੜੀ ਤੁਹਾਨੂੰ ਪਾਰਟੀ ਦੀ ਲੈਟਰ ਚਾਹੀਦੀ ਨਾ, ਉਹਦੇ ਵਿੱਚ ਸਿਰਫ ਆਉਣਾ ਚਾਹੀਦਾ ਕਿ ਇਹ ਬੰਦੇ ਦਾ ਨਾਂ ਕੀ ਆ, ਕਿਹੜੇ ਪਿੰਡ ਦਾ ਇਹ, ਕਿਹੜੀ ਤਰੀਕ ਨੂੰ ਮੈਂਬਰ ਸੀ ਜਾਂ ਵਰਕਰ ਸੀ, ਆ 2 ਲਾਈਨਾਂ ਚਾਹੀਦੀਆਂ। ਉਹ ਐਡਾ ਵੱਡਾ ਥੱਦਾ ਲਿਆਂਦੇ, ਉਹਦੇ ਵਿੱਚ ਤਰੀਕ ਲਿਖੀ ਨਹੀਂ ਹੁੰਦੀ ਕਦੋਂ ਮੈਂਬਰ ਬਣਿਆ। ਸੋ ਉਹ ਜਿਹੜਾ ਪੋਰਟਲੀ ਜੀ ਨਹੀਂ ਸਬਮਿਟ ਕਰਾਣੀ, 1 ਪੇਜ ਦੀ ਲੈਟਰ ਲਓ ਜਿਹੜੀ ਸਿਰਫ ਦੱਸੇ ਕਿ ਬੰਦਾ ਕਦੋਂ ਮੈਂਬਰ ਬਣਿਆ ਸੀ ਤੇ ਉਹਦਾ ਕੀ ਸੀਗਾ, ਦੈਟਸ ਇਟ। ਓਕੇ ਜੀ, ਧੰਨਵਾਦ ਜੀ। ਓਕੇ, ਥੈਂਕ ਯੂ ਭਾਈ। ਅਗਲੇ ਕਾਲਰ ਹੈ ਦਲਵੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੇਰਾ ਇਹ ਸਵਾਲ ਹੈ ਕਿ ਮੈਨੂੰ ਟਿਕਟ ਮਿਲੀ ਸੀਗੀ ਆਪਣੇ ਆਹ ਸਾਲ ਦੇ ਮਾਰਚ ਦੇ ਵਿੱਚ ਜੀ। ਕਿਹੜੀ ਟਿਕਟ ਭਾਜੀ? ਸਪੀਡ ਦੀ ਭਾਜੀ, ਮੈਂ ਟਰੱਕ ਚਲਾਉਣਾ ਜੀ। ਤੇ ਭਾਜੀ ਮੈਂ ਵਕੀਲ ਕਰ ਲਿਆ ਸੀਗਾ, ਤੇ ਉਹ ਨਾ ਹੁਣ ਜਿਹੜੀ ਤਰੀਕ ਆ ਮੇਰੀ ਅੱਗੇ ਤੋਂ ਅੱਗੇ ਪਾਈ ਜਾ ਰਿਹਾ ਆ। ਤੇ ਮੈਂ ਜਸਟ ਇਹ ਪੁੱਛਣਾ ਸੀਗਾ ਕਿ ਵੀ ਇਹ ਚੀਜ਼ ਦਾ ਜੇ ਉਹ ਕੱਲ ਇਨ ਕੇਸ ਮੇਰੀ ਤਰੀਕ ਮਿਸ ਕਰਦਾ ਆ, ਇਹਦਾ ਮੇਰੇ ਕੇਸ ਤੇ ਇਫੈਕਟ ਹੋਊਗਾ? ਕਿਉਂਕਿ ਅਗਲੇ ਸਾਲ ਭਾਜੀ ਮੇਰੀ ਤਰੀਕ ਆ ਫਾਈਨਲ। ਇਹ ਭਾਜੀ ਆਪਣਾ ਫੈਲਨੀ ਜਾਂ ਰੈਕਲੈਸ ਤਾਂ ਨਹੀਂ ਨਾ ਹੈਗਾ, ਸਿੰਪਲ ਸਪੀਡਿੰਗ ਟਿਕਟ ਹੈ ਕਿ ਰੈਕਲੈਸ ਦੇ ਵਿੱਚ ਹੈਗੀ ਹੈ? ਨਹੀਂ, ਸਪੀਡਿੰਗ ਟਿਕਟ ਹੈ ਜੀ। ਭਾਜੀ ਸਪੀਡਿੰਗ ਕਈ ਤਰ੍ਹਾਂ ਦੀ ਹੁੰਦੀ ਆ। ਹੁਣ ਤੁਸੀਂ 30 ਮਾਈਲ ਵਾਲੀ ਸਪੀਡ ਤੇ ਮਤਲਬ ਰੈਕਲੈਸ ਦੇ ਵਿੱਚ ਹੈਗੀ ਆ, ਫੈਲਨੀ ਦੇ ਵਿੱਚ ਹੈਗਾ? ਹਾਂਜੀ, 55 ਦੀ ਸਪੀਡ ਸੀ ਤੇ ਮੈਂ 69 ਤੇ ਜਾ ਰਿਹਾ ਸੀ, 14 ਪਲੱਸ ਸੀਗਾ। ਟਰੱਕ ਤੇ ਜਾਂ ਕਾਰ 'ਚ? ਟਰੱਕ ਤੇ ਜੀ। ਮੇਰੇ ਹਿਸਾਬ ਨਾਲ ਤਾਂ ਭਾਜੀ ਇਹ ਤੁਹਾਡੀ ਘੱਟੋ ਘੱਟ ਰੈਕਲੈਸ ਜਿਹੜੀ ਹੈਗੀ ਆ, ਤਾਂ ਇਹਦਾ ਨਾ ਜੇ ਤੁਸੀਂ ਕਲੀਅਰ ਕਰਾ ਲਓ ਤਾਂ ਜ਼ਿਆਦਾ ਵਧੀਆ ਰਹੂਗਾ ਤੁਹਾਡਾ। ਮੈਨੂੰ ਹੁਣ ਇਹਦਾ ਪਤਾ ਨਹੀਂ ਕਿ ਮੈਕਸਿਮਮ ਸਜ਼ਾ ਕਿੰਨੀ ਆ, ਮਿਨੀਮਮ ਸਜ਼ਾ ਕਿੰਨੀ ਆ। ਤੇ ਉਦਾਂ ਇਹ ਹੈ ਕਿ ਕੱਲੀ ਜਿਹੜੀ ਸਪੀਡਿੰਗ ਆ ਉਹਦੀ ਕੋਈ ਪ੍ਰੋਬਲਮ ਨਹੀਂ, ਜਿਹੜੀ ਰੈਕਲੈਸ ਹੋ ਗਈ ਜਾਂ ਫੈਲਨੀ ਹੋ ਗਈ 1 ਸਾਲ ਤੋਂ ਵੱਧ ਜਿਹਦੀ ਸਜ਼ਾ ਹੋ ਸਕਦੀ ਆ। ਹੁਣ ਤੁਹਾਡਾ ਕਮਰਸ਼ੀਅਲ ਵਹੀਕਲ ਆ, ਸੋ ਉਹਦੇ ਹਿਸਾਬ ਨਾਲ ਤੁਸੀਂ ਕਰਾ ਲਓ। ਜੇ ਤੁਹਾਨੂੰ ਰਿਡਿਊਸਡ ਕੋਈ ਉਹ ਮਿਲਦਾ, ਫਾਈਨ ਫੂਨ ਦਿੰਦਾ, ਉਹਨੂੰ ਦੇ ਕੇ ਗਾਂਹ ਕਰੋ, ਕੋਈ ਪੁਆਇੰਟ ਨਹੀਂ ਹੈਗਾ। ਉਹਨੂੰ ਸਿੰਪਲ ਟ੍ਰੈਫਿਕ ਇਨਫਰੈਕਸ਼ਨ ਤੇ ਰੱਖੋ। ਹਾਂਜੀ, ਮੈਂ ਉਹ ਕਿਹਾ ਹੋਇਆ ਜੀ ਉਹਨਾਂ ਨੂੰ, ਪਰ ਮੈਂ ਉਹੀ ਪੁੱਛਣਾ ਸੀ ਕਿ ਜੇ ਉਹ ਜਦੋਂ ਤਰੀਕ ਅੱਗੇ ਤੋਂ ਅੱਗੇ ਪਾਈ ਜਾਂਦਾ, ਹੁਣ ਆਹ ਮਹੀਨੇ ਦੇ ਵਿੱਚ ਪਿਛਲੇ ਮਹੀਨੇ ਮੇਰੀ 7 ਤਰੀਕ ਸੀਗੀ, ਉਹਨਾਂ ਨੇ ਉਹ ਵੀ ਅੱਗੇ ਪਾਤੀ ਤੇ ਮੈਂ ਉਹਨਾਂ ਨੂੰ ਕਾਲ ਕਰਦਾ, ਉਹ ਕਹਿੰਦੇ ਵੀ ਜਿੰਨੀ ਲੰਬੀ ਜਾਂਦੀ ਹੈ ਚੱਲੀ ਜਾਣ ਦਿਓ। ਮੈਂ ਉਹ ਪੁੱਛਣਾ ਵੀ ਕੱਲ ਉਹ ਨਹੀਂ ਤਰੀਕ ਤੇ ਜਾਂਦਾ, ਉਹ ਤਾਂ ਮੇਰੇ ਕੇਸ ਤੇ ਕੋਈ ਇਫੈਕਟ ਪਊਗਾ ਜੀ? ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਜੇ ਤੁਹਾਡੀ ਫੈਲਨੀ ਨਹੀਂ ਹੈਗੀ ਨਾ, ਜੇ ਤੁਹਾਡੀ ਸਿਰਫ ਉਹ ਮਿਸਡਮੀਨਰ ਹੀ ਹੈਗਾ, ਫਿਰ ਕੋਈ ਪ੍ਰੋਬਲਮ ਨਹੀਂ ਪੈਣੀ। ਜੇ ਤੁਹਾਡੀ ਉਹ ਫੈਲਨੀ ਦੇ ਵਿੱਚ ਆ ਸਕਦੀ ਹੈ ਫਿਰ ਹੀ ਪ੍ਰੋਬਲਮ ਆ। ਮੈਨੂੰ ਹੁਣ ਟਰੱਕਾਂ ਦੀ ਸਪੀਡਿੰਗ ਟਿਕਟ ਬਾਰੇ, ਰੈਕਲੈਸ ਬਾਰੇ ਪਤਾ ਨਹੀਂ ਹੈਗਾ ਇੰਨਾ। ਸੋ ਵਕੀਲ ਨੂੰ ਪੁੱਛ ਲਓ ਤੁਸੀਂ ਕਿ ਫੈਲਨੀ ਦੇ ਵਿੱਚ ਆ ਕਿ ਮਿਸਡਮੀਨਰ ਚ। ਜੇ ਮਿਸਡਮੀਨਰ ਆ ਕੋਈ ਚੱਕਰ ਨਹੀਂ ਹੈ। ਧੰਨਵਾਦ ਜੀ। ਤੇ ਆਪਾਂ ਕੁਝ ਕੁਐਸਚਨ ਆਪਣੇ ਫੇਸਬੁੱਕ YouTube ਤੋਂ ਲੈ ਲਈਏ। ਪ੍ਰੀਤ ਢਿੱਲੋਂ ਜੀ ਆ, ਕਹਿੰਦੇ ਸਰ ਮੇਰੇ ਕੋਲ B1 V2 ਵੀਜ਼ਾ ਹੈ, ਮੈਂ ਚੇਂਜ ਕਰਨਾ F1 ਚ। ਮੇਰੇ ਕੋਲ ਸਟੇ ਨਵੰਬਰ ਤੱਕ ਦਾ ਹੈ, ਚੇਂਜ ਹੋ ਜੂ GA ਕੀ ਪ੍ਰੋਸੈਸ ਹੋਗਾ? B1 B2 ਵੀਜ਼ਾ ਚੇਂਜ ਕਰਨਾ F1 ਦੇ ਵਿੱਚ? ਹਾਂਜੀ, ਹੋ ਜਾਊਗਾ। ਤੁਹਾਨੂੰ ਐਡਮਿਸ਼ਨ ਲੈਣੀ ਪੈਣੀ ਆ ਤੇ ਯੂਨੀਵਰਸਿਟੀ ਤੁਹਾਨੂੰ ਇੱਕ ਡਾਕੂਮੈਂਟ ਦਿੰਦੀ ਹੈ I-20। ਉਹ I-20 ਲੈ ਕੇ ਤੁਸੀਂ ਆਪਣਾ ਜਿਹੜਾ ਟੂਰਿਸਟ ਵੀਜ਼ੇ ਨੂੰ ਸਟੂਡੈਂਟ ਵੀਜ਼ੇ ਚੇਂਜ ਕਰਨ ਦੀ ਤੁਹਾਨੂੰ ਰਿਕੁਐਸਟ ਪਾਣੀ ਪੈਣੀ ਹੈ ਇਮੀਗ੍ਰੇਸ਼ਨ ਕੋਲ।
ਤੇ ਅਗਲਾ ਇੱਕ ਕੁਐਸਚਨ ਹੈਗਾ ਆ ਮਲਕੀਤ ਸਿੰਘ ਉਹਨਾਂ ਦਾ, ਭਾਜੀ ਮੈਂ ਸ਼ਿਕਾਗੋ ਤੋਂ ਕੇਸ ਮੂਵ ਕਰਾਇਆ 3 ਮਹੀਨੇ ਹੋ ਗਏ, ਚੇਂਜ ਨਹੀਂ ਹੋਇਆ। 2019 ਚ ਆਇਆ ਸੀ ਭਾਜੀ, ਮੈਂ ਇੱਕ ਵਾਰ ਦੇਰ ਨਹੀਂ ਪਈ, ਇੱਕ ਫਿਰ ਵਾਰ ਡੇਟ ਨਹੀਂ ਪਈ ਲਿਖਿਆ ਹੋਣਾ। ਅੱਛਾ, ਸ਼ਿਕਾਗੋ ਤੋਂ ਕੇਸ ਮੂਵ ਕਰਾਇਆ ਸੀਗਾ, 3 ਮਹੀਨੇ ਹੋ ਗਏ, ਨਹੀਂ ਹੋਇਆ। ਸੋ ਭਾਜੀ ਏਦਾਂ ਕਿ ਜਿਹੜੇ ਕੇਸ ਮੂਵ ਹੋਣਾ ਆਪਾਂ ਦੇਖਦੇ ਹਾਂ ਕਿ 3 ਹਫ਼ਤੇ ਵੀ ਕਈਆਂ ਨੂੰ ਲੱਗਦੇ, ਕਈਆਂ ਨੂੰ 7-7 8-8 ਮਹੀਨੇ ਵੀ ਲੱਗ ਜਾਂਦੇ ਆ ਜੇ ਕੋਰਟ ਦੀ ਗੱਲ ਕਰੀਏ ਤਾਂ। ਤੇ ਡੇਟ ਤੁਹਾਡੀ ਹੁਣ ਤਾਂ ਹੀ ਪੈਣੀ ਆ ਜਦੋਂ ਤੁਹਾਡਾ ਕੋਰਟ ਦੇ ਵਿੱਚ ਕੇਸ ਮੂਵ ਹੋਊਗਾ। ਜੇ ਤੁਹਾਡਾ ਅਸਾਈਲਮ ਦੇ ਵਿੱਚ ਅਸਾਈਲਮ ਆਫਿਸ ਮੁਰੇ ਆ, ਫਿਰ ਤੁਹਾਡੀ ਕੋਈ ਡੇਟ ਨਹੀਂ ਪੈਣੀ। ਧੰਨਵਾਦ ਜੀ। ਤੇ ਅਗਲਾ ਕੁਐਸਚਨ ਜਿਹੜਾ ਹੈਗਾ ਆ ਆਪਾਂ ਲੈਂਦੇ ਆ ਅਜਮੇਰ ਸਿੰਘ ਉਹਨਾਂ ਦਾ, ਕਹਿੰਦੇ F4 ਵੀਜ਼ੇ ਤੇ ਪਹਿਲੀ ਵਾਰ ਅਮਰੀਕਾ ਆ ਕੇ ਕਿੰਨੇ ਸਮੇਂ ਬਾਅਦ ਵਾਪਸ ਜਾਇਆ ਜਾ ਸਕਦਾ, ਕਿਹੜਾ ਡਾਕੂਮੈਂਟ ਕੋਲ ਹੋਣਾ ਚਾਹੀਦਾ? ਤੁਹਾਡੀ ਗ੍ਰੀਨ ਕਾਰਡ ਲੈ ਕੇ ਹੀ ਜਾਓ। F4 ਵੀਜ਼ੇ ਦੇ ਬਾਅਦ ਤਾਂ ਤੁਹਾਨੂੰ ਆਉਂਗੇ ਤਾਂ ਤੁਹਾਨੂੰ ਉਹਨਾਂ ਨੇ ਮਹੀਨੇ ਕੁ ਦੇ ਅੰਦਰ ਅੰਦਰ ਭੇਜ ਦਿੰਦੇ ਆ ਤਕਰੀਬਨ ਸਾਰੇ, ਤੇ ਲੈ ਕੇ ਵਾਪਸ ਜਾਓ ਤਾਂ ਕਿ ਹੋਰ ਕੋਈ ਕੰਪਲਿਕੇਸ਼ਨ ਨਾ ਆਵੇ। ਤੇ ਡਾਕੂਮੈਂਟ ਹੋਰ ਕੋਈ ਚਾਹੀਦਾ ਨਹੀਂ, ਬਸ ਗ੍ਰੀਨ ਕਾਰਡ ਹੀ ਚਾਹੀਦਾ ਜੀ। ਤੇ ਧੰਨਵਾਦ ਜੀ। ਹਾਂਜੀ। ਤੇ ਅਗਲਾ ਕੁਐਸਚਨ ਹੈਗਾ ਆ ਭਾਜੀ ਕਿ ਇੱਕ ਚੀਜ਼ ਭਾਜੀ ਇਹਦੇ ਵਿੱਚ ਹੋਰ ਐਡ ਕਰਨੀ ਸੀਗੀ ਜੀ। ਜਿਹੜਾ ਗ੍ਰੀਨ ਕਾਰਡ ਵਾਲੇ ਆ, ਹੁਣ ਜਿੱਦਾਂ F4 ਵਾਲੇ ਆਂਦੇ, ਲੋਕੀ ਤਾਂ ਧਿਆਨ ਨੂੰ ਕਾਲੇ ਆ। ਜਿਹੜਾ ਬੰਦਾ ਆਹ ਸਵਾਲ ਪੁੱਛਦਾ ਕਿ ਮੈਂ ਵਾਪਸ ਜਾਣਾ ਇੰਡੀਆ ਚੋਂ, ਇਹ ਪੁੱਛਦਾ ਕਿ ਮੇਰਾ ਦਾਣਾ ਪਾਣੀ ਅਜੇ ਇੰਡੀਆ ਹੀ ਚੱਲ ਰਿਹਾ। ਸੋ ਉਹ ਬੰਦਾ ਨਾ ਜਿਹੜਾ ਰੀ ਐਂਟਰੀ ਪਰਮਿਟ ਹੁੰਦਾ ਉਹ ਅਪਲਾਈ ਕਰਕੇ ਜਾਵੇ, ਫਿੰਗਰਪ੍ਰਿੰਟ ਕਰਾ ਕੇ ਇੱਥੋਂ, ਤੇ ਐਮਬੈਸੀ ਤੋਂ ਜਾ ਕੇ ਉਹ ਰੀ ਐਂਟਰੀ ਪਰਮਿਟ ਫਿਰ ਆਪਣਾ ਪਿਕ ਕਰ ਸਕਦੇ ਆ। ਉਹਦੇ ਨਾਲ ਫਿਰ ਤੁਸੀਂ 2 ਸਾਲ ਘੱਟੋ ਘੱਟ ਬਾਹਰ ਜਿਹੜਾ ਰਹਿ ਸਕਦੇ, ਤੁਹਾਨੂੰ ਦੁਬਾਰਾ ਆਉਣ ਦੀ ਲੋੜ ਨਹੀਂ ਪੈਣੀ ਜੀ। ਅਗਲਾ ਕੁਐਸਚਨ ਹੈਗਾ ਭਾਜੀ, ਕੈਨ ਡਾਕਾ ਹੋਲਡਰ ਅਪਲਾਈ ਫॉर ਇਨਵੈਸਟਮੈਂਟ ਵੀਜ਼ਾ? ਜਿਹੜਾ ਡਾਕਾ ਉਹ ਤੁਸੀਂ ਦੇਖੋ, ਜਿਹੜਾ ਡਾਕਾ ਨਾ ਉਹ ਲੀਗਲ ਐਂਟਰੀ ਨਹੀਂ ਹੈਗੀ। ਜਿਹੜੇ ਇਨਵੈਸਟਮੈਂਟ ਵੀਜ਼ਾ ਉਹਦੇ ਆਪਣੇ ਆਪਣੇ ਜਿਹੜੇ ਰੂਲ ਆ, ਤੇ ਡਾਕਾ ਦਾ ਐਸ ਸੱਚ ਜਿਹੜਾ ਡਾਕਾ ਉਹਦੇ ਕੋਲ I-94 ਵਗੈਰਾ ਕੁਝ ਨਹੀਂ ਹੁੰਦਾ। ਸੋ ਇਹ ਬੰਦਾ ਜਿਹੜਾ ਐਡਜਸਟ ਨਹੀਂ ਕਰ ਸਕਦਾ EB-5 ਦੇ ਵਿੱਚ। ਤੇ ਜੇ ਇਹ ਲੀਗਲ ਤੌਰ ਤੇ ਵਾਪਸ ਬਾਰਡਰ ਜਾ ਕੇ ਆਇਆ ਤਾਂ ਵਿਆਹ ਦੇ ਥਰੂ ਇਹ ਪੱਕੇ ਹੋ ਸਕਦੇ ਆ, ਇਨਵੈਸਟਮੈਂਟ ਵੀਜ਼ੇ ਦੇ ਥਰੂ ਨਹੀਂ ਪੱਕੇ ਹੋ ਸਕਦੇ। ਆਵਾਜ਼ ਨਹੀਂ। ਰਾਹੁਲ ਸ਼ਰਮਾ ਜੀ ਅਤਰੀ, ਤੇ ਸਰ I-730 ਫਾਰਮ ਦੀ ਅਪਰੂਵਲ ਕਿੰਨੇ ਟਾਈਮ ਵਿੱਚ ਆ ਰਹੀ ਹੈ? 2 ਤੋਂ 3 ਸਾਲ। ਧੰਨਵਾਦ ਜੀ। ਤੇ ਅਗਲਾ ਕੁਐਸਚਨ ਹੈਗਾ ਸਵੇਤਾ ਤਿਵਾੜੀ ਜੀ, ਮਾਈ ਪੇਰੈਂਟਸ ਆਰ ਐਲੀਜੀਬਲ ਫॉर ਸਿਟੀਜ਼ਨਸ਼ਿਪ ਐਂਡ देयर ਗ੍ਰੀਨ ਕਾਰਡ about to expire in few months. I apply for citizenship. Do I still need to renew the green card? ਰეკਮੈਂਡਡ ਤਾਂ ਉਹਨਾਂ ਦਾ ਬਾਏ ਦਾ ਬੁੱਕ ਇਹੀ ਹੈ ਕਿ ਤੁਹਾਨੂੰ ਗ੍ਰੀਨ ਕਾਰਡ ਰੀਨਿਊ ਕਰਨਾ ਪੈਣਾ। ਰਿਲੇਟਿਵਲੀ ਛੋਟੀ ਜੀ ਐਪਲੀਕੇਸ਼ਨ I-90 ਦੀ, ਤੇ ਉਹ 'ਚ ਤੁਸੀਂ ਪੈਸੇ ਨਾ ਬਚਾਇਓ, ਕਿਉਂਕਿ ਗ੍ਰੀਨ ਕਾਰਡ ਦੀ ਤੁਹਾਨੂੰ ਟਰੈਵਲ ਦੀ ਕੋਈ ਲੋੜ ਪੈ ਗਈ, ਕੁਝ ਪੈ ਗਿਆ, ਤੇ ਫਿਰ ਤੁਹਾਨੂੰ ਦਿੱਕਤ ਹੋ ਜਾਣੀ ਆ। ਸਿਟੀਜ਼ਨਸ਼ਿਪ ਨੂੰ ਸਾਲ ਡੇਢ ਲੱਗਦਾ। ਸੋ ਹਾਂਜੀ, ਸਾਰਿਆਂ ਨੂੰ ਰეკਮੈਂਡਡ ਆ ਕਿ ਤੁਸੀਂ ਅਪਲਾਈ ਕਰੋ ਗ੍ਰੀਨ ਕਾਰਡ ਰਿਨਿਊਅਲ। ਸੋ ਬਿਲਕੁਲ ਇਹਦਾ ਇੱਕ ਇਸ਼ੂ ਜ਼ਰੂਰ ਇੰਸ਼ੋਰੈਂਸ ਨਾਲ ਰਿਲੇਟਡ ਆ ਜਾਂਦਾ, ਕਿਉਂਕਿ ਉੱਥੇ ਉਹ ਵਰਕ ਪਰਮਿਟ ਜਾਂ ਗ੍ਰੀਨ ਕਾਰਡ ਮੰਗਦੇ ਆ, ਫਿਰ ਮੁੜ ਕੇ ਉਹ ਕੈਂਸਲ ਹੋ ਜਾਂਦੀ। ਇੱਕ ਪਹਿਲਾਂ ਵੀ ਕੁਐਸਚਨ ਸੀ ਕਿ ਬੱਚਿਆਂ ਦਾ ਗ੍ਰੀਨ ਕਾਰਡ ਰਿਨਿਊ ਕਰਾਈਏ ਜਾਂ ਨਾ ਕਰਾਈਏ। ਕਈ ਜਗ੍ਹਾ ਦੇ ਉੱਤੇ ਗ੍ਰੀਨ ਕਾਰਡ ਦੀ ਜ਼ਰੂਰਤ ਪੈਂਦੀ ਆ, ਹੈਲਥ ਇੰਸ਼ੋਰੈਂਸ ਲਈ, ਕਾਉਂਟੀ ਲਈ। ਫਿਰ ਇਹ ਤੁਸੀਂ ਜ਼ਰੂਰ, ਤੁਹਾਡਾ ਕੀ ਇਹਦੇ ਬਾਰੇ ਵਿਚਾਰ ਆ? ਹਾਂਜੀ ਬਿਲਕੁਲ, ਕਿਉਂਕਿ DMV ਲਾਇਸੈਂਸ ਹਰੇਕ ਚੀਜ਼ ਦੇ ਵਿੱਚ ਕਈ ਵਾਰੀ ਜਾਣਾ, ਟਰੈਵਲ ਕਰਨਾ। ਹੁਣ ਟਰੂ ID ਇਹਨਾਂ ਨੇ ਜਿਹੜੀ ਸੀਗੀ ਉਹ ਕਹਿੰਦੇ ਅਸੀਂ ਕਰ ਦੇਣੀ ਆ, ਤੇ ਬਿਲਕੁਲ ਗ੍ਰੀਨ ਕਾਰਡ ਰਿਨਿਊ ਕਰੋ। ਸਸਤੀ ਐਪਲੀਕੇਸ਼ਨ ਆ, ਸਪੈਸ਼ਲੀ ਜਿਹਨਾਂ ਨੂੰ ਹੁਣ 10-10 ਇੰਨੇ ਸਾਲ ਹੋ ਗਏ ਆ, ਤੇ $1000-2000 ਬਚਾਉਣ ਦੀ ਲੋੜ ਨਹੀਂ ਹੈਗੀ। ਇਮੀਗ੍ਰੇਸ਼ਨ ਨਾਲ ਨਾ ਮਿਸ ਕਰੋ। ਬਿਲਕੁਲ। ਤੇ ਸਾਡੇ ਅਗਲੇ ਕਾਲਰ ਆ ਗੁਰਜੋਤ ਸਿੰਘ ਜੀ, ਕਹਿੰਦੇ ਵਿਜ਼ਟਰ ਵੀਜ਼ਾ ਤੇ ਆਇਆ, ਅਸਾਈਲਮ ਲਾਇਆ ਸੀ 21 ਤੇ ਕਲੌਕ ਸਟਾਪ ਹੋ ਗਿਆ ਜੀ 2018 ਚ, ਕਾਜ਼ ਆਪਣੀ ਇੰਟਰਵਿਊ ਪੋਸਟਪੋਨ ਕਰਤਾ ਸੀ ਫॉर ਸਮ ਰੀਜ਼ਨ। ਹੁਣ ਤੱਕ ਨਿਊ ਇੰਟਰਵਿਊ ਡੇਟ ਨਹੀਂ ਆਈ। ਹਾਊ ਟੂ ਗੈਟ ਸੋਸ਼ਲ ਸਿਕਿਉਰਿਟੀ ਨੰਬਰ ਐਂਡ ਵਰਕ ਪਰਮਿਟ? ਸੋ ਜੀ ਇਦਾਂ ਹੈ ਕਿ ਜਦੋਂ ਤੁਸੀਂ ਆਪ ਉਹਨਾਂ ਨੂੰ ਰਿਕੁਐਸਟ ਕੀਤਾ ਕਿ ਇੰਟਰਵਿਊ ਪੋਸਟਪੋਨ ਕਰ ਦਿਓ, ਇਹ ਤੁਹਾਡੀ ਗਲਤੀ ਮੰਨੀ ਜਾਣੀ ਆ। ਇਹਦੇ ਵਿੱਚ ਤੁਹਾਡਾ ਕਲੌਕ ਜਿਹੜਾ ਸਟਾਪ ਹੀ ਰਹਿਣਾ ਜਦ ਤੱਕ ਤੁਹਾਡੀ ਇੰਟਰਵਿਊ ਨਵੀਂ ਨਹੀਂ ਆਉਂਦੀ। ਸੋ ਤੁਸੀਂ ਆਊਟ ਆਫ ਲੱਕ ਆ, ਤੇ ਤੁਸੀਂ ਉਹਨਾਂ ਨੂੰ ਰਿਕੁਐਸਟ ਪਾ ਦਿਓ ਕਿ ਮੈਨੂੰ ਛੇਤੀ ਇੰਟਰਵਿਊ ਦਿਓ। ਉਹੀ ਹੋ ਸਕਦਾ। ਵਰਕ ਪਰਮਿਟ ਤੇ ਤੁਹਾਡਾ ਸੋਸ਼ਲ ਸਿਕਿਉਰਿਟੀ ਨਹੀਂ ਆ ਸਕਦਾ, ਕਿਉਂਕਿ ਤੁਹਾਡੀ ਕਲੌਕ ਜਿਹੜੀ ਉਹਨਾਂ ਨੇ ਰੋਕਤੀ ਆ। ਤੇ ਅਗਲਾ ਕੁਐਸਚਨ ਹੈਗਾ ਸੋਨੀ ਸਿੰਘ ਉਹਨਾਂ ਦਾ, ਕਹਿੰਦੇ ਸਤਿ ਸ਼੍ਰੀ ਅਕਾਲ ਭਾਜੀ, ਮਾਈ ਮਦਰ ਇਨ ਲਾ ਵੈਂਟ ਟੂ ਇੰਡੀਆ ਬਿਫੋਰ ਹਰ ਗ੍ਰੀਨ ਕਾਰਡ expired, but she could not come back before the green card expired. She left in October and her card expired in December. Now she is stuck in India. All she has is her green card and then letter which tells her that she renewed her green card. Her green card has not come back yet either. So what should we do?
ਜੇ ਤਾਂ ਉਹਨਾਂ ਨੂੰ ਸਾਲ ਤੋਂ ਘੱਟ ਹੀ ਹੋਇਆ ਜੇ ਫਿਰ ਤਾਂ ਜਾ ਕੇ ਐਮਬੈਸੀ ਨਾਲ ਕੰਟੈਕਟ ਕਰਨ, ਉਹ ਟਰੈਵਲ ਡਾਕੂਮੈਂਟ ਵਗੈਰਾ ਜਿਹੜਾ ਦੇ ਦਿੰਦੇ ਆ। ਤੁਸੀਂ ਸਰਚ ਕਰੋ, ਐਮਬੈਸੀ ਨੇ ਲਿਖਿਆ ਵਾ ਕਿ ਜੇ ਤੁਹਾਡਾ ਗ੍ਰੀਨ ਕਾਰਡ ਐਕਸਪਾਇਰ ਹੋ ਜਾਵੇ ਜਦੋਂ ਤੁਸੀਂ ਕੰਟਰੀ ਤੋਂ ਬਾਹਰ ਆ ਤੇ ਕੀ ਕਰਨਾ ਵਾ, ਤੁਹਾਨੂੰ ਟਰੈਵਲ ਡਾਕੂਮੈਂਟ ਉਹਨਾਂ ਨੇ ਦੇ ਦੇਣਾ ਵਾ। ਤੇ ਜੇ ਜਿਹੜਾ ਨੂੰ ਸਾਲ ਤੋਂ ਉੱਤੇ ਹੋ ਗਿਆ ਤੇ ਫਿਰ ਪ੍ਰੋਬਲਮ ਆ। ਧੰਨਵਾਦ ਜੀ। ਤੇ ਅਗਲਾ ਕੁਐਸਚਨ ਮਨਪ੍ਰੀਤ ਸਿੰਘ ਹੋਣੀ ਆ, ਅੰਡਰ ਏਜ ਬੱਚੇ ਦਾ ਕਿੰਨਾ ਟਾਈਮ ਲੱਗ ਰਿਹਾ ਕੈਂਪ 'ਚ ਜੀ? ਭਾਵੇਂ ਅੰਡਰ ਏਜ ਆ ਭਾਵੇਂ ਅਡਲਟ ਆ, ਆਪਾਂ ਦੇਖ ਰਹੇ ਹਾਂ ਕਈ 2-2 ਦਿਨ 'ਚ ਛੱਡ ਦਿੰਦੇ ਆ ਤੇ ਕਈ ਜ਼ਿਆਦਾ ਦੇਰ ਵੀ ਜਿਹੜੇ ਆ ਲਟਕੇ ਜਾ ਰਹੇ ਆ, ਕਈਆਂ ਨੂੰ ਬੌਂਡ ਵੀ ਪੈ ਜਾਂਦੇ ਆ। ਤੇ ਹੁਣ ਸਾਡਾ ਇੱਕ ਕੇਸ ਸੀਗਾ, ਉਹ ਬੰਦੇ ਨੇ ਉਹ ਸਾਡੇ ਕੋਲ ਆਇਆ ਸੀਗਾ, ਉਹਦੇ ਵਕੀਲ ਨੇ 3 ਵਾਰੀ ਬੌਂਡ ਹੀਅਰਿੰਗ ਦੀ ਟਰਾਈ ਕੀਤੀ ਸੀ, 3 ਵਾਰੀ ਉਹਦਾ ਬੌਂਡ ਫੇਲ ਕਰਤਾ ਸੀ। ਉਹਦੇ ਵਕੀਲ ਨੇ BIA ਅਪੀਲ ਕੀਤੀ ਸੀ, ਪੈਂਡਿੰਗ ਸੀਗੀ। ਤੇ ਚੌਥੀ ਵਾਰੀ ਆਪਾਂ ਟਰਾਈ ਕੀਤਾ ਜੱਜ ਦੇ ਕੋਲ, ਤੇ ਜੱਜ ਨੇ ਇਹ ਲੁਈਜ਼ੀਆਨਾ ਦਾ ਕੇਸ ਆ, ਪਿਛਲੇ ਫਰਾਈਡੇ ਨੂੰ ਉਹਦੀ ਹੀਅਰਿੰਗ ਸੀਗੀ, ਤੇ ਉਹਨੇ ਸਾਡਾ ਵਾਲਾ ਬੌਂਡ ਵੀ ਸੀਗਾ ਉਹ ਵੀ ਡਿਨਾਈ ਕਰਤਾ। ਕਹਿੰਦੀ ਮੈਨੂੰ ਲੱਗਦਾ ਇਹ ਬੰਦਾ ਫਲਾਈਟ ਰਿਸਕ ਤੇ ਆ। ਇੱਕ ਵਾਰੀ ਉਹਦਾ ਬੰਦੇ ਦਾ ਕੇਸ ਆਪਾਂ ਹੋਰ ਦੁਬਾਰਾ ਟਰਾਈ ਕਰਾਂਗੇ ਕਿ ਬੌਂਡ ਦਾ ਕਿੱਥੇ ਕੁ ਗੱਲ ਜਾਂਦੀ ਹੈ, ਪਰ ਉਹਨੇ ਅਕਤੂਬਰ ਦੇ ਵਿੱਚ ਜਿਹੜੀ ਸੀਗੀ ਫਾਈਨਲ ਹੀਅਰਿੰਗ ਦੇ ਦਿੱਤੀ। ਸੋ ਹੁਣ ਉਹ ਬੰਦਾ ਜਿਹੜਾ ਸੀਗਾ ਬਾਰਡਰ ਟੱਪ ਕੇ ਅਜੇ ਆਇਆ, ਉਹਦੇ ਬੌਂਡ ਵਾਲੀ ਆਪਸ਼ਨ ਡਿਨਾਈ ਹੋ ਗਈ ਆ, ਤੇ ਅਕਤੂਬਰ 'ਚ ਉਹਦੀ ਫਾਈਨਲ ਹੀਅਰਿੰਗ ਆ। ਤੇ ਲੁਈਜ਼ੀਆਨਾ ਤਾਂ ਜਿਹੜਾ ਜੱਜ ਦੀ ਰੇਟਿੰਗ ਹੈਗੀ ਆ ਉਹ ਹੈਗੀ ਆ 0.06%, 0.6%, 1% ਤੋਂ ਘੱਟ। ਤੇ ਜਿਹੜੇ ਹਾਈਐਸਟ ਉਹਨਾਂ ਦੀ ਜੱਜ ਦੀ ਅਪਰੂਵਲ ਰੇਟਿੰਗ ਆ ਉਹ ਹੈਗੀ ਆ 22%, ਮਤਲਬ ਕਿ ਸਾਰੇ ਕੋਰਟ ਦੀ ਜਿਹੜੀ ਐਵਰੇਜ ਰੇਟਿੰਗ ਆ ਲੁਈਜ਼ੀਆਨਾ ਦੀ 10% ਆ। ਤੁਸੀਂ ਬਾਕੀ ਆਪ ਹਿਸਾਬ ਕਿਤਾਬ ਲਾ ਲਓ ਕਿੱਦਾਂ, ਹੈ ਨਾ। ਤੇ ਕਹਿਣ ਦਾ ਮਕਸਦ ਇਹ ਹੈ ਕਿ ਕਈਆਂ ਨੂੰ ਉਹ ਸਿੱਧੇ ਹੀ ਬਿਨਾਂ ਬਿਆਨ ਦੇ 1-1, 2-2 ਦਿਨ 'ਚ ਛੱਡੀ ਜਾ ਰਹੇ ਆ, ਤੇ ਕਈਆਂ ਨਾਲ ਉਹ ਆ ਜਿਹੜੀ ਤੁਹਾਨੂੰ ਚੀਜ਼ ਦੱਸੀ ਬਾਈ ਦੀ ਇੱਦਾਂ ਵੀ ਜਿਹੜਾ ਧੱਕਾ ਉਹ ਹੋ ਰਿਹਾ, ਤੇ ਕਾਫੀ ਪਰੇਸ਼ਾਨੀ ਕਈਆਂ ਨੂੰ ਹੋ ਜਾਂਦੀ ਆ। ਤੇ ਕਾਫੀ ਬੰਦੇ, ਕਾਫੀ ਤਾਂ ਨਹੀਂ ਮੈਂ ਕਹੂੰਗਾ, ਕੁਛ ਇੱਕ ਬੰਦੇ, ਟਰੰਪ ਹੋਣਾ ਦੇ ਵੇਲੇ ਤਾਂ ਬਹੁਤ ਬੰਦੇ ਕਰਦੇ ਸੀ, ਕੁਛ ਇੱਕ ਬੰਦੇ ਉਹ ਡਿਪੋਰਟ ਵੀ ਕਰ ਦਿੰਦੇ ਐਕਸਪੀਡਾਈਟਿਡ, ਕਿ ਜੇ ਮਾੜਾ ਜਿਹਾ ਟੱਕਰ ਜਾਵੇ ਤਾਂ ਉਹਨਾਂ ਨੇ ਨਾ ਬੌਂਡ ਦੇਣਾ ਨਾ ਬਿਆਨ ਪਾਸ ਕਰਨੇ, ਭਾਵੇਂ ਬੰਦਾ ਸਹੀ ਵੀ ਕਹਿ ਰਿਹਾ। ਧੰਨਵਾਦ ਜੀ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤਾਂ ਕਿ ਵਕੀਲ ਸਾਹਿਬ ਪਾਣੀ ਪੂਣੀ ਪੀ ਲੈਣ, ਸਾਹ ਲੈਣ। 2 ਮਿੰਟ ਦੀ ਲੈਣੀ ਆ। ਤੇ ਜਿੰਨੇ ਸਾਡੇ ਕਾਲਰ ਆ ਜੁੜੇ ਹੋਏ, ਇੱਦਾਂ ਹੀ ਜੁੜੇ ਰਹੋ। ਜਿਨ੍ਹਾਂ ਦੀਆਂ ਕਾਲਸ ਆ ਡਰੋਪ ਨਾ ਕਰਿਓ, ਤੇ 2 ਮਿੰਟ ਤੋਂ ਬਾਅਦ ਫਿਰ ਆਪਾਂ ਕਾਲਸ ਲੈ ਲੈਂਦੇ ਆ। ਤੇ ਜੇ ਕਿਸੇ ਦਾ ਕੁਐਸਚਨ ਫੇਸਬੁੱਕ ਤੇ YouTube ਤੇ ਪਾਉਣਾ, ਉੱਥੇ ਹੀ ਪਾ ਦਿਓ, ਆਪਾਂ ਕੋਸ਼ਿਸ਼ ਕਰਾਂਗੇ ਆਨਸਰ ਦੇਣ ਜੀ। ਬ੍ਰੇਕ ਲੈਂਦੇ ਇੱਕ ਛੋਟੀ ਜਿਹੀ। ਜੀ।
ਜੀ ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਫੇਰ ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਫੇਰ ਆਪਾਂ ਜੇ ਤਿਰਕੀਆਣਾ ਜਿਹੜੇ ਅਟਾਰਨੀ ਆ ਉਹਨਾਂ ਦੇ ਆਫਿਸ ਦਾ ਟੈਲੀਫੋਨ ਨੰਬਰ ਦੱਸਦੇ ਜਾਈਏ 415 909 0503 415 909 0503। ਹੁਣ ਉਹਨਾਂ ਨੇ ਆਪਣੇ ਆਫਿਸ 'ਚ ਕਾਫੀ ਹੋਰ EMPLOYEE ਐਡ ਕਰ ਲਏ ਆ, ਸੋ ਕੰਪਲੇਨ ਥੋੜੀ ਘੱਟ ਆਉਂਦੀ ਆ ਪਹਿਲਾਂ ਨਾਲੋਂ ਤੇ ਹਜੇ ਵੀ ਕਾਫੀ ਪਰ ਥੋੜੀ ਜਿਹੀ ਘੱਟ ਆਉਂਦੀ ਹੈ ਜੀ। ਤੇ ਬਿਲਕੁਲ, ਜੇ ਤੁਸੀਂ ਅਪਾਇੰਟਮੈਂਟ ਬਣਾਣੀ ਆ ਉਹਨਾਂ ਦੇ ਆਫਿਸ ਦੇ ਵਿੱਚ ਜ਼ਰੂਰ ਅਪਾਇੰਟਮੈਂਟ ਬਣਾ ਲਿਓ। ਠੀਕ ਹੈ। ਇੱਕ ਕੰਪਲੇਂਟ ਦੇ ਤੇ ਹੀ ਸੀਗਾ, ਕੰਪਲੇਂਟ ਦੇ ਪਹਿਲਾਂ ਵੀ ਦੱਸਿਆ ਸੀ, ਕਈ ਨਾ ਆਪਣੇ ਕਲਾਇੰਟ ਹੀ ਆ ਉਹ ਜਿੱਦਾਂ ਕਾਫੀ ਮੈਨੂੰ ਡਾਇਰੈਕਟਲੀ ਫੋਨ ਕਰਦੇ ਆ ਜੀ। ਸੋ ਭਾਜੀ ਦੇਖੋ ਇਦਾਂ ਆ ਕਿ 4 ਘੰਟੇ ਦੀ ਇੱਕ ਹੀਅਰਿੰਗ ਆ, ਇੱਕ ਦਿਨ 'ਚ 1 ਜਾਂ 2 ਹੀਅਰਿੰਗ ਹੈਗੀਆਂ ਤਾਂ ਜ਼ਿਆਦਾਤਰ ਮੇਰਾ ਟਾਈਮ ਕੋਰਟ 'ਚ ਸਪੈਂਡ ਹੁੰਦਾ। ਪਹਿਲਾਂ ਵੀ ਦੱਸਿਆ ਕਿ ਈਮੇਲ ਜੇ ਤੁਹਾਨੂੰ ਹੈਗੀ ਆ ਨਾ, ਜੇ ਤੁਹਾਨੂੰ ਤੁਸੀਂ ਈਮੇਲ ਰਿਪਲਾਈ ਸਾਰਿਆਂ ਨੂੰ ਰਿਪਲਾਈ ਆਲ ਕਰੋ, ਜੇ ਤੁਹਾਨੂੰ ਨਹੀਂ ਰਿਪਲਾਈ ਆਉਂਦਾ ਫਿਰ ਤੁਸੀਂ ਮੈਨੂੰ ਕਹੋ ਕਿ ਮੈਨੂੰ ਰਿਪਲਾਈ ਨਹੀਂ ਕੀਤਾ ਹੈ ਨਾ। ਸੋ ਮੈਂ ਤੁਹਾਨੂੰ ਸਿਸਟਮ ਦੱਸ ਰਿਹਾ ਹੁਣ, ਇਹ ਕਿਹਾ ਕਿ ਹਰੇਕ ਬੰਦਾ ਕਿ ਡਾਇਰੈਕਟਲੀ ਮੇਰਾ ਫੋਨ ਚੱਕੇ ਇਹੀ ਆਨਸਰ ਕਰੇ, ਉਹ ਭਾਜੀ ਪੋਸੀਬਲ ਨਹੀਂ ਹੈਗਾ। ਮੈਂ ਫਾਈਨਲ ਹੀਅਰਿੰਗ ਦੀ ਤੁਹਾਡੇ ਕੇਸ ਦੀ ਟੈਕਨੀਕੈਲਿਟੀ ਦੀ ਉਹਦੀ ਜ਼ਿੰਮੇਵਾਰੀ ਲੈ ਸਕਦਾ, ਜਿਹੜਾ ਅੱਗੇ ਪਿੱਛੇ ਕਲੈਰੀਕਲ ਸਾਰਾ ਕੰਮ ਹੈਗਾ ਉਹ ਮੇਰਾ ਸਟਾਫ ਹੀ ਕਰੂਗਾ ਤੇ ਉਹਦੇ ਵਿੱਚ ਮੈਨੂੰ ਵਾਕਈ ਜਿਹੜੇ ਚੈਲੰਜ ਉਹ ਹੈਗੇ ਆ ਬਾਕੀ ਹੋਰ ਆਫਿਸਾਂ ਦੇ ਵਾਂਗੂ, ਤੇ ਸਟਾਫ ਵੱਧ ਵੀ ਰਿਹਾ, ਸਟਾਫ ਵੱਧਦਾ ਕੰਮ ਵੱਧ ਜਾਂਦਾ, ਕਈ ਸਟਾਫ ਕੱਢਣੇ ਪੈ ਜਾਂਦੇ ਆ, ਕਈ ਛੱਡਣੇ ਪੈ ਜਾਂਦੇ ਆ, ਕਈ ਆਪ ਛੱਡ ਕੇ ਚਲ ਜਾਂਦੇ ਆ। ਸੋ ਇਹ ਚੱਕਰ ਜਿਹੜਾ ਚੱਲਦਾ ਰਹਿੰਦਾ ਜੀ। ਸੋ ਬਿਲਕੁਲ ਇੰਨੀ ਜ਼ਰੂਰ ਗਰੰਟੀ ਆ ਜੇ ਤਰੀਕਿਆਣੇ ਉਹਨਾਂ ਦੇ ਆਫਿਸ ਦੀ, ਜਾਂ ਤਾਂ ਉਹ ਆਪ ਜਾਂਦੇ ਆ ਡੇਟ ਤੇ ਜਾਂ ਉਹਨਾਂ ਦੇ ਹੀ ਆਫਿਸ ਦੇ ਵਕੀਲ ਜਿਨ੍ਹਾਂ ਨੇ ਕੇਸ ਤਿਆਰ ਕੀਤਾ ਹੁੰਦਾ। ਇੱਦਾਂ ਨਹੀਂ, ਬਹੁਤ ਵਾਰ ਤੁਸੀਂ ਦੇਖਿਆ ਹੋਣਾ ਕਈ ਵਕੀਲ ਆ ਫਿਰ ਉਹ ਕੰਟਰੈਕਟ ਤੇ ਹੋਰ ਕਿਸੇ ਨੂੰ ਭੇਜ ਦਿੰਦੇ, ਸਟੋਰੀ ਦਾ ਪਤਾ ਹੀ ਨਹੀਂ ਹੁੰਦਾ ਹੈਗਾ। ਆਪ ਮੈਂ ਸਾਰਿਆਂ ਤੇ ਨਹੀਂ ਜਾ ਸਕਦਾ। ਹੁਣ ਕਈ ਜਿੱਦਾਂ ਪੁੱਛਦੇ ਆ ਕਿ ਪਹਿਲਾਂ ਜਦੋਂ ਮੇਰਾ ਨਵਾਂ ਕੰਮ ਸੀਗਾ ਉਦੋਂ ਤਾਂ ਮੈਂ ਆਪ ਹੀ ਜਾਂਦਾ ਸੀਗਾ, ਕਿਉਂਕਿ ਜਿੰਨੇ ਕਿ ਸੀਗੇ ਮੈਂ ਜਾ ਸਕਦਾ ਸੀਗਾ। ਹੁਣ ਜਿੱਦਾਂ ਕੰਮ ਹੈਗਾ ਕਈ ਵਾਰੀ ਨਹੀਂ ਵੀ ਫੜੀਦਾ ਕੇਸ ਹੈ ਨਾ, ਉਹ ਕਹਿੰਦਾ ਕਈ ਪਿੰਡਾਂ ਵਾਲੇ ਵੀ ਜਦੋਂ ਆਪਣੇ ਕੇਸ ਆ ਜਾਂਦੇ ਆ ਕਿ ਨਹੀਂ ਫੜ ਸਕਦੇ, ਕਿ ਮੇਰੀ 2 ਮਹੀਨੇ ਬਾਅਦ ਹੀਅਰਿੰਗ ਹੈ, ਇੱਦਾਂ ਨਾਰਾਜ਼ ਵੀ ਹੋ ਜਾਂਦੇ ਆ ਬੰਦੇ ਕਿ ਲੈ ਆ ਕੀ ਗੱਲ ਆ ਹੈ ਨਾ। ਤਾਂ ਨਹੀਂ ਵੀ ਕਈ ਵਾਰੀ ਕੇਸ ਫੜ ਸਕਦੇ ਆ ਤੇ ਕਈ ਛੱਡਣੇ ਪੈ ਜਾਂਦੇ ਆ, ਕਈਆਂ ਦੇ ਰੀਫੰਡ ਵੀ ਕੀਤੇ ਆ। ਸੋ ਇੱਦਾਂ ਕਿ ਐਂਡ ਆਫ ਦਾ ਡੇ ਆਪਣਾ ਜਿਹੜਾ ਪੀਸ ਆਫ ਮਾਈਂਡ ਆ ਉਹ ਆ ਕਿ ਕਈ ਕਲਾਇੰਟਾਂ ਨਾਲ ਕਈ ਵਾਰੀ ਕਲਾਇੰਟ ਆਪਣੀ ਜਗ੍ਹਾ ਸਹੀ ਹੁੰਦਾ ਪਰ ਕਈ ਵਾਰੀ ਵਕੀਲ ਆਪਣੀ ਜਗ੍ਹਾ ਸਹੀ ਹੁੰਦਾ ਹੈ ਨਾ। ਤਾਂ ਐਂਡ ਆਫ ਦਾ ਡੇ ਉਹੀ ਹੈ ਕਿ ਜਿਹੜਾ ਤੁਸੀਂ ਇੱਕ ਪੀਸ ਆਫ ਮਾਈਂਡ ਨਾਲ ਕੇਸ ਲੜ ਸਕਦੇ ਆ, ਜਿਹ 'ਚ ਤੁਹਾਨੂੰ ਲੜ ਕੇ ਮਜ਼ਾ ਆਉਂਦਾ, ਉਹੀ ਕੇਸ ਲੜਨੇ ਆ। ਬਾਕੀ ਹੋਰ ਕੋਈ ਹੈ ਨਹੀਂ ਕਿ ਸਾਰਿਆਂ ਦੇ ਫੜਨੇ ਆ ਜਾਂ ਸਾਰਿਆਂ ਨੂੰ ਜਵਾਬਦੇਹੀ ਕੋਈ ਦੇਣੀ ਆ। ਸੋ ਇਹ ਸਿੱਧਾ ਜਿਹਾ ਸਿਸਟਮ ਆ। ਬਾਕੀ ਇੱਦਾਂ ਕਿ ਸਾਰਿਆਂ ਨੂੰ ਮੈਂ ਖੁਸ਼ ਨਹੀਂ ਕਰ ਸਕਦਾ, ਸਾਰੇ ਜਾਣੇ ਸਾਡੇ ਕੋਲ ਵੀ ਖੁਸ਼ ਨਹੀਂ ਰਹਿਣੇ। ਆਪਣੇ ਵੱਲੋਂ ਬੈਸਟ ਕੋਸ਼ਿਸ਼ ਕਰੀਦੀ ਆ। ਜੇ ਤੁਹਾਨੂੰ ਕਿਤੇ ਹੋਰ ਬੈਟਰ ਸਰਵਿਸ ਲੱਗਦੀ ਆ ਤੁਸੀਂ ਮੈਨੂੰ ਦੱਸ ਦਿਓ ਕਿ ਨਹੀਂ ਬਈ ਇੱਦਾਂ ਵਾ, ਮੈਂ ਦੂਜੇ ਵਕੀਲ ਕੋਲ ਜਾਣਾ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ। ਧੰਨਵਾਦ ਜੀ। ਤੇ ਅਗਲੇ ਸਾਡੇ ਕਾਲਰ ਆ ਬਲਜੀਤ ਜੀ। ਬਲਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ, ਮੇਰਾ ਕਜ਼ਨ ਹੁਣੀ ਆਇਆ 2 ਵੀਕ ਪਹਿਲਾਂ ਤੇ ਉਹ ਮਿਸੀਸਿਪੀ 'ਚ ਰਹਿ ਰਿਹਾ ਤੇ ਕੈਲੀਫੋਰਨੀਆ ਕੇਸ ਲਾ ਸਕਦਾ? ਨਹੀਂ ਭਾਜੀ, ਉਹ ਨਾ ਜਿੱਦਾਂ ਹੁਣੇ ਦੱਸ ਕੇ ਹਟਿਆ ਸੀਗੇ ਇੱਕ ਕਾਲਰ ਕਿ ਉਹਨੇ ਦੱਸਿਆ ਕਿ ਕ੍ਰੈਡਿਟ ਕਾਰਡ ਤੋਂ ਉਹਨਾਂ ਨੇ ਟਰੇਸ ਕਰ ਲਿਆ। ਸੋ ਮਿਸੀਸਿਪੀ ਦੇ ਵਿੱਚ ਪਹਿਲਾਂ ਤਾਂ ਕੋਰਟ ਬਹੁਤ ਮਾੜਾ, ਮਿਸੀਸਿਪੀ ਦਾ ਪੰਗਾ ਨਾ ਲਿਓ। ਤੇ ਦੂਜਾ ਵਕੀਲ ਤਾਂ ਤੁਹਾਨੂੰ ਇਹੀ ਕਹੂਗਾ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਕੇਸ ਲਾਣਾ ਪੈਣਾ, ਨਹੀਂ ਤਾਂ ਮੇਰਾ ਲਾਇਸੈਂਸ ਟਰਬਲ 'ਚ। ਸੋ ਮਿਸੀਸਿਪੀ, ਓਰੀਗਨ, ਇਹ ਸਾਰੀਆਂ ਸਟੇਟਾਂ ਨੂੰ ਅਵੋਇਡ ਕਰੋ, ਨਿਊਯਾਰਕ, ਕੈਲੀਫੋਰਨੀਆ 'ਚ ਜਾਓ। ਠੀਕ ਹੈ ਭਾਜੀ, ਤੁਸੀਂ ਕਰਦੇ ਹੋ ਉੱਧਰ ਜਾ ਕੇ ਕਿ ਨਹੀਂ? ਜਿੱਦਾਂ ਨਿਊਯਾਰਕ ਕਰਦੇ ਹੋ ਤੁਸੀਂ? ਹਾਂਜੀ ਭਾਜੀ। ਠੀਕ ਹੈ ਜੀ। ਠੀਕ ਹੈ ਜੀ, ਓਕੇ ਭਾਜੀ, ਥੈਂਕ ਯੂ ਜੀ। ਬਿਲਕੁਲ। ਅਗਲੇ ਸਾਡੇ ਮਿਸੀਸਿਪੀ 'ਚ ਭਾਜੀ ਜਿਹੜੇ ਨਵੇਂ ਬੰਦੇ ਆਏ ਆ, ਮੇਕ ਸ਼ੋਰ ਕਰਿਓ ਜਿਹੜੇ ਸਟੋਰਾਂ ਦੇ ਕੰਮ ਕਰਦੇ ਭਾਈ ਧਿਆਨ ਨਾ ਕਰੋ ਯਾਰ। ਪਿਛਲੇ ਵੀਕ ਇੱਕ ਆਪਣਾ ਬੜਾ 23 ਸਾਲਾਂ ਦਾ ਨੌਜਵਾਨ ਮੁੰਡਾ ਗੋਲੀ ਮਾਰ ਕੇ ਮਾਰ ਦਿੱਤਾ ਇੱਕ ਕਾਲੇ ਨੇ, ਤੇ ਲੁੱਟਣ ਆਇਆ ਸੀ। ਸੋ ਕਈ ਵਾਰੀ ਨਵਾਂ ਬੰਦਾ ਹੁੰਦਾ, ਜੌਬ ਹੁੰਦੀ ਨਹੀਂ, ਸਟੋਰ ਤੇ ਚਲ ਜਾਂਦਾ, ਬੜਾ ਕ੍ਰਾਈਮ ਵਾਲਾ ਏਰੀਆ ਆ। ਸੋ ਧਿਆਨ ਨਾਲ ਕੰਮ ਕਰੋ ਜੀ, ਸਟੋਰਾਂ ਤੇ ਕਰਦੇ ਆ। ਤੇ ਅਗਲੇ ਸਾਡੇ ਕਾਲਰ ਆ ਗੁਰਪ੍ਰੀਤ ਸਿੰਘ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਭਾਈ ਮੇਰਾ ਕੁਐਸਚਨ ਇਹ ਸੀ ਵੀ ਮੇਰਾ 2019 1 ਨਵੰਬਰ ਨੂੰ ਇੱਥੇ ਸੈਨ ਫਰਾਂਸਿਸਕੋ ਕੇਸ ਡਿਨਾਈ ਕਰਤਾ ਸੀ। ਜੱਜ ਸੀ ਨਿਕਲਸ ਫੋਰਡ ਆਈ ਥਿੰਕ। ਹਾਂਜੀ। ਤੇ ਲਾਇਰ ਮੇਰਾ ਬੌਬ ਸੀ ਜੀ। ਉਸ ਤੋਂ ਬਾਅਦ ਮੈਂ ਅਪੀਲ ਲਗਾਈ ਆ। ਅਪੀਲ ਮੇਰੀ 27 ਦੀ ਪੈਂਡਿੰਗ ਸ਼ੋ ਹੋ ਰਹੀ ਹੈ ਵੀ 27 ਨਵੰਬਰ ਦੀ ਅਪੀਲ। ਉਸ ਤੋਂ ਬਾਅਦ ਲਾਈਕ ਲਾਸਟ ਈਅਰ ਮੈਂ ਬਰੀਫ ਸਬਮਿਟ ਕਰਤੀਆਂ ਸੀ, ਮੇਰੇ ਲਾਇਰ ਨੇ ਵੀ ਕਰਤੀ ਆ, ਸਰਕਾਰੀ ਲਾਇਰ ਨੇ ਵੀ ਕਰਤੀ ਆ। ਤੇ ਜੱਜ ਨੇ ਮੇਰੇ ਕੋਲ ਅਰਾਊਂਡ 6 ਘੰਟੇ ਇੰਟਰਵਿਊ ਲਈ ਸੀ। ਸਰਕਾਰੀ ਵਕੀਲ ਨੇ ਮੇਰੇ ਕੋਲ ਸਿਰਫ ਇੱਕ ਕੁਐਸਚਨ ਪੁੱਟ ਕੀਤਾ ਸੀ। ਸਾਰੀ ਇੰਟਰਵਿਊ ਜੱਜ ਨੇ ਲਈ ਸੀ। ਆਈ ਡੋਨਟ ਨੋ, ਤੁਹਾਨੂੰ ਵੀ ਸ਼ਾਇਦ ਪਤਾ ਹੋਏ ਜੱਜ
ਹਾਂਜੀ ਹਾਂਜੀ ਭਾਜੀ, ਮੈਨੂੰ ਪਤਾ ਜੀ, ਮੈਂ ਦੱਸਦਾ, ਤੁਸੀਂ ਆਪਣਾ ਕੰਟੀਨਿਊ ਕਰੋ ਜੋ ਦੱਸ ਰਹੇ ਸੀਗੇ। ਸੋ ਹਜੇ ਤੱਕ ਲਾਈਕ ਕੋਈ ਡਿਸੀਜਨ ਨਹੀਂ ਆਇਆ ਅਪੀਲ ਦਾ, ਕਿੰਨਾ ਟਾਈਮ ਲੱਗਦਾ? ਅੱਛਾ ਭਾਜੀ, ਸੋ ਇਦਾਂ ਹੈ ਕਿ ਜਿਹੜੇ ਨਿਕਲਸ ਫੋਰਡ ਜੱਜ ਸੀਗੇ ਹਨਾ, ਉਹਨਾਂ ਦੀ ਰੇਟਿੰਗ ਸੀਗੀ 4 ਤੋਂ 5%। ਤੇ ਇਹ ਜਿਹੜੇ ਤੁਹਾਡਾ ਕੋਈ ਹੋਰ ਜੱਜ ਹੁੰਦਾ, ਇੱਕ ਹੀ ਸਵਾਲ ਪੁੱਛਿਆ ਸਰਕਾਰੀ ਵਕੀਲ ਨੇ, ਤੁਹਾਡਾ ਕੇਸ ਪਾਸ ਵੀ ਹੋ ਸਕਦਾ ਸੀਗਾ। ਜਿਹੜਾ ਨਿਕਲਸ ਫੋਰਡ ਸੀਗਾ, ਉਹਨਾਂ ਨੇ ਬੇਸਿਕਲੀ ਬਹੁਤ ਕੇਸ ਜਿਹੜੇ ਆਪਣੇ ਡਿਨਾਈ ਕੀਤੇ, ਕਈ ਤਾਂ ਇਦਾਂ ਦੇ ਸੀਗੇ। ਮੇਰਿਆਂ ਨੇ ਇੰਟਰਵਿਊ ਲਈ ਮੇਰੇ ਵੱਲ ਚੇਅਰ ਕਰਕੇ ਬੈਠ ਗਿਆ ਫੇਸ ਟੂ ਫੇਸ। ਸਰਕਾਰੀ ਵਕੀਲ ਨੇ ਤਾਂ ਪੁੱਛਿਆ ਹੀ ਨਹੀਂ, ਉਹ ਤਾਂ ਲਾਈਕ ਯੰਗ ਸੀ, ਉਹਨੇ ਤਾਂ ਵੈਸੇ ਇੱਕ ਕੁਐਸਚਨ ਮਾੜਾ ਜਿਹਾ ਮੈਨੂੰ ਪੁੱਟ ਕੀਤਾ, ਬਾਕੀ ਕੁਝ ਨਹੀਂ ਕੀਤਾ ਹੈਗਾ। ਸੋ ਸਾਡੀ ਭਾਜੀ ਮਾੜੀ ਕਿਸਮਤ ਆ, ਤੁਹਾਨੂੰ ਪਹਿਲਾਂ ਜਿਹੜਾ ਸੀਗਾ ਵਕੀਲ ਨੂੰ ਵਾਰਨ ਕਰਨਾ ਚਾਹੀਦਾ ਸੀਗਾ ਕਿ ਇਹ ਜੱਜ ਦੀ ਇਦਾਂ ਦੀ ਰੇਟਿੰਗ ਆ, 4% ਉਹਦੀ ਰੇਟਿੰਗ ਸੀ। ਲਾਈਕ ਮੇਰੇ ਨਾਲ ਹੀ ਮੇਰੇ ਫਰੈਂਡ ਦੀ ਵੀ ਸੇਮ ਡੇ ਡੇਟ ਸੀ, ਮੇਰੇ ਤੋਂ 1 ਘੰਟਾ ਪਹਿਲਾਂ ਸੀ, ਉਹਨੇ ਕੇਸ ਮੂਵ ਕਰਵਾ ਲਿਆ। ਸੋ ਮੈਂ ਕਿਹਾ ਸੀ ਲਾਇਰ ਨੂੰ, ਤੇ ਉਹ ਕਹਿੰਦੇ ਨਹੀਂ ਇਟਸ ਓਕੇ, ਕੋਈ ਚੱਕਰ ਨਹੀਂ ਹੈ, ਕੋਈ ਲੋੜ ਨਹੀਂ ਹੈ ਮੂਵ ਕਰਾਉਣ ਦੀ, ਤੇ ਮੈਂ ਫਿਰ ਕਰਵਾਇਆ ਨਹੀਂ। ਅੱਛਾ ਚਲੋ ਕੋਈ ਨਹੀਂ, ਉਹ ਤਾਂ ਹੁਣ ਹੋ ਗਿਆ। ਹੁਣ ਭਾਜੀ ਅਪੀਲ ਤੇ ਤੁਹਾਡੇ ਆਈਏ, ਜੇ ਤਾਂ ਜੱਜ ਨੇ ਕੋਈ ਬਾਇਸ ਡਿਸੀਜਨ ਲਿਆ ਹੈ ਨਾ, ਤੇ ਤੁਸੀਂ ਤੁਹਾਡੀ ਸਾਰੀ ਇੰਟਰਵਿਊ ਸਹੀ ਸੀਗੀ, ਬਿਆਨ ਤੁਹਾਡੇ ਸਹੀ ਸੀਗੇ। ਮੈਨੂੰ ਇਹ ਕਿਹਾ ਸੀ ਵੀ ਲਾਈਕ ਤੈਨੂੰ ਹੀ ਵਰਕ ਪਰਮਿਟ ਦੇਈ ਜਾਂਦੇ ਆ, ਹਜੇ ਇਹੀ ਕਿਹਾ ਸੀ ਉਹਨੇ ਵੀ ਅਸੀਂ ਤੈਨੂੰ ਡਿਪੋਰਟ ਨਹੀਂ ਕਰਦੇ, ਵਰਕ ਪਰਮਿਟ ਦੇ ਦਿੰਦੇ ਆ। ਸੋ ਉਹਨੇ ਮੈਨੂੰ ਲਾਈਕ ਜ਼ਿਆਦਾ ਵਿਦਹੋਲਡਿੰਗ ਗ੍ਰਾਂਟ ਕੀਤੀ ਕਿ ਨਹੀਂ ਕੀਤੀ? ਹਾਂਜੀ, ਵਿਦਹੋਲਡਿੰਗ ਗ੍ਰਾਂਟ ਕੀਤੀ ਸੀ ਨਹੀਂ ਕੀਤੀ ਸੀ? ਆਈ ਥਿੰਕ ਕੀਤੀ ਸੀ। ਚਲੋ ਠੀਕ ਆ, ਵਰਕ ਤੁਹਾਡਾ ਵਿਦਹੋਲਡਿੰਗ ਤਾਂ ਤੁਹਾਡਾ ਹੈਗਾ, ਫਿਰ ਅਪੀਲ ਤੇ ਆ। ਜੇ ਜੱਜ ਨੇ ਚੱਲਦਾ ਪਿਆ ਵਾ, ਮੇਰੇ ਆਪ ਦੇ ਟਰੱਕ ਆ, ਕਾਰਪੋਰੇਸ਼ਨ ਕੰਪਨੀ ਆ, ਟੈਕਸ ਭਰਦਾ ਪਿਆ ਵਾ, ਸਭ ਕੁਝ ਆ। ਸੋ ਉਹਦੇ ਨਾਲ ਕੋਈ ਫਰਕ ਪਏਗਾ? ਜਿੱਦਾਂ ਹੁਣ ਮੇਰੇ ਕੋਲ ਆਪਣੇ ਕੋਈ ਫਰਕ ਨਹੀਂ ਪੈਣਾ। ਹੁਣ ਸੁਣ ਲਓ ਜਵਾਬ, ਕਿ ਆਪਾਂ ਅੱਗੇ ਵੀ ਹੋਰ ਵੀ ਸਵਾਲ ਲੈਣੇ ਆ। ਸੋ ਇਦਾਂ ਕਿ ਜਿਹੜੀ ਅਪੀਲ ਆ ਨਾ, ਜੇ ਤੁਹਾਡੇ ਬਿਆਨ, ਜੇ ਕਿਸੇ ਦੇ ਵੀ ਬਿਆਨ ਸਹੀ ਹੋਏ ਆ ਤੇ ਜੱਜ ਨੇ ਕੋਈ ਗਲਤ ਡਿਸੀਜਨ ਲਿੱਤਾ, ਉਹਨੂੰ ਆਪਾਂ ਅਪੀਲਾਂ ਦੇ ਵਿੱਚ ਜਿੱਤ ਸਕਦੇ ਆ। ਜੇ ਬੰਦੇ ਦੇ ਬਿਆਨ ਵਗੈਰਾ ਗੜਬੜ ਆ, ਤਾਂ ਜ਼ਿਆਦਾਤਰ ਜਿਹੜੀ BI ਆ ਉਹਨੇ ਜੱਜ ਦੇ ਨਾਲ ਹੀ ਜਿਹੜਾ ਫੈਸਲਾ ਉਹ ਲੈਣਾ। ਸੋ ਹੁਣ ਇਹਦੇ ਵਿੱਚ ਸਾਰੇ ਦੇ ਵਿੱਚ ਰੈਕਰਡ ਤੇ ਡਿਪੈਂਡ ਕਰਦਾ ਕਿ ਜੱਜ ਨੇ ਕੀ ਕੀਤਾ, ਕਿੱਦਾਂ ਕੀਤਾ। ਜਿੱਦਾਂ ਤੁਸੀਂ ਆਪਣਾ ਹਿਸਾਬ ਕਿਤਾਬ ਦੱਸ ਰਹੇ ਕਿ 6 ਘੰਟੇ ਇੰਟਰਵਿਊ ਚੱਲੀ ਸੀਗੀ ਸਾਰਾ, ਤਾਂ ਮੋਸਟਲੀ ਮੈਨੂੰ ਲੱਗਦਾ ਕਿ ਤੁਸੀਂ ਸਹੀ ਕਿਹਾ ਹੋਣਾ, ਤਾਂ ਹੀ ਉਹ 6 ਘੰਟੇ ਤੱਕ ਪੁੱਛਦਾ ਰਿਹਾ ਕਿ ਦੇਖੀਏ ਕੋਈ ਚੀਜ਼ ਲੱਭਦੀ ਕਿ ਨਹੀਂ ਲੱਭਦੀ। ਸੋ ਹੋ ਸਕਦਾ ਕਿ ਤੁਹਾਡਾ ਕੇਸ ਸਟਰੋਂਗ ਹੋਵੇ, ਤੁਸੀਂ ਅਪੀਲ ਜਿੱਤ ਜਾਓ। ਇਹਦਾ ਫੈਸਲਾ ਕਦੋਂ ਆਉਣਾ? ਕਈ ਵਾਰੀ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਜਦੋਂ ਬਹੁਤ ਸਾਰੇ ਇੱਕੋ ਵਰਗੇ ਡਿਸੀਜਨ ਇੱਕੋ ਜੱਜ ਤੋਂ ਇਕੱਠੇ ਹੋ ਜਾਂਦੇ, ਰੇਟਿੰਗ ਘੱਟ ਹੈ, ਜੱਜ ਛੱਡ ਕੇ ਵੀ ਚਲ ਗਏ ਆ, ਜੱਜ ਦੀ ਲੜਾਈ ਵੀ ਹੋ ਗਈ ਸੀਗੀ ਥੋੜੀ ਸੈਨ ਫਰਾਂਸਿਸਕੋ ਇਮੀਗ੍ਰੇਸ਼ਨ ਕੋਰਟ ਨਾਲ, ਕਮੈਂਟ ਵੀ ਉਹਨਾਂ ਨੇ ਪਾਏ ਸੀਗੇ ਕਿ ਇਹ ਕੋਰਟ ਬਹੁਤ ਮਾੜਾ ਵਾ, ਇੱਦਾਂ ਉੱਦਾਂ, ਤੇ ਕਈ ਜੱਜਾਂ ਨੇ। ਤੇ ਡਿਪੈਂਡ ਕਰਦਾ ਹੁਣ BIA ਨੂੰ ਕਿੱਧਰ ਨੂੰ ਵੇਖਦੀ ਹੈ, ਤੁਹਾਨੂੰ ਇਹਦਾ ਟਾਈਮ ਲੱਗ ਸਕਦਾ। ਆਈ ਡੋਂਟ ਨੋ ਕਿ ਕਿੰਨੀ ਛੇਤੀ ਫੈਸਲਾ ਲੈਣਾ, ਤੇ ਤੁਹਾਡੇ ਕੋਲ ਇਸ ਤੋਂ ਬਾਅਦ ਫਿਰ ਇੱਕ ਚਾਂਸ ਹੈਗਾ ਸਰਕਟ ਕੋਰਟ ਦਾ। ਸੋ ਜਿਹੜੇ ਸਾਡੇ ਸਰੋਤੇ ਆ, ਪਲੀਜ਼ ਜਦੋਂ ਤੁਸੀਂ ਕੁਐਸਚਨ ਕਰਨਾ ਨਾ, ਆਪਣੇ ਵਕੀਲ ਦਾ ਨਾਂ ਨਾ ਲਿਓ ਫਿਰ, ਕਿਉਂਕਿ ਕੋਈ ਇਦਾਂ ਨਾ ਸੋਚੇ ਵੀ ਕਿਸ ਸੈਂਸ ਦੇ ਵਿੱਚ ਉਹਨਾਂ ਦਾ ਨਾਂ ਚੱਲ ਰਿਹਾ। ਅਗਲੇ ਸਾਡੇ ਕਾਲਰ ਹੈਗੇ ਆ ਪਵਨਜੀਤ ਜੀ। ਹਾਂਜੀ ਹੈਲੋ। ਹਾਂਜੀ ਹਾਂਜੀ, ਮੇਰਾ ਕੁਇਕ ਕੁਐਸਚਨ ਹੈ ਵੀ ਨਾ, ਮੇਰੀ ਫਰੈਂਡ ਦਾ ਬੇਟਾ ਸਿਟੀਜ਼ਨ ਆ, ਉਹਨੇ ਆਪਣੀ ਵਿਆਹ ਕਰਾਇਆ ਸੀ, ਆਪਣੀ ਵਾਈਫ ਦਾ ਅਪਲਾਈ ਕੀਤਾ ਸੀ। ਹਾਂਜੀ, ਤੇ ਉਹਦੀ ਇੰਟਰਵਿਊ ਦੀ ਡੇਟ ਆ ਗਈ, ਸ਼ੀ ਇਜ਼ ਪ੍ਰੈਗਨੈਂਟ, ਤੇ ਉਹਦਾ ਨਾ ਡਿਊ ਡੇਟ ਉਸੇ ਦਿਨ ਦੀ ਹੈ ਜਿੱਦਣ ਦੀ ਉਹਦੀ ਇੰਟਰਵਿਊ ਦੀ ਡੇਟ ਆਈ ਆ। ਹਾਂਜੀ, ਉਹ ਮੂਵ ਕਰਾਉਣ ਨੂੰ ਟਰਾਈ ਕਰਦਾ, ਈਮੇਲ ਕਰੀ ਜਾਂਦਾ, ਉਹ NVC ਵਾਲੇ ਕਹੀ ਜਾਂਦੇ ਵੀ ਤੁਸੀਂ ਐਮਬੈਸੀ ਨੂੰ ਕੰਟੈਕਟ ਕਰੋ, ਐਮਬੈਸੀ ਵਾਲੇ ਕਹੀ ਜਾਂਦੇ NVC ਨੂੰ ਕੰਟੈਕਟ ਕਰੋ। ਦੋਨੋਂ ਨੇ ਤੁਸੀਂ ਕੰਟੈਕਟ ਕਰ ਲਓ। ਮਤਲਬ ਹੁਣ ਇਹਦੇ ਵਿੱਚ ਇਹੀ ਹੈ ਕਿ ਹੈਗੀਆਂ ਤਾਂ ਉਹ ਦੋ ਹੀ ਸੰਸਥਾਵਾਂ, ਉਹਨਾਂ ਨੇ ਤੁਹਾਡਾ ਜਿਹੜਾ ਸੀਗਾ ਰੀਸੈਟ ਕਰਨਾ, ਹੋਰ ਤਾਂ ਇਹਦੇ ਵਿੱਚ ਕੋਈ ਆਪਸ਼ਨ ਨਹੀਂ। ਤੇ ਪਰ ਇਹ ਹੈ ਕਿ ਜੇ ਤੁਸੀਂ ਕੰਟੈਕਟ ਕੀਤਾ ਹੋਇਆ ਤਾਂ ਇਵੈਂਚੁਅਲੀ ਤੁਸੀਂ ਰੀਸਕੈਜੂਲ ਕਰ ਸਕੋਗੇ, ਤੁਹਾਡੇ ਅਗੇਂਸਟ ਨਹੀਂ ਜਾਣੀ ਉਹ ਚੀਜ਼। ਉਹ ਰੀਸਕੈਜੂਲ ਕਰ ਦਿੰਦੇ ਆ ਇੰਟਰਵਿਊ? ਹਾਂਜੀ ਹਾਂਜੀ, ਕਰ ਦਿੰਦੇ ਆ, ਕਿਉਂ ਨਹੀਂ ਕਰਦੇ। ਓਕੇ, ਥੈਂਕ ਯੂ। ਧੰਨਵਾਦ। ਅਗਲੇ ਸਾਡੇ ਕਾਲਰ ਆ ਹਰਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ। ਸਰ ਮੇਰਾ ਕੁਐਸਚਨ ਹੈਗਾ ਕਿ ਮੇਰੇ ਬ੍ਰਦਰ ਨੇ ਆਪਣੀ ਵਾਈਫ ਦਾ ਅਪਲਾਈ ਕੀਤਾ ਸੀਗਾ, ਤਾਂ ਉਹਨਾਂ ਦੀ I-130 ਅਪਰੂਵਲ ਲੈਟਰ ਆ ਗਈ ਆ, ਤੇ ਹੁਣ ਸਾਨੂੰ ਕੀ ਕਰਨਾ ਚਾਹੀਦਾ? NVC ਤੋਂ ਆਪ ਹੀ ਲੈਟਰ ਆਊਗੀ ਜਾਂ ਉਹਦੇ ਲਈ ਕੁਝ ਵੱਖਰਾ ਅਪਲਾਈ ਕਰਨਾ ਪਊਗਾ? ਨਹੀਂ, ਜੇ ਤੁਸੀਂ ਉਹਦੇ ਵਿੱਚ ਮਾਰਕ ਕੀਤਾ ਸੀਗਾ ਬੰਬੇ ਕੌਂਸੂਲੇਟ ਜਾਂ ਜੇ NVC ਦਾ ਮਾਰਕ ਕੀਤਾ ਸੀਗਾ, ਤਾਂ ਹਾਂਜੀ ਤੁਹਾਨੂੰ ਆਪੇ ਈਮੇਲ ਉਹਨਾਂ ਦੀ ਆ ਜਾਣੀ ਹੈ, ਜਿਹੜੀ ਕਿ ਕੇਸ ਉਹਨਾਂ ਨੇ ਲਾਤਾ, ਆਪੇ ਆ ਜਾਊਗੀ ਈਮੇਲ। ਓਕੇ, ਕਿਉਂਕਿ ਅਸੀਂ ਕਿਸੇ ਕੋਲ ਅਪਲਾਈ ਕੀਤਾ ਸੀਗਾ, ਹੁਣ ਮਤਲਬ ਸ਼ੋਰ ਨਹੀਂ ਇਸ ਬਾਰੇ ਵਿੱਚ ਕਿ ਉਹਨੇ ਉਹ ਮਾਰਕ ਕੀਤਾ ਸੀਗਾ ਕਿ ਨਹੀਂ ਕੀਤਾ ਸੀਗਾ। ਤੁਹਾਡਾ ਜਿਹੜਾ ਨੋਟਿਸ ਆਉਂਦਾ ਉਹਦੇ ਉੱਤੇ ਲਿਖਿਆ ਹੁੰਦਾ ਕਿ ਆਪਾਂ ਕੌਂਸੂਲੇਟ ਨੂੰ ਭੇਜਦੇ ਆ ਪੇਪਰ, ਜਿਹੜਾ ਅਪਰੂਵਲ ਨੋਟਿਸ ਆਉਂਦਾ ਨਾ।
ਓਕੇ, ਉਹਦੇ ਤੇ ਉਹਦਾ ਲਿਖਿਆ ਹੋਇਆ ਕਿ ਲਾਈਕ ਵੀ ਤੁਸੀਂ ਕੁਝ ਮੈਂਸ਼ਨ ਨਹੀਂ ਕੀਤਾ ਕਿ ਤੁਹਾਨੂੰ ਵੀਜ਼ਾ ਗ੍ਰਾਂਟਡ ਚਾਹੀਦਾ ਕਿ ਤੁਸੀਂ ਇੱਥੇ ਐਡਜਸਟਮੈਂਟ ਕੇਸ ਕਰਨਾ, ਉਹਦੇ ਤੇ ਇਹ ਵਾਲੀ ਲਾਈਨ ਤੁਸੀਂ ਤੁਹਾਡੇ ਫਿਰ ਬੰਦੇ ਨੇ ਗਲਤ ਫਾਈਲ ਕਰਤਾ, ਤੁਹਾਨੂੰ ਹੁਣ 824 ਪਟੀਸ਼ਨ ਜਿਹੜੀ ਨਾ I-824 ਫਾਈਲ ਕਰਨਾ ਪੈਣਾ। ਓਕੇ ਠੀਕ ਹੈ ਜੀ। ਹਾਂਜੀ, ਤੁਹਾਡਾ ਟਾਈਮ ਖਰਾਬ ਹੋਣਾ ਹੁਣ ਸਾਲ ਡੇਢ ਸਾਲ। ਉਹ ਠੀਕ ਹੈ ਜੀ। ਤੇ ਉਹਦੇ ਉੱਪਰ ਜਿਹੜਾ ਉਹ ਅਪਰੂਵਲ ਲੈਟਰ ਆਇਆ ਉਹਦੇ ਉੱਪਰ ਲਿਖਿਆ ਜਿੱਦਾਂ ਟਾਈਪ ਕੈਟਾਗਰੀ ਲਿਖੀ ਹੋਈ ਉਹਨਾਂ ਨੇ 203A2A ਲਿਖਿਆ, ਪਰ ਤੁਹਾਡਾ ਜਿਹੜਾ ਥੱਲੇ ਲਿਖਿਆ ਨਾ ਉਹਨਾਂ ਨੇ ਤੁਸੀਂ ਮੈਂਸ਼ਨ ਨਹੀਂ ਕੀਤਾ। ਹੁਣ ਤੁਹਾਨੂੰ I-824 ਕਰਨਾ ਪੈਣਾ। ਸੋ ਜਿੰਨੇ ਵੀ ਇਹ ਫਾਈਲ ਕੀਤਾ ਗਲਤ ਫਾਈਲ ਕੀਤਾ। ਜੀ ਤੁਸੀਂ ਇਹ ਵਕੀਲ ਤੋਂ ਕਰਵਾਇਆ ਸੀ ਜਾਂ ਆਪ ਹੀ ਕੀਤਾ ਸੀ? ਨਹੀਂ, ਆਪ ਨਹੀਂ ਕੀਤਾ ਸੀਗਾ। ਲਾਈਕ ਜਿੱਦਾਂ ਕਾਉਂਸਲੇਟ ਹੁੰਦੇ ਹੈਗੇ ਆ ਉਹਨਾਂ ਕੋਲ ਉਦੋਂ ਅਪਲਾਈ ਕੀਤਾ ਸੀਗਾ। ਠੀਕ ਆ। ਸੋ ਬਾਈ ਜਿਹੜੇ ਕੰਸਲਟੈਂਟ ਹੋਣੀ ਹੈਗੇ ਆ, ਇਹ ਕਈ ਵਾਰੀ ਕੀ ਕਰਦੇ ਆ ਕਿ ਇਹ ਜਿਹੜਾ ਬੰਦਾ ਕੱਚਾ ਜਾਂ ਬਾਹਰ ਆ ਨਾ, ਉੱਥੇ ਤੁਸੀਂ ਲਿਖਣਾ ਕਿ ਕਿਹੜੇ ਕਾਉਂਸਲੇਟ ਜਾਣਾ, ਕੱਲਾ ਫਾਰਮ ਨਹੀਂ ਭਰਨਾ, ਕਿਉਂਕਿ ਤੁਸੀਂ ਫਾਰਮ ਭਰ ਦਿੰਦੇ ਆ, ਆਪਣੇ ਪੈਸੇ ਇਕੱਠੇ ਕਰ ਲੈਂਦੇ ਆ, ਬਾਅਦ ਚ ਏਦਾਂ ਕਿ ਉਹ I-130 ਦਾ ਕੋਈ ਮਾਣਾ ਨਹੀਂ ਰਖਾਉਂਦਾ, ਤੇ ਫਿਰ ਦੁਬਾਰਾ ਕਲਾਇੰਟ ਦਾ ਜਿਹੜਾ ਸਾਲ ਡੇਢ ਸਾਲ ਵੇਸਟ ਹੁੰਦਾ। ਸੋ ਏਦਾਂ ਕਿ ਜਿਹੜੇ ਵੀ ਇਹ ਫਾਰਮ ਵਗੈਰਾ ਭਰਦੇ ਆ, ਸਾਡਾ ਸ਼ੋਅ ਸੁਣ ਰਹੇ ਆ, ਸੋ ਇਹ ਕੌਂਸਲੇਟ ਵਾਲੀ ਬਹੁਤ ਵਾਰੀ ਲੋਕੀ ਜਿਹੜੀ ਗਲਤੀ ਕਰਦੇ ਆ। ਸੋ ਕੌਂਸਲੇਟ ਮੈਂਸ਼ਨ ਕਰਨਾ, ਤੇ ਸਪੈਸ਼ਲੀ ਜਿਹੜੇ ਸਾਲਮ ਸੁਲਮ ਵਾਲੇ ਵੀ ਜਿਹੜੇ ਕੇਸ ਹੈਗੇ ਆ, ਉਹ ਜਦੋਂ ਵਿਆਹ ਵਾਲੇ ਕਰਦੇ ਉਹਨਾਂ ਨੇ ਵੀ ਕੌਂਸਲੇਟ ਆਪਣਾ ਜਿਹੜਾ ਮੈਂਸ਼ਨ ਕਰਨਾ ਕਿ ਮੈਂ ਬਾਹਰ ਜਾਣਾ ਵਾ। ਧੰਨਵਾਦ ਜੀ। ਠੀਕ ਹੈ। ਹਾਂਜੀ, ਤੇ ਅਗਲੇ ਸਾਡੇ ਕਾਲਰ ਆ ਤਰਲੋਚਨ ਸਿੰਘ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ, ਮੇਰਾ ਕੁਐਸਚਨ ਹੈ ਜੀ, ਮੈਂ ਨਾ ਅਸੀਂ 5 ਸਾਲ ਹੋ ਗਏ ਗ੍ਰੀਨ ਕਾਰਡ ਤੇ ਸਾਨੂੰ। ਵਾਈਫ ਦਾ ਮੈਂ ਸਿਟੀਜ਼ਨ ਅਪਲਾਈ ਕਰਤਾ, ਆਪਣਾ ਭਰਨ ਲੱਗਾ ਸੀ। ਮੇਰਾ ਬੇਟਾ 15 ਸਾਲ ਦਾ ਜੀ, ਉਹਦਾ N-600 ਸਿਟੀਜ਼ਨ ਤੋਂ ਬਾਅਦ ਅਪਲਾਈ ਕਰੀਏ ਜਾਂ ਨਾਲ ਹੀ ਅਪਲਾਈ ਕਰਦੀ ਹੈ? ਉਹ ਹੁਣ 18 ਸਾਲ ਤੋਂ ਛੋਟੀ ਉਮਰ ਉਹਦੀ? ਹਾਂਜੀ 15 ਸਾਲ ਦਾ ਹਲੇ। ਤੇ ਤੁਸੀਂ ਸਿਟੀਜ਼ਨ ਬਣ ਗਏ ਸੀਗੇ? ਉਹ ਗ੍ਰੀਨ ਕਾਰਡ ਸੀਗਾ ਉਰੇ? ਅਸੀਂ ਸਾਰੇ ਗ੍ਰੀਨ ਕਾਰਡ ਤੇ ਆਏ ਸੀ। ਮੈਂ ਸਿਟੀਜ਼ਨਸ਼ਿਪ ਹਲੇ ਅਪਲਾਈ ਕਰਨੀ ਹੈ, ਅੱਜ ਕੱਲ੍ਹ ਚ ਕਰਾਂਗਾ ਫਾਰਮ। ਵਾਈਫ ਦਾ ਮੈਂ ਭਰਤਾ, ਹਲੇ ਸਾਡਾ ਕੋਈ ਡੇਟ ਡੂਟ ਨਹੀਂ ਆਈ ਅੱਗੇ। ਨਹੀਂ, ਉਹ ਇਦਾਂ ਨਹੀਂ, ਤੁਹਾਨੂੰ ਸਿਟੀਜ਼ਨ ਬਣਨਾ ਪੈਣਾ। N-600 ਇਦਾਂ ਨਹੀਂ ਹੋਣਾ। ਤੁਸੀਂ ਜਦੋਂ ਸਿਟੀਜ਼ਨ ਬਣ ਗਏ ਨਾ, ਫਿਰ ਉਹ ਆਟੋਮੈਟਿਕਲੀ 18 ਸਾਲ ਤੋਂ ਛੋਟਾ ਜੇ ਤੁਹਾਡੇ ਨਾਲ ਉਹ ਵੀ ਸਿਟੀਜ਼ਨ ਬਣ ਸਕਦਾ, ਫਿਰ ਉਸ ਤੋਂ ਬਾਅਦ ਕਰ ਸਕਦੇ ਆ। ਉਸ ਤੋਂ ਬਾਅਦ ਠੀਕ ਹੈ। ਅੱਛਾ, ਨੰਬਰ 2, ਜਦੋਂ ਮੈਂ ਸਿਟੀਜ਼ਨ ਦਾ ਫਾਰਮ ਭਰ ਰਿਹਾ, ਜਿਹੜੀ ਆਪਾਂ ਜੋਬਾਂ ਦੀ ਡਿਟੇਲ ਭਰਦੇ ਹਾਂ, ਉਹ ਐਗਜ਼ੈਕਟ ਡੇਟਾਂ ਹੋਣੀਆਂ ਚਾਹੀਦੀਆਂ ਜਾਂ ਮਾੜੀਆਂ ਮੋਟੀਆਂ ਇੱਧਰ ਉੱਧਰ ਹੋ ਜਾਣ? ਕਿਉਂਕਿ ਹੁਣ ਮਾੜੀਆਂ ਮੋਟੀਆਂ ਇੱਧਰ ਹੋ ਜਾਣ ਨਾ, ਉਹਦੇ ਥੱਲੇ ਪੈਨ ਨਾਲ ਤੁਸੀਂ ਲਿਖ ਦਿਓ ਫਾਰਮ ਦੇ ਉੱਤੇ ਕਿ ਬੈਸਟ ਆਫ ਮਾਈ ਐਬਿਲਿਟੀ ਆ, 100% ਨਹੀਂ ਮੈਨੂੰ ਪਤਾ, ਇਦਾਂ ਇੱਕ ਲਾਈਨ ਪਾ ਦਿਓ ਉਹਦੇ ਵਿੱਚ। ਉਹ ਆਨਲਾਈਨ ਭਰ ਰਿਹਾ ਜੀ, ਉਹਦੇ ਚ ਫਿਰ ਕਿੱਦਾਂ ਲਿਖਾਂਗਾ? ਆਨਲਾਈਨ ਭਾਜੀ ਰਹਿਣ ਦਿਓ, ਇਸ ਚੱਕਰ 'ਚ ਤੁਸੀਂ ਆਪਣਾ ਨਾ ਮੈਨੂਅਲ ਭਰ ਕੇ ਭੇਜੋ, ਕੋਈ ਫਰਕ ਨਹੀਂ, ਸੇਮ ਹੀ ਆ, ਡਾਕ ਹੀ ਲੱਗਣੀ ਤੁਹਾਡੀ। ਤੇ ਮੈਨੂਅਲ ਭਰ ਕੇ ਭੇਜੋ ਤੇ ਲਾਲ ਪੈਨ ਨਾਲ ਲਿਖ ਦਿਓ ਕਿ ਮੈਨੂੰ ਪਤਾ ਨਹੀਂ ਹੈ ਕਿ ਐਗਜ਼ੈਕਟ ਡੇਟਸ ਕੀ ਹੈ। ਧੰਨਵਾਦ ਜੀ। ਸੋ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਅਟਾਰਨੀ ਜੇ ਤਿਰਕੀ ਆਣਾ ਉਹਨਾਂ ਦਾ ਨਾਮ ਪਹਿਲਾਂ ਸਹੀ ਗੱਲ ਹੈ, ਟੇਰਕਿਆਣਾ ਮੇਰਾ ਨਾਮ, ਤੇ ਕਰੈਕਟ ਇਹ ਪਤਾ ਵੈਸੇ ਡਿਫਿਕਲਟ ਨੇਮ ਤੇ ਟੇਰਕਿਆਣਾ। ਤੇ ਇੱਕ ਵਾਰੀ ਫੇਰ ਦੱਸਦੇ ਜਾਈਏ ਵੀ ਇਹ ਆਫਿਸ ਦਾ ਨੰਬਰ ਹੈਗਾ 415-909-0503 415-909-0503। ਆਪਾਂ ਹੋਰ ਕਾਲਸ ਨਹੀਂ ਲਵਾਂਗੇ, ਹੋਲਡ ਤੇ ਜਿੰਨੇ ਆ ਬਣੇ ਰਹੋ, ਜ਼ਰੂਰ ਸਾਰਿਆਂ ਦੇ ਆਨਸਰ ਕਰਾਂਗੇ। ਕੁਛ ਕੁ ਜੋ YouTube ਜਾਂ Facebook ਤੇ ਸਾਡੇ ਮੈਸੇजेस ਆ ਉਹਨਾਂ ਦੇ ਆਨਸਰ ਕਰਨ ਦੀ ਕੋਸ਼ਿਸ਼ ਕਰਾਂਗੇ। ਅਗਲੇ ਸਾਡੇ ਕਾਲਰ ਆ ਤਰਲੋਚਨ ਸਿੰਘ ਜੀ, ਜਸਵੀਰ ਜੀ, ਸੌਰੀ। ਹਾਂਜੀ, ਇਦਾਂ ਜੇ ਸਾਈਲਮ ਕੇਸ ਵਿੱਚ ਅਪਰੂਵਲ ਮਿਲਣ ਤੋਂ ਬਾਅਦ 1 ਸਾਲ ਬਾਅਦ ਮਤਲਬ ਗ੍ਰੀਨ ਕਾਰਡ ਦਾ ਅਪਲਾਈ ਕਰਤਾ ਤਾਂ ਕਿੰਨਾ ਕੁ ਚਿਰ ਬਾਅਦ ਆਊਗਾ? ਘੱਟੋ ਘੱਟ 2-3 ਸਾਲ ਬਾਅਦ। ਠੀਕ ਹੈ ਜੀ, ਓਕੇ। ਅਗਲੇ ਸਾਡੇ ਕਾਲਰ ਹੈਗੇ ਗੁਰਦੇਵ ਸਿੰਘ ਜੀ। ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੇਰਾ ਵੀਰ ਜੀ ਸਵਾਲ ਹੈ, ਜਿੱਦਾਂ ਆਪਾਂ ਸਾਲਮ ਕੇਸ ਲਾਇਆ ਨਾਲ ਜੂ ਵੀਜ਼ਾ ਆ, ਤੇ ਮੇਰੇ ਬੇਟੇ ਦੀ ਜਿੱਦਾਂ ਅੰਗੇਜਮੈਂਟ ਹੋ ਗਈ ਹੁਣ ਜੀ। ਆਵਾਜ਼ ਨਹੀਂ ਭਾਜੀ ਸਾਫ਼ ਆ ਰਹੀ? ਹਾਂਜੀ, ਸਹੀ ਆ ਰਹੀ ਆ, ਤੁਸੀਂ ਬੋਲੋ। ਹਾਂਜੀ, ਉਹ ਸਾਨੂੰ ਅੰਗੇਜਮੈਂਟ ਕਰਕੇ ਕੇਸ ਕਰਨਾ ਚਾਹੀਦਾ ਜਾਂ ਕੋਰਟ ਮੈਰਿਜ ਕਰਕੇ ਅੱਗੇ ਜਾਂ ਤਾਂ ਉਹਨਾਂ ਦਾ ਕੇਸ ਨਾਲ ਸਾਡੇ ਜੂ ਵੀਜ਼ਾ ਜਾਂ ਸਾਲਮ ਕੇਸ ਤੇ ਚੱਲਦਾ ਰਹਿਣ ਦੇਣਾ ਚਾਹੀਦਾ ਜਾਂ ਬੰਦ ਕਰਾਉਣਾ ਚਾਹੀਦਾ? ਇਦਾਂ ਜਦੋਂ ਭਾਜੀ ਬੱਚਿਆਂ ਦਾ ਵਿਆਹ ਹੋ ਗਿਆ ਨਾ ਉਹਦਾ, ਤੇ ਉਹ ਡਿਪੈਂਡੈਂਟ ਨਹੀਂ ਤੁਹਾਡੇ ਤੇਰੇ, ਤੇ ਡੈਰੀਵੇਟਿਵ ਅਸਾਈਲਮ ਜਾਂ ਯੂ ਵੀਜ਼ੇ ਤੋਂ ਬਾਹਰ ਹੋ ਜਾਣੇ ਤੁਹਾਡੇ ਤੋਂ। ਹਾਂਜੀ, ਤੇ ਭਾਜੀ ਜਿਹੜਾ ਦੂਜਾ ਕੇਸ ਆਪਾਂ ਜੇ ਪੇਪਰ ਵਰਕ ਕਰਨਾ, ਉਹ ਕਿੱਦਾਂ ਕਰਨਾ ਫਿਰ? ਕਿਹੜਾ ਪੇਪਰ ਵਰਕ? ਜਿੱਦਾਂ ਉਹ ਅਜੇ ਤੇ ਸਾਡੇ ਨਾਲ ਕੇਸ ਲਾਇਆ ਸੀ ਨਾ, ਤਾਂ ਹੁਣ ਸਿਟੀਜ਼ਨ ਹੈ ਕੁੜੀ ਜਿਹਦੇ ਨਾਲ ਆਪਣੀ ਅੰਗੇਜਮੈਂਟ ਹੋਈ ਆ। ਉਹ ਅੱਛਾ, ਠੀਕ ਹੈ। ਤੇ ਇਹ ਟੂਰਿਸਟ ਵੀਜ਼ੇ ਤੇ ਆਇਆ ਸੀਗਾ ਮੁੰਡਾ? ਹਾਂਜੀ ਹਾਂਜੀ, ਕੁਛ ਨਹੀਂ, ਜੇ ਟੂਰਿਸਟ ਵੀਜ਼ੇ ਤੇ ਆਇਆ ਸੀਗਾ ਤੇ ਕੋਰਟ ਦੇ ਵਿੱਚ ਹੁਣ ਇਸ ਵੇਲੇ ਕਿ ਸਾਲਮ ਆਫਿਸ ਮੋਰੇ ਆ ਤੁਸੀਂ? ਨਹੀਂ, ਅਸੀਂ ਸਾਲਮ ਕੇਸ
ਉਹਦੇ ਮੋਰੇ ਜੇ ਅਸਾਈਲਮ ਆਫਿਸ ਮੋਰੇ। ਸੋ ਕੁਛ ਨਹੀਂ, ਜਦੋਂ ਉਹਦਾ ਵਿਆਹ ਹੋ ਗਿਆ ਸਿਟੀਜ਼ਨ ਨਾਲ, ਤੇ ਉਹ ਆਪਣਾ ਜਿਹੜਾ ਕੇਸ ਆ ਮੈਰਿਜ ਵਾਲਾ ਸਿੱਧੇ ਫਾਈਲ ਕਰੇ, ਤੇ ਜਦੋਂ ਉਹਨੇ ਮੈਰਿਜ ਵਾਲਾ ਫਾਈਲ ਕਰਤਾ ਉਹਦਾ ਆ ਗਿਆ, ਤੇ ਆਪਣਾ ਅਸਾਈਲਮ ਵਾਲਾ ਵਿਡਰਾਅ ਕਰ ਲਵੇ ਕਿ ਮੈਨੂੰ ਹੁਣ ਗ੍ਰੀਨ ਕਾਰਡ ਇੱਥੋਂ ਮਿਲ ਗਿਆ ਵਾ। ਸਿੱਧਾ ਪ੍ਰੋਸੈਸ ਆ, ਕਲੀਨ। ਅਗਲੇ ਸਾਡੇ ਕਾਲਰ ਹੈ ਕੁਲਦੀਪ ਸਿੰਘ ਜੀ। ਕੁਲਦੀਪ ਸਿੰਘ ਜੀ, ਹਾਂਜੀ ਹਾਂਜੀ ਹਾਂਜੀ, ਹਰਜੋਤ ਸਿੰਘ ਖਾਲਸਾ ਜੀ ਤੇ ਵਕੀਲ ਸਾਹਿਬ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂ, ਖਾਲਸਾ ਜੀ ਤੇ ਵਕੀਲ ਸਾਹਿਬ, ਮੇਰਾ ਇੱਕ ਕੁਐਸਚਨ ਆ ਜੀ। ਮੈਂ ਆਪਣੇ ਬੇਟੇ ਦਾ ਕੀਤਾ ਹੈਗਾ 2009 ਵਿੱਚ ਅਪਲਾਈ ਕੀਤਾ ਹੈਗਾ, F3 ਕੈਟਾਗਰੀ ਆ, ਉਹ ਮੈਰਿਡ ਆ, ਤੇ ਉਹਦੇ ਪੇਪਰ ਵੀ ਕੁਆਲੀਫਾਈਡ ਹੋ ਡਾਕੂਮੈਂਟ, ਤੇ ਉਹਦੀ ਹੁਣ ਇੰਟਰਵਿਊ ਆਉਣੀ ਹੈਗੀ ਆ ਜੀ। ਤੇ ਬੇਨਤੀ ਵਕੀਲ ਸਾਹਿਬ, ਮੈਂ ਪੁੱਛਣਾ ਚਾਹੁੰਦਾ ਆਪ ਜੀ, ਕੋਈ ਕੁਐਸਚਨ ਹੈ ਵੀ ਮੈਂ ਪੈਨਸ਼ਨ, ਮੇਰੀ ਤਾਂ ਪੈਨਸ਼ਨ ਹੈਗੀ, ਮੈਂ ਕੰਮ ਕੀਤਾ ਹੈਗਾ, ਮੇਰੀ ਵਾਈਫ ਨੂੰ ਵੀ ਪੈਨਸ਼ਨ ਹੈਗੀ, ਪਰ ਥੋੜਾ ਜਿਹਾ ਉਹਨਾਂ SSI ਵੀ ਲੈਂਦੀ ਹੈਗੀ ਆ, ਕਿ ਉਹ SSI ਦਾ ਕੋਈ ਜਿਹੜਾ ਉਹਨਾਂ ਦਾ ਇਮੀਗ੍ਰੇਸ਼ਨ ਦਾ ਕੇਸ, ਉਹ ਤੇ ਕੋਈ ਇਫੈਕਟ ਤਾਂ ਨਹੀਂ ਹੈਗਾ? ਨਹੀਂ ਨਹੀਂ, ਉਹਨਾਂ ਨੇ ਕਲੀਅਰ ਕੀਤਾ ਕਿ ਜਿਹੜੇ ਫੈਮਿਲੀ ਮੈਂਬਰ ਆ ਉਹ ਕੀ ਕਰਦੇ ਆ, ਉਹਦਾ ਇਮੀਗ੍ਰੈਂਟ ਤੇ ਨਹੀਂ ਫਰਕ ਪੈਣਾ। ਠੀਕ ਹੈ ਜੀ। ਤਾਂ ਪਹਿਲਾਂ ਕਾਲਫੈਸ ਸੀ, ਉਹ ਤਾਂ ਆਪਾਂ ਉਹ ਘਟਾਤਾ ਸੀਗਾ, ਤੇ ਹੁਣ ਉਹ SSI ਲੈਂਦੀ ਹੈਗੇ ਆ, ਤੇ ਨੈਕਸਟ ਈਅਰ ਦਾ ਉਹ 65 ਹੋ ਜਾਣਾ, ਉਹ ਆਪੇ ਕੱਟ ਹੋ ਜਾਣੀ ਆ। ਤੇ ਮੈਨੂੰ ਕਨਫਿਊਜ਼ ਸੀਗਾ ਵੀ ਕਿਤੇ ਉਹ ਇਫੈਕਟ ਨਾ ਕਰੇ ਉਹਦੇ ਕੇਸ ਤੇ, ਇਮੀਗ੍ਰੇਸ਼ਨ ਦੇ। ਨਹੀਂ, ਤੁਹਾਨੂੰ ਜਿਹੜੇ ਜੇ 864 ਜਿਹੜਾ ਐਫੀਡੇਵਿਟ ਆ ਉਹ ਤੁਹਾਨੂੰ ਲਾਣਾ ਪੈਣਾ। ਜੇ ਤੁਹਾਡੀ ਇਨਕਮ ਨਹੀਂ ਹੈਗੀ, ਤੁਹਾਨੂੰ ਕੋ ਸਪਾਂਸਰ ਨਾਲ ਇੱਕ ਲਾਣਾ ਪੈਣਾ। ਤੇ ਜਿੱਦਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਆਣੇ ਆ ਇੰਡੀਆ ਤੋਂ, ਉਹਨਾਂ ਦੀ ਏਜ, ਉਹਨਾਂ ਦੀ ਐਜੂਕੇਸ਼ਨ ਲੈਵਲ, ਸਾਰਾ ਉਹਦੇ ਹਿਸਾਬ ਨਾਲ ਉਹਨਾਂ ਨੇ ਫੈਸਲਾ ਲੈਣਾ ਕਿ ਇਹ ਬੰਦਾ ਕਿਤੇ ਬਰਡਨ ਤਾਂ ਨਹੀਂ ਹੋਊਗਾ। ਠੀਕ ਹੈ ਜੀ। ਉਹਦਾ ਜਿਹੜਾ ਜੋ ਡਾਕੂਮੈਂਟ ਹੈਗੇ ਉਹ ਮੇਰੇ ਬੇਟੇ ਨੇ ਲਾਇਆ, ਕਿਉਂਕਿ ਮੈਂ ਤਾਂ ਪੈਨਸ਼ਨ ਲੈਂਦਾ ਹੈਗਾ, ਮੇਰੇ ਕੋਲ ਤਾਂ 900 ਰੁਪਇਆ ਮੇਰਾ ਕੋਈ ਸੋਰਸ ਨਹੀਂ, ਤਾਂ ਮੇਰੇ ਬੇਟੇ ਨੇ ਸਾਰੇ ਪੇਪਰ ਲਾਏ ਹੈਗੇ ਆ। ਨਹੀਂ, ਕੋਈ ਫਰਕ ਨਹੀਂ ਪੈਣਾ। ਠੀਕ ਆ, ਇਹ ਬਹੁਤ ਧੰਨਵਾਦ। ਠੀਕ ਹੈ, ਬਹੁਤ ਧੰਨਵਾਦ। ਓਕੇ ਜੀ। ਸਵੇਤਾ ਜੀ। ਹੈਲੋ, ਹਾਂਜੀ ਸਰ, ਮੇਰਾ ਕੁਐਸਚਨ ਇਹ ਹੈ ਕਿ ਮੈਂ ਆਪਣੀ ਸਿਸਟਰ ਦਾ ਅਪਲਾਈ ਕੀਤਾ ਸੀਗਾ, ਪਟੀਸ਼ਨ ਉਹਨਾਂ ਦੀ ਅਪਲਾਈ ਕੀਤੀ ਸੀ 2011 ਦੇ ਵਿੱਚ। ਉਦੋਂ ਸੀਗੇ, ਤੇ ਹੁਣ ਉਹਨਾਂ ਦੀ ਮੈਰਿਜ ਹੋ ਗਈ ਆ, ਉਹਨਾਂ ਦੇ 2 ਕਿਡਸ ਆ, ਤੇ ਉਹਨਾਂ ਦੇ ਮੇਰੇ ਹਸਬੈਂਡ ਨੂੰ ਤੇ ਕਿਡਸ ਨੂੰ ਸੇਮ ਕੇਸ ਦੇ ਵਿੱਚ ਐਡ ਕਰ ਸਕਦੀ ਹਾਂ? ਜੇ ਐਡ ਕਰ ਸਕਦੀ ਹਾਂ ਤਾਂ ਮੈਨੂੰ ਕਿਹੜੇ ਡਾਕੂਮੈਂਟ ਚਾਹੀਏ? ਤੁਸੀਂ ਉਹਨਾਂ ਨੂੰ ਨਾ ਮੈਰਿਜ ਸਰਟੀਫਿਕੇਟ ਤੇ ਬਰਥ ਸਰਟੀਫਿਕੇਟ ਵਗੈਰਾ, ਸੌਰੀ ਜਿਹੜੇ ਕਿਡਸ ਆ ਇਹ ਸਟੈਪ ਚਿਲਡਰਨ ਆ ਕਿ ਕਿੱਦਾਂ? ਸੌਰੀ ਤੁਹਾਡਾ ਕੁਐਸਚਨ ਕੀ ਸੀਗਾ? ਮੈਂ ਕਿਹਾ ਜਿਹੜੇ ਬੱਚੇ ਆ ਸਟੈਪ ਚਿਲਡਰਨ ਆ ਨਾ? ਹਾਂਜੀ। ਸੈਪਰੇਟ ਪਟੀਸ਼ਨ ਫਾਈਲ ਕਰਨੀ ਪੈਣੀ ਸਟੈਪ ਚਿਲਡਰਨ ਵਾਸਤੇ। ਓਕੇ। ਠੀਕ ਹੈ। ਤੇ ਜਿਹੜਾ ਹਸਬੈਂਡ ਹੁੰਦਾ ਉਹ ਇੰਟਰਵਿਊ ਤੇ ਡਿਸਾਈਡ ਹੁੰਦਾ ਕਿ ਹਸਬੈਂਡ ਕੌਣ ਆ। ਅੱਜ ਦੀ ਡੇਟ 'ਚ ਨਹੀਂ ਡਿਸਾਈਡ ਹੁੰਦਾ ਕੌਣ ਹੈਗਾ। ਜਿਹੜਾ ਉਦੋਂ ਹਸਬੈਂਡ ਹੋਊਗਾ ਉਹ ਵੀਜ਼ਾ ਲੈ ਸਕਦਾ ਵਾ। ਆਈ ਥਿੰਕ ਤੁਸੀਂ ਮੇਰਾ ਕੁਐਸਚਨ ਨਹੀਂ ਮੈਂ ਤੁਹਾਨੂੰ ਕਲੀਅਰਲੀ ਐਕਸਪਲੇਨ ਕੀਤਾ। ਸੋ ਉਹਨਾਂ ਨੂੰ ਜਦੋਂ ਮੈਂ ਉਹਨਾਂ ਦੀ ਪਟੀਸ਼ਨ ਅਪਲਾਈ ਕੀਤੀ ਸੀਗੀ ਉਹ ਅਨਮੈਰਿਡ ਸੀਗੇ, ਰਾਈਟ, ਤੇ ਹੁਣ ਉਹਨਾਂ ਦੀ ਮੈਰਿਜ ਹੋ ਚੁੱਕੀ ਆ, ਉਹਨਾਂ ਦੇ 2 ਕਿਡਸ ਆ। ਤੇ ਉਹ ਮੇਰਾ ਹਾਂਜੀ, ਮੇਰਾ ਕੁਛ ਨਹੀਂ ਸੀਗਾ ਕਿ ਮੈਂ ਉਹਨਾਂ ਨੂੰ ਸੇਮ ਕੇਸ ਦੇ ਵਿੱਚ ਐਡ ਕਰਾ ਸਕਦੀ ਹਾਂ। ਜੇ ਐਡ ਕਰਾ ਸਕਦੀ ਹਾਂ ਤਾਂ ਮੈਂ ਕਿਵੇਂ ਕਰਾ ਸਕਦੀ ਹਾਂ ਤੇ ਕਿਹੜੇ ਮੈਨੂੰ ਡਾਕੂਮੈਂਟ ਚਾਹੀਦੇ ਆ? ਹਾਂਜੀ, ਠੀਕ ਹੈ। ਸੋ ਇਦਾਂ ਕਿ ਜਿਹੜੇ ਭੈਣ ਭਰਾ ਵਾਲੇ ਕੇਸ ਆ ਨਾ, ਉਹਦੇ ਵਿੱਚ ਮੈਰਿਡ ਅਨਮੈਰਿਡ ਦਾ ਕੋਈ ਫਰਕ ਨਹੀਂ ਹੈਗਾ। ਸੇਮ ਕੈਟੇਗਰੀ F4 ਕੈਟੇਗਰੀ ਲੱਗਣੀ ਉਹਨਾਂ ਦੀ। ਤੇ ਜਿਹੜਾ ਹਸਬੈਂਡ ਤੇ ਬੱਚਿਆਂ ਦਾ, ਤੁਸੀਂ ਇੱਕ ਮੈਰਿਜ ਸਰਟੀਫਿਕੇਟ ਤੇ ਉਹਨਾਂ ਦੇ ਬੱਚਿਆਂ ਦੇ ਬਰਥ ਸਰਟੀਫਿਕੇਟ ਤੇ ਉਹਨਾਂ ਦੇ ਪਾਸਪੋਰਟ, ਹਸਬੈਂਡ ਦੇ ਤੇ ਬੱਚਿਆਂ ਦੇ, ਇਹ USCIS ਨੂੰ ਜਿਹੜਾ ਭੇਜ ਦਿਓ ਤੇ ਇਹਨੂੰ ਐਡ ਕਰਾ ਲਓ। ਇਸ ਤਰੀਕੇ ਨਾਲ ਇਹ ਐਡ ਹੋਣੇ ਆ। ਓਕੇ, ਠੀਕ ਹੈ। ਆਲਰਾਈਟ, ਥੈਂਕ ਯੂ। ਓਕੇ ਜੀ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਦੱਸਦੀ ਹੈ, ਜਿਹਨਾਂ ਦੇ ਆਲਰੇਡੀ ਕੇਸ ਜਿੱਦਾਂ ਕਈ ਵਾਰ ਪਹੁੰਚ ਜਾਂਦੇ NVC ਦੇ ਵਿੱਚ ਪਹੁੰਚ ਜਾਂਦੇ ਆ, ਉਦੋਂ NVC ਵਾਲਾ ਜਿਹੜਾ ਪੋਰਟਲ ਹੁੰਦਾ ਨਾ, ਉਹਦੇ ਵਿੱਚ ਤੁਹਾਨੂੰ ਆਪਸ਼ਨ ਦਿੰਦਾ ਕਿ ਐਡ ਰਿਲੇਟਿਵ, ਕਿ ਕਿਹੜਾ ਬੰਦਾ ਐਡ ਕਰਨਾ। ਉੱਥੇ ਵੀ ਤੁਹਾਨੂੰ ਜਾ ਕੇ ਜਿਹੜੇ ਐਡਵਾਂਸ ਕੇਸ ਆ ਉੱਥੇ ਵੀ ਜਾ ਕੇ ਤੁਹਾਨੂੰ ਜਿਹੜੀ ਸਿਸਟਮ ਦੇ ਵਿੱਚ ਆਪਸ਼ਨ ਮਿਲ ਜਾਂਦੀ ਹੈ ਕਿ ਬੱਚੇ ਵਗੈਰਾ ਐਡ ਕਰਨ ਦੀ। ਧੰਨਵਾਦ ਜੀ। ਅਗਲੇ ਸਾਡੇ ਕਾਲਰ ਆ ਦਾਰਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਮੈਂ ਆਪਣਾ ਰਿਸ਼ਤੇਦਾਰ ਮੰਗਾਇਆ ਸੀ ਇੱਥੇ, ਉਹ 15 ਦੇ ਵਿੱਚ ਉਹਦਾ ਮੈਂ ਬੌਂਡ ਭਰਿਆ ਸੀਗਾ, ਤੇ ਉਹ ਬੰਦਾ ਹੁਣ ਅੰਡਰਗਰਾਉਂਡ ਹੋ ਗਿਆ, ਕਿਤੇ ਪਤਾ ਨਹੀਂ ਹੈ ਕਿੱਥੇ ਹੈ ਕਿੱਥੇ ਨਹੀਂ। ਉਹਦਾ ਕੇਸ ਪੂਰਾ ਹੋ ਗਿਆ ਜਾਂ ਨਹੀਂ ਹੋ ਗਿਆ ਮੈਨੂੰ ਨਹੀਂ ਪਤਾ। ਮੈਂ ਉਹਦਾ ਬੌਂਡ 'ਚ ਕਿਸ ਤਰੀਕੇ ਨਾਲ ਚੱਕ ਸਕਦਾ? ਨਹੀਂ, ਬੌਂਡ ਦਾ ਮਕਸਦ ਹੀ ਇਹੀ ਹੁੰਦਾ ਕਿ ਜਦੋਂ ਭਗੌੜਾ ਹੋਵੇ ਤਾਂ ਬੌਂਡ ਉਹਨਾਂ ਨੇ ਤੁਹਾਡਾ ਜ਼ਬਤ ਕਰਨਾ। ਸੋ ਇਹ ਕੇਸ ਦੇ ਵਿੱਚ ਨਹੀਂ ਤੁਹਾਨੂੰ ਬੌਂਡ ਆਉਣਾ ਵਾਪਸ। ਉਹਦਾ ਹੁਣ ਪਤਾ ਨਹੀਂ, ਉਹਦਾ ਕੇਸ ਹੋ ਗਿਆ, ਵਧੀਆ ਸਟੇ ਦਾ ਕੀਤਾ ਸੀਗਾ, ਉਹ ਪਤਾ ਨਹੀਂ ਹੋ ਗਿਆ ਜਾਂ ਨਹੀਂ ਹੋ ਗਿਆ, ਮੈਨੂੰ ਪਤਾ ਨਹੀਂ ਹੈ। ਜੇ ਤਾਂ ਹੋ ਗਿਆ ਫਿਰ ਤੁਹਾਨੂੰ ਪੈਸੇ ਮਿਲ ਜਾਣੇ ਆਪੇ ਹੀ ਵਾਪਸ। ਜੇ ਨਹੀਂ ਹੋਇਆ ਤੇ ਫਿਰ ਨਹੀਂ ਮਿਲਣੇ। ਅੱਛਾ, ਜਿੰਨਾ 'ਚ ਕੇਸ ਹੁੰਦਾ ਹੀ ਨਹੀਂ ਉਹਨਾਂ 'ਚ ਮਿਲਣੇ ਹੀ ਨਹੀਂ ਹੈਗੇ।
ਨਹੀਂ, ਉਹ ਬੌਂਡ ਦਾ ਮਕਸਦ ਹੀ ਇਹੀ ਹੈ ਕਿ ਭਗੌੜਾ ਹੋਣ ਤੋਂ ਰੋਕਣਾ ਉਹਨਾਂ ਨੇ ਬੰਦੇ ਨੂੰ। ਓਕੇ ਜੀ, ਥੈਂਕ ਯੂ ਜੀ। ਧੰਨਵਾਦ ਜੀ। ਅਗਲੇ ਸਾਡੇ ਕਾਲਰ ਆ ਮੋਹਨ ਜੀ। ਸਤਿ ਸ਼੍ਰੀ ਅਕਾਲ ਗੱਲਾਂ ਵੀਰਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ ਮੇਰਾ ਕੁਐਸਚਨ ਹੈ ਕਿ ਨਾ ਮੈਂ ਗ੍ਰੀਨ ਕਾਰਡ ਹੋਲਡਰ ਹਾਂ ਤੇ ਮੈਂ ਆਪਣੀ ਬੇਟੇ ਨੂੰ ਅਡਾਪਟ ਕਰ ਸਕਦਾ ਜੀ? ਗ੍ਰੀਨ ਕਾਰਡ ਹੋਲਡਰ ਆ, ਬੇਟੀ ਤੇ ਬੇਟੇ ਨੂੰ ਅਡਾਪਟ ਕਰ ਸਕਦੇ ਆ? ਬੇਟੀ ਦੇ ਲੜਕੇ ਨੂੰ, 12 ਸਾਲ ਦਾ ਉਹ। 12 ਸਾਲ ਦਾ। ਬੇਟੀ ਕਿੱਥੇ ਤੁਹਾਡੀ? ਇੰਡੀਆ ਜੀ। ਅਡਾਪਟ ਦਾ ਤਾਂ ਤੁਸੀਂ ਜੇ ਕਰ ਵੀ ਲਓ, ਰਾਈਟ, ਮੰਨ ਲਓ ਕਿ ਇੰਡੀਆ ਦੇ ਕਾਨੂੰਨ ਦੇ ਹਿਸਾਬ ਨਾਲ ਤੁਸੀਂ ਕਰ ਲਓ, ਅਮਰੀਕਾ ਦੇ ਕਾਨੂੰਨ ਦੇ ਹਿਸਾਬ ਨਾਲ 14 ਸਾਲ ਤੋਂ ਪਹਿਲਾਂ ਹੋਣਾ ਚਾਹੀਦਾ। ਉਹਦੀ ਰਿਕੁਆਇਰਮੈਂਟ ਇਹ ਹੈ ਕਿ 2 ਸਾਲ ਦੀ ਤੁਹਾਨੂੰ ਰਿਹਾਇਸ਼ ਹੋਣੀ ਚਾਹੀਦੀ ਹੈ ਉਹਦੇ ਨਾਲ, ਫਿਜ਼ੀਕਲ ਕਸਟਡੀ, ਫਿਜ਼ੀਕਲ ਪ੍ਰੈਜ਼ੈਂਸ। ਤੇ ਗ੍ਰੀਨ ਕਾਰਡ ਦਾ ਜਿਹੜਾ ਰੂਲ ਉਹ ਇਹ ਹੈ ਕਿ 6 ਮਹੀਨੇ ਤੋਂ ਵੱਧ ਤੁਸੀਂ ਬਾਹਰ ਨਹੀਂ ਰਹਿ ਸਕਦੇ ਉਸ ਇਰਾਦੇ ਨਾਲ, ਰਾਈਟ। ਤਾਂ ਤੁਸੀਂ ਉਹ ਫਿਜ਼ੀਕਲ ਕਸਟਡੀ ਜਿਹੜੀ ਉਹ ਪੂਰੀ ਨਹੀਂ ਕਰ ਪਾਣਾ। ਹਾਂਜੀ, ਤੇ ਦੂਸਰਾ ਰਸਤਾ ਨਹੀਂ ਕੋਈ? ਦੂਸਰਾ ਰਸਤਾ ਆਪਣੀ ਬੇਟੀ ਦਾ ਤੁਸੀਂ ਫਾਈਲ, ਬੇਟੀ ਵਿਆਹੀ ਹੈ ਇਸ ਵੇਲੇ? ਹਾਂਜੀ ਵਿਆਹੀ ਹੈ ਜੀ। ਨਹੀਂ, ਸਿਟੀਜ਼ਨ ਬਣ ਕੇ ਫਿਰ ਹੋਣਾ, ਹੋਰ ਤਾਂ ਕੋਈ ਰਸਤਾ ਨਹੀਂ। ਠੀਕ ਹੈ ਜੀ। ਠੀਕ ਹੈ ਜੀ, ਸਟੂਡੈਂਟ ਬਣ ਕੇ ਆ ਸਕਦਾ ਗਾਹਾਂ ਨੂੰ। ਹਾਂਜੀ, ਜੇ ਡਿਵੋਰਸਡ ਹੁੰਦੀ ਇਸ ਕੇਸ ਦੇ ਵਿੱਚ ਤਾਂ ਫਿਰ ਇਹ ਕਰ ਸਕਦੇ ਹੈਗੇ। 6-7 ਸਾਲ ਲੱਗਣੇ ਸੀਗੇ ਬੇਟੀ ਨੂੰ, ਤੇ ਨਾਲ ਬੇਟਾ ਵੀ ਉਹਦਾ ਜਿਹੜਾ ਸੀਗਾ ਆ ਸਕਦਾ ਸੀਗਾ, ਪਰ ਮੈਰਿਡ ਆ ਤੇ ਸਿਟੀਜ਼ਨ ਬਣ ਕੇ ਹੀ ਤੁਸੀਂ ਕਰ ਸਕਦੇ ਆ। ਓਕੇ, ਥੈਂਕ ਯੂ। ਧੰਨਵਾਦ ਜੀ। ਸੋ ਆਪਾਂ ਕੁਝ ਕੁਐਸਚਨ ਜੇ ਜੀ ਆਪਾਂ ਲੈਣੇ ਹੈਗੇ ਆ ਸਾਡੇ ਫੇਸਬੁੱਕ, YouTube ਦੇ। ਸਰਾ ਸੰਧੂ ਜੀ, ਨੈਕਸਟ ਮੰਥ ਅਸਾਈਲਮ ਬੇਸਡ ਗ੍ਰੀਨ ਕਾਰਡ ਅਪਲਾਈ ਕਰਨਾ ਹੈ, ਨੀਡ ਟੂ ਨੋ ਫਾਸਟ ਪ੍ਰੋਸੈਸਿੰਗ ਕਿੱਥੇ ਆ, ਨਿਊਯਾਰਕ ਸਿਟੀ ਜਾਂ ਸੈਨ ਫਰਾਂਸਿਸਕੋ ਜਾਂ ਸੈਕਰਾਮੈਂਟੋ? ਏਦਾਂ ਕੁਝ ਨਹੀਂ ਹੈਗਾ, ਤੁਸੀਂ ਜਿੱਥੇ ਰਹਿ ਰਹੇ ਆ ਨਾ ਉਹਦੇ ਹਿਸਾਬ ਨਾਲ ਜੁਰਿਸਡਿਕਸ਼ਨ ਆਪੇ ਬਣ ਜਾਣਾ। ਤੇ ਇਹਦੇ ਵਿੱਚ ਘਪਲਾ ਘੁਪਲਾ ਨਾ ਮਾਰਿਓ ਫਾਸਟ ਪ੍ਰੋਸੈਸਿੰਗ ਦਾ। ਜਿੱਥੇ ਰਹਿ ਰਹੇ ਹੋ ਉੱਥੇ ਫਾਈਲ ਕਰੋ, ਤੇ ਉਹਨਾਂ ਨੇ ਆਪਣੇ ਹਿਸਾਬ ਨਾਲ ਜਿਹੜੇ ਵੀ ਫੀਲਡ ਆਫਿਸ 'ਚ ਭੇਜਣੇ ਆ, ਤੁਹਾਡਾ ਕੰਟਰੋਲ ਨਹੀਂ ਇਹਦੇ ਉੱਤੇ ਹੈਗਾ। ਧੰਨਵਾਦ ਜੀ। ਅਗਲੇ ਕੁਐਸਚਨ ਹੈਗਾ ਰੂਪ ਉਪਲ ਹੋਣਾ ਦਾ। ਭਾਜੀ, ਗ੍ਰੀਨ ਕਾਰਡ ਦਾ ਪ੍ਰੋਸੈਸਿੰਗ ਟਾਈਮ ਕਿੰਨਾ ਚੱਲ ਰਿਹਾ? ਮੈਂ ਸਤੰਬਰ 2020 ਚ ਕੀਤਾ ਸੀ ਅਪਲਾਈ। ਭਾਜੀ, ਗ੍ਰੀਨ ਕਾਰਡ ਕਈ ਤਰ੍ਹਾਂ ਦੇ ਹੁੰਦੇ ਆ, ਹੁਣ ਮੈਨੂੰ ਪਤਾ ਨਹੀਂ ਕਿਹੜੇ ਵਾਲੇ ਦੀ ਗੱਲ ਕਰਦੇ ਆ ਇਹ, EMPLOYMENT ਬੇਸ, ਮੈਰਿਜ ਬੇਸ, ਅਸਾਈਲਮ ਵਾਲਾ। ਤੇ ਜਿੱਥੇ ਵੀ ਤੁਸੀਂ ਕੀਤਾ, ਤੁਸੀਂ uscis.gov ਵੈਬਸਾਈਟ ਤੇ ਜਾ ਕੇ ਦੇਖੋ, ਉੱਥੇ ਤੁਹਾਨੂੰ ਸਭ ਪਤਾ ਲੱਗ ਜਾਣਾ ਕਿੰਨਾ ਚੱਲਦਾ। ਜੇਕਰ ਯੂਰਪ ਚ ਮੈਰਿਜ ਹੋਈ ਹੋਵੇ ਤਾਂ USA ਚ ਪਤਾ ਲੱਗ ਜਾਂਦਾ, ਜੇਕਰ ਅਸਾਈਲਮ ਲਈ ਹੋਵੇ? ਹਾਂਜੀ ਹਾਂਜੀ, ਬਿਲਕੁਲ। ਮੈਰਿਜ ਦਾ ਤਾਂ ਨਹੀਂ, ਦੇਖੋ ਤੁਹਾਨੂੰ ਇਹੀ ਕਹਿਣਾ ਕਿ ਤੁਸੀਂ ਸੱਚ ਸੱਚ ਦੱਸਣਾ ਵਾ। ਸੋ ਇਹ ਸਵਾਲ ਦਾ ਮੈਂ ਜਵਾਬ ਹੀ ਨਹੀਂ ਤੁਹਾਡਾ ਦੇ ਸਕਦਾ ਕਿ ਪਤਾ ਲੱਗ ਜਾਂਦਾ ਕਿ ਨਹੀਂ ਪਤਾ ਲੱਗ ਜਾਂਦਾ। ਤੇ ਪਰ ਇਹ ਤਾਂ ਪਬਲਿਕ ਇਨਫੋਰਮੇਸ਼ਨ ਆ, ਮੇਰੇ ਖਿਆਲ ਨਾਲ ਸਰਚ ਹੋ ਜਾਂਦੀ ਝੱਟ। ਮੈਰਿਜ ਦਾ ਉਦਾਂ ਇਹ ਹੈ ਕਿ ਮੇਰੇ ਖਿਆਲ ਸ਼ਾਇਦ ਇੰਨੀ ਮੈਰਿਜ ਦਾ ਤਾਂ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਹੀ ਹੁੰਦੀ ਹੈ ਸ਼ਾਇਦ। ਆਈ ਥਿੰਕ ਆਨਲਾਈਨ ਵਗੈਰਾ ਦਾ ਤਾਂ ਨਹੀਂ ਪਤਾ ਲੱਗਦਾ, ਪਰ ਇੱਥੇ ਪਤਾ ਲੱਗ ਜਾਂਦਾ ਜੀ ਮੈਂ ਦੇਖਿਆ। ਹਾਂਜੀ, ਹੁਣ ਜੇ ਮੈਰਿਜ ਕੋਰਟ 'ਚ ਹੋਈ ਹੈਗੀ ਆ, ਹਨਾ, ਮੈਰਿਜ ਸਰਟੀਫਿਕੇਟ ਇਸ਼ੂ ਹੋਇਆ, ਉਹੀ ਆ ਗਏ ਕਿ ਇਹ ਲੁਕਾਉਣਾ ਕਿਉਂ ਚਾਹੁੰਦੇ ਆ, ਸਾਰਾ ਮਸਲਾ ਉੱਤੇ ਆ ਗਿਆ ਕਿ ਚੱਕਰ ਕੀ ਹੈ, ਵਿਆਹ ਵਾਲਾ ਇਹਨਾਂ ਨੇ ਕਰਨਾ, ਕਿੱਦਾਂ ਕਰਨਾ, ਕੀ ਕਰਨਾ ਨਾ। ਸੋ ਲਾਇਰ ਨੇ ਅਟਾਰਨੀ ਭੰਗਲ ਹੈਗੇ ਆ ਇੰਗਲੈਂਡ 'ਚ, ਉਹਨਾਂ ਨੂੰ ਪੁੱਛਿਓ, ਉਹ ਇਦਾਂ ਦੇ ਕੁਐਸਚਨ ਬਹੁਤ ਲੈਂਦੇ ਹੁੰਦੇ ਆ। ਠੀਕ ਹੈ। ਤੇ ਅਗਲੇ ਕੁਐਸਚਨ ਹੈਗੇ ਆ ਗੁਰਜੋਤ ਸਿੰਘ, ਹਾਊ ਟੂ ਰਿਕੁਐਸਟ USCIS ਟੂ ਗੈਟ ਨਿਊ ਇੰਟਰਵਿਊ ਡੇਟ? ਵੀ ਕੈਨ ਡੂ ਬਾਈ ਆਵਰਸੈਲਫ ਔਰ ਲਾਇਰ ਕੈਨ ਡੂ ਦੈਟ? ਕਾਲ ਕਰਕੇ ਦੇਖ ਲਓ, ਹੁਣ ਪਤਾ ਨਹੀਂ ਕਿਹਦੀ ਇੰਟਰਵਿਊ ਡੇਟ ਦੀ ਗੱਲ ਕਰਦੇ ਆ, ਅਸਾਈਲਮ ਦੀ? ਆਹੋ, ਸਵਾਲ ਪੂਰੇ ਪੁੱਛਿਆ ਕਰੋ, ਜਵਾਬ ਨਹੀਂ ਦੇ ਸਕਦੇ ਨਹੀਂ ਤਾਂ ਆਪਾਂ ਡਿਟੇਲ 'ਚ। ਹਾਂਜੀ, ਅਗਲਾ ਕੁਐਸਚਨ ਹੈਗਾ ਅਜੇ ਸ਼ਰਮਾ ਉਹਨਾਂ ਦਾ, ਕੇਸ ਅਪਰੂਵਲ ਹੋਣ ਤੋਂ ਬਾਅਦ ਸੋਸ਼ਲ ਸਿਕਿਉਰਿਟੀ ਅਪਡੇਟ ਲਿੱਥੇ ਤੇ ਕਿਵੇਂ ਹੋਏਗੀ, ਤੇ ਕੀ ਉਹ ਆਲ ਓਵਰ USA ਕਿਤੋਂ ਵੀ ਕਰਵਾ ਸਕਦੇ? ਹਾਂਜੀ, ਤੁਸੀਂ ਆਪਣਾ ਜਿਹੜਾ I-94 ਜਦੋਂ ਤੁਹਾਨੂੰ ਮਿਲ ਜਾਂਦਾ ਨਾ ਅਸਾਈਲਮ ਵਾਲਾ, ਜਿਹੜਾ USCIS ਵਾਲਾ I-94 ਦਿੰਦਾ, ਉਹਨੂੰ ਲੈ ਕੇ ਤੁਸੀਂ ਕਿਸੇ ਵੀ ਸੋਸ਼ਲ ਸਿਕਿਉਰਿਟੀ ਆਫਿਸ ਜਾ ਸਕਦੇ ਹੋ ਅਮਰੀਕਾ ਦੇ, ਤੇ ਤੁਹਾਡੀ ਜਿਹੜੀ ਰਿਸਟ੍ਰਿਕਸ਼ਨ ਹੁੰਦੀ ਆ ਉਹ ਚੱਕ ਦਿੰਦੇ ਆ ਉਹ ਕਿਸੇ ਵੀ ਉਹਦੇ 'ਚ ਇਹ ਨਹੀਂ ਮੈਟਰ ਕਰਦਾ ਤੁਸੀਂ ਰਹਿੰਦੇ ਕਿੱਥੇ ਆ? ਨਹੀਂ। ਅੱਛਾ ਜੀ, ਠੀਕ। ਤੇ ਬਿਲਕੁਲ ਸੁਣ ਲਿਓ ਸਾਰੇ, ਕਿਉਂਕਿ ਜਦੋਂ ਹੋ ਜਾਂਦੀ ਆ ਤੇ ਫਿਰ ਸੋਸ਼ਲ ਸਿਕਿਉਰਿਟੀ ਜਾਣਾ ਪੈਂਦਾ। ਅੱਜ ਕੱਲ੍ਹ ਸੋਸ਼ਲ ਸਿਕਿਉਰਿਟੀ ਦੇ ਆਫਿਸ ਖੁੱਲ੍ਹੇ ਹੈਗੇ ਆ, ਪਹਿਲਾਂ ਕਰੋਨਾ ਦੌਰਾਨ ਔਖਾ ਸੀ। ਤੇ ਅਗਲੀ ਜਿਹੜੇ ਕੁਐਸਚਨ ਹੈਗਾ ਜਸਵੀਰ ਸਿੰਘ ਉਹਨਾਂ ਦਾ, ਕਹਿੰਦੇ ਭਈ ਚਿਲਡਰਨਸ ਦਾ ਵਰਕ ਪਰਮਿਟ ਰਿਨਿਊ ਕਰਵਾਉਣਾ ਜ਼ਰੂਰੀ ਹੁੰਦਾ 18 ਤੋਂ ਪਹਿਲਾਂ, ਬਾਅਦ 'ਚ ਕੋਈ ਪ੍ਰੋਬਲਮ ਜਾਂ ਨਹੀਂ ਆਉਂਦੀ? ਇਹ ਆਪਾਂ ਆਨਸਰ ਪਹਿਲਾਂ ਵੀ ਦਿੱਤਾ ਸੀ। ਹਾਂਜੀ, ਨਹੀਂ ਕੋਈ ਪ੍ਰੋਬਲਮ ਨਹੀਂ, ਪਰ ਰਿਨਿਊਅਲ ਕਰਾਓ ਤੁਸੀਂ, ਹੈ ਨਾ। $410 ਦੀ ਉਹਨਾਂ ਦੀ ਫੀਸ ਆ, ਇਹਦੇ ਲਈ ਇੰਨੀ ਟੈਨਸ਼ਨ ਕੱਲ੍ਹ ਹੀ ਲੈਣੀ ਅਮਰੀਕਾ 'ਚ ਆ ਕੇ। ਜੀ, ਧੰਨਵਾਦ ਜੀ। ਤੇ ਅਗਲਾ ਕੁਐਸਚਨ ਜੀ,
ਸੋ ਮੋਸਟਲੀ ਸਾਡੇ ਸਾਰੇ ਕੁਐਸਚਨ ਪੂਰੇ ਹੋ ਗਏ ਆ। ਇੱਕ ਵਾਰੀ ਫੇਰ ਜਾਂਦੇ ਜਾਂਦੇ ਜੇ ਟਿਰਕੀ ਆਉਣਾ ਹੋਣਾ ਦਾ ਆਫਿਸ ਦਾ ਟੈਲੀਫੋਨ ਨੰਬਰ ਦੱਸਦੇ ਜਾਈਏ 415 909 0503 415 909 0503। ਸੋ ਸਾਡਾ ਜਿਹੜਾ ਇਹ ਸ਼ੋਅ ਕਰਨ ਦਾ ਮਤਲਬ ਇਹ ਆ ਵੀ ਆਪਣੀ ਕਮਿਊਨਿਟੀ ਨੂੰ ਐਜੂਕੇਸ਼ਨ ਵੀ ਮਿਲੇ ਤੇ ਕੀ ਕੁਝ ਹੋ ਰਿਹਾ ਬਿਲਕੁਲ ਸਹੀ ਜੋ ਵਕੀਲ ਆ ਉਹਦੇ ਕੋਲੋਂ ਇਨਫੋਰਮੇਸ਼ਨ ਮਿਲੇ। ਸੋ ਇੱਕ ਜਿਹੜੀ ਕਮੈਂਟ ਆ ਜੀ, ਇੱਕ ਕਮੈਂਟ ਆ, ਇਹ ਜਿਹੜਾ ਨੰਬਰ ਆ ਨਾ ਹੁਣ ਆਪਾਂ ਪਹਿਲਾਂ ਤਾਂ ਇਹ ਹੁਣ ਮੰਡੇ ਥਰੂ ਫਰਾਈਡੇ ਹੀ ਰਿੰਗ ਕਰਨਾ। ਜਦੋਂ ਤੁਸੀਂ ਵੀਕਐਂਡ ਤੇ ਕਰੋਗੇ ਵੌਇਸ ਮੇਲ ਤੇ ਜਾਂਦਾ, ਕਿਉਂਕਿ ਸਟਾਫ ਕਹਿੰਦੇ ਕਿ ਕੰਮ ਨਹੀਂ ਕਰਨਾ, ਆਪਾਂ ਮੰਡੇ ਥਰੂ ਫਰਾਈਡੇ ਤੱਕ ਹੀ ਕਰਨਾ। ਸੋ ਮੰਡੇ ਥਰੂ ਫਰਾਈਡੇ ਤੱਕ ਦੇ ਹੈਗਾ ਤੇ ਇਹ ਵਰਕਿੰਗ ਆਵਰਸ ਜਿਹੜਾ ਹੈਗਾ ਉਹਦੇ ਵਿੱਚ ਕਾਲ ਆ ਤੇ ਇਹ ਕਰਨਾ ਪੈ ਰਿਹਾ ਕਿਉਂਕਿ ਨਾ 7 ਦਿਨ 24 ਘੰਟੇ ਕਰਨਾ ਕਾਫੀ ਮੁਸ਼ਕਿਲ ਹੋ ਰਿਹਾ ਸੀਗਾ। ਸੋ ਮਾਫੀ ਚਾਹੁੰਦੇ ਹਾਂ, ਉੱਦਾਂ ਦੀ ਸਰਵਿਸ ਨਹੀਂ ਆਪਾਂ ਦੇ ਸਕਦੇ। ਮੰਡੇ ਥਰੂ ਫਰਾਈਡੇ ਉਹਦੇ ਵਿੱਚ ਫਿਰ ਤੁਸੀਂ ਜਿਹੜਾ ਉਹ ਕਾਲ ਕਰਿਓ ਇਹ ਨੰਬਰ ਤੇ ਤੁਸੀਂ WhatsApp ਜਾਂ ਈਮੇਲ ਵੀ ਆਪਸ਼ਨ ਹੈਗੀ ਆ? ਨਹੀਂ, WhatsApp ਆਪਸ਼ਨ ਨਹੀਂ ਹੈਗੀ, ਇਹੀ ਨੰਬਰ ਜਿਹੜਾ ਇਹ ਆਪਸ਼ਨ ਹੈ ਇਸ ਵੇਲੇ। ਠੀਕ ਹੈ। ਈਮੇਲ ਵਗੈਰਾ ਦੀ? ਈਮੇਲ ਜਦੋਂ ਇੱਕ ਵਾਰੀ ਬੰਦਾ ਕਲਾਇੰਟ ਬਣ ਗਿਆ ਫਿਰ ਉਹਨਾਂ ਲਈ ਜਿਹੜੀ ਈਮੇਲ ਆਪਸ਼ਨ ਹੈ। ਸੋ ਜੀ ਬਹੁਤ ਬਹੁਤ ਧੰਨਵਾਦ ਜੀ। ਤੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਆਸ ਆ ਵੀ ਸਾਰਿਆਂ ਨੂੰ ਵਧੀਆ ਇਨਫੋਰਮੇਸ਼ਨ ਮਿਲਦੀ ਆ, ਚਾਹੇ ਤੁਸੀਂ ਆ ਰਹੇ ਆ ਅਮਰੀਕਾ ਦੇ ਵਿੱਚ, ਚਾਹੇ ਤੁਸੀਂ ਇੱਥੇ ਦੇ ਸਿਟੀਜ਼ਨ ਬਣ ਗਏ ਆ, ਸਾਰਿਆਂ ਨੂੰ ਨੌਲੇਜ ਮਿਲਦਾ ਹੈ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।